ये विषा जब असी लिखिया सी उस तो बाद क्योंकि काफ़ी जिहड़ा हुण साडे समाज दे विच खास करके 1980 के दहाकिਆਂ तो बाद दोनों जिहड़ियां दो धिरां ने एक दौर दे विच इनकलाबी उन्हां दी भूमिका रही है। सो उन्हां दी जिहड़ी आपसी पाड़ा आ वो काफ़ी जिहड़ा वधिया होया सीगा। इहदे विच किन्ना स्टेट दा रोल है, किन्ना उन्हां दी अपणियां गलतियां है, इहदे ते विद्वान आउण वाले समय दे विच विचारनगे। सो असी इस विषय नूं जिहड़ा किसान संघर्ष के संदर्भ दे विच जदों देखदे हां, जिहड़ा असी पिछले साल देखिआ आ, सो उहदे विच दोनां दी जिहड़ी भूमिका आ किते सानूं उहदे विच सांझ भी नज़र आई। खास करके मालवे के खेत्र दे विच भावें उत्थे वड्डी जथेबंदी जिहड़ी सीगी ਉਹ ਲੈਫਟ ਨਾਲ संबंध रखती सी किसानां दी, लेकिन ਉਹਦੇ ਵਿੱਚ ਜਿਹੜੇ ਵਰਕਰ ਸੀਗੇ, ਜਿਹੜੇ ਲੋਕ ਉੱਥੇ जा रहे ਸੀਗੇ, ਉਹਨਾਂ ਦੇ ਵਿੱਚੋਂ ਬੀਬੀਆਂ ਭਾਈ ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਅੰਮ੍ਰਿਤਧਾਰੀ ਸੀ। ਸੋ ਉਹਨਾਂ ਦੇ ਲੰਗਰ ਦੇ ਸੰਦਰਭ ਦੇ ਵਿੱਚ, ਹੋਰ ਸੇਵਾਵਾਂ ਦੇ ਸੰਦਰਭ ਦੇ ਵਿੱਚ, ਜਿੱਥੇ ਸਿੱਖ ਸੰਸਥਾਵਾਂ ਦੀ ਸੇਵਾ ਦੇ ਖੇਤਰ ਦੇ ਵਿੱਚ ਵੱਡੀ ਭੂਮਿਕਾ ਰਹੀ ਹੈ, ਉੱਥੇ ਉਸ ਸੰਘਰਸ਼ ਨੂੰ ਜਥੇਬੰਦੀ ਕਰਨ ਦੇ ਵਿੱਚ ਜਾਂ ਉਹਨਾਂ ਦੀਆਂ ਸਾਰੀਆਂ ਸਰਗਰਮੀਆਂ ਦੇ ਵਿੱਚ ਜਿਹੜੀਆਂ ਸਾਡੀਆਂ ਲੈਫਟ ਦੀਆਂ ਜਥੇਬੰਦੀਆਂ ਉਹਨਾਂ ਦੀ ਵੀ ਅਹਿਮ ਭੂਮਿਕਾ ਰਹੀ ਹੈ। ਸੋ ਇਹ ਸਾਰੇ ਕਾਸੇ ਦੇ ਵਿੱਚ ਇਤਿਹਾਸ ਦੇ ਵਿੱਚੋਂ ਅਸੀਂ ਦੇਖਦੇ ਹੋਏ ਇਹ 1950 ਦੇ ਵਿੱਚ ਮਾਸਟਰ ਤਾਰਾ ਸਿੰਘ ਜੀ ਨੇ ਵੀ ਇਸ ਵਿਸ਼ੇ ਦੇ ਉੱਤੇ ਇੱਕ ਜਿਹੜਾ ਆਪਣਾ ਜਿਹੜਾ ਲੇਖ ਲਿਖਿਆ ਸੀਗਾ। ਤੇ ਉਸ ਤੋਂ ਬਾਅਦ ਸਰਦਾਰ ਕਪੂਰ ਸਿੰਘ ਦਾ ਵੀ ਲੇਖ ਇਹਦੇ ਵਿੱਚ ਇਸ ਸੰਦਰਭ ਦੇ ਵਿੱਚ ਮਿਲਦਾ ਆ। ਹੋਰ ਵੀ ਵਿਦਵਾਨਾਂ ਦੇ ਵੱਖ-ਵੱਖ ਤਰ੍ਹਾਂ ਜਿਹੜੇ ਇਸ ਸਬਜੈਕਟ ਨੂੰ ਇਸ ਸੰਬੰਧ ਵਿੱਚ ਲੇਖ ਲਿਖੇ ਆ। ਸੋ ਅੱਜ ਦੇ ਵਿੱਚ ਇਸ ਵਿਸ਼ੇ ਦੀ ਬੜੀ ਪ੍ਰਸੰਗਤਾ ਅਸੀਂ ਸਮਝਦੇ ਹਾਂ ਕਿ ਜੇ ਪੰਜਾਬ ਦਾ ਜਿਹੜਾ ਭਵਿੱਖ ਹੈਗਾ ਆ, ਜਿਸ ਤਰ੍ਹਾਂ ਪੰਜਾਬ ਦੇ ਉੱਤੇ ਜਿਸ ਤਰ੍ਹਾਂ ਦਾ ਸੰਕਟ ਹੈ, ਇਹਦੇ ਵਿੱਚ ਜਿਹੜੀਆਂ ਦੋਨੇ ਧਿਰਾਂ ਜਿਹੜਿਆ ਇਸ ਸਮੇਂ ਜਿਹੜਾ ਕੇਂਦਰੀ ਸਰਕਾਰ ਹੈ ਅਸੀਂ ਕਹੀਏ ਜਾਂ ਉਹਦਾ ਸ਼ਿਕਾਰ ਨੇ ਜਾਂ ਉਹਦੇ ਨਿਸ਼ਾਨੇ ਤੇ ਨੇ। ਸੋ ਇੱਕ ਆਪਣੀ ਜ਼ਰੂਰਤ ਵੀ ਹੈਗੀ ਹੈ ਤਾਂ ਦੂਸਰੀ ਪੰਜਾਬ ਦੇ ਵਾਸਤੇ ਵੀ ਬਹੁਤ ਸਾਰੀ ਇਹਦੀ ਜਿਹੜੀ ਹੈ ਅਹਿਮ ਭੂਮਿਕਾ ਆ। ਸੋ ਇਸ ਨੂੰ ਅੱਜ ਅਸੀਂ ਵਿਚਾਰਨਾ ਆ। ਵੱਖ-ਵੱਖ ਵਿਦਵਾਨਾਂ ਨੂੰ ਬੇਨਤੀ ਕੀਤੀ ਆ ਜੋ ਤੁਹਾਡੇ ਸਨਮੁਖ ਇਹ ਸਾਰੇ ਸੰਦਰਭ ਦੇ ਵਿੱਚ ਆਪਣੇ ਵਿਚਾਰ ਰੱਖਣਗੇ। ਅੱਜ ਦਾ ਜਿਹੜਾ ਮੇਨ ਮੁੱਖ ਸਪੀਕਰ ਨੇ ਸਾਡੇ ਵਿੱਚ ਉਹ ਸਰਦਾਰ ਹਰਿੰਦਰ ਸਿੰਘ ਜੀ ਨੇ USA ਤੋਂ। ਤੇ ਮੈਂ ਹੁਣ ਬੇਨਤੀ ਕਰਦਾ ਕਿ ਅੱਜ ਦਾ ਜਿਹੜਾ ਸਮਾਗਮ ਹੈ ਉਹ ਜਿਹੜਾ ਆ ਉਹਨੂੰ ਸ਼ੁਰੂ ਕਰਨ ਜਾ ਰਹੇ। ਤੇ ਇਹ ਸਭ ਤੋਂ ਪਹਿਲਾਂ ਜਿਹੜੇ ਤੁਸੀਂ ਆਏ ਹੋ ਸਾਡੇ ਸੱਦੇ ਦੇ ਉੱਤੇ, ਇੱਕ ਛੋਟੇ ਜਿਹੇ ਸੱਦੇ ਤੇ ਤੁਹਾਡਾ ਬਹੁਤ ਬਹੁਤ ਇੱਥੇ ਜੀ ਆਇਆਂ ਨੂੰ ਕਹਿੰਦੇ ਹਾਂ ਅਸੀਂ। ਸੋ ਅੱਗੇ ਜਿਹੜੀ ਅਗਲੀ ਕਾਰਵਾਈ ਹੈ ਮੈਂ ਬੇਨਤੀ ਕਰੂੰਗਾ ਕਿ ਸਰਦਾਰ ਜਸਪਾਲ ਸਿੰਘ ਜੀ ਜਿਹੜੇ ਹੈ ਉਹ ਅੱਜ ਦਾ ਜਿਹੜਾ ਸਾਡਾ ਵਿਚਾਰ ਗੋਸ਼ਟੀ ਹੈ ਇਹਦਾ ਮਨੋਰਥ ਪੱਤਰ ਕਿ ਇਹਦੀ ਕੀ ਜ਼ਰੂਰਤ ਹੈ ਉਹਦੇ ਬਾਰੇ ਆਪ ਜੀ ਨਾਲ ਵਿਚਾਰ ਸਾਂਝੇ ਕਰਨਗੇ। ਤੇ ਫਿਰ ਅਸੀਂ ਜਿਹੜੇ ਆ ਕੁਝ ਸਮੇਂ ਵਿੱਚ ਸਾਡੇ ਵਿੱਚ ਜਿਹੜੇ ਡਾਕਟਰ ਦਰਸ਼ਨਪਾਲ ਸਿੰਘ ਜੀ ਵੀ ਆ ਰਹੇ ਆ। ਸੋ ਫਿਰ ਅਸੀਂ ਫਾਰਮਲ ਜਿਹੜਾ ਆ ਉਹ ਸ਼ੁਰੂ ਕਰਨ ਜਾ ਰਹੇ ਹਾਂ। ਸੋ ਮੇਰੀ ਬੇਨਤੀ ਹੈ ਜਸਪਾਲ ਸਿੰਘ ਨੂੰ ਕੋਈ ਅੱਜ ਦਾ ਸਮਾਗਮ ਸ਼ੁਰੂ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੁਸ਼ਹਾਲ ਸਿੰਘ ਹੋਰਾਂ ਨੇ ਤੁਹਾਨੂੰ ਭੂਮਿਕਾ ਬਾਰੇ ਤਾਂ ਜਿਹੜਾ ਅੱਜ ਦਾ ਵਿਸ਼ਾ ਉਹਦੇ ਬਾਰੇ ਦੱਸ ਦਿੱਤਾ। ਬਾਕੀ ਆ ਸਾਹਮਣੇ ਆ ਲਿਖ ਕੇ ਰੱਖਿਆ ਹੋਇਆ ਵੀ ਪੰਜਾਬ ਦੀ ਮਜ਼ਬੂਤੀ ਲਈ ਸਿੱਖ ਤੇ ਖੱਬੇ ਪੱਖੀਆਂ ਦਾ ਆਪਸ ਵਿੱਚ ਦੀ ਮੇਲ ਮਿਲਾਪ। ਵਿਸ਼ਾ ਆਪਣੇ ਆਪ ਵਿੱਚ ਬੜਾ ਜਟਲ ਹੈ, ਕੰਪਲੈਕਸ ਹੈ ਤੇ ਗੁੰਝਲਦਾਰ ਹੈ ਤੇ ਲੜਾਈ ਹੁੰਦੀ ਰਹੀ ਹੈ ਇਸ ਵਿਸ਼ੇ ਤੇ ਬੜਾ ਵੱਡਾ ਪਾੜਾ ਹੈ। ਇਸ ਵਿਸ਼ੇ ਤੇ ਗੱਲ ਕਰਨ ਤੋਂ ਬਹੁਤ ਲੰਬਾ ਸਮਾਂ ਤੋਂ ਅਸੀਂ ਇਸ ਵਿਸ਼ੇ ਤੇ ਗੱਲ ਕਰਨ ਤੋਂ ਘਬਰਾਉਂਦੇ ਵੀ ਰਹਿੰਦੇ ਹਾਂ ਤੇ ਦੋਨੋਂ ਧਿਰਾਂ ਆਪਸ ਵਿੱਚ ਦੀ ਬੈਠਦੀਆਂ ਵੀ ਨਹੀਂ ਹੈ ਤੇ ਦੋਨਾਂ ਤਰ੍ਹਾਂ ਦੀ ਟੱਕਰ ਵੀ ਰਹੀ ਹੈ, ਦੋਨਾਂ ਤਰ੍ਹਾਂ ਦੀ ਲੜਾਈ ਰਹੀ ਹੈ। ਇੱਥੋਂ ਤੱਕ ਹੈ ਵੀ ਇੱਕ ਦੂਜੇ ਦੇ ਕਤਲ ਇਹ ਸਾਰੇ ਪਿਛਲੇ ਦੌਰ ਦੇ ਵਿੱਚ ਹੋਏ ਆ ਤੇ ਦੋਨਾਂ ਦੀ ਇੰਨਾ ਜ਼ਿਆਦਾ ਹੈ ਵੀ ਇੱਕ ਦੂਜੇ ਨਾਲ ਕਿਤੇ ਗੱਲਬਾਤ ਕਰਨ ਦੇ ਨੇੜੇ ਤੇੜੇ ਵੀ ਨਹੀਂ ਆਉਂਦੇ। ਇਸ ਕਰਕੇ ਸਾਡੀ ਕੋਸ਼ਿਸ਼ ਇਹ ਸੀ ਕਿ ਵੀ ਵਿਦਵਾਨਾਂ ਨੂੰ ਸੱਦਿਆ ਜਾਵੇ, ਵਿਦਵਾਨਾਂ ਨੂੰ ਸੱਦ ਕੇ ਤੇ ਇੱਥੇ ਇਹਦੇ ਉੱਤੇ ਗੱਲਬਾਤ ਕੀਤੀ ਜਾਵੇ। ਅਸੀਂ ਕੋਸ਼ਿਸ਼ ਕੀਤੀ ਹੈ ਦੋਨਾਂ ਧਿਰਾਂ ਦੇ ਬੰਦੇ ਇੱਥੇ ਪਹੁੰਚਣ। ਲੈਫਟ ਧਿਰਾਂ ਦੇ ਜਿਹੜੇ ਬੰਦੇ ਆ ਘੱਟ ਆ ਸਕੇ ਆ ਜਾਂ ਹਜੇ ਤੱਕ ਕੋਈ ਆਏ ਨਹੀਂ। ਇੱਕ ਸੱਜਣ ਹੈ ਜਿਹੜੇ ਮੇਨ ਅਸੀਂ ਬੁਲਾਏ ਆ ਉਹ ਡਾਕਟਰ ਦਰਸ਼ਨਪਾਲ ਹੈ
ਉਹਨਾਂ ਦਾ ਲੈਫਟ ਦਾ ਚਿਹਰਾ ਵੀ ਹੈ ਤੇ ਲੈਫਟ ਵਿੱਚ ਉਹ ਐਕਟਿਵਲੀ ਕਿਸਾਨ ਜਥੇਬੰਦੀ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਲੀਡਰ ਵੀ ਹੈ ਤੇ ਇਸ ਕਰਕੇ ਸਾਡੀ ਉਹਨਾਂ ਨੇ ਰਿਕੁਐਸਟ ਮੰਨੀ ਹੈ ਤੇ ਆ ਰਹੇ ਹੈ। ਇਹ ਜਿਹੜਾ ਇੰਨਾ ਗੁੰਝਲਦਾਰ ਮਸਲਾ ਹੈਗਾ, ਇਹਦੇ ਵਿੱਚ ਕਈ ਵਾਰ ਅਸੀਂ ਇੱਕ ਛੋਟਾ ਜਿਹਾ ਪੋਜੀਸ਼ਨ ਪੇਪਰ ਲਿਖਿਆ। ਪੋਜੀਸ਼ਨ ਪੇਪਰ ਦਾ ਮਤਲਬ ਇਹ ਹੈ ਵੀ ਅਸੀਂ ਮੋਟੀ ਜੀ ਵੱਡਾ ਇੱਕ ਰੂਪ ਰੇਖਾ ਜਾਂ ਉਹਦਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਇੱਕ ਖਾਕਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ 'ਚ ਵਿਦਵਾਨ ਸੱਜਣੀ ਰੰਗ ਭਰਨਗੇ ਤੇ ਉਹਦੇ ਵਿੱਚ ਜਿਹੜੀਆਂ ਸਾਰੀਆਂ ਉਹਦੇ ਵਿੱਚ ਕੁਝ ਇੱਧਰ ਉੱਧਰ ਦੀਆਂ ਗੱਲਾਂ ਉਹਨਾਂ ਨੂੰ ਅਨਰਿਚ ਕਰਨਗੇ ਸਾਡੇ ਸਭ ਦੇ ਇਹਦੇ ਉੱਤੇ ਜਿਹੜੇ ਵਿਚਾਰ ਆ ਉਹਨਾਂ ਨੂੰ। ਤੇ ਕੋਸ਼ਿਸ਼ ਛੋਟੀ ਜੀ ਇਹੀ ਹੈ ਵੀ ਜਦੋਂ ਪਹਿਲੀ ਗੱਲ ਤਾਂ ਇੱਕ ਅਸੀਂ ਕਹਿਣਾ ਚਾਹੁੰਦੇ ਹਾਂ, ਸਾਡਾ ਬੇਸਿਕ ਇਹ ਹੈ ਜਿਹੜਾ ਕਿ ਅਸੀਂ ਦਾਅਵਾ ਕੀਤਾ ਗੱਲ ਕਰਨ ਦਾ, ਇਸ ਬੇਸ ਤੇ ਕਰ ਰਹੇ ਹਾਂ ਵੀ ਸਿੱਖ ਧਰਮ ਨੂੰ ਦੂਜੇ ਧਰਮਾਂ ਦੇ ਵਿੱਚ ਜਾਂ ਰਿਲੀਜਨ ਦੇ ਵੈਸਟ ਦੇ ਜਿਹੜੀ ਨਜ਼ਰੀਏ ਨਾਲ ਅਸੀਂ ਉਸ ਧਰਮ ਦੇ ਲੈਵਲ ਤੇ ਦੇਖਦੇ ਨਹੀਂ। ਸਾਡਾ ਸਿੱਖ ਧਰਮ ਬਿਲਕੁਲ ਵੱਖਰਾ ਹੈ। ਉਹਨਾਂ ਨੂੰ ਕਲੱਬ ਕਰ ਦੇਣਾ ਦੂਜੇ ਧਰਮਾਂ ਦੀ ਤਰ੍ਹਾਂ, ਉਸ ਕੈਟੇਗਰੀ 'ਚ ਰੱਖਣਾ ਜਿਹਦੇ ਵਿੱਚ ਕਨਫੈਡਰੇਸ਼ਨ ਲੈਫਟ ਦੀ ਤੇ ਰਾਈਟ ਦੀ ਰਹੀ ਹੈ। ਅਸੀਂ ਨਹੀਂ ਚਾਹੁੰਦੇ ਵੀ ਉੱਥੇ ਜਾ ਕੇ ਇਹ ਰੱਖਿਆ ਜਾਵੇ। ਸਾਡੇ ਮੁਤਾਬਕ ਸਿੱਖੀ ਆਪਣੇ ਆਪ ਵਿੱਚ ਇੱਕ ਵੱਖਰੀ ਥਾਂ ਰੱਖਦੀ ਹੈ ਜਿਹਦੇ 'ਚ ਭਾਈ ਲਾਲੋ ਵੀ ਹੈ, ਭਾਈ ਲਾਲੋ ਤੇ ਭਾਈ ਮਲਕ ਭਾਗੋ ਦਾ ਵਿਰੋਧ 'ਚ ਭਾਈ ਲਾਲੋ ਖੜਾ। ਇਹ ਸਾਰਾ ਕੁਝ ਲੈਫਟ ਵਾਲੀ ਸਾਈਡ ਤੇ ਵੀ ਅਸੀਂ ਦੇਖਦੇ ਹਾਂ ਵੀ ਸਾਡੇ ਸਰੋਕਾਰ ਲੈਫਟ ਨਾਲ ਬਹੁਤ ਜ਼ਿਆਦਾ ਮਿਲਦੇ ਆ। ਇਹ ਸਰੋਕਾਰਾਂ ਦੀ ਜਿਹੜੀ ਸਾਰੀ ਭੂਮਿਕਾ ਉਹਦੇ 'ਚ ਮੈਂ ਜ਼ਿਆਦਾ ਗੱਲ ਨਹੀਂ ਕਰੂੰਗਾ। ਉਹ ਤੁਸੀਂ ਸਾਰਿਆਂ ਨੇ ਇਸ ਸਵਾ ਸਾਲ ਦੇ ਜਿਹੜਾ ਮੋਰਚਾ ਕਿਸਾਨ ਮੋਰਚਾ ਦਿੱਲੀ ਬਾਰਡਰਾਂ ਤੇ ਲੱਗਿਆ ਉਹਦੇ 'ਚ ਦੇਖ ਹੀ ਚੁੱਕੇ ਹੋ ਵੀ ਦੋਨਾਂ ਦੀ ਭੂਮਿਕਾ ਤੋਂ ਬਗੈਰ ਇੱਕ ਦੀ ਭੂਮਿਕਾ ਤਾਂ ਇਹ ਸੀ ਵੀ ਆਰਗੇਨਾਈਜ਼ ਕਰਕੇ ਉਹਨੇ ਬਾਰਡਰ ਪੰਜਾਬ ਦਾ ਬਾਰਡਰ ਟਪਾ ਕੇ ਅੱਗੇ ਲੀਡ ਪੰਜਾਬ ਨੇ ਕੀਤਾ ਤੇ ਦਿੱਲੀ ਦੇ ਬਾਰਡਰਾਂ ਤੱਕ ਲੈ ਗਏ। ਉਹ ਆਰਗੇਨਾਈਜ਼ ਕਰਨ ਦੀ ਕੈਪੈਸਿਟੀ ਲੈਫਟ ਕੋਲੇ ਸੀ, ਪਰ ਉਦੋਂ ਪਿੱਛੋਂ ਜਿਹੜਾ ਸਾਰਾ ਸਪੋਰਟ ਲੰਗਰ ਤੇ ਸਾਰਾ ਇਸੇ ਤਰੀਕੇ ਨਾਲ ਜਾਣਾ ਤੇ ਦਿਨ ਰਾਤ ਸਪੋਰਟ ਬਾਹਰੋਂ ਅੰਦਰੋਂ ਸਾਰੇ, ਉਹਦੇ ਵਿੱਚ ਬਹੁਤ ਵੱਡੀ ਸਿੱਖੀ ਦੀ ਭੂਮਿਕਾ ਹੈ, ਸਿੱਖ ਕਲਚਰ ਦੀ ਭੂਮਿਕਾ ਹੈ। ਇਸ ਕਰਕੇ ਅਸੀਂ ਦੋਨਾਂ ਨੂੰ ਦੇਖ ਸਕਦੇ ਹਾਂ ਕਿ ਸਮੇਲ ਹੋਣ ਕਰਕੇ ਹੀ ਇਹ ਬਹੁਤ ਵੱਡੀ ਕਾਮਯਾਬੀ ਹੋਈ ਹੈ। ਤੇ ਦੂਜੀ, ਹਿਸਟੋਰੀਕਲੀ ਅਸੀਂ ਇਸ ਕਿਸਮ ਦੀ ਕੰਟਰਾਡਿਕਸ਼ਨ ਨਹੀਂ ਦੇਖਦੇ। ਇਹ ਅਪਰੋਚ ਪੇਪਰ ਵਿੱਚ ਅਸੀਂ ਕੋਸ਼ਿਸ਼ ਵੀ ਕੀਤੀ ਹੈ ਦੇਣ ਦੀ ਤੇ ਮੈਂ ਬਹੁਤਾ ਉਹਦੇ ਵਿੱਚ ਨਹੀਂ ਜਾਂਦਾ। ਜਦੋਂ ਵੀ ਕਿਤੇ ਗਦਰੀ ਬਾਬੇ ਆਏ ਹੈ, ਗਦਰੀ ਬਾਬੇ ਸਿੱਖੀ 'ਚੋਂ ਗਏ, ਬਾਹਰ ਗਏ ਬਾਹਰਲੇ ਮੁਲਕਾਂ 'ਚ, ਉੱਥੇ ਬਾਹਰਲੇ ਮੁਲਕਾਂ 'ਚ ਉਹਨਾਂ ਨੇ ਪੱਗਾਂ ਲੋਕਾਂ ਦੇ ਸਿਰਾਂ ਤੇ ਧਰਾਈਆਂ, ਗੁਰਦੁਆਰੇ ਬਣਾਏ, ਸਾਰੀ ਗੱਲ ਬੜੇ ਜ਼ੋਰ ਸ਼ੋਰ ਨਾਲ ਲੜੇ, ਸਾਰੀ ਇਹ ਆ ਕੇ ਕੁਰਬਾਨੀਆਂ ਵੀ ਦਿੱਤੀਆਂ, ਉਸੇ ਸਿੱਖੀ ਸਪਿਰਿਟ 'ਚ ਆ ਕੇ ਕੁਰਬਾਨੀਆਂ ਦਿੱਤੀਆਂ। ਫਿਰ ਇੱਥੇ ਰੂਸੀ ਇਨਕਲਾਬ ਦੇ ਆਉਣ ਤੋਂ ਬਾਅਦ ਉਸ ਜਿਹੜਾ ਉਹਨਾਂ ਦੀ ਜਿਹੜੀ ਸਾਰੀ ਆਰਮਡ ਸਟਰਗਲ ਜਿਹੜੀ ਇੱਥੇ ਬਗਾਵਤ ਕਰਨ ਦੀ ਸੀ ਉਹਦੇ ਫੇਲ ਹੋਣ ਤੋਂ ਬਾਅਦ, ਉਹਨਾਂ ਦੀ ਨਾਕਾਮਯਾਬੀ ਤੋਂ ਬਾਅਦ ਫਿਰ ਉਹਨਾਂ ਨੇ ਰੂਸੀ ਇਨਕਲਾਬ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਇੱਥੇ ਉਹਨਾਂ ਨੇ ਆ ਕੇ ਵਾਪਸ ਮਾਸਕੋ ਹੋ ਕੇ ਲੋਕ ਆਏ, ਜਿਹਦੇ 'ਚ ਭਾਈ ਸੰਤੋਖ ਸਿੰਘ ਤੇ ਰਤਨ ਸਿੰਘ ਦਾ ਨਾਂ ਖਾਸ ਕਰਕੇ ਮੈਂਸ਼ਨ ਕਰਨ ਦੇ ਯੋਗ ਹੈ। ਉਹਨਾਂ ਨੇ ਫਿਰ ਕਿਰਤੀ ਕਿਸਾਨ ਪਾਰਟੀ ਬਣਾਈ, ਰਸਾਲਾ ਕੱਢਿਆ, ਮੈਗਜ਼ੀਨ ਕੱਢਿਆ ਤੇ ਜਿਹਦੇ ਵਿੱਚ ਉਹਦੇ ਵਿੱਚ ਸਾਰੀ ਗੁਰਬਾਣੀ ਦੀ ਤੁਕੀ ਉੱਤੇ ਹੁੰਦੀ ਸੀ ਸਾਰੀ, ਜਿਹੜੀ ਬਾਅਦ 'ਚ ਲੈਫਟ ਵਾਲਿਆਂ ਨੇ ਬਦਲਤੀ। ਉਸ ਤੋਂ ਪਿੱਛੋਂ ਸੋਹਣ ਸਿੰਘ ਜੋਸ਼ ਦੇ ਆਉਣ ਤੋਂ ਬਾਅਦ ਉਹਨਾਂ ਦੇ ਬਾਰੇ ਇਹ ਰਾਜਵਿੰਦਰ ਰਾਹੀ ਤੇ ਹੋਰ ਸਾਰਾ ਡਿਟੇਲ ਨਾਲ ਦੱਸਣਗੇ। ਤੇ ਇਹ ਉਸ ਦੇ ਪਿੱਛੋਂ ਸਾਰਾ ਕੀ ਹੋਇਆ ਵੀ ਉਹ ਆ ਕੇ ਇੱਥੋਂ ਤੱਕ ਵੀ ਅਕਾਲ ਤਖਤ ਦੇ ਜਥੇਦਾਰ ਵੀ ਬਣੇ, ਭਾਈ ਵਿਸਾਖਾ ਸਿੰਘ, ਭਾਈ ਅਸ਼ਰ ਸਿੰਘ, ਤੇ ਨਾਲੇ ਪੱਕੇ ਉਹ ਲੈਫਟ ਨਾਲ ਜੁੜੇ ਹੋਏ ਸੀ, ਲੈਫਟ ਨਾਲ ਕਈ ਥਾਵਾਂ ਤੇ ਜੁੜੇ ਹੋਏ ਸੀ। ਇੱਥੋਂ ਤੱਕ ਹੈ ਵੀ ਅਸ਼ਰ ਸਿੰਘ, ਜਥੇਦਾਰ ਅਸ਼ਰ ਸਿੰਘ ਦੇ ਘਰ ਤਾਂ ਤੇਜਾ ਸਿੰਘ ਸੁਤੰਤਰ ਉਹਨਾਂ ਦੇ ਘਰ ਠਹਿਰਦਾ ਰਿਹਾ। ਉਹਨਾਂ ਦਾ ਲੜਕਾ ਮਨਮੋਹਨ ਸਿੰਘ ਟੀਚਰ ਸੀ, ਉਹਨੇ ਬਕਾਇਦਾ ਸਾਰਾ ਕੁਝ ਦੱਸਦਾ ਰਿਹਾ ਵੀ ਸਾਡੇ ਘਰ ਠਹਿਰਦਾ ਹੁੰਦਾ ਸੀ ਤੇ ਤੇਜਾ ਸਿੰਘ ਸੁਤੰਤਰ। ਇਸ ਕਰਕੇ ਲੈਫਟ ਨਾਲ ਤੇ ਰਾਈਟ ਦਾ ਕੋਈ ਕਿਸੇ ਕਿਸਮ ਦਾ ਡਿਫਰੈਂਸਿਸ ਨਹੀਂ ਸੀ। ਇਹ ਜਿਹੜਾ ਜਿੰਨਾ ਚਿਰ ਇਹ ਵਿਸਾਖਾ ਸਿੰਘ ਤੇ ਜਥੇਦਾਰ ਸਾਰੇ ਰਹੇ ਆ, ਤੁਸੀਂ ਦੇਖੋ ਵਿਸਾਖਾ ਸਿੰਘ ਦੇ ਜਥੇਦਾਰ ਹੋਣ ਤੇ ਵੀ ਉਸ ਨੂੰ ਜਦੋਂ ਲੱਗਿਆ ਵੀ ਕਿਸੇ ਇਹ ਡਿਜ਼ਰਵ ਨਹੀਂ ਕਰਦਾ ਜਿਹੜਾ ਇਹਨੂੰ ਸਰੂਪਾ ਅਕਾਲ ਤਖਤ ਤੇ ਦਿੱਤਾ ਜਾਵੇ, ਇੱਕ ਸੱਜਣ ਨੂੰ ਅਕਾਲ ਤਖਤ ਤੇ ਸਰੂਪਾ ਦਿੱਤਾ ਗਿਆ ਕੁਝ ਗਿਣਤੀਆਂ ਮਿਣਤੀਆਂ ਤਹਿਤ,
ਉਹ ਤੁਰਤ ਰਿਜ਼ਾਈਨ ਕਰ ਗਿਆ ਸੀ। ਉਹਨਾਂ ਦੇ ਉਸ ਲੈਵਲ ਦੇ ਕਿਰਦਾਰ ਬਾਬਾ ਸੋਹਣ ਸਿੰਘ ਭਕਨਾ ਤੇ ਜਵਾਲਾ ਸਿੰਘ ਠੱਠੀਆਂ ਤੇ ਇਹ ਸਾਰੇ ਜਿਹੜੇ ਬੰਦੇ ਸੀ ਸਾਰੇ ਇਹਨਾਂ ਨੂੰ ਵਿਸਾਖਾ ਸਿੰਘ ਵਰਗਿਆਂ ਨੂੰ ਇਹਨਾਂ ਨੂੰ 1935 ਦੀ ਜਿਹੜੀ ਐਸਜੀਪੀਸੀ ਦੀ ਚੋਣ ਸੀ ਉਹਦੇ ਵਿੱਚ ਕਿਹਾ ਗਿਆ ਵੀ ਅਸੀਂ ਤੁਹਾਨੂੰ ਸਾਲਸ ਮੰਨਦੇ ਆ ਤੇ ਤੁਸੀਂ ਜਿਹੜੇ ਵੀ ਬੰਦਿਆਂ ਨੂੰ ਉੱਤੇ ਉਂਗਲ ਰੱਖੋਗੇ ਅਸੀਂ ਐਸਜੀਪੀਸੀ ਦੇ ਮੈਂਬਰ ਬਣਾ ਦਿੰਦੇ ਆ। ਉਹਨਾਂ ਦੀ ਸਾਲਸੀ ਵਿੱਚ ਪਹਿਲੀ ਵਾਰ 3 ਦਲਿਤ ਐਸਜੀਪੀਸੀ ਦੇ ਮੈਂਬਰ ਬਣੇ ਸੀ ਤੇ ਇਸ ਕਰਕੇ ਉਹਨਾਂ ਦਾ ਰੋਲ ਆਪਣੇ ਆਪ 'ਚ ਬਹੁਤ ਵੱਡਾ ਸੀ। ਉਦੋਂ ਪਿੱਛੋਂ ਡਿਫਰੈਂਸ ਜਿਹੜੇ 80 ਦੇ ਆਏ ਆ ਉਹਦੇ ਬਾਰੇ ਮੈਨੂੰ ਕਹਿਣ ਦੀ ਬਹੁਤੀ ਲੋੜ ਨਹੀਂ। ਉਹ ਤੁਸੀਂ ਦੇਖਦੇ ਹੋ ਪੰਜਾਬੀ ਸੂਬੇ ਦੇ ਮੋਰਚੇ ਵੇਲੇ ਵੀ ਸਾਡਾ ਡਿਫਰੈਂਸਿਸ ਹੋ ਗਿਆ। ਸਾਡੇ ਜਿਹੜੀਆਂ ਇਹ ਕਮਿਊਨਿਸਟ ਪਾਰਟੀਆਂ ਸੀ ਇਹ ਨੈਸ਼ਨਲਿਸਟ ਤਾਂ ਹੁੰਦੀਆਂ ਹੀ ਆ, ਇਹਨਾਂ ਦਾ ਸਾਰਾ ਸਟਰਕਚਰ ਹੈ ਕਿਉਂਕਿ ਇਹਨਾਂ ਦੀ ਆਈਡੀਓਲੋਜੀ ਵੀ ਡਿਫਰੈਂਟ ਲੈਵਲ ਤੋਂ ਸ਼ੁਰੂ ਹੁੰਦੀ ਆ। ਸਟੇਟ ਨੇਸ਼ਨ ਸਟੇਟ ਦੇ ਇਹ ਹਮੇਸ਼ਾ ਹੀ ਹਾਮੀ ਹੁੰਦੇ ਆ ਤੇ ਸਿੱਖਾਂ ਦੇ ਵਿੱਚ ਉਸ ਕਿਸਮ ਦਾ ਨੇਸ਼ਨ ਸਟੇਟ ਦਾ ਕਨਸੈਪਟ ਨਹੀਂ ਹੈ, ਸਰਬੱਤ ਦੇ ਭਲੇ ਦਾ। ਬਾਕੀ ਸਰਬੱਤ ਦਾ ਭਲਾ ਮੀਨਸ ਸਾਡੀ ਅਸੀਂ ਤਾਂ ਸਟੇਟਲੈਸਨੈਸ ਦੇ ਵਿੱਚ ਵੀ ਸਾਡਾ ਹੈ, ਪਰ ਲੈਫਟ ਦੇ ਵਿੱਚ ਸਟੇਟ ਭਾਵੇਂ ਇਹ ਇੰਟਰਨੈਸ਼ਨਲਿਸਟ ਹੈ ਸਾਰੀ ਫਿਲਾਸਫੀ, ਮਟੀਰੀਅਲਿਸਟਿਕ ਇਹਦੀ ਸਾਰੀ ਹੋਂਦ ਹੈ ਇੱਧਰੋਂ ਸ਼ੁਰੂ ਹੁੰਦੀ ਹੈ ਤੇ ਦੂਜੇ ਪਾਸੇ ਅਧਿਆਤਮ ਸਾਈਡ ਤੋਂ ਹੁੰਦੀ ਹੈ। ਪਰ ਦੋਨਾਂ ਦਾ ਡਿਫਰੈਂਸਿਸ ਹੋਣ ਦੇ ਬਾਵਜੂਦ ਕਾਫੀ ਦੂਰ ਤੱਕ ਇਹਨਾਂ ਦੇ ਜਿਹੜੇ ਸਰੋਕਾਰ ਹੈ ਉਹ ਸਾਂਝੇ ਹੈ ਤੇ ਜਦੋਂ ਇਸੇ ਕਰਕੇ ਸਾਂਝੀ ਉਸ ਤੋਂ ਬਾਅਦ ਸਾਡਾ ਪੰਜਾਬੀ ਸੂਬੇ 'ਚ ਫਰਕ ਪਿਆ। ਪੰਜਾਬੀ ਸੂਬੇ ਤੋਂ ਬਾਅਦ ਜਿਹੜਾ 80 ਚਾਕੇ ਦਾ ਸਾਡਾ ਬਹੁਤ ਜ਼ਿਆਦਾ ਫਰਕ ਪਿਆ। ਉਹਦੇ ਵਿੱਚ ਤਾਂ ਇੱਥੋਂ ਤੱਕ ਵੀ ਹੈ ਬੜੀ ਬਦਕਿਸਮਤੀ ਦੀ ਗੱਲ ਵੀ ਲੈਫਟ ਦਾ ਇੱਕ ਛੋਟਾ ਜਿਹਾ ਹਿੱਸਾ ਸੀਗਾ ਉਹਨੇ ਸਟੇਟ ਤੋਂ ਹਥਿਆਰ ਵੀ ਲੈ ਲਏ ਤੇ ਲੜਾਈ ਵੀ ਕਰਨ ਲੱਗ ਗਿਆ। ਇਸ ਕਿਸਮ ਦੇ ਜਿਹੜੇ ਸਿੱਖਾਂ ਵਿਰੁੱਧ ਮਾਰ ਮਰਾਈ ਦੇ ਵਿੱਚ ਵੀ ਸ਼ਾਮਲ ਹੋ ਗਿਆ। ਇਹ ਜਿਹੜਾ ਸਾਰਾ ਕੁਝ ਸਾਡਾ ਵਰਤਾਰਾ ਹੋਇਆ ਇਸ ਨੂੰ ਕੁਝ ਠੱਲ ਇਸ ਕਿਸਾਨ ਮੋਰਚੇ ਨੇ ਪਾਈ ਹੈ। ਕਿਸਾਨ ਮੋਰਚੇ ਵਿੱਚ ਪ੍ਰੈਕਟੀਕਲੀ ਪਤਾ ਲੱਗ ਗਿਆ। ਹੁਣ ਸਾਡੀ ਸਾਰੀ ਜਿਹੜੀ ਇਸ ਲੱਬੋ-ਲੁਆਬ ਐਫਰਟਸ ਹੈ ਉਹਦਾ ਦਾਰੋਮਦਾਰ ਇਹ ਹੈ ਵੀ ਸਾਨੂੰ ਪ੍ਰੈਕਟੀਕਲੀ ਲਾਈਫ ਦੇ ਵਿੱਚ ਇਸ ਸੰਕਟ 'ਚੋਂ ਪੰਜਾਬ ਨੂੰ ਕੱਢਣ ਲਈ ਹੋਰ ਲੜਾਈ ਨਹੀਂ ਚਾਹੀਦੀ, ਹੋਰ ਪਾੜੇ ਨਹੀਂ ਚਾਹੀਦੇ। ਅਸੀਂ ਇਕੱਠੇ ਹੋ ਕੇ ਲੜੀਏ ਤਾਂ ਹੀ ਅਸੀਂ ਪੰਜਾਬ ਨੂੰ ਰੀਜਨਰੇਟ ਉਸ ਨੂੰ ਦੁਬਾਰਾ ਅਸੀਂ ਮੁੜ ਸਰਜੀਤ ਕਰ ਸਕਦੇ ਹਾਂ। ਨਹੀਂ ਅਸੀਂ ਹੁਣ ਪਹਿਲੇ ਆਰਥਿਕ ਲੈਵਲ ਤੇ ਇਕਨੋਮਿਕ ਲੈਵਲ ਤੇ ਪਹਿਲੀ ਪੋਜੀਸ਼ਨ ਤੋਂ ਡਿੱਗ ਕੇ ਅਸੀਂ 16ਵੀਂ ਪੋਜੀਸ਼ਨ ਤੇ ਆ ਗਏ ਹਾਂ। ਸਾਰੇ ਫੀਲਡ ਵਿੱਚ ਐਜੂਕੇਸ਼ਨ ਤੇ ਕਿਤੇ ਵੀ ਹੈ ਅਸੀਂ ਕਿਤੇ ਹੁਣ ਬਹੁਤ ਹੀ ਥੱਲੇ ਵਾਲੀਆਂ ਪੋਜੀਸ਼ਨਾਂ ਚਲੇ ਗਏ ਹਾਂ ਇੰਡੀਆ 'ਚ ਤੇ ਜ਼ਰੂਰਤ ਹੈ ਕਿ ਅਸੀਂ ਇਕੱਠੇ ਸਿਰ ਜੋੜ ਕੇ ਆਪਸ ਵਿੱਚ ਦੀ ਲੈਫਟ ਤੇ ਰਾਈਟ ਵਾਲੇ ਤੇ ਜਿਹਦੇ ਵਿੱਚ ਅਸੀਂ ਇੱਕ ਗੱਲ ਹੋਰ ਕਲੀਅਰ ਕਰਨਾ ਚਾਹੁੰਦੇ ਅਸੀਂ ਸਿੱਖ ਨੂੰ ਪੂਰੀ ਰਾਈਟ ਦੀ ਜਿਹੜੀ ਰਾਈਟਿਸਟ ਹੋਣ ਦੀ ਜਿਹੜੀ ਇੱਕ ਖਾਸ ਕੈਟੇਗਰੀ ਰੱਖੀ ਹੈ। ਅਸੀਂ ਨਹੀਂ ਸਮਝਦੇ ਵੀ ਇਹਦੇ ਤੇ ਵੀ ਮੈਂ ਕਹੂੰਗਾ ਵਿਦਵਾਨ ਗੱਲ ਕਰਨ ਵੀ ਅਸੀਂ ਵੀ ਰਾਈਟਿਸਟ ਲੈਵਲ ਤੇ ਪੂਰੀ ਤਰ੍ਹਾਂ ਫਿੱਟ ਹੁੰਦੇ ਆ ਜਿਸ ਤਰੀਕੇ ਨਾਲ ਹੋਰ ਰਿਲੀਜਨ ਹੁੰਦੇ ਆ ਤੇ ਅਸੀਂ ਇਸ ਕਰਕੇ ਇਹ ਵੀ ਸਾਨੂੰ ਇਹਦੇ ਉੱਤੇ ਵੀ ਕੁਝ ਵਿਚਾਰ ਆਉਣਗੇ ਤੇ ਇੰਨੀਆਂ ਗੱਲਾਂ ਇਸ ਕਰਕੇ ਅਸੀਂ ਸਭ ਤੋਂ ਪਹਿਲਾਂ ਮੁੱਖ ਬੁਲਾਰੇ ਅੱਜ ਸਾਡੇ ਹਰਿੰਦਰ ਸਿੰਘ USA ਤੋਂ ਆਏ ਆ, ਇਹ ਬੋਲਣਗੇ। ਇਹਨਾਂ ਤੋਂ ਬਾਅਦ ਸਾਡੇ ਕੋਲੇ 10 ਤਾਂ ਮੇਨ ਬੁਲਾਰੇ ਆਏ ਬੈਠੇ ਆ ਪਹਿਲਾਂ ਆਲਰੇਡੀ ਤੇ ਅਸੀਂ ਉਸ ਤੋਂ ਬਾਅਦ ਉਸ ਮੁਤਾਬਕ ਆਪਣਾ 3 ਘੰਟੇ ਦਾ ਟਾਈਮ ਹੈ ਉਸ 3 ਘੰਟੇ ਨੂੰ ਵੰਡ ਕੇ ਅਸੀਂ ਆਪਸ ਵਿੱਚ ਦੀ ਜਿੰਨਾ ਵੱਧ ਤੋਂ ਵੱਧ ਇੰਟਰਚੇਂਜ ਐਕਸਚੇਂਜ ਕਰ ਸਕਦੇ ਹਾਂ ਉਹ ਅਸੀਂ ਇੱਕ ਦੂਜੇ ਨੂੰ ਮੌਕਾ ਦੇਣ ਦੀ ਕੋਸ਼ਿਸ਼ ਕਰਾਂਗੇ। ਹੁਣ ਮੈਂ ਹਰਿੰਦਰ ਸਿੰਘ ਹੋਰਾਂ ਨੂੰ ਬੇਨਤੀ ਕਰਦਾ ਵੀ ਆਉਣ ਤੇ ਆਪਣੀ ਗੱਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਲ ਗੁੱਡ ਮਾਰਨਿੰਗ ਵੀ ਕਹਿ ਦੇਵਾਂ ਕਿਉਂਕਿ ਜਿਹੜੀ ਅਸੀਂ ਅਰਲੀਅਰ ਗੱਲ ਕਰ ਰਹੇ ਸੀਗੇ ਆਰਗੇਨਾਈਜ਼ਰ ਦੇ ਨਾਲ ਉੱਥੇ ਇੱਕ ਗੱਲ ਇਹ ਵੀ ਹੋਈ ਸੀਗੀ ਕਿ ਜਦ ਕੋਈ ਲੋਕਲ ਡਿਸਕਸ਼ਨ ਹੋ ਰਿਹਾ ਹੁੰਦਾ ਸਾਨੂੰ ਇਹ ਖਿਆਲ ਰੱਖਣਾ ਚਾਹੀਦਾ ਕਿ ਅੱਜ ਦੇ ਤੇ ਪਿਛਲੇ ਸਪੈਸ਼ਲੀ ਐਕਸੈਸ ਜਿਹੜਾ ਮੀਡੀਆ ਦਾ ਦੌਰ ਸ਼ੁਰੂ ਹੋ ਗਿਆ ਬਹੁਤ ਜ਼ਿਆਦਾ ਇਹ ਸਾਰਾ ਕੁਝ ਗਲੋਬਲੀ ਵੀ ਇੰਟਰਪ੍ਰੀਟ ਕੀਤਾ ਜਾਂਦਾ। ਸਿਰਫ ਪੋਲੀਟਿਕਸ ਇਜ਼ ਆਲਵੇਜ਼ ਲੋਕਲ ਬਟ ਜਿਹੜੀਆਂ ਉਹਦੀਆਂ ਡਾਕੂਮੈਂਟੇਸ਼ਨਸ ਹੁੰਦੀਆਂ ਨੇ ਤੇ ਜਦ ਪੰਜਾਬ ਜਾਂ ਸਿੱਖਾਂ ਨੂੰ ਸਟੱਡੀ ਕੀਤਾ ਜਾਂਦਾ ਉੱਥੇ ਫਿਰ ਇਹ ਚੀਜ਼ਾਂ ਪਹੁੰਚਦੀਆਂ ਨੇ ਕਿਸੇ ਨਾ ਕਿਸੇ ਲੈਵਲ ਤੇ। ਸਾਨੂੰ ਉਹ ਵੀ ਖਿਆਲ ਰੱਖਣਾ ਚਾਹੀਦਾ ਅਸੀਂ ਲੋਕਲ ਗੱਲ ਕਰ ਰਹੇ ਹਾਂ ਅਦਰਵਾਈਜ਼ ਸਾਡੀ ਸਟੋਰੀ ਕੁਝ ਹੋਰ ਵੀ ਬਣ ਜਾਂਦੀ ਹੈ ਕਿਉਂਕਿ ਨਰੇਸ਼ਨ ਦਾ ਦੌਰ ਆ। ਨੈਰੇਟਿਵ ਕੀ ਆ
ਉਹਨੂੰ ਖਿਆਲ ਰੱਖਣਾ ਬਹੁਤ ਜ਼ਰੂਰੀ ਆ। ਤੇ ਇੱਥੇ ਮੈਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਬੈਠੇ ਹਾਂ ਸ੍ਰੀ ਗੁਰੂ ਸਿੰਘ ਸਭਾ, ਜਿਹੜਾ ਕੇਂਦਰੀ ਸਿੰਘ ਸਭਾ ਦੇ ਨਾਂ ਤੇ। ਕੇਂਦਰੀ ਸਿੰਘ ਸਭਾ ਜਿਹੜਾ ਅਦਾਰਾ ਹੈਗਾ, ਉੱਥੇ ਓਬਵੀਅਸਲੀ ਇੱਕ ਸਿੱਖ ਰੈਫਰਮੇਸ਼ਨ ਨਾਲ ਜੁੜਿਆ ਹੋਇਆ, ਜਿਹੜਾ ਇਹ ਡਿਮਾਂਡ ਕਰਦਾ ਹੈਗਾ ਕਿ ਅਸੀਂ ਜਿਹੜੇ ਵੀ ਖਾਨੇ ਵਿੱਚੋਂ ਆ ਰਹੇ ਹਾਂ ਇੱਥੇ, ਉਹਨੂੰ ਰਿਫਾਰਮ ਕਰਨ ਦੀ ਕੋਸ਼ਿਸ਼ ਕਰੀਏ। ਜੇ ਇੰਟਰਨਲ ਰੈਫਰਮੇਸ਼ਨ ਨਹੀਂ ਹੋਊਗੀ ਤਾਂ ਕੁਝ ਨਹੀਂ ਹੋਊ। ਤਾਂ ਅੱਜ ਜਦ ਮੈਂ ਦਰਬਾਰ ਸਾਹਿਬ ਦਾ ਹੁਕਮ ਸੁਣਿਆ, ਮੇਰਾ ਪਰਸਨਲ ਨਿਯਮ ਆ, ਮੈਂ ਕਿਹਾ ਮੈਨੂੰ ਕੀ ਸੇਧ ਦੇ ਰਹੇ ਨੇ ਅੱਜ ਗੁਰੂ ਅਰਜਨ ਸਾਹਿਬ। ਤੇ ਉੱਥਾਂ ਨੇ ਉਹਨਾਂ ਦਾ ਜਿਹੜੀ ਲਾਈਨ ਢੁਕਦੀ ਹੈ ਇੱਥੇ, ਉਹ ਸੀ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨਸ ਜਾਏ ਪਰਮਾਈ। ਜਿਹੜੀ ਤੁਮਰੀ ਵਰਡ ਹੈ ਨਾ, ਇਹ ਬੜਾ ਪਰਸਨਲ ਹੈਗਾ। ਇਹਨੂੰ ਇੱਕ ਕੋਈ ਪੋਜੀਸ਼ਨਲ ਲੈਵਲ ਤੇ ਨਹੀਂ ਦੱਸਿਆ ਗਿਆ। ਜਿਹਦੀ ਕੋਈ ਰਿਲੇਸ਼ਨਸ਼ਿਪ ਹੁੰਦੀ ਹੈ, ਰਿਸ਼ਤਾ ਹੁੰਦਾ, ਉਹ ਇਸ ਤਰ੍ਹਾਂ ਕਹਿ ਸਕਦਾ। ਕਹਿੰਦੇ ਤੇਰੀ ਕਿਰਪਾ ਦੇ ਨਾਲ। ਹੁਣ ਆਪਾਂ ਨੂੰ ਇਹ ਵੀ ਇੰਟਰਪ੍ਰੀਟ ਕਰਾਂਗੇ, ਜੇ ਸਾਡਾ ਇੱਕ ਪੋਜੀਸ਼ਨਲ ਗॉड ਨਹੀਂ ਆ, ਰੱਬ ਨਹੀਂ ਆ, ਇੱਕ ਓੰਕਾਰ ਤਾਂ ਇੱਕ ਰਿਸ਼ਤਾ ਜੋੜਨ ਵਾਲੀ ਗੱਲ ਆ, ਤੇ ਉੱਥੇ ਉਹਦੀ ਗ੍ਰੇਸ ਨੂੰ, ਉਹਦੇ ਗੁਰਪ੍ਰਸਾਦ ਨੂੰ ਕਿਵੇਂ ਫੀਲ ਕਰੀਏ, ਉਹਦਾ ਇੱਕ ਪਤਾ ਇਹ ਲੱਗੂ ਕਿ ਤੁਸੀਂ ਉਹਦੀ ਗ੍ਰੇਸ 'ਚ ਆ ਗਏ ਹੋ ਜੇ ਆਪਣਾ ਪ੍ਰਾਈਡ ਛੱਡ ਦੋਗੇ, ਆਪਣਾ ਮਾਣ। ਅੱਜ ਕੱਲ੍ਹ ਅਸੀਂ ਅੰਗਰੇਜ਼ੀ 'ਚ ਵੀ ਇਹ ਕਹਿਣ ਲੱਗੇ ਹਾਂ, ਵੀ ਆਰ ਵੈਰੀ ਪ੍ਰਾਊਡ ਯੂ ਡਿਡ ਦਿਸ। ਇਹ ਬੜੀ ਪ੍ਰੋਬਲਮੈਟਿਕ ਸਟੇਟਮੈਂਟ ਆ। ਉਹ ਪ੍ਰਾਈਡ ਹੀ ਅਸੀਂ ਛੱਡ ਨਹੀਂ ਰਹੇ, ਇਸੇ ਕਰਕੇ ਮੇਲ ਮਿਲਾਪ ਵੀ ਨਹੀਂ ਹੋਣਾ। ਸੋ ਸਾਨੂੰ ਇਹ ਸੇਧ ਦਿੱਤੀ ਜਾ ਰਹੀ ਹੈ ਕਿ ਇੱਕ ਤਾਂ ਅਸੀਂ ਆਪਣਾ ਜਿਹੜਾ ਅਟੈਚਮੈਂਟ ਆ ਇਹਦੇ ਨਾਲ ਜੁੜਿਆ ਹੋਇਆ ਪ੍ਰਾਈਡ ਦੇ ਨਾਲ, ਉਹ ਛੱਡੀਏ। ਕਹਿੰਦੇ ਫਿਰ ਜਿਹੜੇ ਡਾਊਟਸ ਤੇ ਡਿਲੀਜਨਸ ਆਏ ਨੇ ਨਾ ਸਾਡੇ, ਉਹ ਖਤਮ ਹੋਣਗੇ। ਜੇ ਪ੍ਰਾਈਡ ਨਹੀਂ ਛੱਡਿਆ, ਇਹਦੀ ਪੋਸੀਬਿਲਿਟੀ ਹੈ ਨਹੀਂ। ਫਿਰ ਉਹਦੀ ਅਗਲੀ ਲਾਈਨ 'ਚ ਇਹ ਵੀ ਆ ਗਿਆ, ਫਿਰ ਤੁਹਾਨੂੰ ਸਾਰੇ ਹੀ ਜਾਂ ਸਾਰਿਆਂ ਵਿੱਚ ਹੀ ਉਹ ਨਜ਼ਰ ਆਊ। ਅਜੇ ਤਾਂ ਸਿੱਖ ਜਥੇਬੰਦੀਆਂ ਨੂੰ ਵੀ ਨਹੀਂ ਆਉਂਦਾ ਇੱਕ ਦੂਜੇ 'ਚ ਨਜ਼ਰ। ਤੇ ਜਦ ਅਸੀਂ ਸਿੱਖੀ ਤੋਂ ਬਾਹਰ ਦੀ ਗੱਲ ਕਰਦੇ ਹਾਂ, ਭਾਵੇਂ ਖੱਬੇ ਪੱਖੀ ਆ ਤੇ ਭਾਵੇਂ ਜਿਹੜੀਆਂ ਵੀ ਆਈਡੀਓਲੋਜੀਜ਼ ਨੇ, ਉਹਨਾਂ ਵਿੱਚ ਵੀ ਨਜ਼ਰ ਨਹੀਂ ਆ ਰਿਹਾ। 7.5 ਬਿਲੀਅਨ ਪੋਪੂਲੇਸ਼ਨ ਆ ਵਰਲਡ ਵਿੱਚ ਲੋਕਾਂ ਦੀ। ਸਿੱਖਾਂ ਦੀ 30 ਮਿਲੀਅਨ ਆ। 30 ਮਿਲੀਅਨ ਜੀ ਨੇ ਆਪਸ ਦੇਖ ਪਾ ਰਹੇ। ਪੰਜਾਬ ਦੀ ਜੇ ਤੁਸੀਂ ਗਲੋਬਲ ਪੰਜਾਬ ਵੀ ਲੈ ਲਓਗੇ, ਮੈਂ ਤਾਂ ਕਹਿੰਦਾ 130 ਮਿਲੀਅਨ ਹੋ ਚੁੱਕੀ ਹੈ ਉਹਦੀ। ਇਸ ਪੰਜਾਬ ਦੀ ਤੁਸੀਂ ਕਹਿ ਲਓ ਉਹਦੀ ਰਫਲੀ 1/3 ਰਹਿ ਗਈ ਜਾਂ 1/4 ਰਹਿ ਗਈ। ਇਹ ਬਹੁਤ ਵੱਡਾ ਚੈਲੰਜ ਹੈ। ਤੇ ਇਹ ਉਹਨਾਂ ਦਾ ਸਟੇਟਮੈਂਟ ਆ, ਇਹ ਫਿਲੋਸੋਫੀਕਲ ਸਟੇਟਮੈਂਟ ਨਹੀਂ ਆ। ਜਿਨ੍ਹਾਂ ਨੇ ਕਰਕੇ ਦਿਖਾਇਆ ਸੀ ਤੇ ਜਿਨ੍ਹਾਂ ਨੇ ਲਿਖਿਆ, ਉਹਨਾਂ ਨੇ ਸੈਂਟਰ ਬਣਾਏ ਸੀ ਹਰਮੰਦਰ ਸਾਹਿਬ ਤੇ ਕਨਸਟੀਟਿਊਸ਼ਨ ਦਿੱਤਾ ਸੀ, ਜਿਹਨੂੰ ਅਸੀਂ ਹੁਣ ਗੁਰੂ ਗ੍ਰੰਥ ਸਾਹਿਬ ਆਖਦੇ ਹਾਂ। ਤੇ ਉਹਨਾਂ ਨੂੰ ਪਰਸੀਕਿਊਟ ਐਕਸਟ੍ਰੀਮ ਰਾਈਟ ਕਿਹਾ ਜਾਊ ਜਿਨ੍ਹਾਂ ਨੇ ਕੀਤਾ ਸੀ। ਵਿਚ ਮੀਨਸ ਕਿ ਇਹ ਜਿਹੜਾ ਸਿੱਖਾਂ ਨੂੰ ਖੱਬੇ ਸੱਜੇ, ਲੈਫਟ ਰਾਈਟ ਸੈਂਟਰ ਅਸੀਂ ਅੰਗਰੇਜ਼ੀ 'ਚ ਕਹਿ ਦਿੰਦੇ ਹਾਂ, ਇੱਦਾਂ ਬਾਕਸ ਨਹੀਂ ਕੀਤਾ ਜਾ ਸਕਦਾ। ਉਹ ਪਰਟੀਕੂਲਰ ਨੈਸ਼ਨਲਿਸਟਿਕ ਪੋਲਿਟਿਕਸ ਵਿੱਚ ਆ ਕੇ ਅਸੀਂ ਫਸ ਜਾਂਦੇ ਹਾਂ। ਮੈਂ ਇਸ ਕਰਕੇ ਵੀ ਸਟੇਟਮੈਂਟ ਸ਼ੇਅਰ ਕਰ ਰਿਹਾ ਕਿ ਜਿਹੜੇ ਦੱਸ ਰਹੇ ਨੇ, ਉਹਨਾਂ ਨੂੰ ਤਾਂ ਜਿਵੇਂ ਕਹਿੰਦੇ ਸਟੇਟ ਰਿਲੀਜਨ ਤੇ ਸਟੇਟ ਨੇ ਇਕੱਠਾ ਹੋ ਕੇ, ਉਹਨਾਂ ਦੇ ਆਪਣੇ ਪਰਿਵਾਰ ਜਿਹੜੇ ਕੋਲੈਬੋਰੇਟਰਸ ਬਣੇ ਸਟੇਟ ਦੇ ਨਾਲ, ਉਹਨਾਂ ਨੇ ਸ਼ਹੀਦ ਕਰਵਾਇਆ ਸੀ। ਸੋ ਵੀ ਹੈਵ ਟੂ ਅੰਡਰਸਟੈਂਡ ਕਿ ਸਾਡਾ ਥੀਸਸ ਐਕਚੁਅਲੀ ਇਹ ਆ। ਉਸ ਥੀਸਸ ਦੇ ਵਿੱਚ ਮੈਨੂੰ ਅੱਧੇ ਘੰਟੇ ਲਈ ਬੋਲਣ ਲਈ ਕਿਹਾ ਗਿਆ। ਮੈਂ ਉਹਦੇ 'ਚ ਪਹਿਲੀਆਂ ਆਪਣੀਆਂ 2-3 ਅਸੰਪਸ਼ਨਸ ਦੱਸਦਾ ਹਾਂ। ਮੇਰੀ ਪਹਿਲੀ ਅਸੰਪਸ਼ਨ ਇਹ ਆ ਕਿ ਮੈਂ ਕੋਈ ਪਿਛਲੀ ਗੱਲ ਨਹੀਂ ਕਰਨੀ। ਗੁਰਬਾਣੀ ਦਾ ਕਥਨ ਹੈ, ਅਗਾਹੋਂ ਕੋ ਤਰਾਗ। ਜੇ ਅਸੀਂ 75ਵੀਂ ਐਨੀਵਰਸਰੀ ਮਨਾ ਰਹੇ ਹਾਂ ਪਾਰਟੀਸ਼ਨ ਦੀ, ਸਾਡੇ ਲਈ ਤਾਂ ਉਹੀ ਹੈ ਨਾ। ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ। ਮੈਨੂੰ ਇਹਨੇ ਪੁੱਛਿਆ ਵਿਸ਼ਾ ਕੀ ਹੈ, ਮੈਨੂੰ ਇਹੀ ਲਿਖ ਕੇ ਦਿੱਤਾ। ਮੈਂ ਕਿਹਾ ਟੁਵਰਡ ਸਟਰੋਂਗਰ ਪੰਜਾਬ। ਟੁਵਰਡਸ ਦਾ ਮਤਲਬ ਜੇ ਲੈ ਕੇ ਜਾਣਾ ਉੱਧਰ ਨੂੰ, ਜੇ ਉੱਧਰ ਨੂੰ ਲੈ ਕੇ ਜਾਣਾ। ਕੁਝ ਚੀਜ਼ਾਂ ਮੈਂ ਆਪਣੇ ਅਸੰਪਸ਼ਨ ਦੀ ਕਹਾਂਗਾ, ਫਿਰ ਕੁਝ ਰਾਏ ਦੇਵਾਂਗਾ। ਉਹਦੇ 'ਚ ਪਹਿਲੀ ਹੈ ਕਿ ਅਗਲੀ ਗੱਲ ਕਰੋ। ਟਰਾਂਗ ਐਕਚੁਅਲੀ ਹੁੰਦਾ ਲੌਂਗ ਕਰਨਾ। ਇਹ ਬੜਾ ਪੋਇਟਿਕ ਵਰਡ ਆ। ਇਹਨੂੰ ਕੱਲਾ ਵਿਸ਼ਲੇਸ਼ਣ ਜਾਂ ਐਨਾਲਿਟਿਕ ਰੂਪ ਵਿੱਚ ਨਹੀਂ ਸਮਝਿਆ ਜਾ ਸਕਦਾ। ਵਿਚ ਮੀਨਸ ਤੁਹਾਡੀ ਇੱਕ ਪਿਆਸ ਹੋਣੀ ਚਾਹੀਦੀ ਹੈ ਕਰਨ ਲਈ। ਇਹ ਸਿਰਫ ਇੱਦਾਂ ਮੇਰੇ ਵਰਗੇ ਟੁੱਟੇ ਜਿਹੇ ਬੰਦੇ ਨੂੰ ਬੁਲਾ ਕੇ ਲੈਕਚਰ 'ਚ ਨਹੀਂ ਹੋ ਸਕਦਾ। ਸੋ ਇਟਸ ਅ ਵੈਰੀ ਸੀਰੀਅਸ ਥਿੰਗ ਕਿ ਜੇ ਉਹ ਤਾਂਗ ਹੋਊਗੀ ਅੱਗੇ ਵੇਖਣ ਦੀ, ਅਹੈਡ ਜਾਣ ਦੀ, ਫਿਰ ਉਹਦਾ ਨਾਲ ਲਿਖਤਾ ਕਿ ਮੋਢੇ ਤੋਂ ਪਿੱਛੇ ਮੁੜ ਕੇ ਨਹੀਂ ਦੇਖਣਾ। ਫਿਰ ਵਿਚ ਮੀਨਸ ਕਿ ਪੈਸ ਵਿੱਚ ਜੋ ਹੋਇਆ, ਕਿਸੇ ਕਾਰਨ ਹੋਇਆ, ਸਿੱਖ ਸ਼ਬਦਾਵਲੀ ਵਿੱਚ ਉਹਨੂੰ ਹੁਕਮ ਵੀ ਆਖਿਆ ਜਾਂਦਾ, ਉਹਨੂੰ ਐਕਸੈਪਟ ਕਰ ਲਓ। ਜੇ ਨਹੀਂ ਕਰਾਂਗੇ ਇਹ, ਤਾਂ ਅਗਲੀ ਗੱਲ ਕਰ ਹੀ ਨਹੀਂ ਸਕਦੇ। ਸੋ ਵੀ ਹੈਵ ਟੂ ਲੁੱਕ ਫਾਰਵਰਡ। ਉਹਦੀ ਇੱਕ ਬੇਸਿਕ ਅਸੰਪਸ਼ਨ ਆ ਕਿ ਪੈਸਟ ਵੱਲ ਬਾਰ-ਬਾਰ ਇਸ਼ਾਰਾ ਨਹੀਂ ਕਰ ਸਕਦੇ। ਸਾਡੇ ਨੂੰ ਇੱਕ ਬੜੀ ਰਿਸਟ੍ਰੇਂਟ ਦਿਖਾਣੀ ਪੈਣੀ ਉਹਦੇ 'ਚ। ਉਸ ਰਿਸਟ੍ਰੇਂਟ ਦੇ ਵਿੱਚ ਫਿਰ ਕੀ ਹੋਊਗਾ,
मैं सैकेंड असंपशन अपनी शेयर करना चाਹੁੰਦਾ कि मैं जी हैगा अपने आप ਨੂੰ मैं कहना मैं थर्ड पंजाब तो हाँ, क्योंकि 47 ਵਿੱਚ बन गया ईस्ट ਤੇ ਵੈਸਟ ਤੇ ਉਸ ਤੋਂ ਬਾਅਦ बन गया एक डायस्पोरा ਦਾ। डायस्पोरा ਦੀ जो पॉपुलेशन ਲਈਏ ਉਹ भी ग्लोबली काफ़ी ਵੱਧ ਗਿਆ। ਅੰਕੜਿਆਂ ਬਾਰੇ ਸਮਵੇਅਰ ਬਿਟਵੀਨ 130 ਮੰਨੀ ਜਾਂਦੀ ਹੈ, ਐਕਚੁਅਲੀ ਅਰਾਊਂਡ 130 ਟੋਟਲ। ਸੋ 5 ਮਿਲੀਅਨ ਨੇ ਜਾਂ 10 ਮਿਲੀਅਨ ਨੇ ਜਾਂ 20 ਮਿਲੀਅਨ ਨੇ, ਇਹਦਾ ਸਟੈਟਿਸਟੀਕਲ ਐਨਾਲਿਸਿਸ ਕੀਤਾ ਜਾ ਸਕਦਾ। ਬਟ ਦ ਰੀਜ਼ਨ ਆਈ ਐਮ ਸੇਇੰਗ ਕਿ ਮੈਂ ਉਸ ਅਸੰਪਸ਼ਨ ਤੋਂ ਆ ਰਿਹਾ, ਮੇਰਾ ਇੱਕ ਆਪਣਾ ਸਫ਼ਰ ਹੈ ਇਸ ਪੰਜਾਬ ਦੇ ਪ੍ਰਤੀ, ਮੇਰੀ ਇੱਕ ਆਪਣੀ ਆਈਡੈਂਟੀਟੀ ਵਿੱਚੋਂ ਵੀ ਮੈਂ ਲੱਭ ਰਿਹਾ ਕਿ ਕਿਹੜੇ ਪੰਜਾਬ ਨਾਲ ਤੇ ਕਿਹੜੀ ਪੰਜਾਬ ਦੀ ਧਾਰਨਾਵਾਂ ਨਾਲ ਜੁੜਿਆ ਹੋਇਆ। ਤੇ ਮੈਂ ਇਸ ਕਰਕੇ ਕਹਿ ਰਿਹਾ ਕਿ ਜਿਸ ਪੰਜਾਬ ਦੇ ਵਿੱਚ ਇਹ ਇਸ਼ੂ ਆਪਾਂ ਚੱਕ ਰਹੇ ਹਾਂ, ਇਹ ਤਾਂ ਹੁਣ ਛਾੜ ਵਾਲਾ ਰਹਿ ਗਿਆ। 47 ਵਿੱਚ 2 ਦਰਿਆ ਪਹਿਲਾਂ ਹੀ ਕੱਢਦੇ ਤੇ ਉਹਨਾਂ ਚੋਂ ਇੱਕ ਝੇਲਾਮਾਂ ਤੇ ਇੱਕ ਝਨਾਹ, ਤੇ ਝਨਾਹ ਤਾਂ ਲਵ ਸਟੋਰੀਜ਼ ਬਗੈਰ ਕੀਤਾ ਹੀ ਨਹੀਂ ਜਾ ਸਕਦੀ ਗੱਲ। ਆਪਾਂ ਉੱਥੇ ਵੀ ਅਟਕੇ ਹੋਏ ਹਾਂ ਬੜਾ ਜ਼ਬਰਦਸਤ, ਕਿ ਅਸੀਂ ਐਕਚੁਅਲੀ ਤਾਂ 3 ਦਰਿਆ ਦੀ ਗੱਲ ਕਰ ਰਹੇ ਹਾਂ ਹੁਣ। ਤੇ ਪਹਿਲਾਂ ਉਸ ਤੋਂ ਜੇ ਜਾਣਾ ਤਾਂ ਸਾਨੂੰ 47 ਤੋਂ ਪਹਿਲਾਂ ਵੀ ਦੇਖਣਾ ਪੈਣਾ ਥੋੜਾ ਜਿਹਾ, ਕਿ ਉਸ ਤੋਂ ਪਹਿਲਾਂ ਸਾਡਾ ਕੀ ਰਵੱਈਆ ਸੀ ਪੋਲੀਟੀਕਲ ਅਲਾਇੰਸਿਸ ਦਾ, ਤੇ ਉਸ ਤੋਂ ਬਾਅਦ ਕਿਵੇਂ ਰਿਹਾ 47 ਤੋਂ ਬਾਅਦ ਤੇ 66 ਤੋਂ ਬਾਅਦ ਵੀ। ਆਬਵੀਅਸਲੀ 80s ਦੀ ਗੱਲ ਬਹੁਤ ਆਉਂਦੀ ਹੈ, ਪਰ ਉਹਦੇ ਪਿਛੋਕੜ 'ਚ ਕਈ ਗੱਲਾਂ ਹੋਰ ਨੇ। ਸੋ ਸੈਕੰਡ ਅਸੰਪਸ਼ਨ ਆਮ ਸੇਇੰਗ ਇਸ ਮੇਰਾ ਬੜਾ ਛੋਟਾ ਪਰਸਪੈਕਟਿਵ ਆ, ਥੋੜਾ ਜਿਹਾ ਥਰਡ ਪੰਜਾਬ ਦਾ ਪਰਸਪੈਕਟਿਵ ਹੈਗਾ। ਤੇ ਉਸ ਪਰਸਪੈਕਟਿਵ ਵਿੱਚ ਮੈਂ ਤਾਂ ਅਗਲੀ ਗੱਲ ਦੇਖਣਾ ਚਾਹੁੰਦਾ, ਜਿਹਨੂੰ ਪ੍ਰੋਫੈਸਰ ਪੂਰਨ ਸਿੰਘ ਜਦ ਸਭ ਘੁੰਮ ਕੇ ਆ ਗਏ ਨਾ, ਉਹ ਕਹਿੰਦੇ ਸੀ ਕਿ ਪੰਜਾਬ ਜਿਹਾ ਦੇਸ਼ ਮੈਨੂੰ ਕਿਤੇ ਹੋਰ ਨਹੀਂ ਲੱਭਿਆ। ਉਸ ਪੰਜਾਬ ਨੂੰ ਉਹ ਘੂਕ ਰਹੇ ਸੀ। ਮੈਂ ਉਸ ਲੈਵਲ ਤੇ ਪੰਜਾਬ ਨੂੰ ਦੇਖਣ ਦੀ ਕੋਸ਼ਿਸ਼ ਕਰ ਰਿਹਾ ਕਿ ਉਹਦੇ ਵਿੱਚ ਹੁਣ ਖੱਬੇ ਕਹਿਣਾ ਸੱਜੇ ਕਹਿਣਾ, ਉਹਦੇ ਬਾਰੇ ਵੀ ਥੋੜੀ ਅਸੰਪਸ਼ਨਸ ਦੀ ਗੱਲ ਕਰਾਂਗਾ, ਉਹ ਕੀ ਮਤਲਬ ਬਣਦਾ ਫਿਰ ਉਹਦਾ। ਤੀਸਰੀ ਗੱਲ ਹੈਗੀ ਕਿ ਕਿਉਂਕਿ ਮੈਂ ਥਰਡ ਪੰਜਾਬ ਦਾ, ਤੁਸੀਂ ਕਹੋਗੇ ਇਹ ਤਾਂ ਪਰਦੇਸੀ ਬੰਦਾ, ਇਹ ਤਾਂ ਇੱਥੇ ਦਾ ਹੈ ਨਹੀਂ। ਗੱਲ ਠੀਕ ਹੈ ਇਹ, ਬਟ ਇਹ ਗੱਲ ਨਾਲ ਮੈਂ ਇੱਥੇ ਜੋੜਾਂਗਾ ਕਿਉਂਕਿ ਸਿੱਖ ਨਜ਼ਰੀਏ ਤੋਂ ਵੀ ਗੱਲ ਕਰਨੀ ਆ ਕਿ ਗੁਰੂ ਨਾਨਕ ਸਾਹਿਬ ਨੇ ਜਦ ਪਰਦੇਸੀਆਂ ਦੀ ਗੱਲ ਕੀਤੀ ਨਾ, ਉੱਥੇ ਸਿਟੀਜ਼ਨਸ਼ਿਪ ਪਹਿਲਾਂ ਨਹੀਂ ਹੁੰਦੀ ਸੀ। ਪਾਸਪੋਰਟ ਤਾਂ ਰਿਕੁਆਇਰਮੈਂਟ 1970s ਦੇ ਆਏ ਨੇ। ਉੱਥੇ ਇਮੀਗ੍ਰੇਸ਼ਨ ਬਾਰਡਰਸ ਦੀ ਗੱਲ ਨਹੀਂ ਹੁੰਦੀ ਸੀ ਪਹਿਲਾਂ। ਹਾਲਾਂਕਿ ਐਮਪਾਇਰਸ ਕਿੱਥੇ ਖਤਮ ਹੁੰਦੇ ਸੀ, ਕਿੱਥੇ ਜੁੜਦੇ ਸੀ, ਤੁਹਾਨੂੰ ਸਾਰਿਆਂ ਨੂੰ ਪਤਾ। ਈਵਨ ਪਿਛਲੇ 150 ਸਾਲਾਂ ਵਿੱਚ ਜ਼ਿਆਦਾ ਸਟ੍ਰਿਕਟਨੈਸ ਆਈ ਹੈ ਇਹਨਾਂ ਚੀਜ਼ਾਂ ਦੀ। ਉਹਨਾਂ ਦਾ ਨਜ਼ਰੀਆ ਜਦ ਮੈਂ ਦੇਖਦਾ, ਉਹ ਕਹਿੰਦੇ ਨੇ ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰ ਆਇਆ, ਫਿਰ ਕਹਿੰਦੇ ਕਿਸ ਪੈ ਖੋਲੂ ਗੰਠੜੀ ਦੁਖੀ ਪਰ ਆਇਆ। ਕਹਿੰਦੇ ਅਜੇ ਤਾਂ ਮਨ ਪਰਦੇਸੀ ਬਣਿਆ ਹੋਇਆ। ਸਾਡਾ ਮਾਈਂਡ ਸੈਟ, ਸਾਡੀ ਮੈਂਟੈਲਿਟੀ, ਸਾਡੀ ਪੈਰਾਡਾਈਮ ਜਿਹਨੂੰ ਅਸੀਂ ਅੱਜ ਕੱਲ੍ਹ ਆਖ ਦਿੰਦੇ ਆ, ਉਹ ਕਿਸ ਚੀਜ਼ ਨਾਲ ਜੁੜੀ ਹੋਈ ਆ। ਉਹ ਡਿਸਾਈਡ ਕਰੋ ਕਿ ਤੁਸੀਂ ਪਰਦੇਸੀ ਹੋ ਜਾਂ ਇੱਥੇ ਦੇ ਹੋ। ਦੇਸ਼ ਪੰਜਾਬ ਪੁਰਾਣੀ ਫਰੇਜ਼ ਆ, ਉਹ ਦੇਸ਼ ਪੰਜਾਬ ਨਾਲ ਪਰਦੇਸੀ ਕੌਣ ਆ ਜਿਹੜਾ ਮੈਂਟਲੀ ਨਹੀਂ ਜੁੜਿਆ ਹੋਇਆ। ਇਹ ਗੱਲ ਵੀ ਸਾਨੂੰ ਨਾਲ ਧਿਆਨ ਰੱਖਣੀ ਪੈਣੀ ਹੈ। ਇਹ ਬਹੁਤ ਵੱਡੀ ਇੱਕ ਰੀਡੈਫੀਨੇਸ਼ਨ ਜਾਂ ਡਿਸਰਪਸ਼ਨ ਗੁਰੂ ਨਾਨਕ ਸਾਹਿਬ ਨੇ ਕੀਤੀ ਸੀ। ਇਸ ਡਿਸਰਪਸ਼ਨ ਦੇ ਵਿੱਚ ਜਿਹੜਾ ਮੈਂ ਅਖੀਰਲੀ ਅਸੰਪਸ਼ਨ ਕਹਿਣਾ ਚਾਹਾਂਗਾ ਕਿ ਮੈਂ ਇੱਥੇ ਕਿਸੇ ਫੈਕਸ਼ਨ ਦੀ ਗੱਲ ਨਹੀਂ ਕਰਨ ਆਇਆ, ਕਿਉਂਕਿ ਫੈਕਸ਼ਨਲਿਜ਼ਮ ਪੋਲਿਟਿਕਸ ਜਿੰਨੀ ਲੈਫਟ ਦੀ ਆ, ਨੈਸ਼ਨਲ ਲੈਵਲ ਤੇ ਲੈਫਟ ਕੀ ਆ, ਪੰਜਾਬ ਦੇ ਵਿੱਚ ਲੈਫਟ ਕੀ ਆ, ਉਨੀ ਤੁਸੀਂ ਸਿੱਖਾਂ ਬਾਰੇ ਕਹਿ ਸਕਦੇ ਹੋ। ਫੈਕਸ਼ਨਸ ਤਾਂ ਰਹਿੰਦੀਆਂ ਹੀ ਨੇ। ਗੁਰਬਾਣੀ ਵਿੱਚ ਇਹ ਆਈਡੀਆ ਆਇਆ ਕਿ ਤੁਸੀਂ ਫੈਕਸ਼ਨ ਬਣਾਉਣੀ ਕਿਹਦੇ ਨਾਲ ਆ। ਸੋ ਉਹਦੇ ਵਿੱਚ ਮੈਂ ਐਗਜ਼ੈਕਟ ਲਾਈਨ ਪੜ੍ਹਨਾ ਚਾਹੁੰਦਾ, ਉਹ ਹੈ ਜਿਨ ਸਿਉ ਧੜੇ ਕਰੈ ਸੋ ਜਾਹੇ। ਕਹਿੰਦੇ ਤੁਸੀਂ ਫੈਕਸ਼ਨਲ ਪੋਲਿਟਿਕਸ ਖੇਡਣੀ ਆ ਤਾਂ ਜਾਓ, ਦਿਸ ਇਜ਼ ਨਾਟ ਦ ਗੇਮ ਫॉर ਅਸ ਦੈਨ। ਸੋ ਜਿਹੜੇ ਖੇਡ ਰਹੇ ਆ ਥੋੜਾ ਜਿਹਾ ਵਿਚਾਰ ਕਰ ਲਿਓ, ਕਿਉਂਕਿ ਆਪਾਂ ਇੱਥੇ ਰੀਅਲ ਗੱਲ ਕਰਨੀਆਂ ਨੇ, ਇਕੱਲੇ ਪੈਸ ਦੀ ਨਹੀਂ ਕਰਨੀ। ਮੈਂ ਪਹਿਲਾਂ ਅਸੰਪਸ਼ਨ ਕਰ ਚੁੱਕਿਆ ਹਾਂ, ਐਟਲੀਸਟ ਇਨ ਮਾਈ ਕਨਵਰਸੇਸ਼ਨ। ਸੋ ਜਿਨ੍ਹਾਂ ਨੇ ਧੜੇਬਾਜ਼ੀ ਕਰਨੀ ਹੈ ਕਹਿੰਦੇ ਤੁਸੀਂ ਤਾਂ ਜਾਓ, ਵਿਚ ਸ਼ੁਡ ਟੈਲ ਅਸ ਕਿ ਅਸੀਂ ਕਿਹਦੇ ਨਾਲ ਖੜਨਾ। ਫਿਰ ਉਹਦੇ ਨਾਲ ਇਹ ਵੀ ਕਹਿਤਾ ਝੂਠੇ ਧੜੇ ਕਰੇ ਪਛਤਾਹੇ। ਹੁਣ ਝੂਠ ਲਿਟਰਲੀ ਤਾਂ ਲਾਇਜ਼ ਹੀ ਹੁੰਦੇ ਨੇ ਨਾ। ਹੁਣ ਕਹਿੰਦੇ ਜਿਨ੍ਹਾਂ ਦਾ ਫੈਕਸ਼ਨਲ ਪੋਲਿਟਿਕਸ ਗਰੁੱਪਿਜ਼ਮ ਖੜੇ ਝੂਠ ਤੇ ਹੈਗਾ, ਉਹਨਾਂ ਦੀ ਤਾਂ ਫਿਰ ਰਿਪੈਂਟੈਂਸ ਆਊਗੀ। ਆਪਾਂ ਦੇਖ ਹੀ ਰਹੇ ਹਾਂ, ਜੇ ਤੁਸੀਂ ਸੀਰੀਅਸ ਕਿਸੇ ਵੀ ਧੜੇ ਨਾਲ ਗੱਲ ਕਰੋ, ਲੈਫਟ ਤੇ ਸਿੱਖ ਦੀ ਕਰੋ, ਇੰਟਰਨਲ ਗੱਲ ਹੋ ਰਹੀ ਆ ਬਟ ਐਕਸਟਰਨਲ ਨਹੀਂ ਆ ਰਹੀ ਅਜੇ। ਵੀ ਹੈਵ ਟੂ ਐਡਮਿਟ ਟੂ ਸਰਟਨ ਥਿੰਗਸ, ਕਿਉਂਕਿ ਝੂਠ ਤੇ ਖੜੀਆਂ ਨੇ ਬੜੀਆਂ ਚੀਜ਼ਾਂ। ਤੇ ਨਾਲ ਹੀ ਉਹਨਾਂ ਨੇ ਕਹਿਤਾ ਚਲੋ ਇੱਥੇ ਇਵੈਂਚੁਅਲ ਆਨਸਰ ਕੀ ਹੈ, ਉੱਥੇ ਇਵੈਂਚੁਅਲ ਆਨਸਰ ਹੈਗਾ ਹਮ ਹਰਸਿਓ ਧੜਾ ਕੀਆ। ਹੁਣ ਇਹ ਮੈਂ ਥੋੜਾ ਜਿਹਾ ਇੰਟਰਪ੍ਰੀਟ ਕਰਨਾ ਚਾਹਾਂਗਾ, ਕਿਉਂਕਿ ਹਰੇ ਵਰਡ ਦੀ ਬੜੀ ਮਿਸਅੰਡਰਸਟੈਂਡਿੰਗਸ ਨੇ। ਆਬਵੀਅਸਲੀ ਇਹ ਇੰਡੋਲੋਜੀ ਦਾ ਵਰਡ ਹੈਗਾ।
ਇਹਦਾ ਇੱਕ ਮਤਲਬ ਤਾਂ ਹੈਗਾ ਲਾਈਟ ਤੋਂ, ਗਿਆਨ ਤੋਂ। ਇੱਕ ਇਹਦਾ ਮਤਲਬ ਆ ਜਿਹੜਾ ਤੁਹਾਡੇ ਡਰ ਦੂਰ ਕਰਦਾ। ਇੱਕ ਇਹਦਾ ਮਤਲਬ ਆ ਜਿਹਨੂੰ ਮੈਂ ਲਾਈਕ ਕਿਸੇ ਨੇ ਅੰਗਰੇਜ਼ੀ ਜਿਹੜਾ ਤੁਹਾਡਾ ਫੋਰਸ ਬਣਿਆ ਹੋਇਆ। ਸੋ ਜਿਹੜਾ ਹਰ ਥਾਂ ਤੇ ਆ, ਇਹ ਸਾਰੇ ਉਹਦੇ ਮਤਲਬ ਨੇ। ਜੇ ਆਪਾਂ ਚਾਰਾਂ ਨੂੰ ਹੀ ਲੈ ਲਈਏ, ਮਤਲਬ ਅਸੀਂ ਧੜਾ ਕਿਹਦੇ ਨਾਲ ਬਣਾਉਣਾ? ਜਿਹੜਾ ਸਾਡਾ ਡਰ ਦੂਰ ਕਰਦਾ, ਜਿਹੜਾ ਸਾਂਝੀਵਾਲਤਾ ਵੱਲ ਲੈ ਕੇ ਜਾਂਦਾ, ਜਿਹੜਾ ਇੱਕੋ ਲਾਈਟ ਦੀ ਗਾਈਡੈਂਸ ਵਿੱਚ ਲੈ ਕੇ ਜਾ ਰਿਹਾ। ਆਈ ਥਿੰਕ ਦਿਸ ਇਜ਼ ਗੁਰੂ ਗ੍ਰੰਥ ਸਾਹਿਬ ਨੂੰ ਜੇ ਅਸੀਂ ਇਕੱਲਾ ਇੱਕ ਸਕ੍ਰਿਪਚਰਲ ਟੈਕਸਟ ਬਣਾਤਾ ਨਾ, ਫਿਰ ਬੜੀ ਪ੍ਰੋਬਲਮ ਆ। ਉਹ ਬਹੁਤ ਛੋਟਾ ਕਰਨਾ ਹੁੰਦਾ। ਇਹ ਮੈਨੀਫੈਸਟੋ ਹੈ, ਇੱਕ ਕਨਸਟੀਟਿਊਸ਼ਨ ਆ, ਇੱਕ ਚਾਰਟਰ ਆ। ਉਹਨੂੰ ਇੰਟਰਪ੍ਰੀਟ ਕਰਨਾ ਪਊ ਸਾਡੀ ਰਿਐਲਿਟੀਜ਼ ਜਿਸ ਨੂੰ ਅਸੀਂ ਕਨਫਰੰਟ ਕਰਨਾ। ਸੋ ਥੀਸ ਆਰ ਮਾਈ ਅਸੰਪਸ਼ਨਸ। ਹੁਣ ਇਹਦੇ ਵਿੱਚ ਮੈਂ ਕੀ ਐਡ ਕਰਾਂਗਾ? ਦੇਖੋ, ਪਹਿਲੀ ਗੱਲ ਹੈ ਕਿ ਕਿਉਂਕਿ ਵਰਡ ਯੂਜ਼ ਕੀਤਾ ਸੀ ਅੰਗਰੇਜ਼ੀ ਵਿੱਚ ਵੀ, ਤੇ ਇੱਥੇ ਲਿਖਿਆ ਵੀ ਆ ਉਹਦਾ ਪੰਜਾਬੀ ਦਾ ਤਰਜਮਾ। ਹੁਣ ਸਿੱਖਸ ਕਹਤਾ ਸੀ। ਹੁਣ ਸਿੱਖ ਤੋਂ ਕੀ ਭਾਵ ਹੈ? ਇਹਦੇ ਹੀ ਬੜੇ ਪਵਾੜੇ ਨੇ। ਹੁਣ ਅਸੀਂ ਕੋਈ ਰਿਲੀਜੀਅਸ ਕਨਵਰਸੇਸ਼ਨ ਥੋੜੀ ਕਰਾਂਗੇ ਇੱਥੇ। ਕੋਈ ਮੋਟੀ ਜਿਹੀ ਅੰਡਰਸਟੈਂਡਿੰਗ ਬਣਾਉਣੀ ਪਊ ਨਾ ਕਿ ਵਾਟ ਡੂ ਵੀ ਮੀਨ ਵੈਨ ਵੀ ਸੇ ਸਿੱਖਸ। ਸੋ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਇੱਕ ਅੰਡਰਸਟੈਂਡਿੰਗ ਤਾਂ ਸਾਰੇ ਮੰਨਦੇ ਨੇ, ਲੇਕਿਨ ਥੋੜੀ ਜਿਹੀ ਉਹ ਘਟ ਗਈ ਅੱਜ ਕੱਲ੍ਹ ਵੋਕੈਬਲਰੀ। ਸੋ ਆਈ ਵਾਂਟ ਟੂ ਯੂਜ਼ ਓਰੀਜਨਲ ਵੋਕੈਬਲਰੀਜ਼, ਕਿਉਂਕਿ ਜਦ ਅਸੀਂ ਕੋਈ ਵੀ ਵੋਕੈਬਲਰੀ, ਕੋਈ ਵੀ ਸ਼ਬਦਾਵਲੀ ਯੂਜ਼ ਕਰਦੇ ਆ, ਉਹਦੀ ਇੱਕ ਆਪਣੀ ਪੋਲਿਟਿਕਸ ਆ। ਐਵਰੀਥਿੰਗ ਇਜ਼ ਪੋਲੀਟੀਕਲ। ਇਹ ਲੈ ਕੇ ਚੱਲੋ। ਦੇਰ ਇਜ਼ ਨਥਿੰਗ ਵਿਚ ਇਜ਼ ਨਾਟ ਪੋਲੀਟੀਕਲ। ਈਵਨ ਤੁਹਾਡੀ ਜਿਹੜੀ ਪਰਸਨਲ ਰਿਲੇਸ਼ਨਸ਼ਿਪ ਹੁੰਦੀ ਹੈ, ਉਹਦੇ 'ਚ ਵੀ ਤੁਹਾਡੀ ਪੋਲਿਟਿਕਸ ਪਲੇ ਕਰ ਰਹੀ ਹੁੰਦੀ ਹੈ। ਸੋ ਉਸ ਵੇਲੇ ਬਾਰੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਕਿ ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਕੀ ਕਰਨ ਆਏ ਸੀ? ਸਿੱਖਾਂ ਦਾ ਫਿਰ ਉਹੀ ਪਰਪਸ ਬਣਦਾ ਨਾ। ਉੱਥੇ ਲਿਖਿਆ ਉਹ ਤਾਂ ਰਾਜ ਜੋਗ ਕਰਨ ਆਏ ਸੀ। ਰਾਜ ਦਾ ਮਿਨੀਮਮ ਮੀਨਿੰਗ ਹੈਗਾ ਗਵਰਨੈਂਸ, ਤੇ ਜੋਗ ਦਾ ਮਿਨੀਮਮ ਮੀਨਿੰਗ ਹੈਗਾ ਕਿ ਉਹਦੇ ਨਾਲ ਮਿਲਾਪ, ਇੱਕ ਕਨੈਕਸ਼ਨ ਬਣਾਉਣਾ। ਇਹ ਸਾਡੀ ਪੈਰਾਡਾਈਮ ਬਣ ਜਾਂਦੀ ਆ। ਇਸ ਪੈਰਾਡਾਈਮ 'ਚੋਂ ਫਿਰ ਅਸੀਂ ਸਾਡੀ ਮੀਰੀ ਪੀਰੀ ਜਾਂ ਸਾਡੀ ਸਪਿਰਿਚੁਅਲਿਟੀ ਤੇ ਪੋਲਿਟਿਕਸ ਵੀ ਪੈਦਾ ਹੁੰਦੀ ਆ, ਕਿਉਂਕਿ ਰਾਜ ਵਰਡ ਯੂਜ਼ ਹੋ ਗਿਆ। ਸੋ ਯੂ ਵਿਲ ਸੀ ਕਿ ਦਾਇਰਾ ਬਹੁਤ ਵੱਡਾ। ਉੱਥੇ ਇਹ ਨਹੀਂ ਲਿਖਿਆ ਜਿਵੇਂ ਅਸੀਂ ਡਿਸਕਸ ਕਰਦੇ ਹਾਂ ਕਈ ਚੀਜ਼ਾਂ ਨੂੰ, ਕਿਹੜੀ ਪੋਲੀਟੀਕਲ ਆਈਡੀਓਲੋਜੀ ਆ। ਉੱਥੇ ਪੋਲੀਟੀਕਲ ਆਈਡੀਓਲੋਜੀ ਦੀ ਇੱਕ ਪੈਰਾਡਾਈਮ ਤੇ ਸਪਿਰਿਚੁਅਲ ਆਈਡੀਓਲੋਜੀ ਦੀ ਇੱਕ ਪੈਰਾਡਾਈਮ ਦੱਸੀ ਜਾ ਰਹੀ ਹੈ। ਹੁਣ ਜਦ ਅਸੀਂ ਲੈਫਟ ਵਰਡ ਯੂਜ਼ ਕਰ ਲੈਂਦੇ ਆ, ਇਹਦਾ ਕੀ ਮਤਲਬ ਆ? ਤੁਸੀਂ ਜਿਹੜੀ ਮਰਜ਼ੀ ਡਿਕਸ਼ਨਰੀ ਚੱਕ ਲਓ, ਲਾਰਜੈਸਟ ਲੈਵਲ ਤੇ ਗੱਲ ਕਰਨਾ ਨਾ ਆਪਾਂ, ਚੌੜੇ ਹੋਣਾ। ਜੇ ਅਸੀਂ ਛੋਟੇ ਲੈਵਲ ਤੇ ਗੱਲ ਕਰਾਂਗੇ, ਘਸਮਾਨ ਪੈ ਜਾਊਗਾ। ਇਹ ਜੁੜਿਆ ਹੋਇਆ ਦੋ ਚੀਜ਼ਾਂ ਨਾਲ, ਪੈਸੇ ਨਾਲ ਤੇ ਪ੍ਰਾਪਰਟੀ ਦੇ ਨਾਲ, ਕਿ ਇਹਦੀ ਇਕੁਆਲਿਟੀ ਕਿਵੇਂ ਕੀਤੀ ਜਾਵੇ। ਇਗੈਲਿਟੇਰੀਅਨਿਜ਼ਮ ਕਿਹਾ ਜਾਂਦਾ ਜਿਹਨੂੰ। ਉਹਦੀ ਸੋਸ਼ਲ ਇਕੁਆਲਿਟੀ ਕਿਵੇਂ ਪੈਦਾ ਕਰਨੀ ਆ, ਉਹਦੇ ਨਾਲ ਇਹ ਗੱਲ ਜੁੜੀ ਹੋਈ ਆ। ਹੁਣ ਡਿਪੈਂਡਿੰਗ ਔਨ ਕਿਹੜੇ ਦੌਰ ਵਿੱਚ ਇਹਦੀ ਇੰਟਰਪ੍ਰੀਟੇਸ਼ਨ ਹੋਈ ਤੇ ਪ੍ਰੈਕਟਿਸ ਹੋਈ, ਉਹਨੂੰ ਲਿਬਰਲਿਜ਼ਮ ਵੀ ਆਖ ਦਿੱਤਾ ਜਾਂਦਾ, ਸੋਸ਼ਲਿਜ਼ਮ ਵੀ ਆਖ ਦਿੱਤਾ ਜਾਂਦਾ, ਪ੍ਰੋਗਰੈਸਿਵਿਜ਼ਮ ਵੀ ਆਖ ਦਿੱਤਾ ਜਾਂਦਾ। ਬਟ ਦੋਨੋਂ ਆਈਡੀਅਲਸ, ਜਿਹੜਾ ਸਿੱਖ ਆਈਡੀਅਲ ਆ ਤੇ ਲੈਫਟ ਆਈਡੀਅਲ ਆ, ਤੁਹਾਨੂੰ ਪਤਾ ਉਹਨਾਂ ਦੇ ਜਿਹੜੇ ਪ੍ਰੈਕਟੀਸ਼ਨਰਸ ਨੇ, ਉਹਨਾਂ ਦੇ ਜਿਹੜੇ ਇੰਟਰਪ੍ਰੀਟਰਸ ਨੇ, ਉਹ ਆਈਡੀਅਲ ਦੇ ਨੇੜੇ ਤੇੜੇ ਨਹੀਂ ਜਾ ਪਾਉਂਦੇ। ਆਈ ਮੀਨ ਯੂ ਵਿਲ, ਟੀਟੋ ਵਿਲ turn over in his grave if he saw what happened in China. So similarly, ਗੁਰੂ ਨਾਨਕ ਸਾਹਿਬ ਜੀ ਇੱਥੇ ਆ ਜਾਣ, ਸਾਨੂੰ ਵੀ ਪਹਿਲਾਂ ਛਿੱਤਰ ਮਾਰਨਗੇ ਜੇ ਅਸੀਂ ਕਹਿੰਦੇ ਸਿੱਖ ਹੈਗੇ ਆ। ਸੋ ਆਈਡੀਅਲਸ ਦੇ ਨੇੜੇ ਕੋਈ ਵੀ ਨਹੀਂ ਹੈਗਾ, ਉਹਦੀ ਵਿਸਿਨਿਟੀ ਵਿੱਚ ਜਾਣਾ ਸਾਡਾ ਪਰਪਸ ਹੁੰਦਾ। ਸੋ ਜਦ ਅਸੀਂ ਲੈਫਟ ਵਰਡ ਯੂਜ਼ ਕਰ ਰਹੇ ਹਾਂ, ਪੰਜਾਬ ਦੇ ਇੱਕ ਖੇਤਰ ਵਿੱਚ ਦਾ ਕੀ ਮੀਨਿੰਗ ਬਣ ਗਿਆ, ਇੰਨਾ ਨਾ ਰੱਖੀਏ ਉਹਨੂੰ ਕੱਲਾ। ਉਹ ਤਾਂ ਸਾਨੂੰ ਰਿਐਲਿਟੀ ਦਾ ਪਤਾ। ਅਸੀਂ ਲੈਫਟ ਨੂੰ ਲਾਰਜੈਸਟ ਲੈਵਲ ਤੇ ਦੇਖੀਏ, ਉੱਥੇ ਫਿਰ ਸਾਡੀ ਜਿਹੜੀ ਰਿਲੇਸ਼ਨਸ਼ਿਪ ਹੈਗੀ ਆ ਜਾਂ ਸਾਡੀ ਜਿਹੜੀ ਅੰਡਰਸਟੈਂਡਿੰਗ ਆ ਬਣ ਸਕਦੀ ਆ। ਕਿਉਂਕਿ ਸਿੱਖ ਥੀਸਿਸ ਕੀ ਹੈਗਾ? ਸਰਦਾਰ ਜਗਜੀਤ ਸਿੰਘ ਦੀ ਸਿੱਖ ਇਨਕਲਾਬ ਕਿਤਾਬ ਵੀ ਆ, ਸਿੱਖ ਰੈਵੋਲੂਸ਼ਨ ਵੀ ਆ। ਉਹਨਾਂ ਨੇ ਪਹਿਲਾਂ ਲਿਖਿਆ ਹੀ ਹੈ ਟੂ ਐਸਟੈਬਲਿਸ਼ ਐਗੈਲਿਟੇਰੀਅਨ ਸੋਸਾਇਟੀ। ਇਨਫੈਕਟ ਸਿੱਖਾਂ ਦੀ ਪੋਲਿਟਿਕਸ ਪਹਿਲੇ ਦਿਨ ਤੋਂ ਹੀ ਇਹ ਰਹੀ ਆ। ਸੋ ਵੀ ਹੈਵ ਟੂ ਲੁੱਕ ਐਟ ਅ ਲਾਰਜੈਸਟ ਲੈਵਲ, ਸਾਡੀ ਰਿਲੇਸ਼ਨਸ਼ਿਪ ਕਿੱਥੇ ਖੜਦੀ ਆ। ਇੱਕ ਪਾਰਟਿਕੂਲਰ ਫੈਕਸ਼ਨ ਦੀ, ਜਥੇਬੰਦੀ ਦਾ ਆਈਡੀਓਲੌਗ ਜਾਂ ਵਕਤਾ ਜਾਂ ਇੱਕ ਟ੍ਰੇਡ ਯੂਨੀਅਨ ਦਾ ਜਾਂ ਇੱਕ ਪ੍ਰਚਾਰਕ ਦਾ ਸਟੇਟਮੈਂਟ ਲੈ ਕੇ ਅਸੀਂ ਗੱਲ ਨਹੀਂ ਕਰ ਸਕਦੇ। ਉਹ ਬਹੁਤ ਛੋਟਾ ਰੂਪ ਹੈ ਉਹਦਾ। ਥਰਡ ਗੱਲ ਹੈਗੀ ਰੈਕਨਸੀਲੀਏਸ਼ਨ ਵਰਡ। ਅਸੀਂ ਮੇਲ ਮਿਲਾਪ ਰੈਕਨਸੀਲੀਏਸ਼ਨ ਲਈ ਲਿਖਿਆ। ਹੁਣ ਰੈਕਨਸੀਲੀਏਸ਼ਨ ਦੀ ਆਪਣੀਆਂ ਅਸੰਪਸ਼ਨਸ ਨੇ। ਰੈਕਨਸੀਲੀਏਸ਼ਨ ਹੁੰਦੀ ਕਿਵੇਂ ਆ? ਮਿਨੀਮਮ ਉਹਦਾ ਮੀਨਿੰਗ ਆ ਕਿ ਕੋਈ ਫਰੈਂਡਲੀ ਰਿਲੇਸ਼ਨ ਹੋਣਾ। ਹੁਣ ਫਰੈਂਡਲੀ ਰਿਲੇਸ਼ਨ ਕਰਨ ਲਈ ਤਿਆਰ ਆ ਅਸੀਂ, ਪਹਿਲਾਂ ਤਾਂ ਇਹ ਕੁਐਸਚਨ ਉਠਾਉਣਾ। ਫਰੈਂਡਲੀ ਰਿਲੇਸ਼ਨਸ਼ਿਪ ਬੋਲ ਕੇ ਨਹੀਂ ਹੁੰਦੇ, ਤੁਸੀਂ ਡੈਮੋਨਸਟ੍ਰੇਟ ਕੀ ਕਰ ਰਹੇ ਹੋ ਉੱਥੋਂ ਹੁੰਦੇ ਨੇ। ਉਹਦੇ ਵਿੱਚ ਕੀ ਡੈਮੋਨਸਟ੍ਰੇਟ ਕੀਤਾ ਜਾਂਦਾ? ਦੇਖੋ ਉਹਦੇ ਵਿੱਚ ਜੈਨੋਸਾਈਡਸ ਦੇ ਬਾਰੇ ਵੀ ਇਹ ਵਰਡ ਯੂਜ਼ ਹੋ ਰਿਹਾ, ਕਿਉਂਕਿ ਸਾਡੀ ਪੋਲੀਟੀਕਲ ਵਾਇਲੈਂਸ ਵੀ ਹੋਈ ਹੈ ਪੰਜਾਬ ਦੇ ਵਿੱਚ। ਇਹ ਦੋ ਫੈਕਸ਼ਨਸ ਦੇ ਵਿੱਚ ਸਾਨੂੰ ਵੀ ਅਪਲਾਈ ਕਰਨਾ ਪਊ, ਵਿਚ ਮੀਨਸ ਕਿ ਜਿੱਥੇ ਕੋਈ ਸਰਚ ਹੁੰਦੀ ਹੈ ਟਰੂਥ ਲਈ। I have been somewhat visiting ਇਹ ਪੰਜਾਬ 97 ਦਾ,
ਤੇ ਉਹ ਸਰਚ ਮੈਂ ਇੰਡੀਵਿਜੂਅਲ ਕਨਵਰਸੇਸ਼ਨ ਵਿੱਚ ਜ਼ਰੂਰ ਸੁਣੀ ਆ, ਬਟ ਅਜੇ ਪਬਲਿਕ ਫੋਰਮਸ ਤੇ ਜੈਨੂਇਨ ਰੂਪ ਵਿੱਚ ਨਹੀਂ ਆ ਰਹੀ। ਇਹਦੇ ਬਾਰੇ ਸਾਨੂੰ ਸੋਚਣਾ ਪਊ, ਰੈਕਨਸੀਲੀਏਸ਼ਨ ਦਾ ਰਿਕੁਆਇਰਮੈਂਟ ਹੈਗਾ ਕਿ ਵਾਟ ਇਜ਼ ਦ ਟਰੂਥ। ਸੈਕਿੰਡ ਉਹਦੀ ਗੱਲ ਹੈਗੀ ਕਿ ਜਸਟਿਸ, ਨਿਆਂ ਅਸੀਂ ਆਪਣੇ ਪ੍ਰਤੀ ਕਿਵੇਂ ਕਰਨਾ ਤੇ ਜਿਨ੍ਹਾਂ ਪ੍ਰਤੀ ਵਾਇਲੈਂਸ ਕ੍ਰੀਏਟ ਕੀਤੀ ਆ ਉਹਨਾਂ ਦੇ ਪ੍ਰਤੀ ਵੀ ਕਿਵੇਂ ਕਰਨਾ। ਸਟੇਟ ਤੋਂ ਨਹੀਂ ਤੁਸੀਂ ਇਹ ਮੰਗ ਸਕਦੇ, ਦੋਨੋਂ ਧਿਰਾਂ ਸਟੇਟ ਤੋਂ ਤਾਂ ਮੰਗਦੀਆਂ ਨਹੀਂ, ਹਾਂ ਵਕਤੀ ਤੌਰ ਤੇ ਕਈ ਵਾਰ ਚਲੀ ਜਾਂਦੀਆਂ ਨੇ ਸਟੇਟ ਦੇ ਨਾਲ, ਉਹ ਡਿਫਰੈਂਟ ਇਸ਼ੂ ਆ ਵਕਤੀ ਤੌਰ ਤੇ ਕੀ ਹੁੰਦਾ। ਬਟ ਜਸਟਿਸ ਦੀ ਅਸੀਂ ਨਿਆਂ, ਸਾਡੀ ਨਿਆਂ ਪ੍ਰਣਾਲੀ ਕੀ ਹੈ ਇਸ ਚੀਜ਼ ਪ੍ਰਤੀ। ਤੇ ਇੱਥੇ ਮੈਂ ਇੱਕ ਹੋਰ ਗੁਰਬਾਣੀ ਦਾ ਲੈ ਕੇ ਆਵਾਂਗਾ ਵਿਚ ਮਾਈ ਓਪੀਨੀਅਨ ਇਜ਼ ਵੈਰੀ ਬਿਗ, ਐਂਡ ਰੈਕਨਸੀਲੀਏਸ਼ਨ ਥਿਊਰੀ ਜਿਹੜੀਆਂ ਲਿਖੀਆਂ ਗਈਆਂ ਉਹਦੇ 'ਚ ਬਹੁਤ ਵੱਡੀ ਗੱਲ ਆ ਕਿ ਫੋਰਗਿਵਨੈਸ ਉਹਦਾ ਇੱਕ ਬਹੁਤ ਵੱਡਾ ਹਿੱਸਾ ਹੈ। ਸਾਡੇ ਲਈ ਗੁਰੂ ਗ੍ਰੰਥ ਸਾਹਿਬ 'ਚ ਆਇਆ ਕਿ ਜਿਹੜਾ ਗਿਆਨ ਆ ਨਾ ਉਹ ਧਰਮ ਆ। ਇਹ ਜਿਹੜੀ ਅੱਜ ਕੱਲ੍ਹ ਦੀਆਂ ਧਾਰਮਿਕ ਨੈਸ਼ਨਲਿਸਟਿਕ ਥਿਊਰੀ ਬਣ ਗਈਆਂ ਨੇ ਨਾ, ਉਹਦੇ ਵੱਲ ਨਾ ਚਲੇ ਜੇ। ਧਰਮ ਦਾ ਮਤਲਬ ਪ੍ਰਿੰਸੀਪਲ ਆ, ਧਰਮ ਦਾ ਮਤਲਬ ਤੁਸੀਂ ਰਿਲੀਜਨ ਵੀ ਜੇ ਲੈਣਾ ਲੈ ਲਓ, ਉਹ ਤਾਂ ਛੋਟਾ ਰੂਪ ਆ ਉਹਦਾ ਧਰਮ ਦਾ। ਬਟ ਫਿਰ ਵੀ ਭਗਤ ਕਬੀਰ ਜੀ ਨੇ ਗੁਰੂ ਗ੍ਰੰਥ ਸਾਹਿਬ 'ਚ ਲਿਖਤਾ ਕਿ ਗਿਆਨ ਸਾਡਾ ਧਰਮ ਆ ਤੇ ਝੂਠ ਬੋਲਣਾ ਸਾਡਾ ਪਾਪ ਆ। ਅਸੀਂ ਉਦਾਂ ਹੀ ਪਾਪ ਪਤਾ ਨਹੀਂ ਕੀ ਬਣਾਈ ਜਾਂਦੇ ਆਪਣੀ ਮਰਜ਼ੀਆਂ ਨਾਲ। ਕਹਿੰਦੇ ਜਦੋਂ ਝੂਠ ਬੋਲਿਆ ਉਹ ਪਾਪ ਆ। ਉਹਦੇ ਨਾਲ ਫਿਰ ਲਿਖਿਆ ਹੈਗਾ ਕਿ ਤੁਹਾਡੀ ਡੈਥ ਕੀ ਆ, ਤੁਹਾਡੀ ਮੌਤ ਕੀ ਆ, ਤੁਹਾਡਾ ਕਾਲ ਕੀ ਆ। ਕਹਿੰਦੇ ਜਦ ਗਰੀਡੀ ਹੋ ਗਏ। ਸੋ ਸਾਡੀ ਡੈਥ ਹੋ ਜਾਂਦੀ ਹੈ ਰਿਲੇਸ਼ਨਸ਼ਿਪ ਦੀ ਜਦੋਂ ਗਰੀਡ ਆ ਜਾਂਦੀ ਹੈ। ਤੇ ਉਹਦੇ ਨਾਲ ਫਿਰ ਅਖੀਰਲੀ ਲਾਈਨ ਲਿਖੀ ਹੈ, ਜਹਾਂ ਖਿਮਾ ਤਹਾਂ ਆਪ। ਕਹਿੰਦੇ ਜਿੱਥੇ ਫੋਰਗਿਵਨੈਸ ਪ੍ਰੈਕਟਿਸ ਕਰ ਲਈ, ਉਹ ਫਿਰ ਇੱਕ ਓੰਕਾਰ ਹਰ ਆ ਗਿਆ ਉਸ ਰਿਲੇਸ਼ਨਸ਼ਿਪ 'ਚ। ਵਿਚ ਮੀਨਸ ਕਿ ਸਾਡਾ ਆਈਡੀਅਲ ਇਹ ਆ ਫੋਰਗਿਵਨੈਸ ਵੱਲ ਜਾਣਾ ਪੈਣਾ। ਰੈਕਨਸੀਲੀਏਸ਼ਨ ਥਿਊਰੀ ਸਾਰੀਆਂ ਹੀ ਮੰਨ ਰਹੀਆਂ ਨੇ ਕਿ ਵੀ ਹੈਵ ਟੂ ਗੋ ਟੂਵਰਡ ਦੈਟ ਡਾਇਰੈਕਸ਼ਨ। ਫੋਰਗਿਵਨੈਸ ਪ੍ਰੈਕਟਿਸ ਕਰਨ ਲਈ ਤੁਹਾਨੂੰ ਆਪਣੇ ਆਪ ਨੂੰ ਚੌੜਾ ਕਰਨਾ ਪੈਣਾ। ਇਦਾਂ ਦੀਆਂ ਚੀਜ਼ਾਂ ਨੇ। ਹੁਣ ਇਹ ਮੈਂ ਕੁਝ ਅਸੰਪਸ਼ਨਸ ਤੇ ਡੈਫੀਨੇਸ਼ਨਲ ਗੱਲ ਕੀਤੀ। ਹੁਣ ਇੱਥੇ ਥੋੜੀ ਜਿਹੀ ਪ੍ਰੈਕਟੀਕਲ ਗੱਲ ਕਰੀਏ ਉਸ ਐਂਗਲ ਤੋਂ ਜਿਹੜੇ ਮੈਨੂੰ ਲੱਗਦਾ ਸਾਨੂੰ ਚੌੜਾ ਕਰਦੇ ਨੇ, ਕਿਉਂਕਿ ਹਰ ਸਟੇਟਮੈਂਟ ਚੌੜਾ ਨਹੀਂ ਕਰਦਾ, ਮੋਸਟਲੀ ਰਿਸਟ੍ਰਿਕਟ ਕਰਦੇ ਨੇ ਜਾਂ ਕੰਸਟ੍ਰਿਕਟ ਕਰਦੇ ਨੇ। ਦੇਖੋ ਪ੍ਰੋਫੈਸਰ ਪੂਰਨ ਸਿੰਘ ਨੂੰ ਕੋਈ ਕੰਪਲੈਕਸ ਨਹੀਂ ਸੀ ਕਿ ਉਹਨਾਂ ਨੇ ਲਿਖਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਾਮਰੇਡਸ ਖੜੇ ਕੀਤੇ ਪੰਜਾਬ 'ਚ। ਇਹ ਵਰਡ ਆ ਉਹਨਾਂ ਦਾ ਸਟੇਟਮੈਂਟ। ਇਨਫੈਕਟ ਆਈਲ ਰੀਡ ਯੂ ਦ ਹੋਲ ਥਿੰਗ। ਗੁਰੂ ਗੋਬਿੰਦ ਸਿੰਘ ਵਾਸ ਨੀਦਰ ਅ ਸੀਜ਼ਰ ਨੋਰ ਐਨ ਔਰੰਗਜ਼ੇਬ। He was the true king of the people and a comrade of the people in the truest representative spirit. ਇਹ ਅਸੀਂ ਕਿਉਂ ਇਹਨੂੰ ਗਾਲ ਵਾਂਗੂ ਬਣਾ ਲਿਆ? ਫਿਰ ਸਿੱਖ ਸਬਕੇ ਵਿੱਚ ਜਦ ਇਹ ਵਰਡ ਯੂਜ਼ ਹੁੰਦਾ ਗਾਲ ਵਾਂਗੂ ਯੂਜ਼ ਹੁੰਦਾ ਨਾ। ਇਹ ਤਾਂ ਕੰਪੈਨੀਅਨਸ਼ਿਪ ਸੀਗੀ। ਇਹਦਾ ਆਪੋਜ਼ਿਟ ਰੂਪ ਵੀ ਦਿਖਦਾ ਕਿ ਜਦ ਖਾਲਸਾ ਵਰਡ ਕੋਈ ਯੂਜ਼ ਕਰ ਰਿਹਾ, ਸਿੱਖ ਵਰਡ ਯੂਜ਼ ਕਰ ਰਿਹਾ, ਡਿਪੈਂਡਿੰਗ ਔਨ ਕਿਹੜਾ ਤਬਕਾ ਕਹਿ ਰਿਹਾ, ਉਹ ਵੀ ਗਾਲ ਹੀ ਲੱਗਦੀ ਹੈ ਸੁਣਨ ਨੂੰ। ਬੜੇ ਕੰਪਲੈਕਸ ਹੈਗੇ ਸਾਡੇ, ਕਿਉਂਕਿ ਅਸੀਂ ਉਹਨੂੰ ਛੋਟਾ ਕਰ ਲਿਆ ਦਾਇਰੇ ਨੂੰ। ਦਾਇਰੇ ਨੂੰ ਵੱਡਾ ਕਰਨ ਲਈ ਕਾਮਰੇਡ ਵਰਡ ਤੋਂ ਸਾਨੂੰ ਨਾ ਝਿਜਕਣਾ ਚਾਹੀਦਾ, ਨਾ ਨਫ਼ਰਤ ਕਰਨੀ ਚਾਹੀਦੀ ਆ। ਜੇ ਉਹ ਵਰਡ ਹਾਈਜੈਕ ਹੋ ਚੁੱਕਿਆ ਜਾਂ ਉਹਦੀ ਮਿਸਇੰਟਰਪ੍ਰੀਟੇਸ਼ਨ ਹੋਈ ਹੈ ਤੁਹਾਡੇ ਗਰੁੱਪ ਵਿੱਚ, ਤੁਸੀਂ ਕਿਉਂ ਇੰਨੇ ਕੰਪਲੈਕਸ ਚਾਹ ਰਹੇ ਹੋ? ਵੀ ਸ਼ੁੱਡ ਨਾਟ ਬੀ ਇਨ ਦ ਕੰਪਲੈਕਸ। ਇਟਸ ਅ ਪੋਜ਼ਿਟਿਵ ਵਰਡ। ਇਹ ਤਾਂ ਇੱਕ ਰਿਲੇਸ਼ਨਸ਼ਿਪ ਦੇ ਵਿੱਚੋਂ ਜਿਹੜਾ ਹਮਸਫਰੀ ਬਣਦਾ ਉਹ ਹੈ। ਹੁਣ ਇਹਦਾ ਦੂਸਰੀ ਸਾਈਡ ਦੇਖੀਏ। ਕਾਰਲ ਮਾਰਕਸ ਨੂੰ ਬੜਾ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈਗਾ, ਓਪੀਅਮ ਆਫ ਦ ਮੈਸਸ ਕਰ ਕਰਕੇ ਉਹਦਾ ਬੁਰਾ ਹਾਲ ਕਰਤਾ ਉਸ ਫਰੇਜ਼ ਦਾ। ਮੇਬੀ ਇਟਸ ਮਿਸਅੰਡਰਸਟੂਡ, ਬਟ ਲੈਟਸ ਟਾਕ ਅਬਾਊਟ ਦੈਟ ਵਾਟ ਹੀ ਹੈਜ਼ ਰਿਟਨ। ਇਸੇ ਐਂਗਲ ਤੋਂ ਮੈਂ ਜਾਣ ਕੇ ਲੈ ਕੇ ਆਇਆ ਉਸ ਫਰੇਜ਼ ਨੂੰ। ਦੇਖੋ ਜਦ ਓਪੀਅਮ ਆਫ ਦਾ ਪੀਪਲ ਕਿਹਾ ਜਾ ਰਿਹਾ, ਆਫ ਦਾ ਮੈਸਸ ਕਿਹਾ ਜਾ ਰਿਹਾ, ਹੁਣ ਦੇਖੋ ਤੁਸੀਂ ਕਹੋਗੇ ਅੰਗਰੇਜ਼ੀ 'ਚ ਕਈ ਗੱਲਾਂ ਕਰਦਾ ਹੈ ਮੁੰਡਾ। ਹੁਣ ਮੈਂ ਤੁਹਾਨੂੰ ਡੋਇਸ਼ ਜਾਂ ਜਰਮਨ ਵਿੱਚ ਕੋਟ ਕਰਾਂਗਾ, ਉਹ ਥੋੜੀ ਸਮਝ ਆਊਗਾ। ਸਾਨੂੰ ਮੰਨ ਲੈਣਾ ਚਾਹੀਦਾ ਪੰਜਾਬੀ ਇੱਕ ਸਿੰਥੈਟਿਕ ਲੈਂਗੁਏਜ ਆ। ਸਾਰੀਆਂ ਭਾਸ਼ਾਵਾਂ ਨੂੰ ਅਸੀਂ ਲਿਆਉਂਦੇ ਹਾਂ ਨਾਲ। ਅਸੀਂ ਐਨਾਲਿਟਿਕ ਲੈਂਗੁਏਜ ਨਹੀਂ ਹੈਗੇ ਆ, ਭਾਸ਼ਾ ਨਹੀਂ ਹੈਗੇ ਕਿ ਜਿੱਥੇ ਸੰਸਕ੍ਰਿਤ ਜਾਂ ਲੈਟਿਨ ਵਾਂਗੂ ਪੇਸ਼ ਕਰਾਂਗੇ। ਪੰਜਾਬੀ ਵਿੱਚ ਤਾਂ ਬਹੁਤ ਵੱਡਾ ਇੱਕ ਗਰੁੱਪ ਹੈ, ਬੜੀਆਂ ਭਾਸ਼ਾਵਾਂ ਦੀ ਕਨਵਰਸੇਸ਼ਨ ਅਸੀਂ ਕਰ ਲੈਂਦੇ ਹਾਂ। ਉਹਦੇ ਵਿੱਚ ਜੇ ਫਰੇਜ਼ ਨੂੰ ਅਸੀਂ ਲੈਂਦੇ ਹਾਂ, ਇਹ ਇਟਸੈਲਫ ਵੀ ਇੱਕ ਡਾਇਲੈਕਟੀਕਲ ਮੈਟਾਫਰ ਬਣ ਜਾਂਦਾ, ਕਿਉਂਕਿ ਜਦ ਪ੍ਰੋਟੈਸਟ ਹੈ ਨਾ ਉਹਦੇ ਵਿੱਚ ਐਕਸਪ੍ਰੈਸ਼ਨ ਵੀ ਹੈ ਤੇ ਸਫਰਿੰਗ ਵੀ ਹੈ, ਤਾਂ ਹੀ ਕਿਹਾ ਜਾ ਰਿਹਾ। ਬਟ ਜਿਹੜੀ ਲਾਈਨ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ, ਮੋਸਟ ਆਫ ਯੂ ਆਰ ਅਵੇਅਰ ਆਫ ਇਟ, ਬਟ ਇਸ ਕੰਟੈਕਸਟ ਵਿੱਚ ਕਹਿ ਰਿਹਾ ਕਿ ਕਾਰਲ ਮਾਰਕਸ ਨੇ ਸਪਿਰਿਚੁਅਲ ਲਾਈਫ, ਰੂਹਾਨੀਅਤ ਦੀ ਜ਼ਿੰਦਗੀ ਦੇ ਪ੍ਰਤੀ ਕਦੇ ਖਿਲਾਫ ਨਹੀਂ ਬੋਲਿਆ। ਸਾਨੂੰ ਸਮਝਣਾ ਪਊ ਉਹ ਕ੍ਰਿਟਿਕ ਸੀਗਾ ਜਿਹੜਾ ਉਸ ਵੇਲੇ ਦਾ ਆਰਗੇਨਾਈਜ਼ਡ ਰਿਲੀਜਨ ਖੜਾ ਸੀ ਉਹਦੇ ਪ੍ਰਤੀ, ਕਿ ਕਿਵੇਂ ਉਹ ਵੀ ਇੰਨਾ ਕਰਪਟ ਹੋ ਚੁੱਕਿਆ। ਸੋ ਵਟ ਹੀ ਹੈਜ਼ ਰਿਟਨ ਇਨ ਦ ਵੇਜ ਆਫ ਲੇਬਰ, wages of labor of the economic and philosophical manuscripts of 1844, ਇਹ ਕਾਰਲ ਮਾਰਕਸ ਨੇ ਲਿਖਿਆ, to develop in greater spiritual freedom, a people must break their bondage to their bodily needs. And they must cease to be the slaves of the body. They must, above all,
have time at their disposal for spiritual creative activity and spiritual enjoyment. ਸੋ ਕਈ ਵਾਰ ਨਾ ਅਸੀਂ ਜਦ ਇੱਕ ਅੱਧੀ ਫਰੇਜ਼ ਇੱਧਰੋਂ ਉੱਧਰੋਂ ਲੈ ਲੈਂਦੇ ਆ, ਉਸ ਦੇ ਕੰਟੈਕਸਟ ਨੂੰ ਬਗੈਰ ਸਮਝੇ, ਗੁਰਬਾਣੀ ਨਾਲ ਵੀ ਇਦਾਂ ਬੜਾ ਕੀਤਾ ਜਾਂਦਾ, ਜਿੱਥੇ ਉਹ ਇਸ ਸੰਦਰਭ ਵਿੱਚ ਬੋਲ ਰਿਹਾ ਉਹ ਦੇਖੋ ਨਾ ਕੀ ਕਹਿ ਰਿਹਾ। ਕਹਿੰਦਾ ਜਿਹੜਾ ਗੁਲਾਮ ਹੀ ਬਣ ਗਿਆ ਇਸ ਚਮੜੀ ਦਾ, ਉਹਨੂੰ ਨਹੀਂ ਕੁਝ ਪਤਾ ਲੱਗੂ, ਉਹਦੀ ਨਹੀਂ ਰੂਹਾਨੀਅਤ ਬਣੂਗੀ, ਉਹਦੀ ਸਪਿਰਿਚੁਅਲ ਐਡਵਾਂਸਮੈਂਟ ਨਹੀਂ ਹੋਊ। ਇਹ ਬੜਾ ਜੁੜਦਾ ਸਾਡੇ ਥੀਸਿਸ ਨਾਲ, ਸਿੱਖ ਥੀਸਿਸ ਨਾਲ ਤਾਂ ਪੂਰਾ ਹੀ ਜੁੜਦਾ। ਸਾਨੂੰ ਤਾਂ ਇਸ ਸਰੀਰ ਦੀ ਮੈਂਟਲ, ਸਪਿਰਿਚੁਅਲ, ਇਮੋਸ਼ਨਲ, ਪੋਲੀਟੀਕਲ ਸਾਰੀਆਂ ਗੁਲਾਮੀਆਂ ਤੋੜਨ ਲਈ ਤਿਆਰ ਕੀਤਾ ਗਿਆ ਸੀ। ਸੋ ਇਸ ਗੱਲ ਨੂੰ ਵੀ ਅਸੀਂ ਸਮਝੀਏ ਕਿ ਜਿਹੜੇ ਆਈਡੀਓਲੌਗਸ ਨੂੰ, ਜਿਹੜੀਆਂ ਆਈਡੀਓਲੋਜੀਜ਼ ਦੇ ਫਾਊਂਡਰਸ ਨੇ, ਉਹਨਾਂ ਨੇ ਉਸ ਸੰਦਰਭ ਵਿੱਚ ਕੀ ਕਿਹਾ। ਇਹ ਗੱਲਾਂ ਨੂੰ ਕੋਟ ਕਰਨਾ ਜ਼ਿਆਦਾ ਜ਼ਰੂਰੀ ਆ। ਅਦਰਵਾਈਜ਼ ਜੇ ਅਸੀਂ ਉਹ ਕੋਟ ਕਰਾਂਗੇ ਜਿੱਥੇ ਸਾਡਾ ਬਾਈਫਰਕੇਸ਼ਨ ਹੁੰਦੀ ਆ, ਦਫਾੜ ਪੈਦਾ ਹੁੰਦਾ ਜ਼ਿਆਦਾ, ਉਹਦੇ ਨਾਲ ਕਦੇ ਰੈਕਨਸੀਲੀਏਸ਼ਨ ਨਹੀਂ ਆਊ। ਉਹ ਤੁਸੀਂ ਆਪਣੇ ਸਬ ਗਰੁੱਪਸ ਵਿੱਚ ਕਰੋ। ਆਪਣੇ ਸਕੂਲ ਦੇ ਹਰੇਕ ਦੇ ਨਿਯਮ ਹੁੰਦੇ ਨੇ, ਬਟ ਜਦ ਤੁਸੀਂ ਰੈਕਨਸੀਲੀਏਸ਼ਨ ਦੇ ਨਿਯਮ ਦੇਖਣੇ ਨੇ, ਉੱਥੇ ਜਿਹੜੀ ਚੀਜ਼ ਤੁਹਾਨੂੰ ਜੁਦਾ ਕਰ ਰਹੀ ਹੈ ਉਹ ਨਹੀਂ ਮੈਂਸ਼ਨ ਕੀਤੀ ਜਾਂਦੀ। ਇੱਥੇ ਖੜਕੇ ਵੀ ਜੇ ਕੋਈ ਕਰ ਰਿਹਾ, ਉਹਦੀ ਵੀ ਇੱਕ ਪੋਲਿਟਿਕਸ ਆ, ਐਂਡ ਵੀ ਹੈਵ ਟੂ ਬੀ ਵੈਰੀ ਅਵੇਅਰ ਐਂਡ ਵਿਜੀਲੈਂਟ ਆਫ ਦੈਟ ਪੋਲਿਟਿਕਸ। ਹੁਣ ਗਦਰਸ ਦਾ ਮੈਂਸ਼ਨ ਆਉਂਦਾ, ਗਦਰਸ ਦਾ ਮੈਂ ਵੀ ਦੇਖਿਆ 100 ਵਰੇ ਤੇ ਮੈਂ ਵੀ ਬੋਲਿਆ ਸੀ ਉੱਥੇ ਵੈਂਕੂਵਰ ਏਰੀਆ 'ਚ ਇਹਦੇ ਬਾਰੇ ਗੱਲ ਹੋਈ। ਮੈਂ ਗਦਰ ਦੀ ਡਾਇਰੈਕਟਰੀ ਲਾ ਕੇ ਸਾਰੇ ਨਾਵਾਂ ਨੂੰ ਵੀ ਦੇਖਿਆ, ਮੈਂ ਉਹਦਾ ਸਟੈਟਿਸਟੀਕਲ ਐਨਾਲਿਸਿਸ ਵੀ ਕੀਤਾ ਥੋੜਾ ਜਿਹਾ। 85% ਗਦਰਾਈਟ ਸਿੱਖ ਸੀਗੇ, ਹੈਗੀ ਹੈ ਡਾਇਰੈਕਟਰੀ, ਕਰ ਲਓ ਐਨਾਲਿਸਿਸ। ਵੀ ਸ਼ੁੱਡ ਸਪੀਕ ਵਿਦ ਦ ਡੇਟਾ, ਐਵੀਡੈਂਸ ਬੇਸਡ ਜਿਹਨੂੰ ਅੱਜ ਕੱਲ੍ਹ ਕਿਹਾ ਜਾਂਦਾ। ਹੁਣ ਉਹਦੇ ਵਿੱਚ ਉਹਨਾਂ ਨੂੰ ਤਾਂ ਕੋਈ ਕੰਪਲੈਕਸ ਨਹੀਂ ਹੈਗਾ ਕਿ ਅਸੀਂ ਗੁਰਦੁਆਰੇ ਜਾ ਕੇ ਪਹਿਲਾਂ ਪਾਠ ਵੀ ਕਰਦੇ ਹਾਂ। ਇਨਫੈਕਟ ਮੈਂ ਸਚਿੰਦਰ ਨਾਥ ਸਨਿਆਲ ਦੀ ਬੰਦੀ ਜੀਵਨ ਜਿਹੜੀ ਕਿਤਾਬ ਲਿਖੀ ਆ, ਉਹਦੇ 'ਚ ਉਹਨੇ ਇਹੀ ਲਿਖਿਆ, ਕਹਿੰਦਾ ਜੇ ਆਪਣੇ ਮੈਂ ਸਿੱਖ ਦਲ, ਉਹਨੇ ਵਰਡ ਯੂਜ਼ ਕੀਤਾ, ਕਹਿੰਦਾ ਜਿਹੜਾ ਸਿੱਖਾਂ ਦਾ ਦਲ ਹੈ ਨਾ ਗਦਰੀਆਂ ਦਾ, ਉਹਨਾਂ ਵੱਲ ਜੇ ਦੇਖਣਾ ਹੋਵੇ ਨਾ ਉਹ ਕਿੱਥੋਂ ਪ੍ਰੇਰਣਾ ਲੈਂਦੇ ਆ, ਕਹਿੰਦੇ ਸਵੇਰੇ ਜਾ ਕੇ ਦੇਖਿਓ ਗੁਰਦੁਆਰੇ ਬਹਿ ਕੇ ਪਾਠ ਕਰਕੇ ਆਉਂਦੇ ਨੇ। ਉਹ ਆਪ ਲਿਖ ਰਿਹਾ, ਅਜੇ ਸਿੱਖ ਨੂੰ ਨਹੀਂ ਮੈਂ ਕੋਟ ਕਰ ਰਿਹਾ। ਸੋ ਇਹ ਸਾਡੇ ਕੰਪਲੈਕਸ ਨੇ, ਅਸੀਂ ਇੱਕ ਅੱਧੀ ਚੀਜ਼ ਫੜ ਲੈਂਦੇ ਆ, ਫਿਰ ਉਹਦੇ ਪਿੱਛੇ ਹੀ ਲੱਗੇ ਰਹਿੰਦੇ ਆ। ਭਗਤ ਸਿੰਘ ਨੂੰ ਬੜਾ ਸਾਰੇ ਲੱਗੇ ਹੋਏ ਨੇ ਜੀ, ਇਹ ਕਾਮਰੇਡ ਸੀ, ਸਿੱਖਾਂ ਨੂੰ ਲੱਗਿਆ ਇਹ ਸਿੱਖ ਸੀ। ਅਗੇਨ ਲੈਫਟ ਦੇ ਸਿੱਖ ਇਹਦੇ ਬਾਰੇ ਲੜਦੇ ਰਹਿੰਦੇ ਨੇ, ਤੇ ਹਿੰਦੁਸਤਾਨ ਨੇ ਉਹਨਾਂ ਆਪਣਾ ਨੈਸ਼ਨਲਿਜ਼ਮ ਦਾ ਹੀਰੋ ਬਣਾ ਛੱਡਿਆ। ਅਮੀ ਬੜੀ ਅਜੀਬ ਜਿਹੀਆਂ ਗੱਲਾਂ ਨੇ, ਜਿਨ੍ਹਾਂ ਨੇ ਕਿਹਾ ਚੜਨ ਦੋ ਇਹਨੂੰ ਸੂਲੀ ਤੇ, ਉਹਨਾਂ ਨੇ ਆਪਣਾ ਬਣਾ ਲਿਆ, ਕਹਿੰਦੇ ਇਹਨਾਂ ਲੜੀ ਜਾਣ ਦੋ। ਹੁਣ ਵਾਟ ਡਿਡ ਹੀ ਰਾਈਟ ਅਬਾਊਟ ਦਿਸ, ਇਸ ਇਜ਼ ਇੰਪੋਰਟੈਂਟ, ਮੈਂ ਜਾਣ ਕੇ ਕੋਟ ਕਰ ਰਿਹਾ। ਕਾਮਰੇਡ ਭਗਤ ਸਿੰਘ ਨੇ ਕੀ ਲਿਖਿਆ, ਇਹਨੂੰ ਕਾਨਪੁਰ ਸੀਗਾ ਇੱਕ ਦਿਨ, ਉਦੋਂ ਉਹਨੇ ਇੱਕ ਐਡੀਟੋਰੀਅਲ ਲਿਖਿਆ ਇੱਕ ਪੰਜਾਬੀ ਯੁਵਕ ਥੱਲੇ, ਤੇ ਉਹਨਾਂ ਨੇ ਕੀ ਲਿਖਿਆ ਉਸ ਵੇਲੇ, ਕਹਿੰਦੇ ਜਿਹੜੇ ਇਹ ਲਾਹੌਰ ਕੰਸਪੀਰੇਸੀ ਕੇਸ ਵਿੱਚ ਬੱਬਰ ਅਕਾਲੀ 6 ਜਣਿਆਂ ਨੂੰ 5+1 ਜਿਨ੍ਹਾਂ ਨੂੰ ਕੇਸ ਦਾ ਪਤਾ, ਜਿਨ੍ਹਾਂ ਨੂੰ ਸੂਲੀ ਤੇ ਚੜਾਇਆ ਜਾ ਰਿਹਾ, ਕਹਿੰਦਾ ਇਹਨਾਂ ਦੇ ਬਦੌਲਤ ਆਜ਼ਾਦੀ ਆਊ, ਨਹੀਂ ਤਾਂ ਪੂਰਾ ਹਿੰਦੁਸਤਾਨ ਇਸ ਵੇਲੇ ਹੋਲੀ ਖੇਲਣ 'ਚ ਜੁਟਿਆ ਹੋਇਆ। ਇਹ ਤਾਂ ਇੰਨੇ ਜੋਗੇ ਹੀ ਨੇ। ਇਨਫੈਕਟ ਇਫ ਆਈ ਕੋਟ ਯੂ, ਹੀ ਸੈਡ, ਮੈਂ ਅੰਗਰੇਜ਼ੀ ਜਿਹਨੂੰ ਟ੍ਰਾਂਸਲੇਟ ਕੀਤਾ, ਕਿ ਬਲੱਡ ਸਪ੍ਰਿੰਕਲਡ ਔਨ ਦ ਡੇ ਆਫ ਹੋਲੀ ਬੱਬਰਸ, ਅਕਾਲੀਜ਼ ਔਨ ਦ ਕਰੂਸੀਫਿਕਸ। ਭਗਤ ਸਿੰਘ ਦੀ ਲੈਂਗੁਏਜ ਹੈ, ਮੈਂ ਜਾਣ ਕੇ ਕਹਿ ਰਿਹਾ। ਤੇ ਉਹਦੇ 'ਚੋਂ ਕਹਿੰਦਾ, ਦੇ ਕੁਡ ਨਾਟ ਟੋਲਰੇਟ ਦ ਐਕਸਪਲੋਇਟੇਸ਼ਨ ਆਫ ਦ ਮੈਸਸ, ਦੇ ਚੈਲੰਜਡ ਐਂਡ ਜੰਪਡ ਇਨਟੂ ਐਕਸ਼ਨ, ਦੇ ਵਰ ਫੁੱਲ ਆਫ ਲਾਈਫ। ਇਹ ਪ੍ਰਤਾਪ ਵੀਕਲੀ ਉਹਦੇ ਵਿੱਚ ਛਪਿਆ ਸੀ। ਸੋ ਮੈਂ ਜਾਣ ਕੇ ਕੋਟ ਕਰ ਰਿਹਾ ਕਿ ਯੂ ਕੈਨ ਬੀ, ਤੁਹਾਡੀ ਪਰਸਨਲ ਸਪਿਰਿਚੁਅਲਿਟੀ ਕੀ ਹੈ, ਤੁਹਾਡੀ ਪਰਸਨਲ ਐਪਲੀਕੇਸ਼ਨ ਲਾਈਫ ਪ੍ਰਤੀ ਕੀ ਹੈ। ਤੁਸੀਂ ਇੱਕ ਰੱਬ ਨੂੰ ਮੰਨਦੇ ਹੋ, ਕੋਈ ਰੱਬ ਨੂੰ ਨਹੀਂ ਮੰਨਦੇ, ਤਿੰਨ ਨੂੰ ਮੰਨਦੇ ਹੋ, ਕੀ ਫਰਕ ਪੈਂਦਾ? ਉਹ ਤਾਂ ਤੁਹਾਡੇ ਲਈ ਆ ਨਾ। ਗੱਲ ਇਹ ਹੈ ਕਿ ਜਿਹੜੀ ਵੀ ਚੀਜ਼ ਤੁਸੀਂ ਫੋਲੋ ਕਰ ਰਹੇ ਹੋ, ਤੁਸੀਂ ਕੰਪੈਨੀਅਨਸ਼ਿਪ ਕਿਹਦੇ ਨਾਲ ਕ੍ਰੀਏਟ ਕਰ ਰਹੇ ਹੋ ਫॉर द ਸੇਮ ਪ੍ਰੋਜੈਕਟ ਵਿੱਚ ਤੁਸੀਂ ਕਹੋ ਕਿ ਸਾਡੇ ਡਿਸਪਲਿਨ ਵੀ ਸਾਰਿਆਂ ਦਾ ਸੇਮ ਹੋਵੇ, ਉਹ ਕਲੈਕਟਿਵ ਆਰਗੇਨਾਈਜੇਸ਼ਨ ਦਾ ਡਿਸਪਲਿਨ ਸੇਮ ਹੁੰਦਾ। ਪਰਸਨਲ ਸਪਿਰਿਚੁਅਲਿਟੀ ਤਾਂ ਕਦੇ ਵੀ ਨਹੀਂ ਬਣਾ ਸਕਦੇ। ਨਾਲੇ ਸਾਡੇ ਲਫ਼ਜ਼ ਹੀ ਹੈ ਨਹੀਂ, ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਆਸਤਿਕ ਤੇ ਨਾਸਤਿਕ ਵਰਡ ਨਹੀਂ ਆਇਆ। ਅਸੀਂ ਕਿਹੜੀ ਡਿਬੇਟ 'ਚ ਫਸੇ ਹੋਏ ਹਾਂ? ਜੇ ਤੁਸੀਂ ਉਹਦੀ ਐਟਮੋਲੋਜੀ ਵੀ ਦੇਖ ਲਓ, ਅੱਜ ਕੱਲ੍ਹ ਸਿੱਖ ਕਿਉਂਕਿ ਇਹ ਵਰਡ ਯੂਜ਼ ਕਰਨ ਲੱਗ ਗਏ ਨੇ, ਅਸੀਂ ਕਦੇ ਨਹੀਂ ਕਰਦੇ ਸੀ। ਆਸਤਿਕ ਸੀਗਾ देयर एग्जिस्ट कि है ਕਿਹੜਾ ਵੈਦਿਕ ਗॉड ਜਿਹੜਾ 6 ਸਕੂਲਸ ਆਫ ਫਿਲਾਸਫੀ ਨੂੰ ਮੰਨਦਾ। ਨਾਸਤਿਕ ਸੀ ਜਿਹੜਾ ਕਹਿੰਦਾ ਮੈਂ ਨਹੀਂ ਮੰਨਦਾ। ਅਸੀਂ ਉਹਨੂੰ ਦੇਖੋ ਥੀਇਸਟ ਤੇ ਐਥੀਇਸਟ ਬਣਾ ਛੱਡਿਆ ਅੱਜ ਦੇ ਦੌਰ 'ਚ। ਸਾਡਾ ਇਹ ਨਹੀਂ ਹੈ ਡਿਬੇਟ। ਸਿੱਖਾਂ ਦੀ ਇਹ ਕਦੇ ਵੀ ਡਿਬੇਟ ਨਹੀਂ ਸੀਗੀ। ਇਸ ਡਿਬੇਟ 'ਚ ਸਾਨੂੰ ਬਾਹਰ ਆ ਜਾਣਾ ਚਾਹੀਦਾ। ਉਹਦਾ ਇੱਕ ਪ੍ਰਤੀਕ ਇਹ ਹੈ ਕਿ ਜਦ ਭਗਤ ਸਿੰਘ ਐਡੀਟੋਰੀਅਲ ਲਿਖ ਰਹੇ ਨੇ, ਉਹ ਬੱਬਰ ਅਕਾਲੀਆਂ ਨੂੰ ਕਹਿ ਰਹੇ ਨੇ ਇਹਨਾਂ ਦੇ ਬਦੌਲਤ ਆਜ਼ਾਦੀ ਆ ਰਹੀ ਹੈ, ਨਹੀਂ ਤਾਂ ਹਿੰਦੁਸਤਾਨ ਹੋਲੀ ਖੇਡਦਾ ਰਹੋ। ਅੱਜ ਹੋਲੀ ਦਾ ਦਿਨ ਆ ਰਿਹਾ ਨਾ, ਉਸ ਤੋਂ ਵੀ ਮੈਨੂੰ ਗੱਲ ਯਾਦ ਆ ਗਈ। ਸੋ ਹੋਲੀ ਖੇਡੀ ਚਲੋ, ਐਂਟਰਟੇਨਮੈਂਟ ਦੇ ਵਿੱਚ ਨਹੀਂ ਹੁੰਦੀਆਂ ਚੀਜ਼ਾਂ। ਜੇ ਤੁਸੀਂ ਦੂਸਰੇ ਆਈਡੀਓਲੌਗ ਨੂੰ
ਕੋਟ ਕਰਨਾ, ਉਹਨੂੰ ਦੇਖੋ ਉਹਦੀ ਲੀਡਰਸ਼ਿਪ ਕਿੰਨੀ ਹੈ, ਉਹ ਉਹਨਾਂ ਨੂੰ ਕੋਟ ਕਰ ਰਿਹਾ। ਉਹ ਇਹ ਨਹੀਂ ਕੋਟ ਕਰ ਰਿਹਾ ਕਿ ਇਹਨਾਂ ਨੇ ਆਪਸ ਵਿੱਚ ਕੀ ਗੱਲ ਕੀਤੀ ਕਿ ਕਿਹੜਾ ਪਾਠ ਪੜ੍ਹਨਾ ਤੇ ਨਹੀਂ ਪੜ੍ਹਨਾ, ਜਾਂ ਇਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਰੱਬ ਨੂੰ ਮੰਨਦਾ ਜਾਂ ਨਹੀਂ ਮੰਨਦਾ। ਇਹ ਹੁੰਦੀ ਹੈ ਮੈਚੁਰਿਟੀ ਦੀ ਗੱਲ, ਜੇ ਤੁਸੀਂ ਫੈਕਸ਼ਨਲਿਜ਼ਮ ਤੋਂ ਗਾਹਾਂ ਉੱਠਣਾ ਹੈਗਾ ਫॉर ਅ ਪਾਰਟਿਕੂਲਰ ਪ੍ਰੋਜੈਕਟ। ਇਸ ਤਰ੍ਹਾਂ ਦੇ ਬੜੇ ਨੇ, ਹੁਣ ਯਾਰ ਤਾਂ ਇਹ ਸਾਡੇ ਨੇ, ਭਗਤ ਸਿੰਘ ਹੋ ਗਏ, ਕਰਤਾਰ ਸਿੰਘ ਸਰਾਭਾ ਹੋ ਗਏ, ਊਧਮ ਸਿੰਘ ਹੋ ਗਏ, ਗੁਲਾਬ ਕੌਰ ਹੋ ਗਈ। ਵਿਮਨ ਨੈਰੇਟਿਵ ਵੀ ਮਿਸਿੰਗ ਆ ਜੇ, ਸਾਨੂੰ ਲੱਭਣਾ ਪੈਂਦਾ ਜਾ ਕੇ ਕਿ ਸਿੰਗਾਪੁਰ ਤੋਂ ਜਿਹੜਾ ਆਰਮਸ ਡ੍ਰਿਲਿੰਗ ਤੇ ਕਮਿਊਨੀਕੇਸ਼ਨਸ ਦੇ ਕੰਮ ਗੁਲਾਬ ਕੌਰ ਕਰਦੀ ਸੀ। ਤੁਸੀਂ ਸਿੱਖ ਨਾਂ ਵੀ ਨੇ, ਸਿੱਖ ਨਜ਼ਰੀਏ ਵੀ ਨੇ, ਬਟ ਕੰਪਲੈਕਸ ਕੁਝ ਨਹੀਂ, ਨਾ ਸਿੱਖਾਂ ਨੂੰ ਨਾ ਲੈਫਟ ਨੂੰ, ਕਿਉਂਕਿ ਸਿੱਖਾਂ ਵਿੱਚ ਤਾਂ ਲੈਫਟ ਵੀ ਹੈ ਤੇ ਰਾਈਟ ਵੀ ਹੈ ਤੇ ਸੈਂਟਰ ਵੀ ਹੈ, ਬਟ ਕਿਸੇ ਨੂੰ ਕੋਈ ਕੰਪਲੈਕਸ ਨਹੀਂ ਕਿ ਇਹਨੇ ਪੱਗ ਰੱਖੀ ਹੈ ਨਹੀਂ ਰੱਖੀ, ਕੇਸ ਰੱਖੇ ਜਾਂ ਨਹੀਂ ਰੱਖੇ, ਕਿਹੜੇ ਰੱਬ ਨੂੰ ਮੰਨਦਾ ਹੈ ਨਹੀਂ ਮੰਨਦਾ। ਉਹ ਤਾਂ ਪ੍ਰੋਜੈਕਟ ਤੇ ਫੋਕਸ ਨੇ ਕਿ ਬਈ ਇਸ ਮਾਮਲੇ 'ਚ ਪੱਕੇ ਨੇ। ਪ੍ਰੋਜੈਕਟ ਤੇ ਫੋਕਸ ਹੋਣਾ ਬਹੁਤ ਜ਼ਰੂਰੀ ਹੈ। That's where we become mission oriented. So practically ਫਿਰ ਹੁਣ ਕੀ ਕਰੀਏ? ਮੇਰੀ 2-3 ਚੀਜ਼ਾਂ ਬਾਰੇ ਮੈਂ ਕਹਾਂਗਾ। Look, what to do part is very simple but very hard to do. So ਸਿਰਫ ਇਹ ਸਲਾਹ ਹੈਗੀ ਤੇ ਬੜੀ ਛੋਟੀ ਸਲਾਹ, ਬੜੀ ਮਾਇਓਪਿਕ ਹੈਗੀ ਹੈ। ਦਾਇਰਾ ਬਹੁਤ ਵੱਡਾ ਤੇ ਕੰਪਲੈਕਸ ਹੋ ਚੁੱਕਿਆ, ਬਟ ਜਿਹੜੀਆਂ ਕੰਪਲੈਕਸ ਚੀਜ਼ਾਂ ਹੁੰਦੀਆਂ ਉੱਥੇ ਜ਼ਿਆਦਾ ਵਿਸ਼ਲੇਸ਼ਣ ਕਰਕੇ ਜੇ ਤੁਸੀਂ ਸਿੰਪਲੀਫਾਈ ਕਰਕੇ ਕੋਈ ਬੰਦਿਆਂ ਨੂੰ, ਲੋਕਾਂ ਨੂੰ ਤੇ ਲੀਡਰਸ਼ਿਪ ਨੂੰ ਸੋਲੂਸ਼ਨ ਨਹੀਂ ਦਿੰਦੇ, ਫਿਰ ਆਈਡੀਓਲੌਗਸ ਜਿਹਨੂੰ ਕਹਿੰਦੇ ਆ ਆਪਣੀ ਜੌਬ ਸੇਫਟੀ ਲਈ ਪੜੇ ਹੋਏ ਨੇ, ਦੇ ਆਰ ਜਸਟ ਸਿਕਿਉਰਿੰਗ देयर ਜੌਬ ਤਾਂ ਕਿ ਹੋਰ ਕੰਪਲੈਕਸ ਬਣਾਈ ਜਾਣ। ਸੋ ਸਿੰਪਲੀਫਾਈ ਕਰਨ ਲਈ ਮੈਂ 2-3 ਚੀਜ਼ਾਂ ਕਹਾਂਗਾ ਕਿ ਪਹਿਲਾ ਤਾਂ ਹੈਗਾ ਐਕਸੈਪਟ ਰੋਂਗ ਡੂਇੰਗ। ਅਰਦਾਸ ਸਿੱਖ ਕਰਦੇ ਨੇ, ਡੇਟ ਕੇ ਅਣਡਿੱਠ ਕੀਤਾ, ਕਰਨਾ ਸਿੱਖੀਏ ਨਾ, ਫਿਰ ਸਾਡੀ ਟ੍ਰੇਨਿੰਗ ਆਏ ਤਾਂ ਅਸੀਂ ਮੰਗਦੇ ਆ ਇਹ ਰੋਜ਼। ਸੋ ਵੀ ਹੈਵ ਟੂ ਐਕਸੈਪਟ ਰੋਂਗ ਡੂਇੰਗ ਤੇ ਫॉरगिवनेस ਦਾ ਸਥਾਨ ਦਾ, ਫਿਰ ਬਾਰ-ਬਾਰ ਚਿਤਾਰਨਾ ਨਹੀਂ ਕਿ ਤੂੰ ਇਹ ਗਲਤ ਕੀਤਾ ਸੀ, ਉਹ ਪੰਜਾਬ ਯੂਨੀਵਰਸਿਟੀ ਪਟਿਆਲੇ ਇਹ ਗੱਲ ਹੋਈ ਸੀ, ਉਹਨੇ ਇਹ ਲਿਖਤਾ ਸੀ ਲੇਖ 'ਚ, ਉਹਨੇ ਗੁਰੂ ਨਾਨਕ ਦੀ ਇਹ ਪੋਇਮ ਲਿਖੀ, ਉਹਨੇ ਸਾਡਾ ਇਹ ਬੰਦਾ ਮਾਰਿਆ ਸੀਗਾ। ਦੈਨ ਫਿਰ ਦੇਖ ਕੇ ਅਣਡਿੱਠ ਕੀਤਾ ਨਹੀਂ ਹੋਇਆ। ਜਿਨ੍ਹਾਂ ਨੇ ਐਕਚੁਅਲੀ ਫੈਕਸ਼ਨਲਿਜ਼ਮ ਤੋਂ ਗਾਹਾਂ ਜਾਣਾ ਉਹਨਾਂ ਨੂੰ ਤਾਂ ਕਰਨਾ ਪੈਣਾ ਬੜੇ ਡਿਸਪਲਿਨਡ ਰੂਪ ਦੇ ਵਿੱਚ। ਐਕਸੈਪਟ ਦ ਰੋਂਗ ਡੂਇੰਗ ਤੇ ਉਹ ਰਿਪੇਅਰ ਕਰਨ ਦੇ ਲਈ ਆਪਣਾ ਰਿਸ਼ਤਾ ਜਿਹੜਾ ਡੈਮੇਜ ਰਿਲੇਸ਼ਨਸ਼ਿਪ ਆ, ਉਹਦੇ ਲਈ ਤੁਹਾਨੂੰ ਦੇਖ ਕੇ ਅਣਡਿੱਠ ਕਰਨਾ ਬਹੁਤ ਜ਼ਰੂਰੀ ਆ। ਇਹ ਸਾਡੀ ਟ੍ਰੇਨਿੰਗ ਸੀ ਸਿੱਖਾਂ ਨੂੰ। ਸਿੱਖ ਟ੍ਰੇਨਿੰਗ ਦਾ ਅਸਰ ਇੰਨਾ ਸੀ ਕਿ ਪੂਰੇ ਪੰਜਾਬ ਦੀ ਇਹ ਟ੍ਰੇਨਿੰਗ ਹੋਣ ਲੱਗ ਗਈ ਸੀ। ਇਹ ਆ ਮਤਲਬ ਪੰਜਾਬ ਵਸਦਾ ਗੁਰਾਂ ਦੇ ਨਾਂ ਦਾ। ਇਹਦਾ ਮਤਲਬ ਇਹ ਨਹੀਂ ਕਿ ਸਾਰੇ ਅੰਮ੍ਰਿਤ ਛਕ ਲੈਣਗੇ। ਇਹਦਾ ਮਤਲਬ ਇਹ ਹੈ ਕਿ ਪੈਰਾਡਾਈਮ ਇੰਨੀ ਤਗੜੀ ਸੀ ਕਿ ਪੰਜਾਬ ਦਾ ਹਿੰਦੂ, ਪੰਜਾਬ ਦਾ ਮੁਸਲਮਾਨ, ਪੰਜਾਬ ਦੇ ਸਿੱਖ, ਪੰਜਾਬ ਦੇ ਜਿਹੜੇ ਟ੍ਰਾਈਬਲ ਕਲਚਰਸ ਵੀ ਨੇ ਬੜੇ, ਉਹ ਸਾਰਿਆਂ ਨੂੰ ਸੀ ਕਿ ਨਹੀਂ ਕਿ ਜਿਹੜੇ ਇੱਥੇ ਦਰਿਆ ਨੇ ਉਹ ਵੀ ਜਪਜੀ ਗਾਉਂਦੇ। ਪੂਰਨ ਸਿੰਘ ਦਾ ਇਹ ਮਤਲਬ ਲਿਖਣ ਦਾ ਸੀ ਇਸ ਤਰ੍ਹਾਂ ਦੇ ਕੰਮ ਹੋ ਰਹੇ ਨੇ ਕਿ ਇੰਨੀ ਜ਼ਬਰਦਸਤ ਇੰਸਪੀਰੇਸ਼ਨ ਆ ਰਹੀ ਸੀ। ਉਹ ਇੰਸਪੀਰੇਸ਼ਨ ਤਾਂ ਆ ਰਹੀ ਸੀ ਕਿਉਂਕਿ ਇਹ ਸਾਡੀ ਟ੍ਰੇਨਿੰਗ ਦਾ ਹਿੱਸਾ ਬਣ ਗਿਆ ਸੀ ਡੈਮੇਜ ਰਿਲੇਸ਼ਨਸ਼ਿਪ ਨੂੰ ਠੀਕ ਕਰਨ ਦਾ। ਤੇ ਇਹ ਜੇ ਦੋ ਕੰਮ ਕਰਾਂਗੇ, only then I believe you will be able to re-establish rather mutual respect. Eventually ਗੱਲ ਆਉਂਦੀ ਹੈ ਤੁਸੀਂ ਜਿਹਦੀ ਰਿਸਪੈਕਟ ਨਹੀਂ ਕਰਦੇ ਤੁਸੀਂ ਉਹਦੇ ਨਾਲ ਕੰਮ ਕਰ ਹੀ ਨਹੀਂ ਸਕਦੇ। ਤਾਂ ਹੀ ਤਾਂ ਅਸੀਂ ਪੁੱਠਾ ਬੋਲਦੇ ਹਾਂ ਹੋਰਾਂ ਬਾਰੇ। ਸੋ ਮਿਊਚੁਅਲ ਰੀਐਸਟੈਬਲਿਸ਼ ਕਰਨਾ ਰਿਸਪੈਕਟ ਨੂੰ, ਉਹਦੇ ਲਈ ਇਹ ਦੋ ਕ੍ਰਾਈਟੇਰੀਆ ਨੇ ਬਹੁਤ ਜ਼ਰੂਰੀ ਕਿ ਆਪਣੀ ਰੋਂਗ ਡੂਇੰਗ ਨੂੰ ਐਕਸੈਪਟ ਕਰੋ ਤੇ ਜਿਹੜੀ ਡੈਮੇਜ ਰਿਲੇਸ਼ਨਸ਼ਿਪ ਹੈ ਉਸ ਤੇ ਕੰਮ ਕਰੋ ਉਹਨੂੰ ਬੈਟਰ ਕਰਨ ਦੇ ਲਈ। ਇਹਦੇ ਨਾਲ ਸੈਕੰਡ ਪਾਰਟ ਜਿਹੜਾ ਆਈ ਥਿੰਕ ਇਸ ਗੈਦਰਿੰਗ ਦੇ ਵਿੱਚ ਜ਼ਿਆਦਾ ਡਿਸਕਸ਼ਨ ਕਰਨ ਦੀ ਲੋੜ ਆ ਕਿ ਡਾਇਲੌਗ ਫਿਰ ਹੋਵੇ ਕਿੱਦਾਂ ਦਾ। ਆਈ ਡੋਂਟ ਥਿੰਕ ਵੀ ਹੈਵ ਅ ਡਾਇਲੌਗ ਟ੍ਰੈਡੀਸ਼ਨ। ਮੈਂ ਆਪਣੀ ਗੱਲ ਕਰਦਾ ਹਾਂ, ਕੋਈ ਹੋਰ ਕਰ ਦੂਗਾ, ਇਹਦਾ ਮਤਲਬ ਡਾਇਲੌਗ ਥੋੜੀ ਹੋਇਆ। ਇਨਫੈਕਟ ਜਿਹੜੇ ਕਨਫਲਿਕਟ ਰੈਜ਼ੋਲੂਸ਼ਨ ਦੇ ਡਾਇਲੌਗ ਪਬਲਿਕਲੀ ਨਹੀਂ ਕੀਤੇ ਜਾਂਦੇ, ਜਦ ਲੀਡਰਸ਼ਿਪ, ਇੱਥੇ ਮੈਂ ਟੌਪ ਡਾਊਨ ਤੇ ਬਾਟਮ ਅਪ ਨੂੰ ਇਕੱਠਾ ਕਰਾਂਗਾ, ਜਦ ਟੌਪ ਡਾਊਨ ਵਾਲੇ ਬੰਦੇ ਕਿਸੇ ਲੈਵਲ ਤੇ ਐਗਰੀਮੈਂਟ ਲੈ ਆਉਂਦੇ ਨੇ, ਸੈਟਲ ਕਰ ਲੈਂਦੇ ਨੇ ਚੀਜ਼ਾਂ ਨੂੰ, ਫਿਰ ਪਬਲਿਕਲੀ ਕਿਹਾ ਜਾਂਦਾ। ਅਸੀਂ ਜੋ ਪਬਲਿਕਲੀ ਇਸ ਵੇਲੇ ਕਹਿੰਦੇ ਉਹ ਤਾਂ ਖਲਾਰਾ ਹੀ ਪਾ ਰਿਹਾ ਨਾ, ਕਿਉਂਕਿ ਅਸੀਂ ਜਿਨ੍ਹਾਂ ਦੇ ਇਨਫਲੂਐਂਸਰਸ ਨੇ, ਜਿਹੜੇ ਡਿਸੀਜਨ ਮੇਕਰਸ ਨੇ, ਉਹਨਾਂ ਨਾਲ ਬਹਿ ਕੇ ਅਜੇ ਸੈਟਲਮੈਂਟ ਨਹੀਂ ਕੀਤੀ ਕੋਈ। ਯੂ ਹੈਵ ਟੂ ਅਗਰੀ ਟੂ ਦੈਟ। ਫਿਰ ਪਬਲਿਕ ਵਿੱਚ ਮੈਸੇਜ ਜਾਂਦਾ ਨਾ, ਫਿਰ ਡੈਮੋਨਸਟ੍ਰੇਸ਼ਨ ਵੀ ਹੁੰਦੀ ਹੈ, ਫਿਰ ਜਿਹੜੇ ਵਰਕਰਸ ਨੇ, ਆਵਾਮ ਨੇ, ਸੰਗਤ ਆ, ਫਿਰ ਉਧਰ ਵੱਲ ਜਾਂਦੀ ਹੈ ਰੈਕਨਸੀਲੀਏਸ਼ਨ, ਕਿਉਂਕਿ ਟੁਵਰਡਸ ਰੈਕਨਸੀਲੀਏਸ਼ਨ ਦੀ ਗੱਲ ਨਾ ਸਟਰੈਂਥਨ ਕਰਨ ਲਈ ਪੰਜਾਬ ਦੀ। ਸੋ ਟੌਪ ਡਾਊਨ ਦੇ ਉੱਤੇ ਕੰਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਉਹ ਪਬਲਿਕਲੀ ਨਹੀਂ ਕੀਤਾ ਜਾਂਦਾ। ਤੁਸੀਂ ਵੱਡੇ ਕੌਨਫਲਿਕਟ ਜ਼ੋਨ ਵਿੱਚ ਵੀ ਇਹ ਦੇਖ ਲਓਗੇ ਨਾ, ਆਪਾਂ ਪੜ੍ਹੀ ਇਹਨਾਂ ਚੀਜ਼ਾਂ ਨੂੰ ਕਿਵੇਂ ਕੰਮ ਹੋ ਰਹੇ ਨੇ। ਹਿੰਦੁਸਤਾਨ ਦੇ ਤੇ ਸਿੱਖਾਂ ਦੀ ਇਸ ਪ੍ਰਤੀ ਬੜੀ ਐਪਟੀਟਿਊਡ ਆ, ਉਹ ਪੰਜਾਬ ਵਿੱਚ ਆ ਕੇ ਕਿਉਂ ਨਹੀਂ ਕਰ ਰਹੇ? ਮੇਬੀ ਅਸੀਂ ਉਹਨਾਂ ਨੂੰ ਬੁਲਾਉਣਾ ਨਹੀਂ ਚਾਹੁੰਦੇ। ਦੇਰ ਆਰ ਪੀਪਲ ਹੂ ਵਰਕਡ ਔਨ ਟਰੂਥ ਕਮਿਸ਼ਨਸ,
सोमालिया के इशू भी आया होया, पहला सुडान के इशू भी आया होया, बंदियां दी ट्रेनिंग है इस काम की। सो टॉप डाउन दे विच आऊगा कि उन्हां नाल तुसीं प्राइवेटली गल करनी है, बॉटम अप विच आऊगा वो पब्लिकली गल हो जिहदे बारे एग्रीमेंट बन गए ने, अदरवाइज यू विल नॉट बी एबल टू गो टुवर्ड द सप्लीमेंट्स। तो हुण गल ये हैगी कि ये डेमोनस्ट्रेट करने लिए मैं अखीर वाल आवां की किया जा सकता अज के माहौल। देखो आई हैव ऑलरेडी शेयर्ड विद यू, बट मैं एक अपॉर्चुनिटी की गल करांगा। प्रोजेक्ट जिन्होंने अर्लीयर कहा ना, क्योंकि बब्बर अकालियां वेले भी एक प्रोजेक्ट सीगा ना, उस वेले तो जिहड़ा एक ऑपरेशन आ वो जिहड़ी अजकल ओरिएंटलिस्ट अगरी चीज़ां तो असीं ऑक्यूपेशनल एंगल तो समझते हैं ब्रिटिश इंपीरियलिज्म बारे सीगा। वी हैव अ प्रोजेक्ट 75 साल हो गए ने, साडे सामने फिर हाईलाइट हो गया पिछले हफ्ते, पंजाब के पानियों का मसला फिर आ गया, भाखड़ा डैम के इशू ते आ गया, तो बिल पास होया कि किसी भी डैम में जब मर्जी सरकार देंदी है फिर आ गया। दिस इज दी आई एम गोना कॉल दिस जिहड़ा पानियों का मसला 75 ईयर अपॉर्चुनिटी, 47 तो बाद फिर आ गई 75। हुण इहनूं की हैगा, देखो गुरु नानक साहब के मुताबिक पहला पानी जियो है। CIA की मैं कॉन्फ्रेंस में कल शुरू कर रहा सी, किसी नाल शेयर कर रहा सी, मैं 15 साल पहला एक अटेंड की सी, उहदे सारियां प्रोजैक्शनस ये सीगियां कि सारियां लड़ाइयां ऑयल तो हट के हुण पानी वाल जाणगियां ग्लोबली। पंजाब दे तां हर बंदे नूं पता, हर जनानी नूं पता कि पानी का इशू है, साइकी विच साडे गया होया है, ईवन इफ वी कैन नॉट आर्टिकुलेट इट। सो उहदे बारे में कहांगा दिस इज अपॉर्चुनिटी। बब्बू मान ने आई थिंक 12 साल पहला गाना गाया सी, एकम सन ऑफ सॉयल आई सी, आई थिंक ਉਹਦੀ मूवी ਉਹਦੇ ਸੀਗਾ कि ਅਸੀਂ ਕੱਚੇ रंग ਜਿਹੇ ਸੋਹਣੀ ਸਾਡੀ ਕਾਦੀ ਹੋਲੀ। ਉਹਨੇ 4 ਵਾਰਨਿੰਗ ਦਿੱਤੀ ਸੀ कि फार्मर्स ਦੇ ਰਾਈਟਸ ਦੇ ਨਾਲ ਕਿੱਦਾਂ ਦੀ ਕਨਫਰੰਟੇਸ਼ਨ ਇੰਡੀਅਨ ਸਟੇਟ ਨਾਲ ਆਈ ਪਈ ਆ 12 ਸਾਲ ਪਹਿਲਾਂ ਕਰਨਾ ਹੋ। ਸੋ ਜਿਹੜਾ ਅਸੀਂ ਸੈਲੀਬ੍ਰਿਟੀ ਕਲਚਰ ਆ ਉਹਦੇ ਵਿੱਚ ਇਹ ਚੀਜ਼ਾਂ ਵੀ ਦੇਖੀਏ, ਹਰੇਕ ਨੂੰ ਐਵੇਂ ਨਾ ਬੋਲੀ ਜਾਈਏ ਸਭ ਕੁਝ ਸਾਡੇ ਮਤਲਬ ਦੀ ਗੱਲ ਕਰਨ। ਉਹ ਕੌਨਸ਼ੀਅਸਨੈਸ ਚ ਆ ਉਹਦੀ ਕਿ ਉਹਨੂੰ ਦਿਖ ਰਿਹਾ ਸੀ ਹੋਣ ਵਾਲਾ ਇਹ ਕੰਮ, ਤੇ ਉਹਨੇ ਕਹਿ ਵੀ ਦਿੱਤਾ ਆਪਣੇ ਗਾਣੇ 'ਚ। एनीवे कमिंग बैक टू इट, ये जिहड़ा मसला ये लैफ्ट या सिख इशू ना रहे, क्योंकि ये फ्रेमिंग हर वेले सिख इशू बन जाती है। हुण ये अपॉर्चुनिटी है लैफ्ट नूं भी ते सिख नूं भी, जिहड़ा नहीं भी इन्हां नाल जुड़िया, जिहड़ा सिखां दा लैफ्ट राइट सेंटर आ सारियां कोल ही आ, जे सिखां दे एक्सट्रीम राइट ने लै लिया फिर हाईजैकिंग हो जूगी। दिस इज वॉट वी हैव टू अंडरस्टैंड। लैफ्ट कोल है कि ਉਹਦੇ ਵਿੱਚ ਆਣ, ਇਹ ਤਾਂ ਪੰਜਾਬ ਦੀ ਗੱਲ आ, फिर ਇਹ ਤੇ ਕੰਮ ਕੀ ਕਰਨ वाला कि ਇਹ किते हरियाणा नाल बाइफरकेट ना फिर हो जाए, किते ये पैन इंडिया इशू हैगा, इट्स अ ग्लोबल इशू, इत्ते कॉन्स्टिट्यूशनल काम करने की लोड़ आ। एंड दिस इज समथिंग वेयर लेफ्ट एंड सिख कैन रियली कम टुगैदर। इत्थे तां जिन्नियां भी ईवन एस्टैबलिशमेंट हैगियां पिछले 25 सालों के स्टेटमेंट देख लो, इंडिया च खड़ के ते अमेरिका ते कैनेडा के गुरुद्वारियां च खड़ के कांग्रेस के अकालियां दे सारियां ने खड़ के दी सहमति दी हुई आ, बट पॉलिसी विच कोई चेंज नहीं आया, विच मीनस कि इत्थे अलायंस एक्चुअली सारियां नाल बन सकदा, क्योंकि ये है सारियां नूं पता, बट वी नीड कॉन्स्टिट्यूशनल रिप्रेजेंटेटिव राइट्स ते बत्ते काम करन दी लोड़ आ। कॉन्स्टिट्यूशनल लॉयर्स नूं, इंटरनेशनल कन्वेंशनस नूं, राइपेरियन लॉज नूं समझ के इहदे वल करन दी लोड़ आ। ਉਹ हैगा कोई करे टॉप वाले इहनूं समझण कि कोई भी एक पक्ष इहनूं हाईजैक ना कर लवे। सानूं इनवाइट करना चाहिए जे लीडर दे बारे कुछ भी पॉजिटिव बोल रहे हैं, जिहड़ा देखण नूं मिल रहा होणे पिछले 10 दिनां 'च, बड़े ते बड़ा सुहिरद होके ये पंजाब की पार्टीशन नूं मुख रख के तुसी पानियों वाल ही जा सकते हैं। तो इनू केयरफुली करना पो, इनू लीगलू परस्यू करने की लोड़ आ। ते ये साडा टुवर्ड्स स्ट्रोंग पंजाब का एक बहुत वड्डा अनअलाइंड मोर्चा, या यू कैन से कि कंसेंसस ओरिएंटेड मोर्चा बन सकता। मोर्चा हुंदा जिथे 85% लोगों को फायदा हो जाए ना, सारे ज्वाइन कर लेंदे ने। फिर इत्थे तां 85 छड्डो, इत्थे तां 99% प्लस हो जाऊगा, कोई भी शायद इहदे खिलाफ बोले। सो दिस इज एन अपॉर्चुनिटी जे एक्चुअल काम करना, रैकनसिलिएशन दे अपने रिजर्व होके, डिसिप्लिन होके, फालतू नहीं बोलना। जिहड़ी चीज पता भी है कि गलत है ਉਹਦੇ बारे भी रिजर्व होके नहीं बोलना। इट रिक्वायर्स दैट लैवल ऑफ डिसिप्लिन। मैं इत्थे सिख नजरिया दे देना, जे जस्सा सिंह आलू वालिया ने 1765 ਵਿੱਚ लाहौर फतेह कर लिया ना, उस वेले नाल दे फिर भंगी सरदार ने कहा आपां जाके हुण फुलकियां वालियां नूं ठीक करिए। कहते नहीं, असीं नहीं करना। लीडरशिप हुंदी आ when you have more might, you're disciplining your sipahis and your chieftains not to do the thing which they are doing. ये गुरबाणी इत्थे लैके आओ, उत्थे लिखिया कि अपना गुण ना गवावे।
ਉਹਦੀ ਇੰਟਰਪ੍ਰੀਟੇਸ਼ਨ ਲਾਈਫ 'ਚ ਕਰਨੀ ਪਊ, ਸਿਰਫ ਇੱਕ ਲੈਕਚਰ 'ਚ ਨਹੀਂ ਹੋ ਸਕਦੀ। ਉੱਥੇ ਸਾਡਾ ਵਰਚੂ ਮੈਟਰ ਕਰਦਾ। ਸਿਮਿਲਰਲੀ ਭਾਈ ਮਹਾਰਾਜ ਸਿੰਘ ਵੇਲੇ ਵੀ ਇਦਾਂ ਹੋਇਆ ਸੀਗਾ ਕਿ ਜਦੋਂ ਉਹਨਾਂ ਨੇ ਲਾਹੌਰ ਤੋਂ ਛੁਡਾ ਕੇ ਲਿਆਉਣਾ ਸੀ ਨਾ, ਸਾਡੇ ਡੇਰੇ ਇਹ ਕਰਦੇ ਸੀ ਪਹਿਲਾਂ, ਹੁਣ ਡੇਰਿਆਂ ਨੂੰ ਇਸ ਕੰਮ ਵੱਲ ਲਿਆਓ, ਪਤਾ ਨਹੀਂ ਕੀ ਕਰ ਰਹੇ ਤੁਹਾਡੇ ਸਾਹਮਣੇ ਹੈਗਾ। ਜਦ ਭਾਈ ਮਹਾਰਾਜ ਸਿੰਘ ਨੇ ਦੇਖਿਆ, ਕਹਿੰਦੇ ਅਸੀਂ ਵੀ ਬੜੀ ਟ੍ਰੇਨਿੰਗ ਲਈ ਹੈ ਨਾਮ ਦੀ ਤੇ ਸਪਿਰਿਚੁਅਲਿਟੀ ਦੀ, ਕਹਿੰਦੇ ਹੁਣ ਵਕਤ ਆ ਗਿਆ ਕਿ ਪੂਰੇ ਪੰਜਾਬ ਦੇ ਵਿੱਚ ਲਾਹੌਰ ਫੋਰਟ ਨੂੰ ਤੋੜ ਕੇ ਸਾਡੇ ਵਾਰਿਸ ਨੂੰ ਰਿਹਾ ਕਰਨ ਲਈ ਕੋਈ ਤਿਆਰ ਨਹੀਂ, ਤੇ ਹੁਣ ਅਸੀਂ ਕਰਾਂਗੇ। ਯੂ ਸ਼ੁੱਡ ਸੀ ਹਿਸ 6 ਪੁਆਇੰਟ ਪਲਾਨ ਕਿ ਕਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਹਰ ਕਿਸਮ ਦੇ ਬੰਦੇ ਨਾਲ ਉਹਨਾਂ ਨੇ ਮਿਲ ਕੇ ਪੂਰੀ ਕੈਂਪੇਨ ਬਣਾਈ ਕਿ ਹੁਣ ਸਾਡਾ ਬਣਦਾ ਲਾਹੌਰ ਨੂੰ ਜਿੱਤਣ ਦਾ, ਉੱਥੋਂ ਆਪਣੇ ਬੰਦਿਆਂ ਨੂੰ ਬਚਾਉਣ ਦਾ। ਤੇ ਉਸ ਵੇਲੇ ਵੀ ਇਹ ਗੱਲ ਚੱਲੀ ਸੀਗੀ ਕਿ ਤੁਹਾਨੂੰ ਪਤਾ ਭਾਈ ਮਹਾਰਾਜ ਸਿੰਘ ਵੇਲੇ ਵੀ ਤੇ ਹੋਰਾਂ ਵੇਲੇ ਵੀ ਕਿ ਕਿਸ ਤਰ੍ਹਾਂ ਜਦ ਆਪਣੇ ਬੰਦੇ ਹੀ ਮਾਰਨ ਆਏ, ਕੋਲੈਬੋਰੇਟਰ ਤਾਂ ਹੁੰਦੇ ਹੀ ਨੇ ਸਟੇਟ ਦੇ ਨਾਲ ਤੇ ਐਮਪਾਇਰਸ ਦੇ ਨਾਲ, ਤੇ ਉਹਨਾਂ ਨੇ ਉਹਨਾਂ ਨੂੰ ਨਹੀਂ ਗੋਲੀਆਂ ਮਾਰੀਆਂ। ਕਹਿਣ ਦਾ ਭਾਵ ਮੇਰਾ ਇਹ ਹੈਗਾ ਕਿ ਇੱਥੇ ਜੇ ਪੰਜਾਬ ਦੇ ਫਿਊਚਰ ਨੂੰ ਮੁੱਖ ਰੱਖ ਕੇ ਅਸੀਂ ਰੈਕਨਸੀਲੀਏਸ਼ਨ ਲਈ ਇੱਕ ਚੀਜ਼ ਡੈਮੋਨਸਟ੍ਰੇਟ ਕਰ ਸਕਦੇ ਹਾਂ, ਸਾਡੇ ਕੋਲ ਇੱਕ 75 ਈਅਰ ਓਪਰਚੁਨਿਟੀ ਆਈ ਹੋਈ ਹੈ। ਹੁਣ ਮੈਂ ਅਖੀਰ ਵੱਲ ਆਵਾਂ। ਦੇਖੋ, ਗੁਰਬਾਣੀ ਦੇ ਆਧਾਰ ਤੇ ਮੈਂ ਐਂਡ ਗੱਲ ਕਰਾਂਗਾ। ਮੇਰੀ ਅਪੋਲੋਜੀਜ਼ ਜੇ ਤੁਸੀਂ ਮੇਰੇ ਕੋਲੋਂ ਲੱਭ ਰਹੇ ਸੀ ਨਾ ਕਿ ਮੈਂ ਕਿਸੇ ਇੱਕ ਨੂੰ ਇਹਦਾ ਜ਼ਿੰਮੇਵਾਰ ਠਹਿਰਾਵਾਂ, ਉਹ ਤਾਂ ਮੇਰਾ ਰੋਲ ਹੈ ਨਹੀਂ। ਮੈਂ ਆਪਣੀ ਅਸੰਪਸ਼ਨ 'ਚ ਕਹਿਤਾ। ਮੈਂ ਤਾਂ ਇਹ ਦੇਖ ਰਿਹਾ ਕਿ ਜਿਹੜਾ ਇੱਕ ਕੰਪਲੈਕਸ ਫਰੀ ਪੰਜਾਬ ਦਾ ਜਵਾਨ ਆ, ਭਾਵੇਂ ਉਹ ਵੂਮਨ ਹੈ ਭਾਵੇਂ ਮੈਨ ਆ, ਪੰਜਾਬ ਦਾ ਉਹ ਲੈਫਟ ਦਾ ਹੈਗਾ ਜਾਂ ਸਿੱਖ ਦਾ ਹੈਗਾ ਜਾਂ ਕਿਸੇ ਹੋਰ ਦਾ, ਇੱਥੇ ਕਿਉਂਕਿ ਲੈਫਟ ਤੇ ਸਿੱਖ ਦੀ ਗੱਲ ਕਰ ਰਹੇ ਸੀ, ਉਹਦੀ ਝਲਕੀਆਂ ਲੈਣ ਦੀ ਕੋਸ਼ਿਸ਼ ਕਿ ਉਹਦੀ ਵੈਸਟਨੈਸ ਵੱਲ ਜਾਈਏ, ਉਹਦੇ ਚੌੜੇਪਨ ਵੱਲ ਜਾਈਏ। ਉਸ ਚੌੜੇਪਨ ਦੇ ਵਿੱਚ ਇੱਕ ਲਾਈਨ ਨੂੰ ਹੋਰ ਕੋਟ ਕਰ ਲੈਂਦੇ ਆ ਸਿੱਖ ਨਜ਼ਰੀਏ ਤੋਂ ਕਿ ਤੁਹਾਡੇ ਲੈਫਟ ਤੇ ਕੀ ਹੈ ਤੇ ਤੁਹਾਡੀ ਰਾਈਟ ਤੇ ਕੀ ਹੈ, ਇਹ ਨਾ ਦੇਖੋ। ਬਿਕਾਜ਼ ਆਮ ਸਟੈਂਡਿੰਗ ਇਨ ਫਰੰਟ ਆਫ ਯੂ ਰਾਈਟ ਨਾਓ, your left is my right and my right is your left। ਤੁਹਾਡੀ ਪੋਜੀਸ਼ਨਿੰਗ ਤੇ ਡਿਪੈਂਡ ਕਰਦਾ ਹੈ ਸਾਰਾ ਕੁਝ। ਸਾਡੀ ਪੋਜੀਸ਼ਨਿੰਗ ਹੀ ਨਹੀਂ ਸਾਨੂੰ ਪਤਾ, ਅਸੀਂ ਇੱਕ ਫਰੇਜ਼ ਨੂੰ ਫੜ ਕੇ ਉਹਦਾ ਕੁਝ ਹੋਰ ਬਣਾਈ ਜਾ ਰਹੇ ਹਾਂ। ਸਾਰੀ ਸਿੱਖ ਪੋਲਿਟਿਕਸ ਇੱਕ ਪੱਖੋਂ ਤੁਹਾਨੂੰ ਲੈਫਟ ਹੀ ਲੱਗੂਗੀ ਕਿਉਂਕਿ ਅਸੀਂ ਲੜੇ ਹੀ ਸਟੇਟ ਦੇ ਨਾਲ ਆ ਤੇ ਰਿਲੀਜੀਅਸ ਲੀਡਰਸ ਦੇ ਨਾਲ। ਸਾਰੀ ਸਿੱਖ ਸਟੋਰੀ ਇਹ ਹੈ। ਹੁਣ ਇਹਨੂੰ ਤੁਸੀਂ ਕਿਹੜੇ ਖਾਨੇ 'ਚ ਪਾਓਗੇ? ਫਰੋਮ ਡੇ 1 ਸਾਰੀ ਲੜਾਈ ਰਿਲੀਜੀਅਸ ਤੇ ਪੋਲੀਟੀਕਲ ਲੀਡਰਸ ਦੇ ਖਿਲਾਫ ਆ ਕਿਉਂਕਿ ਉਹ ਨਹੀਂ ਐਸਟੈਬਲਿਸ਼ ਕਰਨਾ ਚਾਹੁੰਦੇ ਇਗੈਲਿਟੇਰੀਅਨ ਸੋਸਾਇਟੀ। ਸੋ ਗੁਰਬਾਣੀ ਦੀ ਜੇ ਇੱਕ ਲਾਈਨ ਨੂੰ ਇੰਟਰਪ੍ਰੀਟੇਸ਼ਨ ਤੇ ਲੈਣਾ ਹੋਵੇ ਗੱਲ ਖਤਮ ਕਰਨ ਲਈ, ਤਜ ਬਾਵੇ ਦਹਨੇ ਬਿਕਾਰਾ ਹਰ ਪਰਦ ਦ੍ਰਿੜ ਕਰ ਰਹੀ ਹੈ। ਲੈਫਟ ਤੇ ਰਾਈਟ ਐਕਚੁਅਲ ਲੈਫਟ ਵਰਡ ਯੂਜ਼ ਹੋ ਗਏ ਨੇ ਇਹਦੇ 'ਚ। ਸੋ ਕਹਿੰਦੇ ਇਹਨਾਂ ਨੂੰ ਤਾਂ ਹੁਣ ਛੱਡ ਦਿਓ, ਲੇਬਲਸ ਨੂੰ ਛੱਡ ਦਿਓ। ਇਹਦਾ ਮਤਲਬ ਇਹ ਬਣਿਆ ਜੇ ਲੇਬਲ ਨੂੰ ਛੱਡ ਦੋਗੇ ਤਾਂ ਤੁਸੀਂ ਹਰ ਉਹ ਫੋਰਸ ਜਿਹੜਾ ਫੀਅਰ ਐਲੀਮੀਨੇਸ਼ਨ ਜਿਹੜਾ ਸਾਨੂੰ ਡਰਾ ਰਿਹਾ, ਫਿਰ ਉਹਦੇ 'ਚੋਂ ਬਾਹਰ ਆ ਕੇ ਅਸੀਂ ਫਿਰ ਹਰ ਨੂੰ ਪ੍ਰਾਪਤ ਕਰ ਸਕਦੇ ਹਾਂ। ਮਤਲਬ ਉਹ ਜਿਹੜਾ ਇੱਕੋ ਓੰਕਾਰ ਦੀ ਪੈਰਾਡਾਈਮ ਆ ਉਹਨੂੰ ਜੀ ਸਕਦੇ ਹਾਂ। ਜਿਹੜਾ ਉਹਦੇ ਲੇਬਲਸ ਵਿੱਚ ਫਸਿਆ ਰਹੂਗਾ ਨਾ ਤਾਂ ਉਹ ਆਪਣੇ ਲਈ ਉਹ ਕਲੀਅਰ ਕਰ ਪਾਊ, ਦੁਬਿਧਾ ਵਿੱਚ ਬਣਿਆ ਰਹੂ ਜਿਵੇਂ ਪਹਿਲੇ ਵਾਲੀ ਲਾਈਨ 'ਚ ਆਇਆ ਸੀ, ਨਾ ਉਹ ਆਪਣੇ ਦਾਇਰੇ ਦੇ, ਆਪਣੇ ਸੰਗਠਨ ਦੇ, ਆਪਣੇ ਅਦਾਰੇ ਵਿੱਚ ਉਹ ਕਲੀਅਰ ਕਰ ਪਾਊ। ਤੇ ਫਿਰ ਪੰਜਾਬ ਦੇ ਲੈਵਲ ਤੇ ਕਲੀਅਰ ਕਰਨਾ ਤਾਂ ਫਿਰ ਮੁਮਕਿਨ ਹੈ ਹੀ ਨਹੀਂ ਨਾ। ਜਿਹੜਾ ਆਪਣੇ ਲਈ ਤੇ ਆਪਣੇ ਦਾਇਰੇ ਲਈ ਪਹਿਲਾਂ ਕਰੂ ਉਹ ਇਹ ਕੰਮ ਕਰ ਸਕਣਗੇ। ਇੰਨੀਆਂ ਕੁਝ ਬੇਨਤੀਆਂ ਸੀ ਕਿ ਪੋਜ਼ਿਟਿਵਿਟੀ ਵਾਲੀਆਂ ਗੱਲਾਂ ਕਰੋ ਪਬਲਿਕਲੀ। ਜਿਹੜਾ ਵਿਸ਼ਲੇਸ਼ਣ ਕਰਨਾ ਤੇ ਸਮਝਣਾ ਤੇ ਵਿਜੀਲੈਂਟ ਲੈਣਾ ਉਹ ਪ੍ਰਾਈਵੇਟ ਅਦਾਰਿਆਂ 'ਚ ਗੱਲ ਕਰੋ, ਫਿਰ ਲੋਕਾਂ ਨੂੰ ਪ੍ਰੋਗਰਾਮ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹਰਿੰਦਰ ਸਿੰਘ ਜੀ। ਵੱਡੇ ਪਰਸਪੈਕਟਿਵ ਵਿੱਚ ਅਸੀਂ ਦੇਖਣਾ ਤੇ ਜਿਹੜੀ ਮੈਂ ਗੱਲ ਨੂੰ ਕਲੀਅਰ ਨਹੀਂ ਸੀ ਕਰ ਸਕਿਆ ਕਿ ਸਿੱਖਾਂ ਵਿੱਚ ਰਾਈਟ ਵਿੱਚ ਅਸੀਂ ਫਿੱਟ ਨਹੀਂ ਹੁੰਦੇ। ਰਾਈਟਿਸਟ ਜਿਹੜੀ ਸਾਡੀ ਆਈਡੀਓਲੋਜੀ ਸਾਨੂੰ ਜੋੜਿਆ ਜਾਂਦਾ ਕਿਉਂਕਿ ਇਹਨਾਂ ਨੇ ਠੀਕ ਕਿਹਾ ਵੀ ਸਾਡੀ ਲੜਾਈ ਮੁੱਢ ਤੋਂ ਹੀ ਸਟੇਟ ਨਾਲ ਰਹੀ ਹੈ, ਬਰਾਬਰੀ ਵਾਲੀ ਸੁਸਾਇਟੀ ਐਸਟੈਬਲਿਸ਼ ਕਰਨ ਵਾਲੀ ਰਹੀ ਹੈ। ਇਸ ਕਰਕੇ ਅਸੀਂ ਫਿੱਟ ਨਹੀਂ ਹੁੰਦੇ ਜਿਹੜੀ ਰਾਈਟਿਸਟ ਜਿਹੜੀ ਰੀਅਲ ਇੰਟਰਪ੍ਰੀਟੇਸ਼ਨ ਹੈ ਪੋਲੀਟੀਕਲ। ਦੂਜਾ ਅਸੀਂ ਡਾਕਟਰ ਦਰਸ਼ਨਪਾਲ ਆ ਗਏ ਆ, ਵੈਲਕਮ ਕਰਦੇ ਹਾਂ। ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਹੈ ਤੇ ਅਸੀਂ ਕੋਸ਼ਿਸ਼ ਹੋਰ ਵੀ ਕੀਤੀ ਸੀ ਵੀ ਸਾਡੇ ਲੈਫਟ ਵਾਲੀ ਸਾਈਡ ਤੋਂ ਹੋਰ ਵੀ ਸੱਜਣ ਜਿਹੜੇ ਆਏ ਆ ਤੇ ਅਸੀਂ ਬੁਲਾਵਾਂਗੇ। ਹੁਣ ਮੈਂ ਬੇਨਤੀ ਕਰੂੰ, ਸਾਡੇ ਕੋਲੇ ਬੁਲਾਰੇ ਕਾਫੀ ਹੈਗੇ ਆ, ਸੱਜਣ ਬਿਲਕੁਲ ਸਾਡੇ ਸੱਦੇ ਤੇ ਆ ਗਏ ਆ। ਅਸੀਂ ਸਾਰੇ ਆਪਣੇ ਆਪ ਹੀ ਟਾਈਮ ਵੰਡ ਕੇ ਸਾਡੇ ਕੋਲੇ 2 ਘੰਟੇ ਹੈ, ਉਹਦੇ ਵਿੱਚ ਅਸੀਂ ਸਾਰਾ ਸਭ ਨੂੰ ਬੁਲਾਉਣਾ ਚਾਹੁੰਦੇ ਹਾਂ ਤੇ ਉਹ ਆਪ ਹੀ ਖੁਸ਼ ਧਿਆਨ ਰੱਖਣ ਦੀ ਕਿੰਨਾ ਮੈਂ ਗੁਰਬਚਨ ਸਿੰਘ ਤੋਂ ਇਸ ਕਰਕੇ ਸ਼ੁਰੂ ਕਰ ਰਿਹਾ ਵੀ ਇਹਨਾਂ ਦਾ ਲੰਬੇ ਸਮੇਂ ਦਾ
ਥਿਓਰਾਈਜ਼ ਕਰਨ ਦਾ ਤੇ ਲੰਮੇ ਸਮੇਂ ਤੋਂ ਇਸ ਕਿਸਮ ਦੀ ਜਦੋਜਹਿਦ ਚੱਲ ਰਹੀ ਹੈ ਕਿ ਵੀ ਮਾਰਕਸਿਸਟ ਅਤੇ ਸਿੱਖੀਜ਼ਮ ਵਿੱਚ ਸਮਾਨਤਾ ਬਹੁਤ ਇਕਸੁਰਤਾ ਹੈ ਤੇ ਉਹ ਇਸ ਕਰਕੇ ਹੁਣ ਇਹਦੇ ਤੇ ਬੋਲਣਗੇ। ਟਾਈਮ ਦਾ ਜ਼ਰੂਰ ਖਿਆਲ ਰੱਖਣ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜ਼ਿਆਦਾ ਵਿਆਖਿਆ 'ਚ ਨਾ ਪਵਾਂ। ਇੱਕ ਆਪਣਾ ਹੀਗਲ ਦੀ ਕਿਤਾਬ ਹੈ ਫਿਨੋਮੀਨੋਲੋਜੀ ਆਫ ਮਾਈਂਡ, ਉਹ ਸ਼ੁਰੂਆਤ ਇੱਥੋਂ ਕਰਦਾ ਵੀ ਜਦੋਂ ਫਿਲਾਸਫਰ ਕੋਈ ਚੀਜ਼ ਨੂੰ ਫਿਲਸਫਾਈਜ਼ ਕਰਦੇ ਨੇ, ਕੋਈ ਕਿਸੇ ਸਿੱਟੇ 'ਤੇ ਪਹੁੰਚਦੇ ਨੇ, ਉਹਨੂੰ ਬਿਆਨ ਕਰ ਦਿੰਦੇ ਨੇ, ਪਰ ਉਹ ਕਿਵੇਂ ਉਹ ਸਿੱਟੇ 'ਤੇ ਪਹੁੰਚੇ ਬਿਆਨ ਨਹੀਂ ਕਰਦੇ। ਤੇ ਜਿੰਨਾ ਚਿਰ ਅਸੀਂ ਇਹ ਨਾ ਦੱਸੀਏ ਵੀ ਅਸੀਂ ਇਸ ਸਿੱਟੇ 'ਤੇ ਕਿਵੇਂ ਪਹੁੰਚੇ, ਉਹ ਗੱਲ ਸਪਸ਼ਟ ਨਹੀਂ ਹੁੰਦੀ। ਮੈਂ ਲਗਾਤਾਰ ਮਾਰਕਸ ਤੇ ਗੁਰਮਤਿ ਦੀ ਜਿਹੜੀ ਫਿਲਾਸਫੀ ਹੈ, ਇਹਦੀ ਸੁਮੇਲਤਾ ਨਹੀਂ, ਇਹਦੀ ਜਿਹੜਾ ਤੱਤ ਹੈ ਉਹ ਲੱਭਣ ਦੀ ਲਗਾਤਾਰ ਯਤਨ ਕੀਤੇ ਨੇ। ਔਰ ਮੈਂ ਕਿਉਂ ਕੀਤੇ ਨੇ, ਇਸ ਕਰਕੇ ਨਹੀਂ ਵੀ ਮੈਂ ਕੋਈ ਕਾਲਜ ਦਾ ਪ੍ਰੋਫੈਸਰ ਹਾਂ, ਜਾਂ ਮੈਂ ਕਿਤੇ ਘਰ ਬੈਠਾ ਕੋਈ ਕਿਤਾਬੀ ਕੰਮ ਕਰ ਰਿਹਾ, ਜਾਂ ਮੈਂ ਕਿਤਾਬਾਂ ਲਿਖ ਰਿਹਾ, ਜਾਂ ਮੈਂ ਕਿਸੇ ਨੂੰ ਆਪਣੀਆਂ ਕਿਤਾਬਾਂ ਪੜ੍ਹਾਉਣੀਆਂ ਨੇ, ਮੇਰਾ ਇਹ ਮਤਲਬ ਨਹੀਂ ਹੈ। ਅਸੀਂ ਸ਼ੁਰੂ ਤੋਂ ਮਤਲਬ ਕਿ 18 ਸਾਲ ਦੀ ਉਮਰ ਤੋਂ 18-19 ਸਾਲ ਦੀ ਉਮਰ 'ਚ ਅਸੀਂ ਇਹ ਮਿੱਥ ਕੇ ਚੱਲੇ ਵੀ ਅਸੀਂ ਇਹ ਸਮਾਜ ਬਦਲਣਾ, ਸਮਾਜ ਠੀਕ ਨਹੀਂ ਹੈ, ਗਰੀਬੀ ਹੈ, ਅਮੀਰੀ ਹੈ, ਇਹਦੇ ਬਹੁਤ ਪਾੜਾ ਹੈ, ਲੋਕ ਬਹੁਤ, ਕੋਈ ਲੋਕ ਭੁੱਖੇ ਮਰ ਰਹੇ ਨੇ, ਕੋਈ ਲੋਕਾਂ ਕੋਲ ਬਹੁਤ ਜ਼ਿਆਦਾ ਜਿਹੜੇ ਐਕਸਪਲੋਇਟ ਕਰ ਰਹੇ ਨੇ। ਇਹ ਬਰਾਬਰੀ ਹੋਣੀ ਚਾਹੀਦੀ ਹੈ, ਸਮਾਜਵਾਦ ਹੋਣਾ ਚਾਹੀਦਾ। ਔਰ ਇਹ ਕੋਈ ਮੈਂ ਮਾਰਕਸਵਾਦ ਪੜ੍ਹ ਕੇ ਨਹੀਂ ਸੀ ਆਇਆ। ਮੇਰੇ ਪਿਤਾ ਜੀ ਅਕਾਲੀ ਸਨ, ਉਹ ਪੰਜਾਬੀ ਸੂਬੇ ਦੇ ਮੋਰਚੇ 'ਚ ਗ੍ਰਿਫਤਾਰ ਵੀ ਹੋਏ, ਸਾਡਾ ਮਤਲਬ ਕਿ ਆਪਣਾ ਕਾਰੋਬਾਰ ਵੀ ਰੁਲ ਗਿਆ। ਪਰ ਇਹਦੇ ਬਾਵਜੂਦ ਵੀ ਉਸ ਦੌਰ 'ਚ ਕਿਸੇ ਪਰਿਵਾਰ 'ਚ ਇਹ ਗੱਲ ਨਹੀਂ ਸੀ ਹੁੰਦੀ ਵੀ ਯਾਰ ਇਹ ਪੰਜਾਬੀ ਸੂਬੇ ਦੇ ਮੋਰਚੇ 'ਚ ਜਾ ਕੇ ਸਾਰਾ ਕਾਰੋਬਾਰ ਖਰਾਬ ਕਰ ਲਿਆ। ਉਹ ਇੱਕ ਆਪਣਾ ਫਰਜ਼ ਲੱਗਦਾ ਸੀ ਵੀ ਇਸ ਫਰਜ਼ ਹੁੰਦਾ। ਤੇ ਅਸੀਂ ਸਾਡੇ ਘਰ ਮਾਸਟਰ ਤਾਰਾ ਸਿੰਘ ਦੀ ਸੰਸਪਾਈ ਮੈਗਜ਼ੀਨ 1956 ਤੋਂ ਆਉਣਾ ਸੀ, ਉਦੋਂ 6 ਰੁਪਏ ਦਾ ਚੰਦਾ ਸੀ। ਤੇ ਅਸੀਂ ਸਾਡੇ ਪਿਤਾ ਜੀ ਜਿੱਥੇ ਜਲੰਧਰ 'ਚ ਕਿਤੇ ਅੰਮ੍ਰਿਤ ਛਕਾਉਣਾ ਹੋਵੇ ਤਾਂ 50 ਪਿਆਰੇ 'ਚ ਉਹ ਡਿਊਟੀ ਦਿੰਦੇ ਹੁੰਦੇ ਸਨ। ਸਰਕਲ ਜਥੇਦਾਰ ਸਨ ਅਕਾਲੀ ਦਲ ਦੇ, ਤੇ ਮਾਸਟਰ ਤਾਰਾ ਸਿੰਘ ਦੇ ਉਹ ਪੂਰੇ ਭਗਤ ਸਨ। ਅਸੀਂ ਇਸ ਪਰਿਵਾਰ 'ਚੋਂ ਪਰੇ, ਅਕਾਲੀ ਪਰਿਵਾਰ 'ਚੋਂ ਨੀਲੀ ਉਹ ਪੱਗ ਬੰਨ੍ਹਦੇ ਸਨ। ਤੇ ਜਦੋਂ ਅਸੀਂ ਕਾਲਜ 'ਚ ਗਏ, ਸਾਨੂੰ ਜਿਹੜੀ ਆ ਸਾਰੀ ਰਾਜਨੀਤੀ ਚੰਡੀਗੜ੍ਹ ਦੀ ਦੂਜੀ ਚੰਡੀਗੜ੍ਹ ਤੱਕ ਅਸੀਂ ਇੱਥੇ ਟਰੱਕਾਂ ਦੇ ਵੀ ਚੜ੍ਹ ਕੇ ਵੀ ਆਏ ਉਦੋਂ ਪੰਜਾਬੀ ਸੂਬੇ ਦੇ ਮੋਰਚੇ ਦੇ ਵਿੱਚ ਐਕਟਿਵ। ਪਰ ਸਾਨੂੰ ਲੱਗਿਆ ਵੀ ਇਹ ਜਿਹੜੀ ਅਕਾਲੀ ਦਲ ਦੀ ਰਾਜਨੀਤੀ ਬੜੀ ਮਤਲਬ ਕਿ ਕੋਈ ਸਮਝੌਤਾ ਪ੍ਰਸਤ ਜਿਹੀ ਹੈ, ਕੋਈ ਸਿੱਟੇ 'ਤੇ ਨਹੀਂ ਕਿਤੇ 'ਤੇ ਪਹੁੰਚਦੀ, ਇਹ ਸਿੱਖਾਂ ਨੂੰ ਕੀ ਲੈ ਕੇ ਦੇਗੀ। ਔਰ ਜਦੋਂ ਅਸੀਂ ਕਾਲਜ 'ਚ ਗਏ, ਕਾਲਜ 'ਚ ਸਾਡਾ ਉਹ ਨਕਸਲਵਾੜੀ ਮੂਵਮੈਂਟ ਦੀ ਲਹਿਰ ਸੀ, ਉਦੋਂ ਚੱਲੀ ਸੀ। ਖਾਲਸਾ ਕਾਲਜ ਜਲੰਧਰ ਦੇ ਵਿੱਚ ਪ੍ਰਿੰਸੀਪਲ ਨਰਿੰਦਰ ਸਿੰਘ ਢੇਸੀ ਹੁੰਦੇ ਸਨ, ਹੁਣ ਤੇ ਉਹ ਸਰਗਵਾਸ ਹੋ ਗਏ। ਪਰ ਉਹਨਾਂ ਦਾ ਇੱਕ ਬੜਾ ਦਬਦਬਾ ਸੀ। ਤੇ ਉਦੋਂ ਪੰਜਾਬ ਸਕੂਲ ਜਿਹੜੀ ਪੰਜਾਬ ਸਟੂਡੈਂਟ ਯੂਨੀਅਨ ਸੀ, ਉਹ ਲੈਲਪੁਰ ਖਾਲਸਾ ਕਾਲਜ ਜਲੰਧਰ ਤੋਂ ਸਟਾਰਟ ਹੋਈ ਸੀ। ਅਸੀਂ ਵੀ ਉਹਦੇ 'ਚ ਸ਼ਾਮਲ ਹੋ ਗਏ। ਔਰ ਉਦੋਂ ਬਾਅਦ ਲਗਾਤਾਰ ਅਸੀਂ ਐਕਟਿਵ ਰੋਲ ਪਲੇ ਕੀਤਾ ਨਕਸਲਵਾੜੀ ਲਹਿਰ ਦੇ ਵਿੱਚ। ਮਤਲਬ ਕਿ ਇਹ ਨਹੀਂ ਵੀ ਪੈਸਿਵ ਰੋਲ ਪਲੇ ਕੀਤਾ, ਐਕਟਿਵ ਰੋਲ ਪਲੇ ਕੀਤਾ ਜੋ ਕੋਈ ਕਰ ਸਕਦਾ ਸੀ। ਅਜਮੇਰ ਸਿੰਘਰਾਂ ਦੇ ਜਦੋਂ ਇਹਨਾਂ ਨੇ ਪੈਗਾਮ ਗਰੁੱਪ ਬਣਾਇਆ, ਜਦੋਂ ਅਸੀਂ 1984 ਤੋਂ ਬਾਅਦ ਸਿੱਖ ਪੱਖੀ ਪੋਜੀਸ਼ਨਾਂ ਲਈਆਂ, ਤੇ ਪੈਗਾਮ ਗਰੁੱਪ ਦੇ ਪੈਗਾਮ ਮੈਗਜ਼ੀਨ ਮੈਂ ਕੱਢਦਾ ਹੁੰਦਾ ਸਾਂ, ਉਹ ਮਾਲਵਿੰਦਰ ਸਿੰਘ ਮਾਦੀ ਦੇ ਨਾਂ 'ਤੇ ਜਾਂਦਾ ਸੀ। ਪਰ ਇਸ ਦੇ ਬਾਵਜੂਦ ਅਸੀਂ ਲਗਾਤਾਰ ਮਤਲਬ ਕਿ ਐਕਟਿਵ ਰਹੇ। ਔਰ ਮੈਂ ਸਟੇਟ ਕਮੇਟੀ ਮੈਂਬਰ ਸਾਂ। ਇਸ ਤੋਂ ਪਹਿਲਾਂ ਨਾਗਰਿਆੜੀ ਗਰੁੱਪ ਸੀ ਜਿਹੜਾ, ਉਦੋਂ ਮੈਂ ਸਟੇਟ ਹੈੱਡਕੁਆਟਰ ਸਾਂ। ਇਸ ਹੱਦ ਤੱਕ ਮੈਂ ਜ਼ਿੰਮੇਵਾਰੀਆਂ ਨਿਭਾਈਆਂ। ਪਰ ਜਦੋਂ ਇਹ ਸਾਰਾ ਕੁਝ ਹੋਇਆ ਤੇ ਅਸੀਂ ਸੋਚਿਆ ਯਾਰ ਅਸੀਂ ਮਤਲਬ ਕਿ ਜਿਹੜੇ ਗੱਲ ਸੋਚ ਕੇ ਚੱਲੇ ਸਾਂ 50 ਸਾਲ ਜਿਹੜੇ ਜ਼ਿੰਦਗੀ ਦੇ ਆਪਣੀ ਦੇ ਉਹ ਜਵਾਨੀ ਦੇ ਲਾਤੇ ਵੀ ਇਹ ਸਮਾਜ ਬਦਲੇਗਾ, ਸਮਾਜਵਾਦ ਆਏਗਾ, ਇਨਕਲਾਬ ਆਏਗਾ, ਇੱਕ ਦੁਨੀਆ ਨਵੀਂ ਦੁਨੀਆ ਵਸੇਗੀ, ਉਹਦੇ 'ਚ ਸਾਰੇ ਲੋਕ ਖੁਸ਼ਹਾਲ ਹੋਣਗੇ, ਉਹ ਕਿਉਂ ਨਹੀਂ ਆਇਆ? ਇਹ ਪਹਿਲਾ ਸਵਾਲ ਸੀ। ਇਹ ਮੰਨ ਕੇ ਮਿੱਥ ਕੇ ਮਤਲਬ ਕਿ ਮੈਂ ਚੱਲਿਆ ਵੀ ਜਿਹੜਾ ਮਾਰਕਸਵਾਦ ਨੂੰ ਦੁਬਾਰਾ ਪੜ੍ਹੋ। ਜਦੋਂ ਮਾਰਕਸਵਾਦ ਨੂੰ ਦੁਬਾਰਾ ਪੜ੍ਹਿਆ ਤੇ ਫਿਰ ਸਮਝ ਆਈ ਵੀ ਹੱਦ ਹੋ ਗਈ ਯਾਰ। ਮਤਲਬ ਕਿ ਜਿਹੜੀ ਗੱਲ ਮਾਰਕਸ ਫਿਲਾਸਫੀ 'ਚ ਕਹਿ ਰਿਹਾ ਉਹ ਤੇ ਕਿਤੇ ਕਮਿਊਨਿਸਟਾਂ ਨੇ ਅੱਗੇ ਫੋਲੋ ਹੀ ਨਹੀਂ ਕੀਤੀ, ਉਹ ਤੇ ਬਹੁਤ ਪਹਿਲਾਂ ਹੀ ਉੱਥੇ ਮਤਲਬ ਰੁਕ ਗਏ ਜਿਹੜੀ। ਔਰ ਇਹ ਗੱਲ ਮਾਰਕਸ ਦੇ ਜਵਾਈ ਨੇ, ਜਿਹੜਾ ਪਾਰਲ ਫਾਰਗ, ਜਿਹੜਾ ਪੈਰਿਸ ਕਮਿਊਨ ਦਾ 8 ਮੈਂਬਰਾਂ ਦੇ ਵਿੱਚ ਇੱਕ ਮੈਂਬਰ ਸੀ, ਉਹਨੇ ਉਦੋਂ ਹੀ ਮਤਲਬ ਲਿਖ ਦਿੱਤਾ ਵੀ ਜਿਹੜੀ ਗੱਲ ਮਾਰਕਸ ਤੇ ਐਂਗਲਸ ਕਹਿੰਦੇ ਰਹੇ ਨੇ, ਉਹ ਜਿਹੜੇ ਉਦੋਂ ਬਾਅਦ ਦੇ ਸੋਸ਼ਲਿਸਟ ਨੇ ਉਹਨੂੰ ਫਾਲੋ ਨਹੀਂ ਕਰ ਰਹੇ। ਉਹਨਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਵੀ ਮਾਰਕਸ ਹਿਸਟੋਰੀਕਲ ਮਟੀਰੀਅਲਿਜ਼ਮ ਕਿਹਨੂੰ ਕਹਿੰਦਾ ਜਾਂ ਡਾਇਲੈਕਟੀਕਲ ਮਟੀਰੀਅਲਿਜ਼ਮ ਕਿਹਨੂੰ ਕਹਿੰਦਾ। ਉਹ ਸੋਚ ਕੇ ਅਸੀਂ ਫਿਰ ਸਾਰਾ ਕੁਝ ਪੜ੍ਹਿਆ ਵੀ ਇਹ ਜਿਹੜਾ ਮਾਰਕਸ ਦੀ ਫਿਲਾਸਫੀ ਹੈ, ਇਹ ਗਾਂ
ਅੱਗੇ ਫਾਲੋ ਨਹੀਂ ਹੋਈ। ਮਾਰਕਸ ਦੀ ਜਿਹੜੀ ਗੱਲ ਹਰਿੰਦਰ ਸਿੰਘ ਨੇ ਦੱਸੀ ਹੈ ਵੀ ਉਹ ਤੇ ਗੱਲ ਸਪਿਰਚੁਅਲ ਫਰੀडम ਦੀ ਕਰਦਾ, ਤੇ ਇਹ ਕਹਿੰਦੇ ਨੇ ਸਪਿਰਚੁਅਲ ਮਾਰਕਸ ਸਪਿਰਿਟ ਦੀ ਗੱਲ ਹੀ ਨਹੀਂ ਕਰਦਾ, ਆਤਮਾ ਦੀ ਗੱਲ ਹੀ ਨਹੀਂ ਕਰਦਾ। ਔਰ ਮੈਂ 4 ਕਿਤਾਬਾਂ ਲਿਖੀਆਂ ਨੇ, 5 ਕਿਤਾਬਾਂ ਮਾਰਕਸਵਾਦ ਤੇ ਗੁਰਮਤਿ ਦੇ ਸੁਮੇਲ ਦੇ ਵਿੱਚ, ਔਰ ਮੈਂ ਉਹ ਮਾਰਕਸ ਦੀਆਂ ਕੋਟੇਸ਼ਨਾਂ ਕੋਟ ਕੀਤੀਆਂ ਨੇ। ਮੈਂ ਕਿਤਾਬ ਲਿਖੀ ਹੈ ਮਾਰਕਸ ਜਿਹੜੀ ਸ਼ਹੀਦ ਭਗਤ ਸਿੰਘ ਦਾ ਮੈਂ ਨਾਸਤਕ ਕਿਉਂ ਹਾਂ, ਉਹਦਾ ਮੈਂ ਕ੍ਰਿਟੀਕ ਲਿਖਿਆ 150 ਸਫ਼ੇ ਦਾ, ਔਰ ਉਹਦੇ ਵਿੱਚ ਮੈਂ 17 ਹਵਾਲੇ ਮਾਰਕਸ ਦੇ ਇੰਗਲਿਸ਼ 'ਚ ਦਿੱਤੇ ਨੇ। ਆ ਕਿਤਾਬ ਮੇਰੇ ਕੋਲ ਪਈ ਹੈ, ਜਿਹਦੇ ਵਿੱਚ ਉਹ ਕਹਿੰਦਾ ਨਾਸਤਿਕਤਾ ਕਮਿਊਨਿਜ਼ਮ ਨਹੀਂ ਹੈ, ਉਹ ਨਾਸਤਿਕਤਾ ਨੂੰ ਟੋਟਲ ਰਿਜੈਕਟ ਕਰਦਾ। ਪਰ ਜਿਹੜੀ ਲੈ ਕੇ ਆਉਂਦਾ ਲੈਨਨ ਅੱਗੇ ਸਾਰਾ, ਮਤਲਬ ਉਹ ਕਹਿੰਦਾ ਕਮਿਊਨਿਜ਼ਮ ਨਾਸਤਿਕਤਾ। ਸਰਦਾਰ ਕਪੂਰ ਸਿੰਘ ਨੇ ਇੱਕ ਲੇਖ ਲਿਖਿਆ ਇੱਕ ਬੜਾ ਕੀਮਤੀ, ਉਹ ਸਿੱਖੀ ਤੇ ਕਮਿਊਨਿਜ਼ਮ। ਉਹਦੇ ਵਿੱਚ ਉਹ ਕਹਿੰਦੇ ਨੇ ਵੀ ਸਿੱਖਾਂ ਦੀ ਤੇ ਉਹਨੂੰ ਆਰਨਲਡ ਤਾਨਵੀ ਨੂੰ ਹਵਾਲਾ ਦਿੰਦੇ ਨੇ ਵੀ ਜਿਹੜਾ ਲੈਨਨ ਇਹ ਸਮਝਦਾ ਵੀ ਜਿਹੜੀ ਕਮਿਊਨਿਸਟ ਪਾਰਟੀ ਮੇਰੀ ਓਰੀਜਨਲ ਮੈਂ ਬਣਾਈ ਆ, ਕਹਿੰਦਾ ਨਹੀਂ, ਇਹ ਉਹਨੇ ਲਿਖਿਆ ਤਾਨਵੀ ਨੇ ਵੀ ਜਿਹੜੀ ਮਾਰਕਸ ਦੀ ਜਿਹੜੀ ਲੈਨਨ ਦੀ ਕਮਿਊਨਿਸਟ ਪਾਰਟੀ ਹੈ, ਇਹਦਾ ਪਿਛੋਕੜ ਖਾਲਸਾ ਸਾਜਨਾ 'ਚ ਪਿਆ, ਜਿਹੜੀ ਖਾਲਸੇ ਦੀ ਸਿਰਜਣਾ ਸੀ ਉਹਦੇ ਵਿੱਚ ਪਿਆ ਇਹਦਾ ਪਿਛੋਕੜ ਸਾਰਾ। ਲੈਨਨ ਦੀ ਕੋਈ ਓਰੀਜਨਲ ਖੋਜ ਨਹੀਂ ਹੈ। ਉਹਦੇ ਤੇ ਫਿਰ ਜਦੋਂ ਉਹਨਾਂ ਨੇ ਲਿਖਿਆ ਕਪੂਰ ਸਿੰਘ ਨੇ ਵੀ ਜਿਹੜਾ ਲੈਨਨ ਦਾ ਮਿਲੀਟੈਂਟ ਮਟੀਰੀਅਲਿਜ਼ਮ ਹੈ, ਉਹਦੇ ਵਿੱਚ ਲਗਾਤਾਰ ਉਹ ਜਿਹੜੀ ਨਾਸਤਿਕਤਾ ਉੱਥੋਂ ਜਾ ਕੇ ਅੱਗੇ ਉਹ ਸਾਰੀ, ਹੁਣ ਜਦੋਂ ਮੈਂ ਉਹਦੀ ਸਾਰੀ ਰਿਸਰਚ ਕੀਤੀ, ਸਾਰੀ ਖੋਜ ਕੀਤੀ, ਤੇ ਮੈਂ ਇਹ ਦਾਅਵੇ ਨਾਲ ਕਹਿੰਦਾ ਵੀ ਜਿਹੜੀ ਸਾਰੀ ਦੀ ਸਾਰੀ ਸਮੁੱਚੀ ਅੱਜ ਕਮਿਊਨਿਸਟ ਮੂਵਮੈਂਟ ਜਿਹੜੀ ਲੀਓ ਲੈ ਗਈ, ਜਿਹੜੀ ਆ ਪੁੱਠੇ ਪਾਸੇ ਚੱਲ ਪਈ, ਕੁਰਾਏ ਪੈ ਗਈ, ਉਸ ਕੁਰਾਏ ਪੈ ਗਈ ਮੂਵਮੈਂਟ ਦਾ ਆ ਜਿਹੜੇ ਸਿੱਟੇ ਨੇ ਜਿਹੜੇ ਅੱਜ ਅਸੀਂ ਭੁਗਤ ਰਹੇ ਹਾਂ। ਔਰ ਜਿਹੜੀ ਗੱਲ ਪੁਤਨ ਨੇ ਕਹੀ ਹੈ ਪਿਛਲੇ ਹਫ਼ਤੇ ਵੀ ਜੋ ਅਸੀਂ ਆ ਜਿਹੜਾ ਸਾਨੂੰ ਖਮਿਆਜਾ ਭੁਗਤਣਾ ਪੈ ਰਿਹਾ ਇਹ ਹਮਲੇ ਦਾ, ਜਾਂ ਜਿਹੜੀ ਸਾਰੀ ਯੂਰਪ ਦੇ ਵਿੱਚ ਯੂਕਰੇਨ ਤੇ ਹਮਲਾ ਕਰਨ ਦਾ, ਇਹ ਲੈਨਨ ਦਾ ਜਿਹੜੀਆਂ ਗਲਤੀਆਂ ਨੇ ਉਹਦਾ ਖਮਿਆਜਾ ਅਸੀਂ ਭੁਗਤ ਰਹੇ ਹਾਂ। ਔਰ ਇਹ ਗੱਲ ਬਿਲਕੁਲ ਠੀਕ ਹੈ। ਇਹ ਲੈਨਨ ਜਿਹੜੀ ਫਿਲਾਸਫੀਕਲ ਗਲਤੀ ਹੁੰਦੀ ਹੈ ਉਹ ਬੰਦੇ ਨੂੰ ਕਿੱਥੇ ਜਾ ਕੇ ਦੂਰ ਸੁੱਟਦੀ ਹੈ, ਇਹਦਾ ਪਤਾ ਅੰਦਾਜ਼ਾ ਇੱਥੋਂ ਲੱਗਦਾ ਵੀ ਜਿਹੜੀ ਲੈਨਨ ਦਾ ਜਿਹੜਾ ਸਾਰਾ ਕਮਿਊਨਿਸਟ, ਜਿਹੜਾ ਮਾਰਕਸ ਦੀ ਜਿਹੜੀ ਕਮਿਊਨਿਜ਼ਮ ਦੀ ਆਈਡੀਓਲੋਜੀ ਹੈ, ਜਿਹੜੀ ਕਮਿਊਨਿਸਟ ਉਹ ਸਮਾਜ ਸਿਰਜਣ ਦਾ ਸੁਪਨਾ ਮਾਰਕਸ ਲੈਂਦਾ, ਉਹ ਕੀ ਕਹਿੰਦਾ ਵੀ ਇਹੋ ਜਿਹਾ ਸਮਾਜ ਉਸਾਰਾਂਗੇ ਜਿੱਥੇ ਸਾਰੇ ਲੋਕ ਆਪਣੇ ਡਿਫਰੈਂਸਿਸ ਹੁੰਦਿਆਂ ਹੋਇਆਂ ਆਪਣੀ ਸਮਰੱਥਾ ਮੁਤਾਬਕ ਜਿੰਨਾ ਕੋਈ ਕੰਮ ਕਰ ਸਕਦਾ ਉਹ ਆਪਣਾ ਕੰਮ ਕਰੇਗਾ ਤੇ ਆਪਣੀਆਂ ਲੋੜਾਂ ਅਨੁਸਾਰ ਜਿਹੜੀਆਂ ਜ਼ਿੰਦਗੀ ਦੀਆਂ ਲੋੜਾਂ ਨੇ ਉਹ ਪੂਰਤੀ ਕਰੇਗਾ। ਇਹੋ ਜਿਹਾ ਸਮਾਜ ਉਸਾਰਾਂਗੇ। ਹੁਣ ਇਹਦੇ 'ਚ ਇਹਨੂੰ ਯੂਟੋਪੀਆ ਕਹਿ ਲਓ, ਇਹਨੂੰ ਝੂਠ ਕਹਿ ਲਓ, ਉਹਨੂੰ ਕੁਛ ਕਹਿ ਲਓ, ਇੱਕ ਸੁਪਨਾ ਕਹਿ ਲਓ। ਇਹ ਸੁਪਨਾ ਨਹੀਂ ਸੀ ਮਾਰਕਸ ਦਾ, ਇਹ ਹਕੀਕੀ ਜ਼ਿੰਦਗੀ ਸੀ। ਜਿਹੜੀ ਗੱਲ ਬਾਅਦ 'ਚ ਗੁਰਮਤਿ ਨੇ ਕੀਤੀ ਹੈ, ਮਤਲਬ ਕਿ ਜਿਹੜੀ ਇਹ ਹਕੀਕੀ ਜ਼ਿੰਦਗੀ ਸੀ ਵੀ ਇਹੋ ਜਿਹਾ ਸਮਾਜ ਉਸਾਰਾਂਗੇ ਜਿਹਦੇ ਵਿੱਚ ਮਨੁੱਖ ਆਪਣੀਆਂ ਜਿਹੜੀਆਂ ਕੁਦਰਤੀ ਲੋੜਾਂ ਨੇ ਉਹਨਾਂ ਦੀ ਪੂਰਤੀ ਕਰਦਾ ਹੋਇਆ ਤੇ ਆਪਣੀ ਸਮਰੱਥਾ ਅਨੁਸਾਰ ਕੰਮ ਕਰਦਾ ਹੋਇਆ ਕਿ ਇਹੋ ਜਿਹਾ ਭਾਈਚਾਰਾ ਉਸਰੇਗਾ ਜਿੱਥੇ ਕੋਈ ਦੂਰ ਮੇਜ ਛੋਟ ਵੱਡਾ ਕੋਈ ਹੋਵੇਗਾ ਹੀ ਨਹੀਂ, ਜਿੱਥੇ ਸਾਰੇ ਬਰਾਬਰ ਹੋਣਗੇ, ਜਿੱਥੇ ਕੋਈ ਇਹੋ ਜਿਹੀ ਚਿੰਤਾ ਹੀ ਨਹੀਂ ਹੋਵੇਗੀ। ਉਸ ਗੱਲ ਦਾ ਜਿਹੜਾ ਜਦੋਂ ਲੈਨਨ ਨੇ ਜਿਹੜਾ ਸਾਰਾ ਰੂਸ ਦੇ ਵਿੱਚ ਜਿਹੜੀ ਇਨਕਲਾਬ ਦੀ ਗੱਲ ਕੀਤੀ, ਜਿਹੜਾ ਇਨਕਲਾਬ ਦੀ ਸਿਰਜਣਾ ਸ਼ੁਰੂ ਕੀਤੀ, ਉਹ ਜਿਹੜੀ ਨਿਊ ਇਕਨੋਮਿਕ ਪਾਲਿਸੀ ਲੈ ਕੇ ਆਇਆ ਉਹ ਸਾਰੀ ਦੀ ਸਾਰੀ ਉਸੇ ਪੈਟਰਨ ਤੇ ਸੀ। ਉਸੇ ਹੀ ਮਤਲਬ ਕਿ ਜਿਹੜੀ ਸਾਰੀ ਕੈਪੀਟਲਿਜ਼ਮ ਦਾ ਪੈਟਰਨ ਉਹ ਕੰਪੀਟੀਸ਼ਨ ਸੀ। ਉੱਥੇ ਹੀ ਲੋਕਾਂ ਨੂੰ ਵੱਧ ਤੋਂ ਵੱਧ ਜਿਹੜੀਆਂ ਸਾਮਰਾਜੀ ਸਹੂਲਤਾਂ ਨੇ ਉਹ ਦੇਣ ਦਾ ਇੱਕ ਕੰਪੀਟੀਸ਼ਨ ਸੀ, ਮੁਕਾਬਲਾ ਸੀ, ਜਿਹਦੇ ਕਰਕੇ ਉਹ ਸਾਰੇ ਦਾ ਸਾਰਾ ਜਿਹੜਾ ਪ੍ਰੋਜੈਕਟ ਸੀ ਉਹ ਲੀਓ ਲੈ ਗਿਆ। ਔਰ ਉਹਦਾ ਜਿਹੜੀ ਮੈਂ ਆਪਣੀ ਕਿਤਾਬ 'ਚ ਹਵਾਲੇ ਦਿੱਤੇ ਨੇ, ਮਾਰਕਸ ਇਹ ਗੱਲ ਪਹਿਲਾਂ ਕਹਿ ਗਿਆ। ਔਰ ਜੇ ਕਹਿੰਦਾ ਸਮਾਜਵਾਦ ਨਾ ਹੋਇਆ ਤੇ ਲੋਕ ਜਿਹੜੀ ਵਹਿਸ਼ਤ ਭੁਗਤਣਗੇ, ਉਹ ਵਹਿਸ਼ਤ ਕਦੇ ਮਨੁੱਖ ਜਾਤੀ ਨੇ ਕਦੇ ਆਪਣੇ ਇਸ ਤੋਂ ਪਹਿਲਾਂ ਵੇਖੀ ਵੀ ਨਹੀਂ ਹੋਵੇਗੀ। ਉਹ ਵਹਿਸ਼ਤ ਅੱਜ ਅਸੀਂ ਹੰਢਾ ਰਹੇ ਹਾਂ। 2 ਸਾਮਰਾਜੀ ਜੰਗਾਂ ਲੱਗੀਆਂ ਨੇ। ਇਹ ਸਿਰਫ ਉਹਦਾ ਮਾਰਕਸ ਫਿਲਾਸਫਰ ਨਾਲੋਂ ਜ਼ਿਆਦਾ ਮੈਥਮੈਟੀਸ਼ੀਅਨ ਸੀ। ਔਰ ਉਹਦੀਆਂ ਅਜੇ ਤੱਕ ਇਹੋ ਜਿਹੀਆਂ ਕੁਐਸਚਨਾਂ ਨੇ ਜਿਹੜੀਆਂ ਸੋਲਵ ਨਹੀਂ ਹੋਈਆਂ। ਔਰ ਉਹਨੇ ਗੱਲ ਮੈਥਮੈਟਿਕਲੀ ਪ੍ਰੂਵ ਕੀਤੀ ਵੀ ਜਿਹੜਾ ਕੈਪੀਟਲਿਜ਼ਮ ਹੈ ਇਹਦੇ ਵਿੱਚ ਓਵਰ ਪ੍ਰੋਡਕਸ਼ਨ ਦਾ ਕ੍ਰਾਈਸਿਸ ਆਉਣਾ ਹੀ ਆਉਣਾ। ਇਹ ਕਿਸੇ ਨਾ ਕਿਸੇ 10, 15, 12 ਸਾਲ ਬਾਅਦ ਜਦੋਂ ਮਾਰਕਸ ਸੀਗਾ ਉਦੋਂ ਲਗਾਤਾਰ ਕ੍ਰਾਈਸਿਸ ਆਉਂਦੇ ਰਹੇ ਵੀ ਇਹ ਸੰਕਟ ਜਦੋਂ ਆਉਂਦਾ ਇਹ ਸਮੁੱਚੀ ਦੁਨੀਆ ਨੂੰ ਹਿਲਾ ਦਿੰਦਾ, ਜਿਹੜਾ ਕੈਪੀਟਲਿਜ਼ਮ ਨੇ ਜੜ੍ਹਾਂ ਹਿਲਾ ਦਿੰਦਾ ਔਰ ਮੁੜ ਕੇ ਲੋਕ ਸੰਕਟ 'ਚ ਆ ਜਾਂਦੇ ਨੇ। ਔਰ ਜੋ ਸੰਕਟ ਦਾ ਖਮਿਆਜਾ ਉਹ ਸਾਰਾ ਮਜ਼ਦੂਰਾਂ ਨੂੰ ਭੁਗਤਣਾ ਪੈਂਦਾ। ਔਰ ਇਹੀ ਗੱਲ ਬਾਅਦ 'ਚ ਮਤਲਬ ਕਿ ਉਹਨੇ ਲੈਨਨ ਨੇ ਆਪਣੇ ਸਾਮਰਾਜ ਦੇ ਪ੍ਰੋਜੈਕਟ ਵਿੱਚ ਕਹੀ ਵੀ ਜਿਹੜਾ ਇਹੀ ਕੈਪੀਟਲਿਜ਼ਮ ਸਾਮਰਾਜ ਵਿੱਚ ਆ ਕੇ ਇਦੋਂ ਵੀ ਵੱਧ ਵੈਸ਼ੀ ਔਰ ਮਤਲਬ ਕਿ ਉਸ ਕਿਸਮ ਦਾ ਕਮੀਨਾ ਹੋ ਗਿਆ, ਜਿਹੜੀ ਗੱਲ ਉਹਨੇ ਕਹੀ ਹੈ। ਔਰ ਉਸ ਜਿਹੜੀ ਇਹਨਾਂ ਦੀ ਵਿਦਨ ਕੰਟਰਾਡਿਕਸ਼ਨ, ਮੁਨਾਫੇ ਦੀ ਹਾਬੜ, ਇਹ ਕੈਪੀਟਲਿਜ਼ਮ 'ਚੋਂ ਜਾ ਹੀ ਨਹੀਂ ਸਕਦੀ।
ਉਹਨਾਂ ਦਾ ਆਪਸੀ ਮੁਕਾਬਲਾ, ਇੱਕ ਦੂਜੇ ਤੋਂ ਵੱਧ ਪੂੰਜੀ ਇਕੱਠੀ ਕਰਨ ਦੀ ਲੜਾਈ ਅੰਬਾਨੀ ਅਡਾਨੀ ਦੀ ਮੁੱਕ ਹੀ ਨਹੀਂ ਸਕਦੀ ਇਸ ਸਾਮਰਾਜ ਦੇ ਵਿੱਚ। ਔਰ ਇਸ ਕਿਸਮ ਦੀ ਜਿਹੜੀ ਇਹਨਾਂ ਦੀ ਇਸ ਕਾਰਨ ਜਿਹੜੀ ਅਨਾਰਕੀ ਪੈਦਾ ਹੁੰਦੀ ਹੈ ਪੈਦਾਵਾਰ ਦੇ ਵਿੱਚ, ਉਹਦਾ ਜਿਹੜਾ ਖਮਿਆਜਾ ਜਿਹੜਾ ਉਹ ਭੁਗਤਣਾ ਜਿਹੜਾ ਸਮਾਜ ਨੂੰ ਪੈਂਦਾ ਹੀ ਪੈਂਦਾ। ਔਰ ਇਹ ਮੁਨਾਫੇ ਦੀ ਹਾਬੜ ਜਿਹੜੀ ਕੰਪੀਟੀਸ਼ਨ ਤੇ ਜਿਹੜੀ ਅਨਾਰਕੀ ਹੈ, ਇਹ ਨੇ ਦੋ ਸਾਮਰਾਜੀ ਜੰਗਾਂ ਪੈਦਾ ਕੀਤੀਆਂ। ਔਰ ਤੀਜੀ ਸਾਮਰਾਜੀ ਜੰਗ ਦੀ ਸ਼ੁਰੂਆਤ ਤੁਸੀਂ ਉੱਥੇ ਹੁਣ ਵੇਖ ਲਈ ਆ ਵੀ ਹੋ ਗਈ ਆ। ਔਰ ਇਹਦੀ ਮੈਂ 2010 ਦੇ ਵਿੱਚ ਆਪਣੀ ਕਿਤਾਬ ਲਿਖੀ ਸੀ, ਕਮਿਊਨਿਸਟ ਹਕੀਕਤ ਮੁਖੀ ਕਮਿਊਨਿਸਟ ਸਮਾਜ। ਉਸ ਵਿੱਚ ਮੈਂ ਕੀਤੀ ਸੀ ਵੀ 2008 ਦਾ ਜਿਹੜਾ ਕ੍ਰਾਈਸਿਸ ਆਇਆ, ਇਹ ਤੀਜੀ ਸੰਸਾਰ ਜੰਗ ਤੋਂ ਉਰਾ ਨਹੀਂ ਰੁਕ ਸਕਦਾ। ਔਰ ਆ ਜਿਹੜੀ ਹਮਲਾ ਹੈ, ਇਹ ਹਮਲਾ ਕੋਈ ਯੂਕਰੇਨ ਤੇ ਨਹੀਂ ਹੈ, ਇਹ ਹਰ ਇੱਕ ਨੂੰ ਪਤਾ। ਮਤਲਬ ਕਿ ਪੁਤਿਨ ਦੀ ਜਿਹੜੀ ਲਗਾਤਾਰ ਜਿਹੜੀ ਸਟੇਟਮੈਂਟ 4 ਤਰੀਕ ਨੂੰ ਉਹਨਾਂ ਨੇ ਜਾਰੀ ਕੀਤੀ ਹੈ, ਸ਼ੀ ਜਿਨਪਿੰਗ ਨੇ ਤੇ ਪੁਤਿਨ ਨੇ ਸਾਂਝੀ ਚੀਨ ਦੇ ਵਿੱਚੋਂ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਅੱਜ ਤੋਂ ਬਾਅਦ ਅਸੀਂ ਅਮਰੀਕਾ ਦੀ ਜਿਹੜੀ ਹੈਜਮਨੀ ਹੈ ਉਹ ਨਹੀਂ ਮੰਨਣੀ। ਹੁਣ ਤੱਕ ਜਿਹੜੀ ਹੈਜਮਨੀ ਸੀ ਸਾਰੀ 1991 ਤੋਂ ਬਾਅਦ ਅਮਰੀਕਾ ਦੀ ਚੱਲੀ ਆ ਰਹੀ ਸੀ ਸਾਮਰਾਜ ਦੀ, ਉਹ ਅਸੀਂ ਹੁਣ ਨਹੀਂ ਰਹਿਣ ਦੇਣੀ, ਕਿਉਂਕਿ ਹੁਣ ਚੀਨ ਤੇ ਰੂਸ ਮਿਲ ਕੇ ਉਦੋਂ ਤੋਂ ਤਾਕਤਵਰ ਹੋ ਗਏ ਨੇ। ਔਰ ਹੁਣ ਉਹਨਾਂ ਦੀ ਉਹ ਲੜਾਈ ਹੈ ਵੀ ਅਸੀਂ ਤੇਰੀ ਸਰਦਾਰੀ ਨਹੀਂ ਮੰਨਣੀ, ਚੌਧਰ ਨਹੀਂ ਮੰਨਣੀ, ਹੁਣ ਸਾਨੂੰ ਹਿੱਸਾ ਦੇ ਕਿਉਂਕਿ ਅਸੀਂ ਤਾਕਤਵਰ ਹੋ ਗਏ ਹਾਂ। ਇਹ ਸਾਰੀ ਗੱਲ ਮਾਰਕਸ ਨੇ ਆਪਣੇ ਜਿਹੜੀ ਸਾਰੀ ਟੋਟਲ ਆਪਣੇ ਲਗਾਤਾਰ ਫਿਲਾਸਫੀ ਦੇ ਵਿੱਚ ਪਹਿਲਾਂ ਗੱਲਾਂ ਕਹੀਆਂ ਹੋਈਆਂ ਨੇ। ਔਰ ਉਸ ਤੋਂ ਬਾਅਦ ਮੇਰੀ ਜਦੋਂ ਇਹ ਮੈਂ ਸਾਰੀ ਪੜ੍ਹੀ ਤੇ ਮੈਨੂੰ ਗੱਲ ਜਿੱਥੋਂ ਸਮਝ ਆਈ ਵੀ ਗੱਲ ਗੁਰਮਤ ਇਸ ਮਾਰਕਸ ਤੇ ਜਿੱਥੇ ਸਾਰੀ ਕਮਿਊਨਿਸਟ ਮੂਵਮੈਂਟ ਮਾਰਕਸ ਨੂੰ ਛੱਡ ਆਈ ਹੈ, ਜਿਹੜੀ ਗੱਲ ਮਾਰਕਸ ਕਹਿੰਦਾ ਉਹ ਗੱਲ ਗੁਰਮਤ ਕਹਿੰਦੀ ਹੈ, ਗੁਰਮਤ ਉਦੋਂ ਵਧੀਆ ਢੰਗ ਨਾਲ ਕਹਿੰਦੀ ਹੈ। ਤੇ ਕਾਰਨ ਕੀ ਹੈ ਵੀ ਇਹ ਜਿਹੜਾ ਇਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਨਹੀਂ ਹੋਇਆ ਜਾਂ ਸੁਮੇਲ ਨਹੀਂ ਹੋਇਆ, ਉਹਦਾ ਕਾਰਨ ਫਿਰ ਇਹ ਹੋਈ ਹੈ ਵੀ ਜਿਹੜੀ ਤੁਹਾਨੂੰ ਸਾਰਿਆਂ ਨੂੰ ਪਤਾ ਦੱਸ ਕੇ ਗਏ ਨੇ, ਭਾਈ ਸੰਤੋਖ ਸਿੰਘ ਹਰੀ ਸਭ ਤੋਂ ਪਹਿਲਾਂ ਮਾਰਕਸਵਾਦ ਲੈ ਕੇ ਆਏ ਪੰਜਾਬ ਦੇ ਵਿੱਚ। ਭਾਈ ਸੰਤੋਖ ਸਿੰਘ ਹਰੀ ਗੁਰੂ ਗ੍ਰੰਥ ਸਾਹਿਬ ਦੇ ਪੈਰੋਕਾਰ ਸਨ, ਅੰਮ੍ਰਿਤਧਾਰੀ ਸਨ। ਔਰ ਜਿਹੜੀ ਪਹਿਲਾਂ ਉਹਨਾਂ ਨੇ ਕਿਰਤੀ ਮੈਗਜ਼ੀਨ ਕੱਢੀ ਆ ਕੇ ਉਹਦੇ ਉੱਤੇ ਲਿਖਿਆ, ਉਹਨਾਂ ਨੇ ਆਪਣੇ ਕੋਲ 2 ਸੈਂਚੀਆਂ 'ਚ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਸੀ। ਔਰ ਲਗਾਤਾਰ ਜਿਹੜੀਆਂ ਉਹਨਾਂ ਦੀ ਜੇ ਤੁਸੀਂ ਲਿਖਤਾਂ ਪੜ੍ਹੋ ਉਹ ਇੰਨੀਆਂ ਕਮਾਲ ਦੀਆਂ ਨੇ। ਔਰ ਪਹਿਲਾ ਜਿਹੜਾ ਉਹਨਾਂ ਦਾ ਦਫ਼ਤਰ ਸੀ ਉਹ ਯਤੀਮਖਾਨਾ ਅੰਮ੍ਰਿਤਸਰ, ਉਹਨਾਂ ਨੂੰ ਮਾਸਟਰ ਤਾਰਾ ਸਿੰਘ ਨੇ ਜਗ੍ਹਾ ਲੈ ਕੇ ਦਿੱਤੀ ਸੀ। ਯਤੀਮਖਾਨੇ ਅੰਮ੍ਰਿਤਸਰ ਦੇ ਉੱਤੇ ਪਹਿਲਾ ਲਾਲ ਝੰਡਾ ਪੰਜਾਬ ਦੇ ਵਿੱਚ ਝੁੱਲਿਆ ਸੀ, ਉਹ ਭਾਈ ਸੰਤੋਖ ਸਿੰਘ ਨੇ ਚਲਾਇਆ ਸੀ। ਔਰ ਭਾਈ ਸੰਤੋਖ ਸਿੰਘ ਵੇਲੇ ਤੱਕ ਕਿਤੇ ਵੀ ਗੁਰਮਤਿ ਔਰ ਬਾਬਾ ਵਿਸਾਖਾ ਸਿੰਘ ਨੇ ਉਹਨਾਂ ਨੇ ਜ਼ਿਕਰ ਕੀਤਾ ਹੈ, ਭਾਈ ਨਿਧਾਨ ਸਿੰਘ ਹੈ, ਇੰਨੇ ਜ਼ਿਆਦਾ ਗੱਲੀ ਬਾਬੇ ਨੇ ਜਿਨ੍ਹਾਂ ਨੇ ਜਿਹੜੀ ਪਹਿਲੀ ਮਤਲਬ ਕਿ ਜਿਹੜੀ ਕਮਿਊਨਿਸਟ ਪਾਰਟੀ ਦਾ ਪਹਿਲਾ ਮੈਨੀਫੈਸਟੋ ਲਿਖਿਆ ਉਹ ਭਾਈ ਨਿਧਾਨ ਸਿੰਘ ਨੇ ਲਿਖਿਆ। ਔਰ ਉਹ ਸਿੱਖ ਸਨ। ਹਰ ਸਾਲ ਉਹ ਉੱਥੋਂ ਆਪਣੇ ਕਾਬਲ ਤੋਂ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਹੁੰਦੇ ਸਨ, ਇਹ ਉਹਨਾਂ ਦਾ ਨੇਮ ਸੀ। ਔਰ ਲਗਾਤਾਰ ਇੱਥੇ ਮਾਸਟਰ ਤਾਰਾ ਸਿੰਘ ਨੂੰ ਤੇ ਦੂਜੇ ਲੀਡਰਾਂ ਨੂੰ, ਅਕਾਲੀ ਲੀਡਰਾਂ ਨੂੰ ਮਿਲ ਕੇ ਜਾਂਦੇ ਹੁੰਦੇ ਸਨ। ਜਿਹੜੀ ਪਹਿਲੀ ਚਿੱਠੀ ਉਹਨਾਂ ਨੇ ਆਫੀਸ਼ੀਅਲ ਲੈਨਨ ਨੂੰ ਦਿੱਤੀ ਵੀ ਸਾਨੂੰ ਮਤਲਬ ਕਿ 5 ਲੱਖ ਹਥਿਆਰ ਚਾਹੀਦਾ, ਵੀ ਸਾਡੇ ਕੋਲ 5 ਲੱਖ ਅਕਾਲੀ ਵਰਕਰ ਨੇ ਜਿਹੜੇ ਹਰ ਵੇਲੇ ਇਨਕਲਾਬ ਕਰਨ ਨੂੰ ਤਿਆਰ ਨੇ, ਇਹ ਗੱਲ ਉਹਨਾਂ ਨੇ ਕਹੀ। ਔਰ ਔਨ ਰਿਕਾਰਡ ਲੈਟਰ ਹੈ। ਇੱਥੇ ਆ ਕੇ ਗੱਲ ਜਿਹੜੀ ਮਤਲਬ ਕਿ ਆ ਕੇ ਗੱਲ ਰੁਕੀ। ਮਾਰਕਸ ਐਂਗਲਸ ਕੀ ਕਹਿੰਦਾ, ਉਹ ਕਹਿੰਦਾ ਜਿਹੜੀ ਫਿਲਾਸਫੀ ਨੂੰ ਹੀਗਲ ਤੇ ਫਿਊਰਬਾਖ 2 ਫਿਲਾਸਫਰ ਨੇ, ਉਹਨਾਂ ਨੂੰ ਅੱਗੇ ਫਾਲੋ ਕਰਕੇ ਮਾਰਕਸ ਨੇ ਫਿਲਾਸਫੀ ਐਡਵਾਂਸ ਕੀਤੀ ਹੈ। ਜਿਹੜੀ ਉਹਨੇ ਫਿਲਾਸਫੀ ਐਡਵਾਂਸ ਕੀਤੀ ਹੈ ਮਾਰਕਸ ਨੇ, ਉਹਦੀ ਸਾਰੀ ਦੀ ਸਾਰੀ ਗੱਲ ਲੈਨਨ ਨੇ, ਐਂਗਲਸ ਨੇ ਉਹਦੇ ਮਤਲਬ ਕਿ ਕਿਤਾਬ ਲਿਖੀ ਹੈ ਹੀਗਲ, ਫਿਊਰਬਾਖ ਤੇ ਮਾਰਕਸ। ਉਹਦੀ ਕਿਤਾਬ ਦੀ ਮੈਂ ਪੰਜਾਬੀ ਟ੍ਰਾਂਸਲੇਟ ਕੀਤੀ ਹੈ ਸਾਰੀ। ਉਸ ਕਿਤਾਬ ਦੇ ਵਿੱਚ ਉਹ ਗੱਲ ਹੀ ਇੱਥੋਂ ਕਰਦਾ ਵੀ ਮਾਰਕਸ ਨੇ ਹੀਗਲ ਤੇ ਫਿਊਰਬਾਖ ਤੋਂ ਅੱਗੇ ਐਡਵਾਂਸ ਕਿਵੇਂ ਕੀਤਾ। ਮਾਰਕਸ ਨੇ ਜਿਹੜੀ ਟੋਟਲ ਵੈਸਟਰਨ ਫਿਲਾਸਫੀ ਹੈ ਉਹਦੀ ਸਾਰੀ ਸਮੇਸ਼ਨ ਕਰਕੇ ਸਮ ਅਪ ਕਰਕੇ ਜਿਹੜੀ ਹੀਗਲ ਨੇ ਗੱਲ ਕੀਤੀ ਸੀ ਵੀ ਮਾਈਂਡ ਇਜ਼ ਐਬਸੋਲੂਟ, ਜਿਹੜੀ ਗੱਲ ਹੈ ਸਾਰਾ ਹੋਰ ਕੁਝ ਨਹੀਂ, ਇੱਥੇ ਕੋਈ ਰੱਬ ਨਹੀਂ, ਕੋਈ ਦੂਜਾ ਨਹੀਂ, ਬੰਦੇ ਦਾ ਜਿਹੜਾ ਮਨ ਹੈ ਐਬਸੋਲੂਟ ਹੈ, ਸਾਰਾ ਕਤਈ ਹੈ, ਮਨ ਰੱਬ ਹੈ। ਤੇ ਐਂਗਲਸ ਕਹਿੰਦਾ ਮਾਰਕਸ ਨੇ ਗੱਲ ਕਹੀ ਵੀ ਮਨ ਰੱਬ ਨਹੀਂ ਹੈ, ਮਾਈਂਡ ਇਜ਼ ਨਾਟ ਐਬਸੋਲੂਟ, ਨੇਚਰ ਇਜ਼ ਐਬਸੋਲੂਟ, ਮਾਈਂਡ ਇਜ਼ ਏ ਸੁਪਰੀਮ ਕ੍ਰੀਏਸ਼ਨ ਆਫ ਨੇਚਰ। ਤੇ ਮੈਨੂੰ ਇਹ ਗੱਲ ਸਮਝ ਆਈ ਵੀ ਗੁਰੂ ਸਾਹਿਬ ਤੇ ਇਹ ਕਹਿੰਦੇ ਨੇ ਗੁਰਬਿਨ ਕਿਨ ਸਮਝਾਈਏ, ਮਨ ਰਾਜਾ ਸੁਲਤਾਨ, ਮਨ ਜੀਤੇ ਜਗਜੀਤ, ਮਨ ਸਾਧੇ ਸਿੱਧ ਹੋਏ। ਤੇ ਇਹ ਤਾਂ ਗੱਲ ਗੁਰਬਾਣੀ ਮਤਲਬ ਕਿ ਪਹਿਲਾਂ ਕਹਿ ਕੇ ਗਈ ਹੈ ਸਾਰੀ ਗੱਲ। ਜੇ ਮਾਈਂਡ ਸੁਪਰੀਮ ਹੈ ਤੇ ਫਿਰ ਗੁਰੂ ਸਾਹਿਬ ਇਹ ਵੀ ਕਹਿੰਦੇ ਨੇ ਮਨ ਸਾਧੇ ਸਿੱਧ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਜੇ ਮਨ ਨੂੰ ਸਮਝਾਉਣ ਲਈ ਗੁਰੂ ਚਾਹੀਦਾ ਤੇ ਇਹ ਵੀ ਗੱਲ ਗੁਰੂ ਹੀ ਦੱਸਦਾ ਵੀ ਬੰਦੇ ਦਾ ਜਿਹੜਾ ਮਨ ਹੈ ਇਹ ਰਾਜਾ ਤੇ ਸੁਲਤਾਨ ਹੈ, ਬੰਦਾ ਹੋਰ ਕੁਝ ਨਹੀਂ। ਜੋ ਇਹਦਾ ਮਨ ਹੈ, ਇਹਦੇ ਮਨ ਦੇ ਵਿੱਚ ਜਿਹੜੇ ਸੰਕਲਪ ਹੁੰਦੇ ਨੇ
ਉਹ ਜਿਹੜੇ ਸਾਰੇ ਮਤਲਬ ਕਿ ਜਿਵੇਂ ਸੋਚਦੇ ਨੇ, ਜਿਵੇਂ ਉਹ ਜੋ ਸੰਕਲਪ ਬਣਾਉਂਦੇ ਨੇ, ਬੰਦਾ ਉਹ ਹੈ। ਔਰ ਇਹਦੇ ਵਾਸਤੇ ਜਿਹੜੀ ਗੱਲ ਮਾਰਕਸ ਨੇ ਕਹੀ ਹੈ ਉਹ ਇਦੋਂ ਖੂਬਸੂਰਤ ਢੰਗ ਨਾਲ ਜਿਹੜੀ ਗੁਰਬਾਣੀ ਦੇ ਵਿੱਚ ਲਗਾਤਾਰ ਇਹ ਗੱਲ ਕਹੀ ਹੈ ਵੀ ਬੰਦੇ ਦੀ, ਇਹ ਗੱਲ ਮਾਰਕਸ ਨੇ ਵੀ ਕਹੀ ਹੈ ਵੀ ਜਿਹੜੀ ਮਾਈਂਡ ਹੈ, ਥਿੰਕਿੰਗ ਮਾਈਂਡ ਸੁਪਰੀਮ ਉਹ ਹੈ, ਥਿੰਕਿੰਗ ਮਾਈਂਡ ਜਿਹੜਾ ਚੇਤਨ ਗਿਆਨੀ ਹੋਏ, ਜੋ ਚੇਤਨ ਹੋਏ। ਇਸੇ ਰੂਪ 'ਚ ਉਹਨੇ ਮਾਰਕਸ ਨੇ ਕਹੀ ਹੋਈ ਹੈ ਗੱਲ, ਮੈਂ ਉਹਦੇ 'ਚ ਕੋਟ ਕੀਤੀ ਹੈ ਵੀ ਜਿਹੜਾ ਬੰਦਾ ਚੇਤਨ ਹੈ ਉਹ ਕੌਨਸ਼ੀਅਸ ਹੈ, ਕੌਨਸ਼ੀਅਸਨੈਸ ਉਹਦੀ ਹੈ। ਇਸ ਹਾਲਤ ਵਿੱਚ ਬੰਦੇ ਨੇ ਜਿਹੜਾ ਆਪਣੇ ਆਪ ਨੂੰ ਸੁਧਾਰਨਾ ਸੀ, ਆਪਣੇ ਆਪ ਨੂੰ ਸੁਧਾਰ ਕੇ ਇੱਕ ਵਧੀਆ ਮਨੁੱਖ ਬਣਨਾ ਸੀ, ਉਹਦੇ ਵਿੱਚੋਂ ਜਿਹੜੀਆਂ ਆਪਣੀਆਂ ਇੱਛਾਵਾਂ ਤੇ ਕਾਬੂ ਪਾ ਕੇ ਆਪਣੀਆਂ ਲੋੜਾਂ ਨੂੰ ਜਾਣਨਾ ਸੀ, ਇਹ ਗੱਲ ਗੁਰਮਤਿ ਨੇ ਉਦੋਂ ਵੀ ਵਧੀਆ ਢੰਗ ਨਾਲ ਕਹੀ ਹੈ। ਇਹ ਗੱਲ ਹੁਣ ਵੀ ਓਨੀ ਜ਼ਰੂਰੀ ਹੈ ਜਿਹੜੀ ਇਹਨਾਂ ਨੇ ਕੋਟੇਸ਼ਨ ਪੜ੍ਹ ਕੇ ਸੁਣਾਈ ਹੈ। ਸਪਿਰਚੁਅਲ ਫਰੀडम ਜਿਹੜੀ ਹੈ, ਉਹ ਸਪਿਰਚੁਅਲ ਫਰੀडम ਬੰਦਾ ਮਾਣ ਹੀ ਤਾਂ ਸਕਦਾ ਜਿੰਨਾ ਚਿਰ ਆਪਣੀਆਂ ਜਿਹੜੀਆਂ ਲੋੜਾਂ ਸਾਮਰਾਜ ਨੇ ਸਾਡੀਆਂ ਬਣਾ ਦਿੱਤੀਆਂ ਨੇ, ਕਾਰਾਂ ਕੋਠੀਆਂ ਤੇ ਜਿਸ ਕਿਸਮ ਦੇ ਅਸੀਂ ਸੁਪਨੇ ਲੈਂਦੇ ਹਾਂ ਹਵਾਈ ਕਿਲਿਆਂ ਦੇ, ਜਿਸ ਕਿਸਮ ਦੇ ਸਾਡੇ ਬੱਚਿਆਂ ਨੂੰ ਇਹ ਸਾਰੇ ਕੰਜ਼ਿਊਮਰਿਜ਼ਮ ਨੇ ਮਤਲਬ ਬੇੜਾ ਗਰਕ ਕਰਦਾ ਸਾਡੀਆਂ ਸਾਰੀਆਂ ਜਨਰੇਸ਼ਨਾਂ ਦਾ। ਉਸ ਜੇ ਕੰਜ਼ਿਊਮਰਿਜ਼ਮ ਨੂੰ ਅਸੀਂ ਨਹੀਂ ਛੱਡਦੇ, ਅਸੀਂ ਕਦੇ ਆਜ਼ਾਦੀ ਨਹੀਂ ਮਾਣ ਸਕਦੇ। ਸੰਭਵ ਹੀ ਨਹੀਂ ਹੈ ਆਜ਼ਾਦੀ ਮਾਣਨੀ ਜਿੰਨਾ ਚਿਰ ਤੁਸੀਂ ਆਪਣੀਆਂ ਲੋੜਾਂ ਨੂੰ ਕੁਦਰਤ ਦੇ ਨਾਲ ਨਹੀਂ ਜੋੜਦੇ, ਕੁਦਰਤੀ ਲੋੜਾਂ ਨੂੰ ਨਹੀਂ ਪਛਾਣਦੇ। ਔਰ ਕੁਦਰਤੀ ਲੋੜਾਂ ਨੂੰ ਪਛਾਣਨ ਲਈ ਜਿਹੜਾ ਤੁਹਾਡਾ ਮਾਈਂਡ ਹੈ, ਮਨ ਜਾਗਰਤ ਹੋਣਾ ਚਾਹੀਦਾ, ਕੌਨਸ਼ੀਅਸ ਹੋਣਾ ਚਾਹੀਦਾ, ਚੇਤਨ ਮਨ ਹੋਣਾ ਚਾਹੀਦਾ, ਤਾਂ ਤੁਸੀਂ ਆਪਣੀਆਂ ਕੁਦਰਤੀ ਲੋੜਾਂ ਨੂੰ ਪਛਾਣ ਕੇ ਜ਼ਿੰਦਗੀ ਵਧੀਆ ਢੰਗ ਨਾਲ ਜੀ ਸਕਦੇ ਹੋ। ਔਰ ਉਸ ਤੋਂ ਬਾਅਦ ਹੀ ਤੁਸੀਂ ਇਹ ਕੰਜ਼ਿਊਮਰਿਜ਼ਮ ਕਲਚਰ ਦੇ ਵਿੱਚੋਂ ਬਾਹਰ ਨਿਕਲ ਸਕਦੇ ਹੋ। ਔਰ ਇਹ ਜਿਹੜੀ ਗੱਲ ਮਤਲਬ ਕਿ ਮਾਰਕਸ ਨੇ ਫਿਲਾਸਫੀਕਲੀ ਕਹੀ, ਮਾਰਕਸ ਦੀ ਜਿਹੜੀ ਫਿਲਾਸਫੀ ਹੈ ਉਹ ਵੈਸਟਰਨ ਫਿਲਾਸਫੀ ਦੀ ਐਕਸਟ੍ਰੀਮ ਹੈ। ਜਿਹੜੀ ਫਿਲਾਸਫੀ ਲਗਾਤਾਰ ਕੰਟੀਨਿਊਟੀ ਡਿਵੈਲਪ ਹੁੰਦੀ ਹੈ। ਜਦੋਂ ਜਿਹੜੀ ਫਿਲਾਸਫੀ ਮਾਰਕਸ ਦੀ ਡਿਵੈਲਪ ਹੋ ਗਈ, ਪਿਛਲੀ ਫਿਲਾਸਫੀ ਸਾਰੀ ਰਿਡੰਡੈਂਟ ਹੋ ਗਈ, ਖਤਮ ਹੋ ਗਈ, ਰੱਦ ਹੋ ਗਈ। ਉਹਦੇ ਤੋਂ ਬਾਅਦ ਫਿਲਾਸਫੀ ਪਿੱਛੇ ਨਹੀਂ ਜਾ ਸਕਦੀ। ਇਸੇ ਤਰ੍ਹਾਂ ਜਿਵੇਂ ਗੁਰਮਤਿ ਨੇ ਇੱਥੇ ਹਿੰਦੁਸਤਾਨ 'ਚ ਕੀਤਾ ਜਾਂ ਦੁਨੀਆ ਭਰ 'ਚ ਕੀਤਾ, ਗੁਰਮਤਿ ਨੇ ਸਾਰੀ ਫਿਲਾਸਫੀ ਦੇ ਜਿੰਨੇ ਧਰਮ ਨੇ, ਗੁਰਮਤਿ ਦਾ ਇੱਕ ਆਪਾਂ ਜਦੋਂ ਪੰਜਾਬੀ ਤਾਂ ਰਲਗੜ ਕਰ ਦਿੰਦੇ ਆ। ਮੈਂ 1 ਮਿੰਟ 'ਚ ਗੱਲ ਆਪਣੀ ਖਤਮ ਕਰਨਾ। ਉੱਥੇ ਅਸੀਂ ਸਾਰਾ ਆਪਣੇ ਗੁਰਮਤਿ ਦਾ ਬੇੜਾ ਗਰਕ ਕਰ ਦਿੰਦੇ ਆ। ਪੰਜਾਬੀਅਤ ਬੜੀ ਮਹਾਨ ਹੈ, ਉਹਦੇ ਵਰਗੀ ਕੋਈ ਮਹਾਨ ਚੀਜ਼ ਨਹੀਂ ਸਾਡੀ ਕੌਮ ਹੈ। ਪਰ ਸਿੱਖੀ ਇਸ ਤੋਂ ਵੀ ਮਹਾਨ ਹੈ। ਸਿੱਖੀ ਜਿਹੜੀ ਹੈ ਉਹ ਇੱਕ ਡਿਫਰੈਂਟ ਗੱਲ ਹੈ। ਸਿੱਖ ਗੁਰਮਤਿ ਸਾਰੀ ਟੋਟਲ ਜਿਹੜੀ ਵਰਲਡ ਦੀ ਜਿਹੜੀ ਧਰਮਾਂ ਦੀ ਫਿਲਾਸਫੀ ਹੈ ਉਹਨਾਂ ਦਾ ਟੋਟਲ ਸਮੇਸ਼ਨ ਹੈ। ਗੁਰਮਤਿ ਦੇ ਵਿੱਚ ਗੁਰਮਤਿ ਕੋਈ ਇਸ ਕਿਸਮ ਦਾ ਨਹੀਂ ਹੈ ਤੁਸੀਂ ਇੱਥੋਂ ਤੁਰ ਪਾਓ ਵੀ ਗੁਰੂ ਨਾਨਕ ਸਾਹਿਬ ਤੋਂ ਗੁਰਮਤਿ ਸ਼ੁਰੂ ਹੁੰਦੀ ਹੈ। ਗੁਰਮਤਿ ਨੇ ਸਭ ਤੋਂ ਪਹਿਲਾਂ ਵੱਡੇ 3 ਧਰਮ ਨੇ, ਵੈਸਟ ਦੇ ਯਹੂਦੀ, ਈਸਾਈ ਤੇ ਕ੍ਰਿਸਚੀਅਨ। ਇਹਨਾਂ 3 ਧਰਮਾਂ ਦਾ ਜਿਹੜਾ ਬਾਬਾ ਆਦਮ ਹੈ, ਪਹਿਲਾ ਮੁੱਖ ਬਾਬਾ, ਉਹਨਾਂ ਦਾ ਮੁੱਖ ਬਾਬਾ ਆਦਮ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਿਜੈਕਟ ਕੀਤਾ। ਉਹਨਾਂ ਨੇ ਬੜੇ ਵਧੀਆ ਢੰਗ ਨਾਲ ਵੀ ਬਾਬਾ ਆਦਮ ਨਾਂ ਦੀ ਕੋਈ ਚੀਜ਼ ਨਹੀਂ ਹੈ। ਔਰ ਫਿਰ ਗੁਰੂ ਸਾਹਿਬ ਨੇ ਗੱਲ ਕੀਤੀ ਹੈ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ। ਐਡਾ ਵੱਡਾ ਕਨਸੈਪਟ ਇਸਲਾਮ ਦਾ ਜਿਹੜਾ 3 ਧਰਮਾਂ ਦਾ ਆਧਾਰ ਹੈ ਵੀ ਤੁਹਾਨੂੰ ਬਾਅਦ ਦੇ ਵਿੱਚ ਪਰਲੋ ਆਉਣੀ ਆ, ਤੁਹਾਨੂੰ ਰੀਜ਼ਰੈਕਸ਼ਨ ਹੋਣੀ ਹੈ, ਤੁਹਾਨੂੰ ਸਵਰਗ ਨਰਕ ਮਿਲਣਾ, ਉਹਦਾ ਮਤਲਬ ਕਿ ਗੁਰਮਤਿ ਦੇ ਵਿੱਚ ਟੋਟਲੀ ਰਿਜੈਕਸ਼ਨ ਹੈ ਵੀ ਬੰਦਾ ਦੇ 5 ਤੱਤਾਂ ਦਾ ਪੁਤਲਾ, ਇਹਨੇ ਜਦੋਂ 5 ਤੱਤ ਮਰਨਾ ਉਦੋਂ 5 ਤੱਤਾਂ ਹੀ ਰਲ ਜਾਣਾ। ਇਸ ਕਿਸਮ ਦੀ ਜਿਹੜੀ ਗੁਰਮਤਿ ਜੈਨ ਧਰਮ ਦਾ, ਇਸਲਾਮ ਦਾ, ਬੁੱਧ ਮਤ ਦਾ, ਇਵਨ ਸਾਰੇ ਧਰਮਾਂ ਦੀ ਜਿਹੜੀ ਕ੍ਰਿਟੀਕ ਹੈ ਉਹ ਗੁਰਮਤਿ 'ਚ ਹੈ। ਇਹਨੂੰ ਜੇ ਅਸੀਂ ਨਹੀਂ ਪੜ੍ਹਿਆ ਜਾਂ ਨਹੀਂ ਇਹਦੇ ਬਾਰੇ ਜਾਣਿਆ ਤੇ ਸਾਡੀ ਮੂਰਖਤਾ ਹੈ। ਇਹ ਗੱਲ ਗੁਰਮਤਿ ਦੀ ਮਹਾਨਤਾ ਨੂੰ ਘਟਾਉਂਦੀ ਨਹੀਂ ਹੈ। ਗੁਰਮਤਿ ਦੀ ਜਿਹੜੀ ਮਹਾਨਤਾ ਉਹ ਜਦੋਂ ਇਸਲਾਮ, ਕ੍ਰਿਸਚੈਨਿਟੀ, ਜਿੰਨੇ ਧਰਮ ਨੇ ਸਾਰੇ, ਬ੍ਰਹਮ ਤੋਂ ਲੈ ਕੇ ਉਹ ਸਾਰੀ ਵੈਦਿਕ ਫਿਲਾਸਫੀ ਨੂੰ ਗੁਰਮਤਿ ਜਦੋਂ ਸਮ ਅਪ ਕਰ ਦਿੰਦੀ ਹੈ ਤਾਂ ਸਾਰੀ ਦੀ ਸਾਰੀ, ਜਦੋਂ ਅਸੀਂ ਇਹ ਕਹਿੰਦੇ ਆ ਅਸੀਂ ਹਿੰਦੂ ਨਹੀਂ, ਅਸੀਂ ਗੁਰੂ ਸਾਹਿਬ ਨੇ ਤਾਂ ਪਹਿਲਾਂ ਹੀ ਕਹਿ ਤਾ ਨਾ ਹਮ ਹਿੰਦੂ ਨਾ ਮੁਸਲਮਾਨ। ਗੱਲ ਤੇ ਸਿੰਪਲ ਇੰਨੀ ਹੈ ਪਰ ਇਹਦੇ ਨਾਲ ਗੱਲ ਮੁੱਕਦੀ ਨਹੀਂ ਹੈ ਜਦੋਂ ਤੁਸੀਂ ਇਹ ਕਹਿ ਦਿੰਦੇ ਹੋ। ਗੱਲ ਏਡੂ ਵੱਡੀ ਹੈ ਵੀ ਇਸਲਾਮ ਤੇ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਇੱਕ ਵੱਡੀ ਤੁਹਾਨੂੰ ਪਛਾਣ ਦਿੱਤੀ ਹੈ। ਅੱਲਾ ਰਾਮ ਕੇ ਪਿੰਡ ਪ੍ਰਾਣ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ। ਅੱਲਾ ਮੁਸਲਮਾਨਾਂ ਦਾ, ਰਾਮ ਹਿੰਦੂਆਂ ਦਾ, ਮਤਲਬ ਕਿ ਸਤਿਕਾਰਯੋਗ ਹੈ। ਅਸੀਂ ਉਹਦਾ ਪਿੰਡਾਂ ਦੇ ਸਰੀਰ ਦਿੱਤੇ ਹੋਏ ਪ੍ਰਾਣ, ਅਸੀਂ ਉਹਦੀ ਜਾਨ। ਇਹ ਜਿਹੜਾ ਗੁਰੂ ਸਾਹਿਬ ਦਾ ਕਨਸੈਪਟ ਹੈ, ਇਹ ਕਨਸੈਪਟ ਸਾਰੀ ਟੋਟਲ ਬ੍ਰਹਮੰਡੀ ਪਛਾਣ ਦਾ। ਔਰ ਸਾਰੇ ਜਿਹੜੀ ਫਿਲਾਸਫੀ ਹੈ ਬ੍ਰਹਮੰਡੀ ਸੱਚ ਹੈ। ਇਹ ਇੱਥੇ ਸਾਡੇ ਸੱਚ ਨਹੀਂ, ਸਿਰਫ ਪੰਜਾਬ 'ਚ ਸਾਡੇ ਸਿੱਖਾਂ ਕੋਲ ਸੱਚ ਹੈ। ਇਹ ਸੱਚ ਓਵਰਆਲ ਯੂਨੀਵਰਸਲ ਸੱਚ ਹੈ। ਔਰ ਇਸ ਗੱਲ ਨੂੰ ਜਦੋਂ ਆਪਾਂ ਇਸਲਾਮ, ਉਹਦੀ ਮਾਰਕਸਵਾਦ ਨੂੰ ਤੇ ਜਿਹੜਾ ਇੱਥੋਂ ਦੀ ਐਕਸਟ੍ਰੀਮ ਹੈ ਗੁਰਮਤਿ ਨੂੰ, ਜਦੋਂ ਗੱਲ ਉਹਦੀ ਸੁਮੇਲ ਦੀ ਗੱਲ ਕਰਦੇ ਆ ਤਾਂ ਸਾਡੀ ਇਹ ਕੋਈ ਛੋ ਪਿੱਛਾ ਨਹੀਂ ਹੈ। ਇਹ ਸਿਰਫ ਇੱਕ ਜਿਹੜਾ ਨਵਾਂ ਸਮਾਜ ਦੀ ਉਸਾਰੀ ਹੈ। ਇਹ ਗੱਲ ਜਿਹੜੀ ਗੁਰੂ ਸਾਹਿਬ ਕਹਿ ਗਏ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ,
ਹੁਕਮੀ ਬੰਦਾ ਹੁਕਮ ਕਮਾਵੇ, ਹੁਕਮੇ ਕੱਢਦਾ ਸਾਹਾ ਏ। ਇਹ ਮਾਰਕਸਵਾਦ ਦਾ ਸਾਰਾ ਤੱਤ ਹੈ, ਇਹ ਗੁਰਮਤਿ ਦਾ ਤੱਤ ਹੈ। ਹੁਕਮ ਦੇ ਵਿੱਚ ਕੁਦਰਤੀ ਨਿਯਮਾਂ ਦੇ ਵਿੱਚ ਜੰਮਿਆ ਬੰਦਾ ਕੁਦਰਤੀ ਨਿਯਮਾਂ ਅਨੁਸਾਰ ਇੱਕ ਸਾਹ ਕੱਢਦਾ ਔਰ ਇਹ ਉਹਨਾਂ ਨਿਯਮਾਂ ਅਨੁਸਾਰ ਹੀ ਜ਼ਿੰਦਗੀ ਜਿਉਂਦਾ। ਇਹ ਗੱਲ ਸਾਰੀ ਟੋਟਲ ਵਰਲਡ ਫਿਲਾਸਫੀ ਦਾ ਤੱਤ ਹੈ। ਜਿੰਨਾ ਚਿਰ ਇਸ ਗੱਲ ਨੂੰ ਤੁਸੀਂ ਪੋਲਿਟਿਕਸ ਦੇ ਵਿੱਚ, ਸੁਸਾਇਟੀ ਦੇ ਵਿੱਚ ਇੰਪਲੀਮੈਂਟ ਨਹੀਂ ਕਰਦੇ, ਉਹਨਾਂ ਚਿਰ ਕੋਈ ਸਮਾਜ ਜਿਹੜਾ ਸ਼ਾਂਤਮਈ ਢੰਗ ਨਾਲ, ਵਧੀਆ ਢੰਗ ਨਾਲ ਬਰਾਬਰੀ ਦਾ ਨਹੀਂ ਸਮਾਜ ਬਣ ਸਕਦਾ। ਔਰ ਇਹ ਗੱਲ ਅੱਜ ਪੁਤਿਨ ਨੇ ਸਿੱਧ ਕਰ ਦਿੱਤੀ ਹੈ। ਉਹਨੇ ਬਕਾਇਦਾ ਇੱਕ ਯੂਕਰੇਨ ਤੇ ਹਮਲਾ ਕਰਨ ਤੋਂ ਪਹਿਲਾਂ ਇੱਕ ਉਹਨਾਂ ਨੇ ਡਾਕੂਮੈਂਟ ਕੱਢਿਆ। ਉਹ ਡਾਕੂਮੈਂਟ ਉਹਨਾਂ ਦਾ ਇਹ ਹੈ ਵੀ ਜਿਹੜਾ ਕਲਚਰਲ ਵੈਕਿਊਮ ਹੈ, ਇਹ ਜਿਹੜਾ ਵੈਸਟ ਡੈਕੈਡੈਂਟ ਕਲਚਰ ਹੈ, ਵੈਸਟ ਜਿਹੜਾ ਕਲਚਰ ਹੈ ਕਲਚਰਲ ਨਹੀਂ ਹੈ, ਇਹ ਮਤਲਬ ਸ਼ੈਤਾਨ ਦਾ ਘਰ ਹੈ। ਇਹ ਸ਼ੈਤਾਨੀ ਕੀ ਹੈ? ਸਮਲਿੰਗੀ ਸੈਕਸ ਨੂੰ ਤੇ ਘਟੀਆ ਗੱਲਾਂ ਨੂੰ ਇਹਨਾਂ ਨੇ ਸਾਡੇ ਸਾਰੇ ਪਰਿਵਾਰ ਤੋੜ ਦਿੱਤੇ। ਔਰਤ ਮਰਦ ਦੀ ਬਰਾਬਰੀ ਕਰਦੇ ਇਹਨਾਂ ਨੇ ਔਰਤ ਮਰਦ ਦਾ ਜਿਹੜਾ ਕੁਦਰਤੀ ਰਿਸ਼ਤਾ ਉਹ ਵੀ ਖਤਮ ਕਰ ਦਿੱਤਾ। ਇਹ ਗੱਲ ਉਹਨੇ ਡਾਕੂਮੈਂਟ ਦਿੱਤਾ ਉਹਨਾਂ ਨੇ, ਔਰ ਜਿਹਦੇ ਤੇ ਉਹਨਾਂ ਦਾ ਲਗਾਤਾਰ ਡਿਬੇਟ ਚੱਲ ਰਹੀ ਹੈ, ਖਰੜਾ ਪੇਸ਼ ਕੀਤਾ। ਇਹ ਜਿਹੜਾ ਸਾਰਾ ਡੈਕੈਡੈਂਟ ਕਲਚਰ ਹੈ, ਇਹਦਾ ਜਵਾਬ ਗੁਰਮਤਿ ਤੇ ਮਾਰਕਸਵਾਦ ਦਿੰਦਾ। ਜੇ ਆਪਾਂ ਇਹਨੂੰ ਨਵੇਂ ਸਿਰਿਓਂ ਨਵੇਂ ਢੰਗ ਨਾਲ ਸੋਚ ਕੇ ਅੱਗੇ ਵਧਣ ਦੀ ਯਤਨ ਕਰੀਏ। ਇਸ ਤੋਂ ਬਿਨਾਂ ਜਿਹੜੀ ਗੱਲ ਆਪਾਂ ਇੱਥੇ ਅੱਜ ਬੈਠੇ ਹਾਂ, ਇਹ ਗੱਲ ਕੋਈ ਉਸ ਕਿਸਮ ਦੀ ਨਹੀਂ ਹੈ ਵੀ ਸਾਡੀ ਮਨ 'ਚ ਚੰਗੀ ਇੱਛਾ ਆਈ ਯਾਰ ਮਾਰਕਸਵਾਦੀ ਤੇ ਕਮਿਊਨਿਸਟ ਇਕੱਠੇ ਹੋ ਜਾਣ, ਇਹ ਸਿੱਖ, ਤੇ ਫਿਰ ਪੰਜਾਬ ਦਾ ਕੋਈ ਨਵਾਂ ਸਰੂਪ ਸਿਰਜਿਆ ਜਾਏਗਾ। ਪੰਜਾਬ ਇਸ ਦੁਨੀਆ ਦੇ ਵਿੱਚ ਇੱਕ ਨਵੀਂ ਚਿਣਗ ਬਾਲੇਗਾ। ਨਵੀਂ ਚਿਣਗ ਕਿਉਂ ਬਾਲੇਗਾ? ਕਿਉਂਕਿ ਜਿਹੜਾ ਸਾਰਾ ਸੰਸਾਰ ਅੱਜ ਭਟਕ ਰਿਹਾ ਹੈ ਕੰਜ਼ਿਊਮਰਿਜ਼ਮ ਕਲਚਰ ਦੇ ਵਿੱਚ, ਉਹਨੂੰ ਗੁਰਮਤਿ ਤੇ ਮਾਰਕਸਵਾਦ ਦਾ ਜਿਹੜਾ ਸੁਮੇਲ ਹੈ, ਫਿਲਾਸਫੀਕਲੀ ਸੁਮੇਲ, ਉਹੀ ਕੱਢ ਸਕਦਾ। ਉਹਦੇ 'ਚ ਮਾਰਕਸਵਾਦ ਦੀ ਇੱਕ ਜਿਹੜੀ ਪੋਜ਼ਿਟਿਵਿਟੀ ਹੈ ਉਹ ਹੈ ਉਹਦੀ ਪੋਲਿਟਿਕਸ ਤੇ ਸੋਸ਼ਲ ਸਾਇੰਸਿਸ, ਤੇ ਗੁਰਮਤਿ ਦੀ ਜਿਹੜੀ ਸੁਪਰੀਮਨੈਸ ਹੈ ਉਹ ਹੈ ਉਹਦੀ ਫਿਲਾਸਫੀ। ਉਹ ਫਿਲਾਸਫੀ ਜਿਹਦਾ ਕੋਈ ਸਾਨੀ ਨਹੀਂ, ਜਿਹਦਾ ਕੋਈ ਵਾਰਿਸ ਨਹੀਂ। ਅੱਜ ਤੋਂ 5000 ਸਾਲ ਬਾਅਦ ਵੀ, ਹੁਣ ਦੀ ਗੱਲ ਨਹੀਂ ਹੈ, 500 ਸਾਲ ਬਾਅਦ ਨਹੀਂ, 5000 ਸਾਲ ਬਾਅਦ ਵੀ ਇਹ ਜਿਹੜੀ ਫਿਲਾਸਫੀ ਹੈ ਇਹ ਇਸੇ ਤਰ੍ਹਾਂ ਹੀ ਸੱਚ ਹੋਵੇਗੀ। ਹੁਕਮੀ ਬੰਦਾ ਹੁਕਮ ਕਮਾਵੇ, ਹੁਕਮੇ ਕੱਢਦਾ ਸਾਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਡਾਕਟਰ ਪਿਆਰੀ ਲਾਲ ਗਰਗ ਜੀ ਆਓ। ਅੱਛਾ, ਆਜੋ ਆਜੋ ਸਾਰੇ। ਹਾਂ ਚਲੋ, ਜਿੰਨਾ ਵੀ ਤੁਸੀਂ ਕਹਿਣਾ ਹੋਇਆ। ਤੇ ਇਦੋਂ ਪਿੱਛੋਂ ਡਾਕਟਰ ਦਰਸ਼ਨਪਾਲ ਜੀ। ਨਹੀਂ ਬੋਲਣਾ ਤਾਂ ਹੈ ਤੁਹਾਡੇ ਤੋਂ, ਤੇ ਚਲੋ ਅਸੀਂ ਅਜੇ ਤੁਹਾਡੇ ਤੋਂ ਪਹਿਲਾਂ ਆਪਣੇ ਰਾਜਵਿੰਦਰ ਰਾਹੀ ਨੂੰ ਬੁਲਾਵਾਂਗੇ, ਉਸ ਤੋਂ ਬਾਅਦ ਜ਼ਰੂਰ ਬੋਲਣਾ ਤੁਸੀਂ। ਸਾਰਿਆਂ ਨੂੰ ਸ਼ੁਭ ਪ੍ਰਭਾਤ। ਕਈ ਵਾਰ ਕਹਿੰਦੇ ਹਾਂ ਅਸੀਂ, ਕਿੱਧਰ ਜਾਣਾ, ਕਿੱਥੇ ਜਾਣਾ, ਕਿਵੇਂ ਜਾਣਾ, ਕਿਉਂ ਜਾਣਾ, ਸੋਚੀ ਪਏ ਸਿਆਣੇ। ਆਪਾਂ ਸਾਰੇ ਇਹ ਸੋਚ ਰਹੇ ਹਾਂ ਕਿੱਧਰ ਜਾਣਾ, ਕਿੱਥੇ ਜਾਣਾ। ਤੇ ਉਹਦੇ ਵਿੱਚ ਮਾਰਕਸਵਾਦ ਦੀ ਤੇ ਸਿੱਖੀ ਦਾ ਜਿਹੜਾ ਸਿੱਖ ਫਲਸਫੇ ਦਾ ਤੇ ਮਾਰਕਸੀਅਨ ਫਲਸਫੇ ਦਾ ਜਿਹੜਾ ਆਪਸੀ ਸੰਬੰਧ ਹੈ, ਉਹਨੂੰ ਕਾਫੀ ਵਧੀਆ ਤਰੀਕੇ ਨਾਲ ਇਹਨਾਂ ਨੇ ਕਿਹਾ ਹੈ। ਪਰ ਇੱਕ ਗੱਲ ਸਪਿਰਿਚੁਅਲਿਟੀ ਦੇ ਬਾਰੇ ਮੈਂ ਜ਼ਰੂਰ ਕਹਾਂਗਾ। ਅੰਤਰ ਕਿੱਥੇ ਹੈ? ਅੰਤਰ ਇਹ ਹੈ ਕਿ ਕੀ ਪਦਾਰਥ, ਜਿਹੜੀ ਸਪਿਰਿਚੁਅਲਿਟੀ ਹੈ ਉਹ ਦਿਮਾਗ ਦਾ ਇੱਕ ਮੈਂਟਲ ਸੋਚ ਹੈ। ਉਹ ਜਿਹੜੀ ਮਾਨਸਿਕ ਤੌਰ ਤੇ ਸੋਚ ਹੈ ਉਹ ਦਿਮਾਗ ਤੋਂ ਬਿਨਾਂ ਰਹਿੰਦੀ ਨਹੀਂ। ਜਦ ਬੰਦਾ ਮਰ ਜਾਂਦਾ ਉਹਦੀ ਜਾਂਦੀ ਹੈ, ਖਤਮ। ਸੋ ਸਵਾਲ ਇਹ ਨਹੀਂ ਹੈ ਵੀ ਕੀ ਸੋਚ ਨਾਲ ਸਭ ਕੁਝ ਪੈਦਾ ਹੋਇਆ, ਜਾਂ ਜੋ ਇੱਥੇ ਅਰਬਨ ਨਰਵਰ ਧੁੰਦੂ ਘਰਾਂ ਚੋਂ ਪੈਦਾ ਹੋਇਆ, ਸਾਚੇ ਤੇ ਪਵਨਾ ਪਾਇਆ, ਪਵਨੇ ਤੇ ਜਲ ਹੋਏ, ਜਲ ਤੇ ਤਿਰਪਵਨ ਸਾਜਿਆ, ਘਟ ਘਟ ਜੋ ਸਮਾਂ। ਇੱਥੇ ਮਤਲਬ ਇੱਕ ਕੁਐਸਚਨ ਹੈਗਾ। ਪਰ ਇਹ ਜਿਹੋ ਜਿਹਾ ਬਣ ਗਿਆ, ਜਿਵੇਂ ਬਣ ਗਿਆ ਸਮਾਜ, ਅਜੇ ਤਾਂ ਬਹੁਤ ਸਾਰੇ ਸਿਆਣੇ ਸੋਚੀ ਪਏ ਨੇ। ਕਿਸੇ ਵਿਗਿਆਨ ਨੂੰ ਨਹੀਂ ਅਜੇ ਤੱਕ ਸਮਝ ਆਈ ਵੀ ਇਹ ਬਣਿਆ ਕਿਵੇਂ। ਕੋਈ ਕਹਿੰਦਾ ਇੱਕ ਧਮਾਕ ਹੋਇਆ, ਕੋਈ ਕਹਿੰਦਾ ਦੂਜਾ ਹੋਇਆ, ਕੋਈ ਕਹਿੰਦਾ ਮਲਟੀਪਲ ਹੋਏ। ਸੋ ਪਦਾਰਥ ਬਣਿਆ ਕਿਵੇਂ ਇੱਥੇ, ਇਹਦਾ ਸਵਾਲ ਅਜੇ ਵਿਗਿਆਨ ਵੀ ਸੋਲਵ ਨਹੀਂ ਕਰ ਸਕੀ। ਕਹਿਣ ਨੂੰ ਬੜੇ ਕੁਝ ਥਿਊਰੀਆਂ, ਸਿਧਾਂਤ ਆਉਂਦੇ ਨੇ। ਹੁਣ ਸਵਾਲ ਹੈ ਵੀ ਜਿਵੇਂ ਵੀ ਬਣ ਗਿਆ, ਇਹ ਸਮਾਜ ਚੱਲ ਰਿਹਾ ਹੈ। ਇਹ ਸਮਾਜ ਦੇ ਵਿੱਚ ਆਪਸ ਦੇ ਵਿੱਚ ਵਿਰੋਧਤਾਈਆਂ ਨੇ, ਤੇ ਜੇ ਅਸੀਂ ਵਿਰੋਧਤਾਈਆਂ ਨੂੰ ਸਿਰਫ ਸੀਮਿਤ ਕਰ ਦਿੰਦੇ ਹਾਂ ਕਿ ਆਰਥਿਕ ਸਾਮੇਪਨ ਨੂੰ ਠੀਕ ਕਰਨਾ ਹੈ, ਕਿ ਸਮਾਜਿਕ, ਬੌਧਿਕ, ਰੂਹਾਨੀ ਜਾਂ ਜੈਂਡਰ ਦਾ, ਜਾਂ ਆਪਾਂ ਕਹਿ ਦਈਏ ਵੀ ਨਸਲਾਂ ਦਾ, ਬੋਲੀ ਦਾ,
ਇਹ ਜਿਹੜਾ ਹੈਗਾ ਵਿਤਕਰਾ ਜਾਂ ਧਰਮ ਦਾ, ਇਹਨੂੰ ਦੂਰ ਨਹੀਂ ਕਰਾਂਗੇ, ਇਹਨੂੰ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗੇ ਤਾਂ ਇਹ ਸਮਾਜ ਅੱਗੇ ਨਹੀਂ ਵਧ ਸਕਦਾ, ਲੜਦਾ ਰਹੂਗਾ। ਤੇ ਉਹਦੇ ਵਿੱਚ ਜਿਹੜਾ ਅੱਜ ਸਮਾਜ ਚੱਲ ਰਿਹਾ ਹੈ, ਉਹ ਬਾਬਾ ਨਾਨਕ ਨੇ ਕਹਿਤਾ ਸੀ, ਇਸ ਜਰ ਕਾਰਨ ਘਣੀ ਵਿਗੁੱਤੀ, ਇਹ ਜਰ ਘਣੀ ਖੁਆਈ, ਪਾਪਾਂ ਬਾਝੋਂ ਹੋਵੇ ਨਹੀਂ, ਮੋਇਆ ਸਾਥ ਮਜਾਈ। ਅੰਬਾਨੀ ਅਡਾਨੀ ਦੀ ਦੌਲਤਾਂ ਹੀ ਵੱਧ ਰਹੀ ਹੈ ਸਾਰੀ, ਇਹ ਅੰਬਾਨੀ ਅਡਾਨੀ ਉਰੇ ਨੇ, ਬਾਹਰ ਬੈਠੇ ਨੇ, ਘਰ ਤਾਂ ਸਾਰੇ ਰਹੇ ਨੇ। ਸੋ ਇਹ ਲੁੱਟ ਲੁੱਟ ਕੇ ਪੈਸਾ ਇਕੱਠਾ ਕਰ ਰਹੇ ਨੇ, ਆਪਦੇ ਕੋਲ ਇਕੱਠਾ ਕਰੀ ਜਾਂਦੇ ਨੇ। ਆਹੀ ਪਾਪ ਹੈ। ਇਸੇ ਨੂੰ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪ੍ਰੀਤ ਕਿਹਾ। ਸੋ ਸਿੱਖੀ ਦਾ ਮੈਂ ਇੱਕ ਲੇਖ, ਉੱਥੇ ਇੱਕ ਲੈਕਚਰ ਸੀ ਮੇਰਾ, ਮੈਂ ਤਾਂ ਪਹਿਲੀ ਵਾਰੀ ਬਾਹਰ ਗਿਆ ਸੀ, ਪਾਸਪੋਰਟ ਵੀ ਪਿਛਲੀ ਵਾਰੀ ਬਿਨਾਂ ਉੱਥੇ ਘਿਰ ਗਿਆ ਕਰੋਨਾ 'ਚ। ਉੱਥੋਂ ਉਦੋਂ ਮੈਂ ਲਿਖਿਆ ਸੀ ਵੀ ਜੇ ਮਾਰਕਸ ਨੂੰ ਗੁਰੂ ਗ੍ਰੰਥ ਸਾਹਿਬ ਦਾ, ਗੁਰੂ ਨਾਨਕ ਦੇਵ ਜੀ ਦਾ ਫਲਸਫਾ ਉਪਲਬਧ ਹੁੰਦਾ, ਸ਼ਾਇਦ ਉਹ ਉਦੋਂ ਉੱਚਾ ਚਲਾ ਜਾਂਦਾ ਫਿਰ ਜਿਹੜਾ ਹੁਣ ਉਹਨੇ ਲਿਖਿਆ। ਕਿਉਂਕਿ ਬਹੁਤ ਕੁਝ ਗੁਰੂ ਨਾਨਕ ਦੇਵ ਜੀ ਨੇ ਉਹ ਕਿਹਾ ਹੋਇਆ ਸੀ ਵਿਚਾਰਕ ਤੌਰ ਤੇ ਇੱਥੋਂ ਦੀਆਂ ਹਾਲਤਾਂ 'ਚ, ਜਿਹੜਾ ਮਾਰਕਸ ਨੇ ਕਹਿਣ ਦੀ ਕੋਸ਼ਿਸ਼ ਕਰੀ, ਜਿਹਨੂੰ ਅਸੀਂ ਰੋਜ਼ ਕੋਟ ਕਰਦੇ ਹਾਂ। ਦੋ ਗੱਲਾਂ ਮੈਂ ਕਹਾਂਗਾ। ਇੱਕ ਤਾਂ ਬੜਾ ਕਹਿੰਦੇ ਨੇ ਵੀ ਮਾਰਕਸ ਨੇ ਕਿਹਾ ਜੀ ਵਰਕਰਸ ਹੈਵ ਨਥਿੰਗ ਟੂ ਲੂਜ਼ ਬਟ ਦੇਅਰ ਚੇਂਜ। ਬਾਬਾ ਨਾਨਕ ਨੇ ਇਹੀ ਕਿਹਾ, ਜੇ ਸਿਕਦਾਰੀ ਕਿਸੇ ਖੁਆਰੀ ਚਾਕਰ ਕਹੇ ਡਰਨਾ, ਜੇ ਸਿਕਦਾਰ ਪਵੇ ਜੰਜੀਰੀ ਤਾਂ ਚਾਕਰ ਹੱਥੋਂ ਮਰਨਾ। ਮੈਨੂੰ ਕੋਈ ਫਰਕ ਨਹੀਂ ਲੱਗਦਾ ਦੋਹਾਂ 'ਚ। ਹਾਂਜੀ, ਉਹਨਾਂ ਨੇ ਕਿਹਾ ਵੀ ਜਿਹੜਾ ਨੌਕਰ ਹੈ ਉਹਨੂੰ ਡਰਨ ਦੀ ਕੀ ਲੋੜ ਹੈ, ਰਾਜਾ ਡਰੇ ਲੜਾਈ 'ਚ ਤਾਂ ਤਾਜ ਤਾਂ ਰਾਜੇ ਦਾ ਜਾਣਾ। ਜੇ ਨੌਕਰ ਉਹਨੂੰ ਮਾਰ ਲਿਆ ਤਾਂ ਰਾਜਾ ਬਣ ਜਾਏਗਾ। ਇਹ ਜਿਹੜਾ ਕਿਸਾਨ ਅੰਦੋਲਨ ਸੀ, ਮੈਨੂੰ ਸਾਰੇ ਪੁੱਛੇ ਵੀ ਕੀ ਹੋਊਗਾ, ਮੈਂ ਕਿਹਾ ਜਿੱਤਣਗੇ। ਕਹਿੰਦੇ ਕਿਉਂ? ਮੈਂ ਕਿਹਾ ਬਾਬਾ ਨਾਨਕ ਨੇ ਕਿਹਾ ਸਾਨੂੰ। ਕਹਿੰਦੇ ਉਹ ਕਿਵੇਂ? ਮੈਂ ਕਿਹਾ ਸਾਡੀ ਤਾਂ ਜ਼ਮੀਨ ਖੋਲੀ, ਸਾਡੇ ਕੋਲ ਤਾਂ ਕੁਛ ਛੱਡਿਆ ਨਹੀਂ। ਹੁਣ ਤਾਜ ਮੋਦੀ ਦੇ ਸਿਰ ਤੇ ਹੈ। ਇਹ ਲੜਾਈ 'ਚ ਮੋਦੀ ਦਾ ਤਾਜ ਜਾਊਗਾ ਜੇ ਅਸੀਂ ਜਿੱਤ ਗਏ। ਹੁਣ ਉਹ ਜਿੱਤਣ ਵਾਸਤੇ ਕਿਉਂ ਜ਼ਰੂਰੀ ਹੈ? ਜਾਂ ਉਹ ਗੋਲੀ ਚਲਾਊਗਾ ਤਾਂ ਬਿਲਕੁਲ ਹੀ ਤਾਜ ਥੱਲੇ ਗਿਰ ਜੂਗਾ, ਫਿਰ ਉਹ ਬਚਾਉਣ ਦੀ ਕੋਸ਼ਿਸ਼ ਕਰੇਗਾ ਵੀ ਸਿਰ ਤੇ ਮੇਰੇ ਤੇ ਰਹਿ ਜੇ, ਚਾਰ ਗਾਲਾਂ ਵੀ ਕੱਢ ਲੈਣ, ਇਸ ਕਰਕੇ ਵੀ ਜਿੱਤਾਂਗੇ। ਗੋਲੀ ਚਲਾਉ ਤਾਂ ਵੀ ਜਿੱਤਾਂਗੇ, ਤੇ ਨਹੀਂ ਚਲਾਉ ਤਾਂ ਵੀ ਜਿੱਤਾਂਗੇ। ਉਹਦੀ ਮਜਬੂਰੀ ਆ। ਸੋ ਜਦ ਅਸੀਂ ਇਸ ਪਾਸੇ ਨੂੰ ਜਾਂਦੇ ਹਾਂ, ਇਸੇ ਤਰ੍ਹਾਂ ਹੀ ਜਿਹੜਾ ਫਲਸਫਾ, ਜਦ ਅਸੀਂ ਉਹਨੂੰ ਜੋੜ ਦਿੰਦੇ ਹਾਂ ਵੀ ਨਹੀਂ ਸਾਰੇ ਧਰਮ ਇੱਕੋ ਜਿਹੇ, ਸਾਰੇ ਸ਼ਬਦ ਇੱਕੋ ਜਿਹੇ, ਸ਼ਬਦਾਂ ਦੀ ਕੈਨੋਟੇਸ਼ਨ ਜਦ ਬਣ ਜਾਂਦੀ ਹੈ, ਉਦੋਂ ਬਾਅਦ ਤੋੜਨ ਵਾਸਤੇ ਬਿਲਕੁਲ ਠੀਕ ਕਿਹਾ ਵੀ ਵਿਚਾਰਾਂ ਅੰਦਰ ਬੈਠ ਕੇ ਕਰੋ, ਉਹ ਕੈਨੋਟੇਸ਼ਨ ਨੂੰ ਚੇਂਜ ਕਰੋ, ਉਹ ਧਾਰਨਾ ਨੂੰ। ਪਰ ਬਾਹਰ ਜਿਹੜੀ ਧਾਰਨਾ ਬਣੀ ਹੁੰਦੀ ਹੈ, ਜੇ ਉਹਨੂੰ ਕਹੋ ਇਹਦਾ ਕੀ ਫਰਕ ਪੈਂਦਾ, ਤਾਂ ਹੁਣ ਹਰੀ ਹੈ, ਹਰੀ ਦੀ ਜਿਹੜੀ ਧਾਰਨਾ ਬਣੀ ਹੋਈ ਹੈ ਗੁਰੂ ਗ੍ਰੰਥ ਸਾਹਿਬ 'ਚ ਰਾਮ ਹੈ। ਗੁਰੂ ਗ੍ਰੰਥ ਸਾਹਿਬ 'ਚ ਰਾਮ ਦੀਆਂ ਦੋ ਧਾਰਨਾਵਾਂ ਨੇ। ਜਿਹੜੀ ਰਾਮ ਦੀ ਧਾਰਨਾ RSS ਦੇ ਰਿਹਾ, ਉਹ ਤਾਂ 10 ਪੁੱਤਰ ਰਾਮ ਦੀ ਦੇ ਰਿਹਾ, ਉਹ ਸਰਵ ਵਿਆਪਕ ਰਾਮ ਦੀ ਤਾਂ ਗੱਲ ਹੀ ਨਹੀਂ ਕਰਦਾ। ਉਹਦੇ ਬਾਰੇ ਤਾਂ ਸਿੱਖੀ ਦੇ ਵਿੱਚ ਕਿਹਾ, ਰੋਏ ਰਾਮ ਨੇ ਕਾਲਾ ਪਾਇਆ, ਸੀਤਾ ਲਖਮਣ ਵਿਛੜ ਗਿਆ, ਰੋਵੇ ਦਸ਼ਰਥ ਲੰਕ ਗਵਾਏ, ਜਿਨ ਸੀਤਾ ਆਂਦੀ ਡੋਲ ਵਾਏ, ਰੋਵਨ ਪਾਂਡਵ ਪਏ ਮਜੂਰ, ਜਿਨ ਕੇ ਸਵਾਮੀ ਰਹਿਤ ਹਦੂਰ। ਜਿਨ੍ਹਾਂ ਦੇ ਕ੍ਰਿਸ਼ਨ ਜੀ ਸਵਾਮੀ ਨਾਲ ਹੀ ਰਹਿੰਦੇ ਸੀ, ਹਰ ਵਕਤ ਹੀ ਨੇੜੇ ਰਹਿੰਦੇ ਸੀ, ਉਹ ਵੀ ਰੋ ਰਹੇ ਨੇ। ਸੋ ਇਸ ਕਰਕੇ ਮਾਰਕਸਿਜ਼ਮ ਦਾ ਤੇ ਸਿੱਖੀ ਦਾ ਕਿ ਸਮਾਜ ਕਿਹੋ ਜਿਹਾ ਹੋਵੇ, ਇੱਥੋਂ ਦਾ ਜੋ ਇਹਨਾਂ ਨੇ ਕਿਹਾ ਪ੍ਰਬੰਧ ਕਿਹੋ ਜਿਹਾ ਹੋਵੇ, ਆਪਸੀ ਬਰਾਬਰਤਾ ਕਿਵੇਂ ਹੋਵੇ। ਬਰਾਬਰਤਾ ਦਾ ਮਤਲਬ ਇਹ ਨਹੀਂ ਵੀ ਹਰੇਕ ਹਰ ਚੀਜ਼ 'ਚ ਬਰਾਬਰ ਹੋਏਗਾ, ਰੰਗ ਨਸਲ ਭੇਦ ਪੈਸਾ ਈਵਨ ਕੰਮ ਕਰਨ ਦੀ ਸ਼ਕਤੀ ਸਭ ਅਕਸਰ ਰਹਿਣਗੇ, ਯਾਨੀ ਕਿ ਇੱਕ ਸਰਟਨ ਲੈਵਲ ਦੀ ਬਰਾਬਰਤਾ। ਉਹਦੀਆਂ ਕੁਝ ਲੋੜਾਂ ਜਿਹੜੀਆਂ ਨੇ, ਇਸੇ ਕਰਕੇ ਕਿਹਾ ਕਹਿੰਦਾ ਵੀ ਮੈਂ ਤਾਂ ਇੰਨਾ ਕੰਨ ਮੰਗਦਾ, ਇੰਨਾ ਕੁ ਮੈਂ ਕੱਪੜਾ ਮੰਗਦਾ, ਤੇ ਬਸ ਇਹਦੇ ਨਾਲ ਮੇਰਾ ਕੰਮ ਹੈ। ਜਿਵੇਂ ਕਿ ਆਪਾਂ ਭੁੱਖੇ ਬਖਤਰ ਕੀ ਦੇ ਜੇ ਮਾਲੇ ਆਪਣੀ ਬੀਜ ਹੈ। ਉਹ ਭੁੱਖ ਕਈ ਤਰ੍ਹਾਂ ਦੀ ਹੈ ਵੀ ਜੇ ਸਪਿਰਿਚੁਅਲੀ ਵੀ ਮੈਂ ਭੁੱਖਾਂ, ਜੇ ਮੈਂ ਸਪਿਰਿਚੁਅਲਿਜ਼ਮ ਵੀ ਕਰਨਾ ਤਾਂ ਵੀ ਮੈਨੂੰ ਅੰਨ ਦੀ ਲੋੜ ਹੈ। ਸੋ ਇੱਥੋਂ ਪ੍ਰਾਇਮਰੀ ਹੈ ਮਾਦਾ, ਕਿ ਜੇ ਸਪਿਰਿਚੁਅਲਿਜ਼ਮ ਕਰਨਾ ਹੈ, ਭਗਤੀ ਕਰਨੀ ਹੈ, ਤਾਂ ਮੈਨੂੰ ਜਿੰਦਾ ਰਹਿਣਾ ਜ਼ਰੂਰੀ ਹੈ। ਮਰ ਕੇ ਤਾਂ ਮੈਂ ਭਗਤੀ ਨਹੀਂ ਕਰ ਸਕਦਾ, ਇਸ ਕਰਕੇ ਮੈਨੂੰ ਇੰਨਾ ਕੁ ਅੰਨ ਦੇ ਦੇ। ਸੋ ਗੁਰੂ ਗ੍ਰੰਥ ਸਾਹਿਬ ਨੇ, ਹੋਰ ਕਿਸੇ ਧਰਮ ਨੇ, ਮੈਂ ਵੀ ਕੋਸ਼ਿਸ਼ ਕਰੀ ਹੈ ਸਟੱਡੀ ਕਰਨ ਦੀ, ਪਰ ਇੰਨਾ ਜਿੰਨਾ ਤਾਂ ਮੈਂ ਵਿਦਵਾਨ ਨਹੀਂ ਹਾਂ ਕਿ ਨਾ ਇੰਨਾ ਸਟੱਡੀ ਕਰਿਆ, ਪਰ ਕਿਸੇ ਧਰਮ ਨੇ ਨਹੀਂ ਕਿਹਾ ਕਿ ਸਿਵਾਏ ਨਿੱਜੀ ਮੁਕਤੀ ਤੋਂ ਸਮਾਜ ਦੀ ਮੁਕਤੀ ਦੀ ਗੱਲ ਨਹੀਂ ਕਰੀ। ਨਿੱਜੀ ਮੁਕਤੀ ਦੀ ਕਰੀ ਹੈ। ਰਾਜੇ ਨੂੰ ਰੱਬ ਦਾ ਰੂਪ ਕਿਹਾ, ਇੱਕ ਜਗ੍ਹਾ ਤੇ ਆਉਂਦਾ ਹੈ, ਉਹ ਹੈ ਭਾਗਵਤ ਪੁਰਾਣ। ਭਗਤ ਪੁਰਾਣ ਦੇ 10ਵੇਂ ਚੈਪਟਰ 'ਚ, ਉਹਨੂੰ ਸਕੰਦ ਕਹਿੰਦੇ ਨੇ ਆਪਣੀ ਭਾਸ਼ਾ 'ਚੋਂ ਜਿਹੜੇ ਹਿੰਦੂ ਲੋਕ ਨੇ, ਉਹਦੇ 'ਚ ਕ੍ਰਿਸ਼ਨ ਜੀ ਨੂੰ ਪੁੱਛਿਆ ਜਾਂਦਾ ਹੈ ਕਿ ਰਾਜਾ ਰੱਬ ਦਾ ਰੂਪ ਹੁੰਦਾ ਹੈ, ਤੁਸੀਂ ਉਹਨੂੰ ਮਾਰਨਾ ਪਾਪ ਹੈ, ਤੁਸੀਂ ਕੰਸ ਨੂੰ ਮਾਰਿਆ ਤੇ ਕਿਉਂ ਮਾਰਿਆ?
ਉੱਥੇ ਉਹ ਜ਼ਰੂਰ ਗੱਲ ਸਾਹਮਣੇ ਆਉਂਦੀ। ਉਹ ਕਹਿੰਦਾ ਧਰਤੀ ਦੇ ਉੱਤੇ ਪਾਪਾਂ ਦਾ ਭਾਰ ਵੱਧ ਗਿਆ ਸੀ, ਚੋਰੀਆਂ ਠੱਗੀਆਂ ਡਾਕੇ ਉਧਾੜੇ ਹੋ ਗਏ ਸੀ, ਧਰਤੀ ਕੰਬਣ ਲੱਗੀ ਸੀ। ਧਰਤੀ ਨੂੰ ਬਚਾਉਣਾ ਜ਼ਰੂਰੀ ਸੀ, ਤਾਂ ਬਚ ਸਕਦੀ ਸੀ ਜੇ ਪਾਪ ਖਤਮ ਹੋਣ। ਪਾਪ ਹੋ ਤਾਂ ਰਹੇ ਸੀ ਕਿ ਰਾਜਾ ਪਾਪ ਕਰ ਰਿਹਾ ਸੀ, ਉਹਦਾ ਰਾਜ ਮਾੜਾ ਸੀ, ਦੁਰਪ੍ਰਬੰਧ ਸੀ, ਇਸ ਕਰਕੇ ਉਸ ਰਾਜੇ ਨੂੰ ਮਾਰਨਾ ਪਾਪ ਨਹੀਂ ਪੁੰਨ ਸੀ। ਆ ਜ਼ਰੂਰ ਉਹਦੇ ਚ ਆਇਆ, ਨਹੀਂ ਸਭ ਨਿੱਜ ਹੋਰ ਆਪਣਾ ਆਪਣਾ ਹੀ ਸਾਰਾ ਕੁਝ ਆਇਆ। ਸੋ ਇਸ ਕਰਕੇ ਮੈਨੂੰ ਵੀ ਇਹੀ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਸਿੱਖ ਫਲਸਫੇ ਦੇ ਵਿੱਚ, ਖਾਲਸਾ ਪੰਥ ਦੀ ਸਾਜਨਾ ਦੇ ਵਿੱਚ, ਖਾਲਸਾ ਪੰਥ ਤੋਂ ਬਾਅਦ ਵੀ ਵਿਰੋਧੀਆਂ ਹਮੇਸ਼ਾ ਰਹਿਣਗੀਆਂ। ਜੇ ਅਸੀਂ ਗਰੁੱਪ ਖਤਮ ਕਰਾਂਗੇ, ਵਿਰੋਧੀਆਂ ਖਤਮ ਕਰਾਂਗੇ, ਠੀਕ ਹੈ ਵੀ ਧੜਾ ਕਿਹਦੇ ਨਾਲ ਕਰਨਾ? ਧੜਾ ਤਾਂ ਕਰਨਾ ਹੀ ਹੈ, ਧੜਾ ਕਰੇ ਬਿਨਾਂ ਨਹੀਂ ਸਰਨਾ, ਪਰ ਧੜਾ ਉਹਨਾਂ ਸੱਚੇ ਨਾਲ ਕਰੋ ਜਿਹੜੇ ਇੱਕੋ ਦੇ ਨਾਲ ਇਕੱਠੇ ਹੋਣ। ਸੋ ਧੜਾ ਕਰੇ ਤੋਂ ਬਿਨਾਂ ਨਹੀਂ ਸਰਨਾ। ਆਪਾਂ ਨੂੰ ਸਾਰਿਆਂ ਨੂੰ, ਪੰਜਾਬੀਆਂ ਨੂੰ ਵੀ, ਬਾਕੀਆਂ ਨੂੰ ਵੀ, ਜਿਹੜਾ ਇਨਸਾਫ ਦੀ ਗੱਲ ਹੈ, ਚੰਗੇ ਸਮਾਜ ਦੀ ਗੱਲ ਹੈ, ਉਹਦੇ ਵਾਸਤੇ ਗੁਰੂ ਗ੍ਰੰਥ ਸਾਹਿਬ 'ਚ ਵੀ ਉਹੀ ਆਸੇ ਨੇ, ਇੱਧਰ ਵੀ ਹੋਏ ਆਸੇ ਨੇ। ਅਰੇ ਸਹੀ ਹੈ ਵੀ ਕਿਸੇ ਨੇ ਸਾਡੇ ਹਰਜੀਤ ਸਿੰਘ ਭੱਠਲ ਸੀਗੇ ਤੇ ਜਗੀਰ ਸਿੰਘ ਕੌਲ ਸੇੜੀ, ਵੱਡੇ ਕਾਮਰੇਡ ਨੇ ਦੱਸਿਆ ਹੀ ਹੈ ਜਿਵੇਂ ਵੱਡੇ ਵੱਡੇ ਕਾਮਰੇਡ ਸੀਗੇ। ਉਹਨਾਂ ਨੂੰ ਇੱਕ ਵਾਰੀ ਕਿਸੇ ਉਹਨਾਂ ਦੇ ਸੀਨੀਅਰ ਨੇਤਾ ਨੇ ਕਹਿਤਾ ਵੀ ਆ ਜਥੇਦਾਰ ਜੀ ਹੁਣ ਆ ਗਾਤਰਾ ਗੁਤਰਾ ਦਿਓ। ਕਹਿੰਦੇ ਦੇਖੋ ਗੱਲ ਇਹ ਹੈ, ਤੁਹਾਡੇ ਕਿਸੇ ਤੋਂ ਜਾਣ ਦੇਣ ਨੂੰ ਤਿਆਰ ਹਾਂ, ਪਰ ਇਹ ਨਾ ਉਹਨੂੰ ਕਹੋ, ਇਹਦੇ ਕਰਕੇ ਤਾਂ ਅਸੀਂ ਜਾਣ ਦੇਣ ਨੂੰ ਤਿਆਰ ਹਾਂ। ਜਦ ਬੰਦਾ ਜੰਗ ਕਰਦਾ, ਮੈਨੂੰ ਨਹੀਂ ਪਤਾ ਦਰਸ਼ਨਪਾਲ ਹੋਰਾਂ ਦਾ ਕੀ ਹਾਲ ਹੋਇਆ ਹੋਊ ਉੱਥੇ, ਕਿਉਂਕਿ ਮੇਰੀ ਇਹਨਾਂ ਨਾਲ ਕੋਈ ਬਹੁਤੀ ਗੱਲ ਨਹੀਂ ਹੋਈ ਕਦੇ। ਜਦ ਜੰਗ ਕਰਦਾ ਬੰਦਾ, ਚਾਹੇ ਉਹ ਬਿਮਾਰੀ ਨਾਲ ਕਰਦਾ ਹੈ, ਚਾਹੇ ਉਹ ਆਰਥਿਕਤਾ ਦੀ ਕਰਦਾ ਹੈ, ਚਾਹੇ ਉਹ ਰਾਜ ਸੱਤਾ ਨਾਲ ਕਰਦਾ ਹੈ, ਚਾਹੇ ਉਹ ਘਰੇਲੂ ਝਗੜੇ 'ਚ ਕਰਦਾ ਹੈ, ਉਸ ਜੰਗ 'ਚ ਉਹਦਾ ਮਨ ਡੋਲਦਾ ਹੈ। ਉਹਦੇ ਮਨ ਨੂੰ ਡੋਲਣ ਤੋਂ ਬਚਾਉਣ ਵਾਸਤੇ ਇਹ ਆਸਰਾ ਹੈ। ਕਹਿੰਦਾ ਜੀ ਭਾਣਾ ਹੁਕਮ ਹੈ। ਸੋ ਭਾਣਾ ਮੰਨਣ ਦਾ ਉਹ ਸੋਚ ਕੇ ਵੀ ਚੱਲ ਠੀਕ ਹੈ, ਵਾਹਿਗੁਰੂ ਦਾ ਹੁਕਮ ਹੈ, ਜਾਂ ਤੂੰ ਮੇਰੇ ਵੱਡ ਹੈ ਤਾਂ ਮੋਇ ਕੰਮ ਚੰਦਾ, ਤਾਂ ਮੈਨੂੰ ਸਭ ਕੁਝ ਸੌਂਪਿਆ, ਹੋ ਤੇਰਾ ਬੰਦਾ। ਜਦੋਂ ਹੋ ਤੇਰਾ ਬੰਦਾ ਕਰਕੇ ਡਰਦਾ ਹੈ, ਫਿਰ ਉਹ ਕਹਿੰਦਾ ਦੇਖੀ ਜੋ ਹੁਣ ਮਰਨਾ ਤਾਂ ਹੈ ਹੀ ਇੱਕ ਦਿਨ। ਸੋ ਉਹਨੂੰ ਡਰਨ ਵਾਸਤੇ ਪ੍ਰੇਰਦਾ ਹੈ। ਔਰ ਉੱਥੇ ਜਿਹੜੇ ਐ ਨਹੀਂ ਸੀ ਵੀ ਸਾਰੇ ਕੋਈ ਧੰਨਾ ਸੇਠ ਬੈਠੇ ਸੀ, 380 ਦਿਨ ਬੈਠਣ ਵਾਲੇ, ਸ਼ਾਇਦ ਘਰੇ ਰੋਟੀ ਵੀ ਨਹੀਂ ਪੱਕਦੀ ਸੀ, ਕਈਆਂ ਦੇ ਬੱਚੇ ਵੀ ਮਾਰੇ ਗਏ, ਕਈਆਂ ਦੇ ਬਾਪ ਮਾਰੇ ਗਏ। ਉਹੀ ਫਲਸਫੇ ਨੇ ਵੀ ਕੋਈ ਗੱਲ ਨਹੀਂ, ਫਿਰ ਹੁਣ ਵਾਹਿਗੁਰੂ ਦਾ ਹੁਕਮ ਹੈ ਕਿਸੇ। ਸੋ ਇਹ ਤਾਂ ਇਹ ਕੰਬੀਨੇਸ਼ਨ ਹੈ ਕਿ ਜਿਹੜੀਆਂ ਵੀ ਸ਼ਕਤੀਆਂ ਨੇ ਉਹ ਕੋਸ਼ਿਸ਼ ਕਰਦੀਆਂ ਨੇ, ਜਿਹੜੇ ਅੰਬਾਨੀ ਅਡਾਨੀ ਦੀਆਂ ਸ਼ਕਤੀਆਂ ਨੇ, ਵੀ ਇਹਨਾਂ ਨੂੰ ਧਰਮ ਦੇ ਨਾਂ ਤੇ ਗਰਮ ਨਾਅਰੇ ਦਿਵਾਓ, ਇਹਨਾਂ ਨੂੰ ਧਰਮ ਦੇ ਨਾਂ ਤੇ ਪਾੜੋ, ਇਹਨਾਂ ਨੂੰ ਕਰਮਕਾਂਡ 'ਚ ਪਾਓ। ਇਹ ਸਪਿਰਿਚੁਅਲਿਜ਼ਮ 'ਚ ਨਾ ਪੈਣ, ਇਹ ਕਰਮਕਾਂਡ 'ਚ ਪੈ ਜਾਣ। ਆਹ ਝਗੜਾ ਸਾਰਾ। ਸੋ ਜੇ ਅਸੀਂ ਸਪਿਰਿਚੁਅਲਿਜ਼ਮ ਦਾ ਧਿਆਨ ਰੱਖਾਂਗੇ, ਕਰਮਕਾਂਡ ਨੂੰ ਭੰਨਾਂਗੇ, ਉਹ ਤਾਂ ਬਾਰ-ਬਾਰ ਵੱਡੇ ਬਾਬੇ ਨੇ ਕਰਮਕਾਂਡ ਨੂੰ ਤੋਂ ਪਾਸੇ ਹਟ ਕੇ ਸਾਰਾ ਕਰਮਕਾਂਡ ਆ ਵੀ ਉਹਨੂੰ ਟਿਕਟ ਦੇ ਦਿਓ, ਉਹਨੂੰ ਜਿਤਾ ਦਿਓ, ਉਹਦੇ ਨਾਲ ਖੜ ਜਾਓ, ਉਹ ਤੋਂ ਕੰਮ ਕਰੇ, ਸਭ ਕਰਮਕਾਂਡ ਹੈ। ਕਰਮਕਾਂਡ ਕੋਈ ਇਕੱਲਾ ਤਿਲਕ ਲਾਉਣਾ ਨਹੀਂ ਹੈ, ਕੋਈ ਇਕੱਲੀ ਪੂਜਾ ਕਰਨਾ ਨਹੀਂ, ਇਹ ਵੀ ਕਰਮਕਾਂਡ ਹੈ। ਸੋ ਇਸ ਕਰਮਕਾਂਡ 'ਚੋਂ ਬਚ ਕੇ ਰਹੀਏ। ਸੋਹਣੇ ਸਮਾਜ ਦੀ ਸਿਰਜਣਾ ਸਿੱਖੀ ਔਰ ਮਾਰਕਸਿਜ਼ਮ ਦੇ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਕਾਫੀ ਵੱਡਾ ਮੇਲ ਹੈ। ਥੋੜਾ ਹੀ 99% ਮੈਂ ਤਾਂ ਕਹਿਣ ਨੂੰ ਤਿਆਰ ਹਾਂ। ਬਹੁਤ ਬਹੁਤ ਧੰਨਵਾਦ। ਵੱਧ ਤੋਂ ਵੱਧ ਬੁਲਾਵਾਂਗੇ ਸਾਰਾ। ਸਾਡੇ ਹਰਿੰਦਰ ਸਿੰਘ ਮੁੱਖ ਬੁਲਾਰੇ, ਇਹਨਾਂ ਨੇ ਕਿਹਾ ਵੀ ਮੈਂ ਡਾਕਟਰ ਸਾਹਿਬ ਨੂੰ ਬੁਲਾਉਣੇ ਆ। ਪਹਿਲਾਂ ਡਾਕਟਰ ਆਓ, ਤੁਸੀਂ ਆਓ ਤੁਹਾਨੂੰ, ਕਿਉਂਕਿ ਇਹ ਤੁਹਾਨੂੰ ਸੁਣ ਕੇ ਜਾਣਾ ਚਾਹੁੰਦੇ ਸੀਗੇ ਤੇ ਇਸ ਕਰਕੇ ਬਾਕੀ ਬੀਬੀ ਜੀ ਨੂੰ ਤੇ ਹੋਰ ਵੀ ਹੈ, ਚੰਚਲ ਮਨੋਹਰ ਸਿੰਘ ਬੈਠੇ ਆ, ਸਾਰਿਆਂ ਨੂੰ ਅਸੀਂ ਬੁਲਾਉਣਾ। ਮੈਂ ਐਕਚੁਅਲੀ ਜ਼ਿਆਦਾ ਨਾ ਪੜ੍ਹਿਆ ਨਾ ਕੁਝ ਲਿਖਿਆ। ਮੈਂ ਆਪਣੇ ਅਮਲ 'ਚੋਂ, ਵਿਵਹਾਰ 'ਚੋਂ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਵੀ ਸਪੈਸ਼ਲੀ ਇਸ ਅੰਦੋਲਨ ਦੇ ਦੌਰਾਨ ਜੋ ਕੁਝ ਮੈਂ ਸੋਚਿਆ, ਕੀਤਾ ਜਾਂ ਕੁਝ ਸਿੱਟੇ ਤੇ ਪਹੁੰਚਿਆ। ਮਾਰਕਸਵਾਦੀ ਫਲਸਫੇ ਨਾਲ ਮੈਂ ਆਪਣੇ ਯੂਥਫੁਲ ਪੀਰੀਅਡ ਦੇ ਵਿੱਚ ਹੀ ਉਹਦੇ ਵੱਲ ਅਟਰੈਕਟ ਹੋਇਆ ਸੀ। ਕਾਫੀ ਨੌਜਵਾਨ ਜਦੋਂ ਅਸੀਂ ਪਿੰਡਾਂ 'ਚ ਕੰਮ ਕਰਦੇ ਕਰਦੇ, ਕਦੇ ਕਿਸਾਨਾਂ 'ਚ, ਕਦੇ ਮਜ਼ਦੂਰਾਂ 'ਚ, ਕਦੇ ਡਾਕਟਰਾਂ 'ਚ, ਮਤਲਬ ਕੋਈ ਨਾ ਕੋਈ ਯੂਨੀਅਨ 'ਚ ਕੰਮ ਕਰਦਾ ਹੀ ਰਿਹਾ ਮੈਂ। ਤੇ ਹੁਣ ਲੇਟਲੀ 10-15 ਸਾਲਾਂ ਤੋਂ ਕਿਸਾਨ ਯੂਨੀਅਨ 'ਚ ਟਿਕ ਕੇ ਕੰਮ ਕੀਤਾ। ਮੈਨੂੰ ਇਹ ਲੱਗਦਾ ਕਿ ਫਲਸਫੇ ਜਿਹੜੇ ਨੇ, ਇਹ ਫਿਲਾਸਫਰ ਲੋਕ ਸਾਰੀ ਦੁਨੀਆ 'ਚ ਕਿਤੇ ਨਾ ਕਿਤੇ ਆਬਜੈਕਟਿਵਿਟੀ 'ਚੋਂ ਸੋਚਦੇ ਨੇ ਚੀਜ਼ਾਂ, ਦੁੱਖ ਬਾਰੇ, ਸੁੱਖ ਬਾਰੇ, ਕੁਦਰਤ ਬਾਰੇ, ਸਮਾਜ ਬਾਰੇ, ਵਿਤਕਰੇ ਬਾਰੇ। ਮਤਲਬ ਇਹ ਮਨੁੱਖੀ ਇੱਕ ਵਰਤਾਰਾ ਹੈ ਜਿਸ ਨੂੰ
ਉਹਦੀ ਜਗ੍ਹਾ ਤੇ ਰੱਖ ਕੇ ਹੀ ਦੇਖਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਅਗਰ ਜਰਮਨ ਦਾ ਇੱਕ ਵਿਅਕਤੀ ਮਾਰਕਸ ਹੈ ਜੋ ਉਹ ਉਸ ਸਿਚੁਏਸ਼ਨ ਦੇ ਵਿੱਚ ਸੋਚਦਾ ਸੋਚਦਾ ਕੁਝ ਲਿਖ ਕੇ ਗਿਆ ਤਾਂ ਉਹਨਾਂ ਹਾਲਤਾਂ ਦੀ ਪ੍ਰੋਡਕਟ ਹੈ। ਤੇ ਸਾਡੇ ਗੁਰਬਾਣੀ ਦੀ ਜੋ ਇੱਕ ਦੇਣ ਹੈ ਵੱਡੀ, ਮਤਲਬ ਕਿ ਜੋ ਇਤਿਹਾਸ ਦੇ ਵਿੱਚ ਮੈਨੂੰ ਲੱਗਦਾ ਪੰਜਾਬ 'ਚ ਰਹਿੰਦੇ ਹੋਏ ਮੈਨੂੰ ਲੱਗਦਾ ਕਿ ਇਹ ਸਾਡੇ ਇਸ ਹਾਲਾਤ ਦੇ ਵਿੱਚ ਜੋ ਦੇਣ ਹੈ ਬਹੁਤ ਵੱਡੀ, ਇਹਨੂੰ ਜੇ ਅਸੀਂ ਕਾਊਂਟਰਪੋਜ਼ ਕਰਨ ਲੱਗ ਜਾਈਏ ਉਹ ਠੀਕ ਨਹੀਂ ਹੈ। ਬਹੁਤ ਸਾਰੀਆਂ, ਕਿਉਂਕਿ ਦੁਨੀਆ ਦਾ ਵਰਤਾਰਾ ਜੋ ਹੈ ਮਨੁੱਖਤਾ ਦੀ ਹੋਂਦ, ਇਹਦਾ ਵਿਕਾਸ, ਬੋਲੀ ਦਾ ਵਿਕਾਸ, ਆਰਥਿਕਤਾ ਦਾ ਵਿਕਾਸ, ਸੱਭਿਆਚਾਰ ਤੇ ਸਮਾਜ ਦਾ ਵਿਕਾਸ, ਇਹ ਆਪੋ ਆਪਣੇ ਇੱਕ ਚਾਲ ਦੇ ਨਾਲ ਚੱਲਦਾ ਹੈ। ਤੇ ਮਨੁੱਖ ਦੇ ਵਿੱਚੋਂ ਇੱਕ ਉਹ ਪ੍ਰਾਣੀ ਬਣਿਆ ਜਿਹਨੂੰ ਇਹ ਕਹਿ ਲਓ ਕਿ ਸੋਝੀ ਆਈ, ਸੋਚਣਾ ਸ਼ੁਰੂ ਕੀਤਾ ਤੇ ਸੋਚ ਕੇ ਉਹਨੇ ਵੱਖੋ ਵੱਖ ਜਿਹੜੀਆਂ ਸਮਾਜ ਦੀਆਂ, ਕੁਦਰਤ ਦੀਆਂ ਜਿਹੜੀਆਂ ਵਰਤਾਰੇ ਨੇ ਉਹਨਾਂ ਨੂੰ ਸਮਝਣਾ ਸ਼ੁਰੂ ਕੀਤਾ। ਸਮਾਜ ਦੇ ਵਿੱਚ ਜਦੋਂ ਸਮਝ ਕੇ ਉਹਨੇ ਵਿਤਕਰੇ ਨੂੰ ਜਾਂ ਸਮਾਜ ਦੇ ਵਿੱਚ ਜੋ ਵੀ ਇਸ ਕਿਸਮ ਦੇ ਵਿਸ਼ਲੇਸ਼ਣ ਉਹਨਾਂ ਨੇ ਕੀਤੇ, ਉਹਨਾਂ ਦੇ ਵਿੱਚ ਚਲੋ ਇੱਕ ਰਾਜਾਸ਼ਾਹੀ ਪੱਖੀ ਨੇ, ਇੱਕ ਲੋਕਾਂ ਪੱਖੀ ਨੇ। ਲੋਕਾਂ ਪੱਖੀਆਂ ਦੇ ਵਿੱਚ ਸਾਨੂੰ ਲੱਗਦਾ ਕਿ ਸਾਡੇ ਬਹੁਤ ਸਾਰੇ ਫਿਲਾਸਫਰ ਨੇ ਜਿਨ੍ਹਾਂ ਵਿੱਚ ਗੁਰੂ ਨਾਨਕ ਦੇਵ ਜੀ ਤੇ ਮਾਰਕਸ ਨੇ, ਜਿਹੜੇ ਉਹਨਾਂ ਦੇ ਉੱਤੇ ਅੱਜ ਅਸੀਂ ਚਰਚਾ ਕਰ ਰਹੇ ਹਾਂ, ਉਹਨਾਂ ਦੀ ਦੇਣ ਦੇ ਉੱਤੇ। ਤੇ ਇਸ ਅੰਦੋਲਨ ਦੇ ਵਿੱਚ ਮੈਂ ਜਦੋਂ ਕਿਸਾਨੀ ਮਤਲਬ ਕਿ ਉਹਦੇ ਤੋਂ ਮੈਂ ਸ਼ੁਰੂ ਕਰੂੰਗਾ ਕਿ ਮੈਂ ਇੱਕ ਉਦਾਹਰਣ ਦਿੰਦਾ ਹੁੰਦਾ ਆਮ ਤੌਰ ਤੇ ਕਿ ਅਸੀਂ ਇਸ ਅੰਦੋਲਨ ਨੂੰ ਜਦੋਂ ਦਿੱਲੀ ਚਲੇ ਗਏ ਤਾਂ ਸਾਡੀ ਮਿਨਿਸਟਰਾਂ ਨਾਲ ਮੀਟਿੰਗ ਸੀ। ਮੈਨੂੰ ਵਿਗਿਆਨ ਭਵਨ ਦੇ ਵਿੱਚ ਹੀ ਫੋਨ ਆਇਆ ਬੰਬੇ ਤੋਂ ਕਿ ਦਰਸ਼ਨਪਾਲ ਜੀ, ਅਸੀਂ ਬੰਬੇ ਇੱਕ ਵੱਡਾ ਕਿਸਾਨਾਂ ਦਾ ਇਕੱਠ ਕਰ ਰਹੇ ਹਾਂ। ਉਸ ਇਕੱਠ ਦੇ ਵਿੱਚ ਸਾਨੂੰ ਤੁਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ 2 ਜਾਂ 3 ਸਪੀਕਰ ਭੇਜੋ। ਉਹ 2 ਜਾਂ 3 ਸਪੀਕਰ ਦੇ ਵਿੱਚ ਉਹਨਾਂ ਦੀ ਡਿਮਾਂਡ ਸੀ ਵੀ ਘੱਟੋ ਘੱਟ 1 ਜਾਂ 2 ਸਪੀਕਰ ਸਿੱਖੀ ਸਰੂਪ ਵਾਲੇ ਹੋਣੇ ਚਾਹੀਦੇ ਨੇ। ਇਹ ਜਿਹੜੀ ਉਹਨਾਂ ਦੀ ਡਿਮਾਂਡ ਸੀ, ਇਹਦਾ ਅਗਰ ਅਸੀਂ ਵਿਸ਼ਲੇਸ਼ਣ ਕਰੀਏ ਤਾਂ ਉਹਦੀਆਂ ਜੜ੍ਹਾਂ ਅਸਲ 'ਚ ਪੰਜਾਬ ਦੇ ਅੰਦਰ ਤੇ ਪੰਜਾਬ ਦੇ ਅੰਦਰ ਸਿੱਖੀ ਕਲਚਰ ਦੇ ਅੰਦਰ ਜੁੜੀਆਂ ਹੋਈਆਂ ਸੀ। ਕਿਉਂਕਿ ਇਹ ਅੰਦੋਲਨ ਜੋ ਦਿੱਲੀ ਦੇ ਨਾਲ ਇੱਕ ਟਕਰਾਅ ਦੇ ਰੂਪ ਸ਼ੁਰੂ ਹੋਇਆ, ਜੋ 3 ਕਾਨੂੰਨਾਂ ਦੇ ਵਿੱਚੋਂ ਉਪਜਿਆ, ਜਿਹੜੇ ਕਿਸਾਨਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮੰਗਾਂ ਰਹਿੰਦੀਆਂ ਨੇ, ਪਰ ਇਸ 3 ਕਾਨੂੰਨਾਂ ਦੇ ਖਿਲਾਫ ਜੋ ਅੰਦੋਲਨ ਚੱਲਿਆ ਉਹਦੀ ਸ਼ੁਰੂਆਤ ਜਿਵੇਂ ਪੰਜਾਬ ਦੇ ਕਿਸਾਨ ਜਥੇਬੰਦੀਆਂ ਨੇ ਕੀਤੀ ਤੇ ਉਹ ਸ਼ੁਰੂਆਤ ਦੇ ਨਾਲ ਜਿਵੇਂ ਪੂਰਾ ਪੰਜਾਬੀ ਸਮਾਜ ਉਹਦੇ ਨਾਲ ਜੁੜ ਗਿਆ ਤੇ ਪੰਜਾਬੀ ਸਮਾਜ ਦੇ ਅੰਦਰ ਮੈਂ ਫਿਰ ਇਹ ਗੱਲ ਤੇ ਥੋੜਾ ਜ਼ੋਰ ਦੇਣਾ ਚਾਹੁੰਦਾ ਕਿ ਸਿੱਖ ਸੰਪਰਦਾਵਾਂ, ਸੰਸਥਾਵਾਂ, ਸ਼ਖਸੀਅਤਾਂ ਨੇ ਜਿਵੇਂ ਸ਼ੁਰੂ ਤੋਂ ਇਸ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਪਾਇਆ, ਕੇਵਲ ਸਹਿਯੋਗੀ ਨਹੀਂ ਸਿੱਧਾ ਯੋਗਦਾਨ ਪਾਉਣਾ ਸ਼ੁਰੂ ਕੀਤਾ। ਉਹਦੇ ਵਿੱਚੋਂ ਜੋ ਪਹਿਚਾਣ ਇੱਕ ਅੰਦੋਲਨ ਦੀ ਬਣੀ ਉਹ ਕਿਸਾਨਾਂ ਦੀ, ਪੰਜਾਬੀਆਂ ਦੀ ਤੇ ਸਿੱਖਾਂ ਦੀ ਪਹਿਚਾਣ ਬਣੀ। ਔਰ ਇਹ ਪਹਿਚਾਣ ਜਿੱਦਣ ਅਸੀਂ ਗਏ ਹਾਂ, ਮੈਂ ਥੋੜਾ ਜਿਹਾ ਉੱਥੇ ਫਿਰ ਇੱਕ ਕੁਝ ਤੱਥਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ। ਮੈਨੂੰ ਥੋੜਾ ਪਾਣੀ ਦੇ ਦਿਓ ਪਲੀਜ਼। ਵੇਖਿਆ ਹਾਲ ਦੇਖਿਆ ਹੋਵੇ ਤਾਂ ਤੁਸੀਂ ਇਹ ਦੇਖੋ ਵੀ ਉਸ ਦਿਨ ਪੰਜਾਬੀ ਭਾਈਚਾਰਾ, ਖਾਸ ਕਰਕੇ ਸਿੱਖ ਨੌਜਵਾਨ, ਉਹਨਾਂ 'ਚ ਜੋਸ਼, ਉਹਨਾਂ ਦੀ ਏਕਤਾ ਤੇ ਉਹਨਾਂ ਦਾ ਮੂਡ ਸੀ ਜੋ ਦਿੱਲੀ ਨਾਲ ਲੜਨ ਦਾ। ਯਾਨੀ ਉਹਦੇ ਤੋਂ ਪਹਿਲਾਂ ਪਿੰਡਾਂ ਦੇ ਅੰਦਰ ਜ਼ੋਰ-ਜ਼ੋਰ ਦੀ ਗਾਣੇ ਚੱਲ ਪਏ ਸੀ, ਉੱਠ ਕਿਸਾਨਾਂ ਉੱਠ, ਪੇਚਾ ਪੈ ਗਿਆ ਸੈਂਟਰ ਨਾਲ। ਯਾਨੀ ਹਰ ਗੱਲ ਇਸ ਤਰ੍ਹਾਂ ਹੋ ਰਹੀ ਸੀ ਜਿਵੇਂ ਕਿ ਯੁੱਧ ਦੀ ਤਿਆਰੀ ਹੋ ਰਹੀ ਹੋਵੇ, ਜਾਂ ਮੈਂ ਇਹਨੂੰ ਇਹ ਕਹਿੰਦਾ ਹੁੰਦਾ ਕਿ ਪਾਣੀਪਤ ਦੇ ਚੌਥੀ ਲੜਾਈ ਦੀ ਤਿਆਰੀ ਹੋਵੇ। ਤੇ ਇਹ ਜਦੋਂ ਅਸੀਂ ਉੱਥੇ ਬਾਰਡਰਾਂ ਤੇ ਬੈਠੇ, ਜੇ ਮੈਂ ਉਦੋਂ ਧਰਮੇਰੀ ਬਾਰਡਰ ਤੇ 15 ਮਿੰਟ ਹੋਰ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ
ਤਾਂ ਮੇਰੀ ਖਿੱਚ ਤੂ ਹੋ ਜਾਣੀ ਸੀ ਉੱਥੇ। ਇਹ ਮਾਹੌਲ ਸੀਗਾ ਇਸ ਕਿਸਮ ਦਾ, ਏਕੇ ਦਾ, ਗੁੱਸੇ ਦਾ ਤੇ ਦਿੱਲੀ ਦੇ ਖਿਲਾਫ ਨਫ਼ਰਤ ਦਾ। ਯਾਨੀ ਟਰੈਕਟਰਾਂ ਦੀਆਂ ਲਾਰਾਂ ਜਿਵੇਂ ਲੰਘੀਆਂ, ਜਿਵੇਂ ਟੈਂਕ ਲੰਘਦੇ ਹੁੰਦੇ ਐ ਲੰਘੇ। ਫਿਰ ਨਾ ਰਾਜੇਵਾਲ ਰੋਕ ਸਕੇ ਇੱਧਰ, ਨਾ ਕੋਈ ਹੋਰ ਰੋਕ ਸਕਿਆ ਕਿਸੇ ਬਾਰਡਰ ਤੇ ਵੀ। ਉਗਰਾਹਾ ਗਰੁੱਪ ਨੇ ਕੋਸ਼ਿਸ਼ ਕੀਤੀ ਖਨੌਰੀ ਬਾਰਡਰ ਤੇ ਰੁਕਣ ਦੀ, ਲੇਕਿਨ 30% ਲੋਕ ਬਗਾਵਤ ਕਰ ਗਏ ਉਹਦੇ ਤੋਂ ਵੀ ਨਹੀਂ ਅਸੀਂ ਰੁਕਣਾ ਨਹੀਂ। ਚਲੋ ਇਹ ਤਾਂ ਇੱਕ ਗੱਲ। ਅਗਲੀ ਗੱਲ, ਅਸੀਂ ਪਹੁੰਚੇ ਸਿੰਘੂ ਬਾਰਡਰ ਤੇ 27 ਤਰੀਕ ਨੂੰ, ਟਿਕਰੀ ਬਾਰਡਰ ਤੇ ਉਧਰੋਂ ਪਹੁੰਚੇ ਲੋਕ। ਲੇਕਿਨ ਕਮਾਲ ਦੀ ਗੱਲ ਇਹ ਹੈ ਕਿ ਗਾਜ਼ੀਪੁਰ ਬਾਰਡਰ ਜਿੱਥੇ ਟਕੈਤ ਸਾਹਿਬ ਆਪਣੇ 125 ਕਿਸਾਨਾਂ ਨੂੰ ਲੈ ਕੇ ਗਾਜ਼ੀਪੁਰ ਬਾਰਡਰ ਦੇ ਥੱਲੇ ਸੜਕ ਤੇ ਬੈਠੇ ਸੀ, ਉਸ ਗਾਜ਼ੀਪੁਰ ਬਾਰਡਰ ਦੀ ਮੇਨ ਹਾਈਵੇ ਨੂੰ ਆ ਕੇ ਰੋਕਣ ਵਾਲੇ ਭਲਾ ਕੌਣ ਸੀ? ਉਹਨਾਂ ਚੋਂ ਮੁੱਖ ਲੋਕ ਉੱਤਰਾਖੰਡ ਅਤੇ ਯੂਪੀ ਦੇ ਤਰਾਈ ਇਲਾਕੇ ਦੇ ਉਹ ਕਿਸਾਨ ਸੀ ਜਿਹੜੇ ਪੰਜਾਬੀ ਤੇ ਸਿੱਖ ਕਿਸਾਨ ਪੰਜਾਬ ਚੋਂ ਜਾਂ ਪਾਕਿਸਤਾਨ ਚੋਂ ਮਾਈਗ੍ਰੇਟ ਕਰਕੇ ਗਏ ਸੀ। ਉਹਨਾਂ ਦੀਆਂ ਕੋਈ ਯੂਨੀਅਨਾਂ ਨਹੀਂ ਸੀ ਜਾਂ ਕਿਸੇ ਇੱਕ ਅੱਧੇ ਦੀ ਯੂਨੀਅਨ ਸੀ। ਉਹਨਾਂ ਨੇ ਆ ਕੇ ਗਾਜ਼ੀਪੁਰ ਬਾਰਡਰ ਨੂੰ ਮੁੱਖ ਤੌਰ ਤੇ ਉਹਨਾਂ ਪੰਜਾਬੀ ਸਿੱਖ ਕਿਸਾਨਾਂ ਨੇ ਆ ਕੇ ਰੋਕਿਆ। ਐਂਡ ਸੇਮ ਹੈਪਨ ਵਿਦ ਦ ਸ਼ਾਹਜਹਾਂਪੁਰ ਬਾਰਡਰ ਰਾਜਸਥਾਨ ਵਾਲੇ ਤੇ। ਰਾਜਸਥਾਨ ਵਾਲੇ ਬਾਰਡਰ ਤੇ ਵੀ ਸਾਡੇ ਗੰਗਾਨਗਰ ਅਤੇ ਹਨੂਮਾਨਗੜ੍ਹ ਤੋਂ ਆ ਕੇ ਸੇਮ ਪੰਜਾਬੀ ਸਿੱਖ ਕਿਸਾਨ ਸੀ ਜਿਹੜੇ ਉਹ ਆਏ। ਸੇਮ ਹੈਪਨ ਵਿਦ ਦ ਪਲਵਲ ਬਾਰਡਰ। ਔਰ ਮੈਨੂੰ ਇਹ ਲੱਗਦਾ ਹੈ ਕਿ ਉਸ ਦਿਨ ਦਾ ਸਾਡਾ ਕਾਫਲਾ ਜਿਹੜਾ ਸੀ ਉਹ ਕਿਸਾਨਾਂ ਦਾ, ਪੰਜਾਬੀਆਂ ਤੇ ਸਿੱਖਾਂ ਦਾ ਦਿੱਲੀ ਨੂੰ ਘੇਰਨ ਵਾਲਾ ਇੱਕ ਹਮਲਾ ਸੀਗਾ। ਔਰ ਇਹ ਜਿਹੜਾ ਇਹਨੂੰ ਅਗਰ ਤੁਸੀਂ ਉਹਨਾਂ ਦਿਨਾਂ ਚਾਹੇ ਕਿਤੋਂ ਬਾਹਰਲੇ ਮੁਲਕਾਂ 'ਚੋਂ ਪਤਾ ਕਰ ਲਓ, ਚਾਹੇ ਬਾਰਡਰਾਂ ਤੋਂ ਪਤਾ ਕਰ ਲਓ, ਚਾਹੇ ਦੇਸ਼ 'ਚੋਂ ਪਤਾ ਕਰ ਲਓ, ਜਿਹੜੀ ਪੰਜਾਬੀ ਤੇ ਸਿੱਖ ਭਾਈਚਾਰਾ ਪੂਰਾ ਦੁਨੀਆ ਦਾ ਮੋਬਲਾਈਜ਼ ਸੀ, ਦੁਨੀਆ ਦਾ। ਉਹਦੇ ਤੋਂ ਪਹਿਲਾਂ ਕਿਉਂਕਿ ਪੰਜਾਬ ਦੇ ਅੰਦਰ ਜਦੋਂ 27 ਜੁਲਾਈ ਨੂੰ ਪਿੰਡਾਂ ਵਿੱਚੋਂ ਟਰੈਕਟਰ ਨਿਕਲੇ ਤੇ ਇਹ ਐਲਾਨ ਕੀਤਾ ਗਿਆ ਕਿ ਬੀਜੇਪੀ ਦੇ ਐਮਐਲਏ ਤੇ ਐਮਪੀਆਂ ਨੂੰ ਅਸੀਂ ਬਾਰਡਰਾਂ ਤੇ ਪਿੰਡਾਂ 'ਚ ਵੜਨ ਨਹੀਂ ਦੇਣਾ। ਨਾਲ ਐਲਾਨ ਕੀਤਾ ਗਿਆ ਕਿ ਬਾਰਡਰ ਅਸੀਂ ਟੋਲ ਪਲਾਜ਼ੇ ਖੋਲਾਂਗੇ। ਉਹਨਾਂ ਦੇ ਘਰਾਂ ਦੇ ਘਿਰਾਓ ਕਰ ਲਏ। ਅਕਾਲੀ ਦਲ ਨੂੰ ਛੱਡਣੀ ਪੈ ਗਈ ਐਨਡੀਏ। ਉਦੋਂ ਤੋਂ ਹੀ ਅਸਲ 'ਚ ਪੂਰੇ ਯੁੱਧ ਦੀ ਤਿਆਰੀ ਹੋ ਚੁੱਕੀ ਸੀ। ਔਰ ਉਹਨਾਂ ਟਰੈਕਟਰਾਂ ਦੇ ਮਾਰਚਾਂ ਦੇ ਉੱਤੇ 65 ਤੋਂ 70% ਨੌਜਵਾਨ ਉੱਚੀ ਉੱਚੀ ਗਾਣੇ ਲਾ ਕੇ 60-70 ਦੀ ਸਪੀਡ ਤੇ ਪੂਰੀਆਂ ਸੜਕਾਂ ਤੇ ਭਜਾ ਰਹੇ ਸੀਗੇ। ਔਰ ਉਸ ਤੋਂ ਬਾਅਦ ਜੇ ਆਪਾਂ ਦੇਖੀਏ ਕਿ ਆਹੀ ਕਿਸਾਨ ਭਵਨ ਸੀ, ਉਹਦੇ ਵਿੱਚ ਪੂਰਾ ਸਾਡਾ ਗਾਇਕਾਂ ਦਾ ਭਾਈਚਾਰਾ ਆ ਕੇ ਸਾਡੇ ਨਾਲ ਜੁੜ ਗਿਆ ਸੀ ਤੇ ਪੂਰਾ ਇੱਕ ਮਾਹੌਲ ਸੀ। ਕਹਿਣ ਤੋਂ ਮੇਰਾ ਭਾਵ ਇਹਨੂੰ ਤੁਸੀਂ ਰੂਹਾਨੀ ਸ਼ਕਤੀ ਕਹੋ, ਦੁਨਿਆਵੀ ਸ਼ਕਤੀ ਕਹੋ, ਸਰੀਰਕ ਸ਼ਕਤੀ ਕਹੋ, ਹਰ ਚੀਜ਼ ਦਾ ਸੁਮੇਲ ਉਸ ਅੰਦੋਲਨ ਦੇ ਵਿੱਚ ਬਣ ਚੁੱਕਿਆ ਸੀ। ਔਰ ਇਹਦੇ ਵਿੱਚ ਜਾਨੀ ਮੈਨੂੰ ਇੱਕ ਅੰਦੋਲਨ ਦੇ ਆਗੂ ਟੀਮ ਹੋਣ ਦੇ ਨਾਲ ਇਹ ਮੈਂ ਸੋਚਦਾ ਸੀ ਕਿ ਇਹਦਾ ਕੋਈ ਬੈਲੈਂਸ ਸਾਨੂੰ ਰੱਖਣਾ ਚਾਹੀਦਾ। ਜਾਨੀ ਇਹਦੇ 'ਚੋਂ ਕੋਈ ਚੀਜ਼ ਘਟੇ ਨਾ, ਐਵੇਂ ਚੱਲਣਾ ਚਾਹੀਦਾ। ਔਰ ਮੈਨੂੰ ਕਾਫੀ ਇਹਦਾ ਸਹਿਣ ਵੀ ਕਰਨਾ ਪਿਆ। ਮੈਨੂੰ ਉਦੋਂ ਪਹਿਲੀ ਵਾਰੀ ਸਹਿਣ ਕਰਨਾ ਪਿਆ ਜਦੋਂ ਮੈਂ ਇਹੋ ਜਿਹਾ ਭਾਸ਼ਣ, ਨਵਰੀਤ ਜਿਹੜਾ 26 ਜਨਵਰੀ ਨੂੰ ਸ਼ਹੀਦ ਹੋਇਆ ਸੀ, ਉਹਦੇ ਅਰਦਾਸ ਦਿਵਸ ਦੇ ਉੱਤੇ ਮੈਂ ਇੱਕ ਭਾਸ਼ਣ ਦਿੱਤਾ ਜਿਹਦੇ ਵਿੱਚ ਇਹ ਚੀਜ਼ਾਂ ਨੂੰ ਮੈਂ ਇੱਦਾਂ ਰੱਖਿਆ। ਤਾਂ ਸਾਡੇ ਖੱਬੇ ਪੱਖੀ ਭਰਾਵਾਂ ਨੇ ਮੇਰੀ ਪੇਸ਼ੀ ਪਾ ਲਈ ਵੀ ਤੂੰ ਤਾਂ ਇਸ ਅੰਦੋਲਨ ਨੂੰ ਗਲਤ ਪਾਸੇ ਲੈ ਕੇ ਜਾ ਰਿਹਾ। ਤੇ ਇਹਦਾ ਮੈਨੂੰ ਉਦੋਂ ਫਿਰ ਜ਼ਿਆਦਾ ਭੁਗਤਣਾ ਪਿਆ ਜਦੋਂ ਮੈਂ ਪੰਜਾਬ 'ਚ ਆਇਆ ਤੇ ਪੰਜਾਬ ਦੇ ਵਿੱਚ ਨੌਜਵਾਨਾਂ ਨੇ ਸਾਡੇ ਕੋਲ ਮੰਗ ਰੱਖੀ ਮੇਰੇ ਕੋਲ ਵੀ ਖਾਸ ਕਰਕੇ ਇਹ ਜਿਹੜੇ ਲੱਖੇ ਸਿਧਾਣੇ ਹੋਈ ਤੇ ਦੀਪ ਸਿੱਧੂ ਹੁਣੀ ਨੇ, ਤੁਸੀਂ ਇਹਨਾਂ ਦੇ ਨਾਲ ਜੋ ਵਿਤਕਰਾ ਕਰ ਰਹੇ ਹੋ ਨਾ ਕਰੋ। ਚਲੋ ਦੀਪ ਸਿੱਧੂ ਦਾ ਮਸਲਾ ਸਾਡੇ ਕਿਸਾਨ ਅੰਦੋਲਨ ਦੇ ਵਿੱਚ ਇੱਕ ਦੂਜੀ ਤਰ੍ਹਾਂ ਦਾ ਸੀ, ਲੇਕਿਨ ਜਦੋਂ 3 ਮੈਂਬਰੀ ਕਮੇਟੀ ਦੇ ਵਿੱਚ ਮੈਂ ਇਹ ਸਟੈਂਡ ਲਿਆ ਵੀ ਲੱਖੇ ਸਿਧਾਣੇ ਦੀ ਇੱਕ ਇਸ ਕਿਸਮ ਦੀ ਪੰਜਾਬ ਦੇ ਵਿੱਚ ਹੈ ਮੰਗ ਹੈ ਲੋਕਾਂ ਨੂੰ, ਆਪਾਂ ਨੂੰ ਉਹਨੂੰ ਬਹਾਲ ਕਰ ਦੇਣਾ ਚਾਹੀਦਾ ਤੇ ਅਸੀਂ ਬਹਾਲ ਕਰਤਾ। ਉਦੋਂ ਸਾਡੀ ਟੀਮ ਨੇ, ਖਾਸ ਕਰਕੇ ਪੰਜਾਬ ਦੇ ਸਾਡੇ ਸੰਗਠਨਾਂ ਨੇ ਮੇਰੇ ਖਿਲਾਫ ਇਹ ਫੈਸਲਾ ਕਰਨ ਦਾ ਤਾਣ ਲਿਆ ਵੀ ਇਹਨੂੰ ਮੋਰਚੇ 'ਚੋਂ ਸਸਪੈਂਡ ਕਰੋ। ਯਾਨੀ ਕਹਿਣ ਤੋਂ ਮੇਰਾ ਭਾਵ ਇਹ ਹੈ ਕਿ ਇਹ ਜਿਹੜੀ ਆਪਾਂ ਡਿਸਕਸ਼ਨ ਕਰ ਰਹੇ ਹਾਂ, ਇਸ ਡਿਸਕਸ਼ਨ ਦੇ ਅੰਦਰ ਅਸਲ 'ਚ ਇਹਨਾਂ ਦੋ ਵਿਚਾਰਧਾਰਾਵਾਂ ਦਾ ਸੁਮੇਲ ਬਣਾਉਣਾ ਕਾਫੀ ਗੁੰਝਲਦਾਰ ਤੇ ਕਾਫੀ ਔਖਾ ਕੰਮ ਹੈ। ਜਿੰਨੇ ਸਖਤ, ਜਿੰਨੇ ਮੈਕੈਨਿਸਟਿਕ ਅਪਰੋਚ ਲੈ ਕੇ ਸਾਡੇ ਵੱਖੋ-ਵੱਖ ਵਿਚਾਰਧਾਰਾਵਾਂ ਦੇ ਲੋਕ ਚੱਲ ਰਹੇ ਨੇ, ਕਿਉਂਕਿ ਮੈਂ ਪਹਿਲਾਂ ਉਹ ਜ਼ਿਕਰ ਕਰਕੇ ਗਏ ਨੇ ਪ੍ਰੋਫੈਸਰ ਕਿਸ਼ਨ ਸਿੰਘ ਦਾ, ਜਾਂ ਬਹੁਤ ਸਾਰੀਆਂ ਐਸੀਆਂ ਡਿਸਕਸ਼ਨਾਂ ਪਹਿਲਾਂ ਰਿਹਾ ਮੈਂ ਸੁਣਦਾ, ਲੇਕਿਨ ਮੈਂ
ਇਹਦੇ ਵਿੱਚ ਅਗਰ ਮੈਂ ਹੋਰ ਵੀ ਬਹੁਤ ਸਾਰੀਆਂ ਉਦਾਹਰਨਾਂ ਦੇ ਦੇਣਾ ਚਾਹੁੰਦਾ ਦੇ ਸਕਦਾ ਜਿਹਦੇ ਵਿੱਚ ਅਗਰ ਤੁਸੀਂ ਚਾਹੋਗੇ ਕਿ ਇਸ ਅੰਦੋਲਨ ਦੇ ਅੰਦਰ ਅਗਰ ਸਿੰਘੂ ਬਾਰਡਰ ਤੇ ਜਾਓਗੇ ਤੁਹਾਨੂੰ ਕੇਸਰੀ ਝੰਡੇ ਵੀ ਮਿਲਦੇ ਸੀ, ਲਾਲ ਝੰਡੇ ਵੀ ਮਿਲਦੇ ਸੀ, ਹਰੇ ਝੰਡੇ ਵੀ ਮਿਲਦੇ ਸੀ ਔਰ ਆਪੋ ਆਪਣੇ ਤੌਰ ਤੇ ਲੋਕ ਇੱਕ ਦੂਸਰੇ ਝੰਡੇ ਦੀ ਨਿੰਦਾ ਵੀ ਕਰਦੇ ਸੀਗੇ। ਕੋਈ ਲਾਲ ਝੰਡੇ ਦੀ ਕਰਦਾ ਸੀ, ਕੋਈ ਕੇਸਰੀ ਦੀ ਕਰਦਾ ਸੀ, ਲੇਕਿਨ ਫਿਰ ਵੀ ਜਿਵੇਂ ਪਹਿਲਾਂ ਕਹਿ ਗਏ ਨੇ ਉਹ ਅੰਦਰ ਸਮੇਟ ਲਿਆ ਜਾਂਦਾ ਸੀ, ਬਾਹਰ ਉਸ ਨੂੰ ਬਹੁਤਾ ਐਕਸਪੋਜ਼ ਨਹੀਂ ਸੀ ਹੋਣ ਦਿੱਤਾ ਜਾਂਦਾ। ਸੋ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਇਸ ਅੰਦੋਲਨ ਨੇ ਅਗਰ 3 ਪਹਿਚਾਣਾਂ ਨਾਲ ਸ਼ੁਰੂ ਹੋਇਆ, ਪੰਜਾਬੀ, ਸਿੱਖ ਤੇ ਕਿਸਾਨ ਨਾਲ, ਤੇ ਫਿਰ ਪੂਰੀ ਪੰਜਾਬੀਅਤ ਇਹਦੇ ਨਾਲ ਜੁੜ ਗਈ ਤੇ ਪੂਰੀ ਪੰਜਾਬੀਅਤ ਦੇ ਜੁੜ ਕੇ ਪੰਜਾਬੀਆਂ ਨੇ ਜਿਵੇਂ ਦੇਸ਼ ਦੇ ਲੋਕਾਂ ਤੇ ਕਿਸਾਨਾਂ ਦੇ ਅੰਦਰ ਇੱਕ ਆਸ਼ਾਵਾਦ ਜਗਾਇਆ, ਜਿਵੇਂ ਜਿਨ੍ਹਾਂ ਦੀਆਂ ਕਲਮਾਂ ਖੜ ਗਈਆਂ ਸਨ ਉਹਨੂੰ ਚੱਲਣ ਲਾਇਆ, ਜਿਵੇਂ ਜਿਨ੍ਹਾਂ ਦੇ ਆਵਾਜ਼ਾਂ ਰੁਕ ਗਈਆਂ ਸਨ ਉਹਨਾਂ ਨੂੰ ਗਾਉਣ ਲਾਇਆ। ਇਹ ਅੱਗੇ ਵੀ ਅਸਲ 'ਚ ਇਸੇ ਅਨੁਪਾਤ ਦੇ ਵਿੱਚ ਹੀ ਅਗਰ ਅੱਗੇ ਪੰਜਾਬ ਦੇ ਉੱਤੋਂ ਮੈਨੂੰ ਨਿੱਜੀ ਤੌਰ ਤੇ ਲੱਗਦਾ ਹੈ ਕਿ ਪੰਜਾਬ ਬਾਰਡਰ ਦਾ ਸਟੇਟ ਹੋਣ ਦੇ ਬਾਵਜੂਦ ਪੰਜਾਬ ਇੱਕ ਐਸਾ ਸੂਬਾ ਹੈ, ਐਸੀ ਇੱਕ ਲੈਬੋਰਟਰੀ ਬਣ ਗਿਆ ਹੋਇਆ ਜਿਹੜਾ ਦੇਸ਼ ਦੇ ਵਿੱਚ ਕੇਂਦਰੀਕ੍ਰਿਤ ਰਾਜ ਜੋ ਮੋਦੀ ਸਾਹਿਬ ਕੋਸ਼ਿਸ਼ ਕਰਦੇ ਨੇ, ਜਿਵੇਂ ਹੁਣ ਆ ਬੀਬੀਐਮਬੀ ਦਾ ਇਸ਼ੂ ਹੈ, ਆ ਕਿਤਾਬਾਂ ਦੇ ਸਿਲੇਬਸ ਦਾ ਆਇਆ, ਨਾਲ ਦੀ ਨਾਲ ਪੰਜਾਬੀ ਲੋਕ ਇੱਕ ਰਿਐਕਸ਼ਨ ਦਿੰਦੇ ਨੇ। ਇਹ ਜਿਹੜਾ ਰਿਐਕਸ਼ਨ ਆ ਰਿਹਾ ਪੰਜਾਬ ਚੋਂ, ਮੈਨੂੰ ਲੱਗਦਾ ਕਿ ਦੇਸ਼ ਦੇ ਲੋਕ ਪੰਜਾਬੀਆਂ ਤੋਂ ਇੱਕ ਆਸ ਕਰਦੇ ਨੇ ਕਿ ਪੰਜਾਬ ਦੇ ਇਕੱਲੇ ਕਿਸਾਨ ਨਹੀਂ, ਪੰਜਾਬ ਦੇ ਲੋਕ ਜੋ ਉਹਨਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ ਉਹਦੇ ਖਿਲਾਫ ਪੰਜਾਬੀ ਲੋਕ ਅਗਵਾਈ ਕਰਨਗੇ। ਮੈਂ ਪੰਜਾਬ ਦੇ ਦੇਸ਼ ਦੇ ਕਿਸਾਨਾਂ ਨੂੰ, ਦੇਸ਼ ਦੇ ਲੋਕਾਂ ਨੂੰ, ਬੁੱਧੀਜੀਵੀਆਂ ਨੂੰ ਬਹੁਤ ਸਾਰੀਆਂ ਮੀਟਿੰਗਾਂ ਤੇ ਵੈਬੀਨਾਰਸ ਦੇ ਵਿੱਚ ਦੇਖਿਆ ਔਰ ਉਹਨਾਂ ਦੀ ਆਸ ਇਹ ਬਣੀ ਹੈ ਕਿ ਪੰਜਾਬੀ ਸਿੱਖ ਭਾਈਚਾਰਾ ਖਾਸ ਕਰਕੇ ਇੱਕ ਆਸ਼ਾ ਦੀ ਕਿਰਨ ਬਣੀ ਹੈ। ਤੇ ਮੈਂ ਤਾਂ ਆਪਣੇ ਕਿਸਾਨਾਂ ਨੂੰ ਸੱਦਾ ਵੀ ਦਿੰਦਾ ਨਾ ਵੀ ਤੁਹਾਡੇ ਤੇ ਬਹੁਤ ਵੱਡੀ ਇਸ ਅੰਦੋਲਨ ਤੋਂ ਬਾਅਦ ਜ਼ਿੰਮੇਵਾਰੀ ਬਣੀ ਹੈ। ਲੋਕ ਚਾਹੁੰਦੇ ਨੇ ਦੇਸ਼ ਦੇ ਕਿ ਤੁਸੀਂ ਇਸੇ ਤਰ੍ਹਾਂ ਦੀ ਇੱਕ ਇਕੁਏਸ਼ਨ ਬਣਾ ਕੇ ਆਓ ਔਰ ਦੇਸ਼ ਦੇ ਅੰਦਰ ਆਉਣ ਵਾਲੇ ਦਿਨਾਂ ਦੇ ਅੰਦਰ ਜੇ ਮੋਦੀ ਅਮਿਤ ਸ਼ਾਹ ਇਹੀ ਰਾਜ ਨੂੰ ਲਾਗੂ ਕਰਦੇ ਨੇ, ਜੋ ਤੁਸੀਂ 3 ਕਾਨੂੰਨ ਵਾਪਸ ਕਰਾ ਕੇ ਇੱਕ ਜਿੱਤ ਪ੍ਰਾਪਤ ਕੀਤੀ ਹੈ, ਉਸੇ ਨੂੰ ਅੱਗੇ ਵਧਣ ਲਈ ਲੋਕ ਦੇਸ਼ ਦੇ ਪੰਜਾਬ ਦੇ ਲੋਕਾਂ ਦਾ ਰਾਹ ਦੇਖ ਰਹੇ ਨੇ। ਧੰਨਵਾਦ। ਬੀਬੀ ਜੀ ਆਓ ਤੁਸੀਂ। ਪ੍ਰੋਫੈਸਰ ਸ਼ਾਮ ਸਿੰਘ ਇਸ ਤੋਂ ਬਾਅਦ ਲਾਸਟ ਬੋਲਣਗੇ। ਇਸ ਹਾਲ ਦੇ ਵਿੱਚ ਸਾਰੇ ਸਤਿਕਾਰਯੋਗ ਜੁੜ ਬੈਠੇ ਪਤਵੰਤੇ ਵੀਰੋ ਭੈਣੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੀਰ ਨੂੰ ਸੁਣ ਕੇ ਜੀ ਤਾਂ ਕਰ ਰਿਹਾ ਸੀਗਾ ਵੀ ਮੈਂ ਉੱਠ ਕੇ ਚਲੀ ਜਾਵਾਂ ਇੱਥੋਂ, ਕਿਉਂਕਿ ਕੋਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਬਰਦਾਸ਼ਤ ਤੋਂ ਬਾਹਰ ਹੁੰਦੀਆਂ ਨੇ। ਅਸੀਂ ਇੱਥੇ ਗੱਲ ਕਰ ਰਹੇ ਹਾਂ ਇਕੱਠੇ ਕਰਨ ਦੀ, ਅਸੀਂ ਦੂਸਰਿਆਂ ਨੂੰ ਵੀ ਇਕੱਠੇ ਕਰਨ ਦੀ ਗੱਲ ਕਰ ਰਹੇ ਹਾਂ ਤੇ ਅਸੀਂ ਪੰਜਾਬ ਦੇ ਭਲੇ ਦੀ ਗੱਲ ਕਰਨਾ ਹੈ। ਤੇ ਅਸੀਂ ਜੋ ਕੁਝ ਇੱਥੇ ਆਪਾਂ ਬਾਕੀ ਸਾਰੇ ਭਰਾਵਾਂ ਤੋਂ ਬਾਅਦ ਹੁਣ ਲਾਸਟ ਬੁਲਾ ਰਹੇ ਨੇ, ਜੋ ਕੁਝ ਵੀ ਬੋਲਿਆ, ਮੈਨੂੰ ਨਹੀਂ ਲੱਗਦਾ ਵੀ ਇਹ ਗੱਲਾਂ ਸਾਡੀਆਂ ਕੁਝ ਸੁਣ ਕੇ ਕੋਈ ਤੁਹਾਡੇ ਨਾਲ ਕੋਈ ਹੱਥ ਮਿਲਾਉਣ ਨੂੰ ਤਿਆਰ ਹੋਊਗਾ। ਤਾਂ ਇੱਥੇ ਜੇ ਅਸੀਂ ਪੰਜਾਬ ਦਾ ਵਾਕਈ ਭਲਾ ਚਾਹੁੰਦੇ ਹਾਂ ਤੇ ਤੁਹਾਨੂੰ ਪਤਾ ਵੀ ਹੈ ਵੀ ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਸਾਰੇ ਸੰਸਾਰ ਦੇ ਉੱਤੇ ਲਾਗੂ ਹੋ ਸਕਦਾ ਹੈ। ਸਿੱਖ ਦਾ ਕਰੈਕਟਰ ਹੈ ਧਰਮ ਦੀ ਕਿਰਤ ਕਰਨੀ, ਵੰਡ ਕੇ ਛਕਣਾ ਤੇ ਨਾਮ ਜਪਣਾ। ਉਹ ਸਿੱਖ ਕਰ ਰਿਹਾ, ਉਹ ਆਪਣਾ ਪ੍ਰਦਰਸ਼ਨ ਵਧੀਆ ਦੇ ਰਿਹਾ ਸੰਸਾਰ ਦੇ ਵਿੱਚ, ਵਰਲਡ ਲੈਵਲ ਦੇ ਉੱਤੇ ਵਧੀਆ ਇਹਦਾ ਪ੍ਰਦਰਸ਼ਨ ਜਿਹੜਾ ਉਹ ਮਾਣ ਮਿਲ ਰਿਹਾ ਇਹਨੂੰ ਸਿੱਖ ਨੂੰ। ਤੇ ਜੇ ਅਸੀਂ ਇਹੀ ਗੱਲਾਂ ਕਰਕੇ ਤੇ ਅਸੀਂ ਆਪਣੇ ਭੈਣ ਭਰਾਵਾਂ ਨੂੰ, ਅਸੀਂ ਆਪਣੇ ਉਸ ਸਿੱਖ ਤਾਂ ਇਹ ਕਹਿਣ ਨੂੰ ਹੀ ਆ, ਲਾਗੂ ਨਹੀਂ ਕਰਨਾ ਤੇ ਹੋ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜੋ ਕੁਝ ਵੀ ਤੁਹਾਡੇ ਝੋਲੀ ਦੇ ਵਿੱਚ ਗੁਰਮਤਿ ਦੇ ਧਾਰਨੀ ਤੁਹਾਨੂੰ ਬਣਾਇਆ, ਤੁਹਾਨੂੰ ਬਾਣੀ ਦੇ ਸ਼ਬਦ ਦੇ ਨਾਲ ਜੋੜਿਆ ਹੈ, ਸ਼ਬਦ ਗੁਰੂ ਦੇ ਲੜ ਲਾਇਆ ਹੈ,
ਤੇ ਉਹਨਾਂ ਨੇ ਪਹਿਲੇ ਖੁਦ ਉਹਨੂੰ ਸਾਰਾ ਪ੍ਰੈਕਟੀਕਲ ਕੀਤਾ। ਉਹਨਾਂ ਨੇ ਪ੍ਰੈਕਟੀਕਲ ਕਰਕੇ ਫਿਰ ਤੁਹਾਨੂੰ ਕਿਹਾ ਹੈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਕਮ ਕੀਤਾ, ਸਲਾਹ ਨਹੀਂ ਦਿੱਤੀ, ਤੁਹਾਨੂੰ ਸਲਾਹ ਨਹੀਂ ਦਿੱਤੀ, ਹੁਕਮ ਕੀਤਾ। ਤੇ ਜੇ ਗੁਰੂ ਦਾ ਹੁਕਮ ਨਹੀਂ ਤੁਹਾਨੂੰ ਪ੍ਰਵਾਨ ਤੇ ਫਿਰ ਤੁਹਾਨੂੰ ਪ੍ਰਵਾਨ ਕੀ ਆ? ਅਸੀਂ ਦੂਸਰਿਆਂ ਨੂੰ ਆਪਣੇ ਨਾਲ ਜੋੜਨ ਦੀ ਗੱਲ ਕਰ ਰਹੇ ਹਾਂ ਪੰਜਾਬ ਬਚਾਉਣ ਖਾਤਰ। ਤੇ ਜੇ ਅਸੀਂ ਕਹੀਏ ਵੀ ਆਪਣੀ ਪਛਾਣ ਖਤਮ ਕਰਕੇ, ਇਸੇ ਗੱਲ ਦੀ ਲੜਾਈ ਦਿੱਲੀ ਦੇ ਬਾਰਡਰ ਤੇ ਹੋਈ ਸੀ ਜਿਸ ਦਿਨ ਸਭ ਤੋਂ ਪਹਿਲੇ ਮੈਂ ਜਾ ਕੇ ਕਿਹਾ ਸਾਡੀ ਵੱਖਰੀ ਪਛਾਣ ਦੀ ਵੀ ਲੜਾਈ ਹੈ, ਸਾਡੀਆਂ ਫਸਲਾਂ ਤੇ ਨਾਲ ਨਸਲਾਂ ਦੀ ਵੀ ਗੱਲ ਹੈਗੀ ਆ। ਜੇ ਅਸੀਂ ਸਾਡੀ ਨਸਲ ਵੱਖਰੀ ਆ ਤੇ ਅਸੀਂ ਆਪਣੀ ਪਛਾਣ ਖਤਮ ਕਰਕੇ ਹੀ ਲੜਾਈ ਲੜੀਏ ਤੇ ਕੋਈ ਲੜਾਈ ਲੜਨ ਦਾ ਇਹੋ ਜਿਹੀ ਦਾ ਕੋਈ ਫਾਇਦਾ ਨਹੀਂਗਾ। ਅਸੀਂ ਆਪਣੀ ਪਛਾਣ ਨਹੀਂ ਖਤਮ ਕਰ ਸਕਦੇ। ਸਾਡੀ ਇੱਕ ਵੱਖਰੀ ਪਛਾਣ ਹੈ, ਸਾਡਾ ਇੱਕ ਵੱਖਰਾ ਕਰੈਕਟਰ ਹੈ, ਸਾਡੀ ਇੱਕ ਹੋਂਦ ਹੈ। ਜੇ ਤੁਸੀਂ ਕੋ ਸਿੱਖੀ ਛੱਡ ਕੇ ਤੇ ਅਸੀਂ ਕਿਸਾਨੀ ਸੰਘਰਸ਼ ਜਿੱਤ ਲਈ, ਅਸੀਂ ਆਪਣੀ ਮੁਰਗੀ ਬਚਾ ਲਈਏ ਤੇ ਬਚਾ ਲੋਗੇ? ਹੋ ਨਹੀਂ ਸਕਦਾ। ਤੁਸੀਂ ਗੁਰੂ ਨਾਨਕ ਸਾਹਿਬ ਨੂੰ ਜਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਿੱਠ ਦੇ ਦੋਗੇ? ਤੁਸੀਂ ਇਹ ਪਿੱਠ ਦੇ ਕੇ ਇਸ ਸਿੱਖ ਫਲਸਫੇ ਨੂੰ ਤੇ ਤੁਸੀਂ ਕਿਤੇ ਕਾਮਯਾਬੀ ਹਾਸਲ ਕਰ ਲੋਗੇ? ਕੀ ਜਰਨੈਲ ਸੋਹਣਾ ਨੇ ਸੱਦਿਆ ਸੀ ਦਿੱਲੀ ਵਾਲਿਆਂ ਨੂੰ? ਉਹਨਾਂ ਨੇ ਕਦੀ ਕਿਹਾ ਸੀ ਖਾਲਿਸਤਾਨ ਜਿੰਦਾਬਾਦ? ਉਹਨਾਂ ਨੇ ਕਿਹਾ ਸੀ ਕੋਈ ਖਾਲਿਸਤਾਨ ਨਹੀਂ ਚਾਹੀਦਾ। ਹਾਂ, ਪਰ ਜੇ ਸਾਨੂੰ ਸਰਕਾਰ ਨੇ ਦਰਬਾਰ ਸਾਹਿਬ ਤੇ ਟੈਂਕਾਂ ਤੇ ਤੋਪਾਂ ਚਾੜੀਆਂ ਤੇ ਫਿਰ ਜੇ ਸਾਨੂੰ ਖੁਦ ਇਹਨਾਂ ਨੇ ਦਿੱਤਾ ਖਾਲਿਸਤਾਨ ਤੇ ਲੈ ਲਾਂਗੇ, 47 ਵਾਲੀ ਗਲਤੀ ਨਹੀਂ ਕਰਦੇ ਤੇ ਲੋਹੇ ਦੇ ਜਣੇ ਚ ਪਾਵਾਂਗੇ ਜੇ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਨੂੰ ਕੋਈ ਮੂੰਹ ਕਰਦਾ। ਸਿੱਖ ਦੀ ਅਣਖ ਦਾ ਸਵਾਲ ਹੈ, ਸਿੱਖ ਦੀ ਗੈਰਤ ਦਾ ਸਵਾਲ ਹੈ, ਸਿੱਖ ਦੀ ਵੱਖਰੀ ਪਛਾਣ ਦਾ ਸਵਾਲ ਹੈ। ਜੇ ਸਾਡੀ ਪਛਾਣ ਕਾਇਮ ਹੈ ਤੇ ਸਾਡੀ ਰੋਟੀ ਤੇ ਸਾਡਾ ਸਾਰਾ ਕੁਝ ਸੇਫ ਆ। ਤੇ ਜੇ ਸਾਡੀ ਪਛਾਣ ਸੇਫ ਨਹੀਂ ਤੇ ਰੋਟੀ ਤਾਂ ਜਾਨਵਰ ਵੀ ਖਾ ਰਹੇ। ਜੰਗਲਾਂ ਦੇ ਵਿੱਚ ਰਹਿਣ ਵਾਲੇ ਜੀਵ ਵੀ ਭੁੱਖੇ ਨਹੀਂ ਮਰਦੇ ਜਿਹੜੇ ਕਮਾਉਂਦੇ ਨੇ, ਜਿਨ੍ਹਾਂ ਨੂੰ ਰਾਤ ਨੂੰ ਦਿਨ ਭਰ ਕਮਾਈ ਕਰਕੇ ਤੇ ਭਰਨ ਨੂੰ ਕੋਈ ਡਰਮ ਤੇ ਉੱਥੇ ਕੁਛ ਨਹੀਂ ਰੱਖਿਆ ਉਹਨਾਂ ਨੂੰ ਵੀ ਆਸਥਾ ਹੈ। ਇੱਕ ਆਸਥਾ ਦੀ ਗੱਲ ਹੈ। ਜੇ ਤੁਹਾਡੀ ਆਸਥਾ ਆਪਣੇ ਧਰਮ ਦੇ ਵਿੱਚ ਪਰਪੱਕ ਨਹੀਂ ਹੈਗੀ, ਦੂਜਿਆਂ ਨੂੰ ਕੀ ਸਿਖਾਓਗੇ? ਮੈਨੂੰ ਥੋੜਾ ਜਿਹਾ ਨਾ ਬੋਲ ਲੈਣ ਦਿਓ। ਮੈਂ ਇੱਕੋ ਹੀ ਬੁਲਾ ਰਹਾ ਲੇਡੀਜ਼ ਵੱਲੋਂ ਤੇ ਮੈਂ ਤੁਹਾਡੀ ਭੈਣ ਆ। ਅੱਜ ਹਾਂ ਕੱਲ ਨਹੀਂ ਹੋਵਾਂਗੀ। ਜੋ ਕੁਝ ਮੈਂ ਛੱਡ ਕੇ ਜਾਣਾ ਇਸੇ ਕਰਕੇ ਤੁਸੀਂ ਕੱਲ ਮੈਨੂੰ ਮੇਰੇ ਮਰਨ ਤੋਂ ਬਾਅਦ ਮੈਨੂੰ ਤੁਸੀਂ ਪਤਾ ਨਹੀਂ ਗਾਲਾਂ ਕੱਢਣੀਆਂ ਕਿ ਜਾਂ ਮੈਨੂੰ ਫੁੱਲ ਪਾਣੇ ਤੇ ਮੈਨੂੰ ਲੋੜ ਨਹੀਂ ਗੀ ਨਾ ਫੁੱਲਾਂ ਦੀ ਨਾ ਕਿਸੇ ਹੋਰ ਚੀਜ਼ ਦੀ। ਮੈਨੂੰ ਤੁਸੀਂ ਟੋਕੋ ਜੇ ਤੁਹਾਡੀ ਸਾਡੀ ਸਿੱਖ ਆਸਥਾ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਹੈ, ਉਹਨੂੰ ਤੁਸੀਂ ਖੁਦ ਕਹਿ ਰਹੇ ਹੋ ਤੁਸੀਂ ਨੀਚਾ ਕਰਤਾ, ਆਹ ਕਰਤਾ, ਉਹ ਕਰਤਾ। ਕੀ ਕਰਤਾ ਅਕਾਲ ਤਖਤ ਸਾਹਿਬ ਨੂੰ? ਤੇ ਬਚਾਇਆ। ਤੁਹਾਡੀ ਇਸ ਭੈਣ ਨੇ 18 ਦਿਨਾਂ ਦਾ ਬੱਚਾ ਛਾਤੀ ਨਾਲ ਲਾ ਕੇ ਉਸ ਸੰਘਰਸ਼ ਦੇ ਵਿੱਚ ਰਹੀ ਹੈ, ਮੌਜੂਦ ਰਹੀ ਹੈ, ਅੱਡੀਆਂ ਨੂੰ ਥੁੱਕ ਲਾ ਕੇ ਨਹੀਂ ਭੱਜੀ। ਜੇ ਅਸੀਂ ਆਪਣਾ ਇਤਿਹਾਸ ਜਿਹੜਾ ਸਿਰਜਿਆ ਹੈ ਉਹਨੂੰ ਬਚਾਉਣ ਵਾਸਤੇ ਅਸੀਂ ਜਿਉਂਦੇ ਨਹੀਂ ਹਾਂ, ਉਹਨੂੰ ਪ੍ਰੈਕਟੀਕਲ ਨਹੀਂ ਕਰਦੇ ਤੇ ਕਿੱਦਾਂ ਬਚੂਗਾ? ਕਿਤਾਬਾਂ ਦੇ ਵਿੱਚ, ਕਿਤਾਬਾਂ 'ਚ ਨਹੀਂ ਇਤਿਹਾਸ ਬਚਣਾ। ਜਿਸ ਤਰ੍ਹਾਂ ਤੁਹਾਡੀ ਲਾਇਬ੍ਰੇਰੀ ਤੋਂ ਤੁਹਾਡਾ ਸਾਰਾ ਸਿੱਖ ਇਤਿਹਾਸ ਫਲਸਫਾ ਸਾਰਾ ਤੁਹਾਡਾ ਤਹਿਸ ਨਹਿਸ ਕਰ ਦਿੱਤਾ 84 ਦੇ ਵਿੱਚ, ਤਾਂ ਉਹਦਾ ਕਿਸੇ ਵੇਲੇ ਵੀ ਦੁਸ਼ਮਣ ਕਰ ਦੂਗਾ। ਉਹ ਪਾਲਿਸੀਆਂ ਕਰਦੇ ਨੇ ਤੇ ਅਸੀਂ ਕੀ ਕਰਦੇ ਹਾਂ? ਅਸੀਂ ਇੱਕ ਦੂਸਰੇ ਦੇ ਜੁੰਡੇ ਖੋਨੇ, ਇੱਕ ਦੂਸਰੇ ਦੀਆਂ ਲੱਤਾਂ ਖਿੱਚਦੇ ਹਾਂ। ਗੱਲ ਪਹਿਲੇ ਇੱਥੇ ਚੱਲ ਰਹੀ ਸੀ ਤੇ ਅਸੀਂ ਲੱਤਾਂ ਖਿੱਚਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਕਰਦੇ। ਜਿਹੜਾ ਜਿੰਨੇ ਯੋਗਾ ਹੈਗਾ ਜਰਨੈਲ ਸੋਹਣਾ ਦਾ ਇੱਕ ਅਸੂਲ ਸੀ ਵੀ ਜਿੰਨਾ ਕਿਸੇ ਦੀਆਂ ਲੱਤਾਂ ਭਾਰ ਚੱਲਦੀਆਂ ਉਨੀ ਪੰਡ ਉਹਦੇ ਸਿਰ ਤੇ ਧਰੋ। ਜੇ ਵਾਧੂ ਧਰੋਗੇ ਉਹਦੀਆਂ ਲੱਤਾਂ ਥਿੜਕਦੀਆਂ ਤੁਹਾਨੂੰ ਦਿਸਣਗੇ ਵੀ ਉਹਨੇ ਗਦਾਰੀ ਕੀਤੀ ਹੈ, ਪਰ ਤੁਸੀਂ ਉਹਦੇ ਸਿਰ ਦੇ ਉੱਤੇ ਧਰੀ ਪੰਡ ਵੱਲ ਨਹੀਂ ਦੇਖਣਾ। ਗਦਾਰ ਕਹਿ ਕੇ ਨਾ ਮਾਰੋ ਕਿਸੇ ਨੂੰ। ਉਹਨਾਂ ਨੇ ਕਿਸੇ ਦੀ ਧੀ ਭੈਣ ਦਾ ਅਪਮਾਨ ਕੀਤਾ? ਉਹਨਾਂ ਨੇ ਕਿਸੇ ਬਜ਼ੁਰਗ ਤੇ ਵਾਰ ਕੀਤਾ? ਤੁਹਾਡੀ ਇਸ ਭੈਣ ਨੂੰ ਜਦੋਂ CID ਦਾ ਇੱਕ ਅਫਸਰ ਪੁੱਛ ਰਿਹਾ ਸੀ, ਪੁੱਛਗਿੱਛ ਕਰ ਰਿਹਾ ਸੀ, ਕਹਿੰਦਾ ਜਰਨੈਲ ਸਿੰਘ ਗੁੰਡਾ ਸੀ, ਉੱਥੋਂ ਅਸੀਂ ਨੰਗੀਆਂ ਔਰਤਾਂ ਕੱਢੀਆਂ ਦਰਬਾਰ ਸਾਹਿਬ ਦੇ ਅੰਦਰੋਂ। ਤੇ ਸੰਤ ਲੌਂਗੋਵਾਲ ਜਿਹੜਾ ਉਹ ਸੰਤ ਸੀਗਾ ਜਿਹਨੇ ਵਿਆਹ ਹੀ ਨਹੀਂ ਕਰਾਇਆ। ਮੈਂ ਕਿਹਾ ਤੈਨੂੰ ਕਿਹਨੇ ਸਮਝਾਤਾ ਵੀ ਸਿੱਖ ਵਿਆਹ ਨਾ ਕਰਾਉਣ ਦੇ ਨਾਲ ਸੰਤ ਬਣਦਾ ਹੈ? ਇਹ ਜਰਨੈਲ ਸਿੰਘ ਦੇ ਉਹਦੇ ਤੇ ਤੂੰ ਐਡਾ ਵੱਡਾ ਇਲਜ਼ਾਮ ਲਾ ਰਿਹਾ। ਮੈਂ ਕਿਹਾ ਉਹਨਾਂ ਵਿੱਚ ਤੇਰੀ ਕੋਈ ਮਾਂ ਭੈਣ ਹੈਗੀ ਸੀ? ਮੇਰੀ ਛਾਤੀ 'ਚੋਂ ਗੋਲੀ ਆਰ ਪਾਰ ਹੋਈ ਸੀ ਤੇ ਮੇਰਾ ਪੁੱਤਰ ਤੇ ਪਤੀ ਖੋਹ ਲਿਆ ਸੀ ਉਸ ਸੰਘਰਸ਼ ਨੇ। ਫਿਰ ਵੀ ਮੈਂ ਡਟ ਗਈ ਉੱਥੇ ਵੀ ਸਿੱਖ ਦੀ ਅਣਖ ਦਾ ਸਵਾਲ ਹੈ, ਸਿੱਖ ਦੀ ਇੱਜ਼ਤ ਦਾ ਸਵਾਲ ਹੈ, ਸਿੱਖ ਦੇ ਕਰੈਕਟਰ ਦਾ ਸਵਾਲ ਹੈ। ਮੈਂ ਕਿਹਾ ਤੇਰੀ ਮਾਂ ਭੈਣ ਹੈਗੀ ਸੀ ਉਹਨਾਂ ਵਿੱਚ ਕੋਈ ਜਿਹੜੀਆਂ ਨੰਗੀਆਂ ਕੱਢੀਆਂ? ਅਸੀਂ ਸਾਰੇ ਸਿੰਘਾਂ ਦੀਆਂ ਸਿੰਘਣੀਆਂ ਉੱਥੇ ਸੀ। ਔਰ ਜਿੰਨਾ 20ਵੀਂ ਸਦੀ ਦੀ ਉਸ ਮਹਾਨ ਕੌਮੀ ਜਰਨੈਲ ਦਾ ਉੱਚਾ ਕਰੈਕਟਰ ਸੀ, ਮੈਂ ਅੱਜ ਤੱਕ ਕਿਸੇ ਦੇ ਕਰੈਕਟਰ ਇੰਨਾ ਉੱਚਾ ਨਹੀਂ ਦੇਖਿਆ। ਜੋ ਲੜਾਈ ਲੜੀ ਗਈ ਤੇ ਕਰੈਕਟਰ ਦੇ ਆਸਰੇ ਲੜੀ ਗਈ। ਇੱਕ ਇਤਿਹਾਸ ਸਿਰਜਿਆ, ਅਸੀਂ ਆਪਣਾ ਇਤਿਹਾਸ ਦੁਹਰਾਇਆ। ਅਸੀਂ ਆਪਣੇ ਇਤਿਹਾਸ ਨੂੰ, ਆਪਣੇ ਗੌਰਵਮਈ ਸ਼ਾਨਾਮਈ ਇਤਿਹਾਸ ਨੂੰ ਬਚਾਉਣ ਵਾਸਤੇ ਅਸੀਂ ਲੜਾਈ ਲੜੀ ਹੈ। ਬੇਸ਼ੱਕ ਸਾਡਾ ਨੁਕਸਾਨ ਹੋਇਆ, ਬਹੁਤ ਨੁਕਸਾਨ ਹੋਇਆ ਹੋਵੇਗਾ, ਪਰ ਜਿੰਨਾ ਫੌਜ ਦਾ ਨੁਕਸਾਨ ਹੋਇਆ ਇੰਨਾ ਕਦੀ ਨਹੀਂ ਕਿਸੇ ਦਾ ਹੋਇਆ। ਕਿੰਨੇ ਮੁੱਠੀ ਭਰ ਸਿੱਖ ਸੀਗੇ ਸਾਰੇ, 150-200 ਬੰਦਾ, 250 ਬੰਦਾ ਹੋਏਗਾ ਲੜਨ ਵਾਲਾ।
ਤੁਹਾਨੂੰ ਫਖਰ ਨਹੀਂ ਹੁੰਦਾ ਆਪਣੇ ਸਿੱਖ ਇਤਿਹਾਸ ਦੇ ਉੱਤੇ, ਆਪਣੇ ਸਿੱਖ ਕਰੈਕਟਰ ਦੇ ਉੱਤੇ ਤੁਹਾਨੂੰ ਫਖਰ ਹੋਣਾ ਚਾਹੀਦਾ। ਮੈਂ ਹਾਲੈਂਡ ਤੋਂ ਜਹਾਜ਼ ਚੇਂਜ ਕੀਤਾ, ਉਹਦੇ ਵਿੱਚ ਇੱਕ ਮੁਸਲਮਾਨ ਉੱਚਾ ਲੰਮਾ ਗੋਰਾ ਉਹ ਬੈਠਾ ਹੋਇਆ ਸੀ, ਉਹਨੇ ਪਤਾ ਨਹੀਂ ਮੈਨੂੰ ਪਛਾਣ ਲਿਆ, ਕਿਤੇ ਸੁਣਿਆ ਹੋਵੇਗਾ ਉਹਨੇ ਮੈਨੂੰ YouTube ਤੇ ਬੋਲਦੀ ਨੂੰ। ਉਹ ਬਾਰ-ਬਾਰ ਮੇਰੇ ਵੱਲ ਦੇਖ ਰਿਹਾ ਸੀਗਾ, ਉਹ ਮੈਨੂੰ ਬੁਲਾਉਣਾ ਚਾਹੁੰਦਾ ਸੀ, ਔਰ ਮੈਂ ਜਦੋਂ ਵੀ ਉਹ ਮੇਰੇ ਵੱਲ ਦੇਖਦਾ ਮੈਂ ਮੂੰਹ ਪਰੇ ਕਰ ਲੈਂਦੀ। ਮੈਨੂੰ ਪਤਾ ਸੀ ਇਹਨੇ ਕੀ ਕਹਿਣਾ। ਅੰਦਰੋਂ ਹੀ ਆਵਾਜ਼ ਆ ਗਈ ਮੇਰੇ ਵੀ ਇਹ ਕੋਈ ਪੰਜਾਬ ਬਾਰੇ ਕੋਈ ਗੱਲ ਕਰੂਗਾ ਤਾਂ ਮੈਂ ਇੱਥੇ ਇਹਦੇ ਨਾਲ ਗੱਲ ਕਰਨਾ ਨਹੀਂ ਚਾਹੁੰਦੀ। ਉਹਨੇ ਮੌਕਾ ਤਾੜ ਕੇ ਜਦੋਂ ਮੈਂ ਸਾਹਮਣੇ ਦੇਖ ਹੀ ਰਹੀ ਸੀ, ਪਤਾ ਨਹੀਂ 에ਅਰ ਹੋਸਟੈਸ ਕੁਛ ਮੈਨੂੰ ਕੋਲਡ ਡਰਿੰਕ ਵਗੈਰਾ ਕੁਛ ਜੂਜਾਤ ਫੜਾਉਣ ਆਈ, ਤੇ ਉਹਨੇ ਮੈਨੂੰ ਕਹਿੰਦਾ ਬੀਬੀ ਜੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ। ਮੈਂ ਕਿਹਾ ਪਰ ਮੈਂ ਚਾਹੁੰਦੀ ਨਹੀਂ। ਕਹਿੰਦਾ ਫਿਰ ਵੀ, ਕਹਿੰਦਾ ਦੱਸੋ ਪੰਜਾਬ ਦਾ ਕੀ ਹਾਲ ਹੈ। ਮੈਂ ਕਿਹਾ ਅੱਜ ਕੱਲ੍ਹ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ ਤੇ ਕਿਹੜੀ ਗੱਲ ਜਿਹੜੀ ਉਹ ਲੁਕੀ ਛਿਪੀ ਹੈਗੀ ਤੁਹਾਨੂੰ ਪਤਾ ਹੀ ਹੈ। ਕਹਿੰਦਾ ਫਿਰ ਉਹਨਾਂ ਦਾ ਕੀ ਹਾਲ ਹੋਇਆ, ਮਤਲਬ ਇੰਦਰਾ ਗਾਂਧੀ ਦਾ। ਸਿੱਖ ਕੌਮ ਦਾ ਰਿਐਕਟਰ ਹੈ, ਸਿੱਖ ਕੌਮ ਦਾ ਕਰੈਕਟਰ ਹੈ, ਸਿੱਖ ਕੌਮ ਦਾ ਜਜ਼ਬਾ ਹੈ, ਉਸ ਚੜ ਕੇ ਆਏ ਨੂੰ ਤੇਗ ਪੱਕੀ ਆ। ਉਹ ਮੇਰੇ ਵੱਲ ਦੇਖਦਾ ਰਿਹਾ ਤੇ ਮੈਂ ਕਿਹਾ ਤੁਸੀਂ ਕਹਿਣਾ ਕੀ ਚਾਹੁੰਦੇ। ਕਹਿੰਦਾ ਬਸ ਮੈਂ ਕੁੱਲ ਮਿਲਾ ਕੇ ਇਹੀ ਕਹਿਣਾ ਚਾਹੁੰਦਾ ਬਈ ਸਿੱਖ ਉਹ ਵਾਲਾ ਸਿੱਖ ਨਹੀਂ ਰਿਹਾ ਜਿਹੜਾ ਸਿੱਖ ਸਾਰੀ ਦੁਨੀਆ ਦੇ ਉੱਤੇ ਕਸਟੋਡੀਅਨ ਮੰਨਿਆ ਜਾਂਦਾ ਸੀ। ਜੇ ਕਿਤੇ ਬਾਰੀ ਖੁੱਲ ਸਕਦੀ ਹੁੰਦੀ ਜਹਾਜ਼ ਦੀ ਤੇ ਮੈਂ ਥੱਲੇ ਛਾਲ ਮਾਰ ਦਿੰਦੀ। ਮੈਨੂੰ ਇੰਨੀ ਤਕਲੀਫ ਹੋਈ ਸੀ ਸੁਣ ਕੇ। ਪਰ ਇੱਕ ਸਿੱਖ ਮਾੜਾ ਹੋਵੇ ਤੇ ਇਹਦਾ ਮਤਲਬ ਇਹ ਨਹੀਂ ਸਾਰੀ ਕੌਮ ਨੂੰ ਤੁਸੀਂ ਮਾੜਾ ਕਹਿ ਦਿਓ, ਸਾਰੀ ਕੌਮ ਗੰਦੀ ਆ, ਸਾਰੀ ਕੌਮ ਗਰਗੀ ਆ, ਸਾਰੀ ਕੌਮ ਦੀ ਮਾਨਸਿਕਤਾ ਕਮਜ਼ੋਰ ਹੋ ਗਈ ਹੈ। ਕਿੱਦਾਂ ਹੋ ਸਕਦਾ? ਕੋਈ ਇੱਕ ਬੰਦਾ ਕਮਜ਼ੋਰ ਹੋ ਸਕਦਾ ਹੈ, ਕਿਤੇ ਭਗਤੀ ਦੀ ਕਿਤੇ ਉਹਦੀ ਕਮੀ ਰਹਿ ਗਈ ਆ। ਮਹਾਰਾਜ ਨੇ ਤੇ ਭਗਤੀ ਤੇ ਸ਼ਕਤੀ ਨੂੰ ਦੋਵੇਂ ਬਰਾਬਰਤਾ ਦਿੱਤੀ ਹੈ ਇਸ ਧਰਮ ਦੇ ਵਿੱਚ। ਧੰਨ ਜੀ ਉਤੇ ਇੱਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁੱਧ ਵਿਚਾਰਾ ਹੈ। ਇੱਕ ਹੱਥ 'ਚ ਮਾਲਾ ਫੜਾਈ, ਦੂਸਰੇ ਹੱਥ 'ਚ ਤਲਵਾਰ ਫੜਾਈ। ਤੂੰ ਆਪਦੇ ਹੱਕਾਂ ਦੀ ਰਾਖੀ ਕਰਨੀ ਹੈ, ਆਪਣੇ ਸਵੈਮਾਨ ਦੀ ਰਾਖੀ ਕਰਨੀ ਹੈ, ਤੂੰ ਆਪਣੀ ਨਸਲ ਦੀ ਰਾਖੀ ਕਰਨੀ ਹੈ। ਤੇਰੇ ਕੋਲੋਂ ਮਾਲਾ ਖੋਈ ਜਾ ਰਹੀ ਹੈ, ਤੂੰ ਆਪਣੀ ਮਾਲਾ ਸੇਫ ਰੱਖਣੀ ਹੈ। ਤੂੰ ਮੈਨੂੰ ਸਮਝ ਨਹੀਂ ਆਉਂਦੀ। ਮੈਂ ਉਸ ਮੁਸਲਮਾਨ ਨੂੰ ਕਿਹਾ, ਮੈਂ ਕਿਹਾ ਕੌਮ ਦਾ ਇਹ ਨਾ ਦੇਖੋ ਵੀ ਉਹ ਸਿੱਖ ਨਹੀਂ ਰਿਹਾ, ਤੁਹਾਨੂੰ ਉਹ ਦਿਸ ਨਹੀਂ ਰਿਹਾ। ਜੋ ਕੁਝ ਸਾਡੀ ਕੌਮ ਨੇ ਰਿਐਕਟ ਕੀਤਾ ਹੁਣ ਤੱਕ ਉਹ ਤੁਹਾਨੂੰ ਦਿਸ ਨਹੀਂ ਰਿਹਾ। ਜੇ ਕੋਈ ਜਨਰਲ ਚੜ੍ਹ ਕੇ ਆਇਆ ਉਹਨਾਂ ਨੇ ਜਨਰਲ ਨਹੀਂ ਬਖਸ਼ਿਆ। ਜੇ ਕਿ ਪ੍ਰਧਾਨ ਮੰਤਰੀ ਨੇ ਸਾਡੇ ਨਾਲ ਸਾਡੀ ਆਸਥਾ ਤੇ ਹਮਲਾ ਕੀਤਾ ਤੇ ਉਹਨਾਂ ਨੇ ਉਹ ਨਹੀਂ ਛੱਡੀ। ਜੇ ਕਿਤੇ ਮੁੱਖ ਮੰਤਰੀ ਨੇ ਕੋਈ ਸਾਡੇ ਨਾਲ ਧੱਕਾ ਕੀਤਾ ਉਹਨਾਂ ਨੇ ਉਹ ਨਹੀਂ ਛੱਡਿਆ। ਰਿਐਕਟ ਦੇਖੋ ਸਾਡੀ ਕੌਮ ਦਾ। ਤੁਸੀਂ ਮੈਂ ਕਿਹਾ 70 ਸਾਲ ਹੋ ਗਏ ਤੁਹਾਨੂੰ ਸ਼੍ਰੀਨਗਰ ਵਿੱਚ ਲੜਾਈ ਲੜਦਿਆਂ ਨੂੰ, ਜੰਮੂ ਕਸ਼ਮੀਰ ਦੇ ਵਿੱਚ ਤੁਸੀਂ ਤਾਂ 370 ਵੀ ਗਵਾਈ। ਫਿਰ ਮੈਨੂੰ ਗੁੱਸਾ ਚੜ੍ਹ ਗਿਆ। ਮੈਂ ਕਿਹਾ ਤੁਸੀਂ 370 ਵੀ ਗਵਾਈ। ਸਿੱਖਾਂ ਨੇ ਤੁਹਾਡੇ ਨਾਲ ਕਿੱਥੇ ਨਹੀਂ ਵਫਾ ਕਮਾਈ, ਕਿੱਥੇ ਨਹੀਂ ਤੁਹਾਡਾ ਸਾਥ ਦਿੱਤਾ। ਕੀ ਅਸੀਂ ਦੂਜਿਆਂ ਦੇ ਧਰਮ ਨਹੀਂ ਬਚਾਏ? ਕੀ ਅਸੀਂ ਦੂਜਿਆਂ ਦੇ ਤਿਲਕ ਜੰਜੂ ਦੀ ਅਸੀਂ ਜਨੇਊ ਨਹੀਂ ਬਚਾਏ? ਕੀ ਅਸੀਂ ਲੋਕਾਂ ਵਾਸਤੇ, ਗਰੀਬ ਗੁਰਬੇ ਵਾਸਤੇ, ਅਸੀਂ ਮਰਦੇ ਵਾਸਤੇ ਅਸੀਂ ਦਵਾਈ ਤੇ ਭੁੱਖੇ ਮਰਦੇ ਲਈ ਅਸੀਂ ਰੋਟੀ ਨਹੀਂ ਅਸੀਂ ਉਹਦੇ ਮੂੰਹ 'ਚ ਪਾਈ? ਸਿੱਖੀ ਦਾ ਕਰੈਕਟਰ ਹੈ। ਅਸੀਂ ਸਾਰੀ ਦੁਨੀਆ ਦੇ ਉੱਤੇ ਛਾਏ ਹੋਏ ਹਾਂ। ਤੁਸੀਂ ਆਪਣਿਆਂ ਦੇ ਵਿੱਚ ਤੁਹਾਨੂੰ ਗਲਤੀਆਂ ਦਿਸੀ ਜਾਂਦੀਆਂ ਨੇ, ਇਕੱਠੇ ਕਿੱਦਾਂ ਹੋਣਾ ਤੁਸੀਂ? ਮੈਂ ਤੁਹਾਡੀ ਭੈਣ ਹਾਂ। ਮੈਂ ਅੱਜ ਤੱਕ ਜੇ ਚਾਹੁੰਦੀ ਤਾਂ ਮੈਂ ਬਹੁਤ ਵੱਡੇ ਵੱਡੇ ਅਹੁਦੇ ਠੁਕਰਾਏ ਜੁੱਤੀ ਦੀ ਨੋਕ ਤੇ। ਵੀ ਜੇ ਮੈਂ ਕਿਸੇ ਇੱਕ ਸੰਸਥਾ ਨਾਲ ਜੁੜ ਗਈ, ਇੱਕ ਜਥੇਬੰਦੀ ਦੇ ਨਾਲ ਜੁੜ ਗਈ, ਜਾਂ ਕੋਈ ਜਥੇਬੰਦੀ ਬਣਾ ਲਈ, ਮੈਂ ਖਤਮ ਹੋ ਜਾਣਾ। ਮੇਰੇ ਲਈ ਵੀ ਬਹੁਤ ਕੁਝ ਸੀਗਾ ਇਸ ਧਰਤੀ ਦੇ ਉੱਤੇ। ਮੈਂ ਆਲ ਇੰਡੀਆ ਗਰਲਜ਼ ਵਿੰਗ ਫੈਡਰੇਸ਼ਨ ਦੀ ਪ੍ਰਧਾਨਗੀ ਠੁਕਰਾਈ। ਮੈਂ ਇਲੈਕਸ਼ਨ ਲੜੀ ਸਿਰਫ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ, 84 ਸੁਣਾਉਣ ਵਾਸਤੇ। 91 ਦੇ ਵਿੱਚ ਬੱਚਾ ਮੇਰੇ ਨਾਲ ਤੁਰਿਆ ਹੋਇਆ ਸੀ। ਇੱਕ ਵਕਤ ਆਏਗਾ ਜਦੋਂ ਮੈਂ ਵਿਧਾਨ ਸਭਾ ਦੇ ਵਿੱਚ ਜਾ ਕੇ 84 ਸੁਣਾਵਾਂਗੀ ਤੇ ਔਰ ਸਵਾਲ ਕਰਾਂਗੀ ਉਹ ਕਿਉਂ ਹੋਇਆ। ਉਸ ਪਾਸੇ ਤੇ ਤੁਹਾਡਾ ਧਿਆਨ ਜਿਹੜਾ ਤੋੜ ਦਿੱਤਾ ਗਿਆ। ਇੱਥੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਨਾਲ ਸਾਰਾ ਸੰਸਾਰ ਇੱਕ ਮਾਲਾ 'ਚ ਪਰੋਇਆ ਜਾ ਸਕਦਾ ਹੈ। ਗੁਰੂ ਨਾਨਕ ਸਾਹਿਬ ਦਾ ਫਲਸਫਾ ਸਾਰੇ ਸੰਸਾਰ ਦੇ ਉੱਤੇ ਲਾਗੂ ਹੁੰਦਾ ਹੈ ਔਰ ਹੋ ਸਕਦਾ ਹੈ। ਦੂਸਰੇ ਤੀਸਰੇ ਦੀ ਤਾਂ ਜ਼ਰੂਰਤ ਹੀ ਕੋਈ ਨਹੀਂ। ਉਹ ਕਿਹੜਾ ਇਹੋ ਜਿਹਾ ਧਰਤੀ ਦੇ ਉੱਤੇ ਜੀਵ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਨਾਲ ਪਿਆਰ ਨਹੀਂ ਹੋ ਸਕਦਾ ਜਾਂ ਨਹੀਂ ਹੈਗਾ। ਲੇਕਿਨ ਅਸੀਂ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਹਾਂ, ਗੁਰੂ ਨਾਨਕ ਸਾਹਿਬ ਦੀ ਨਹੀਂ ਮੰਨਦੇ। ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਦੇ ਕਰੈਕਟਰ ਨੂੰ, ਦਿੱਤੇ ਹੋਏ ਸਿਧਾਂਤ ਨੂੰ ਨਹੀਂ ਮੰਨਦੇ। ਜਦੋਂ ਤੁਹਾਡੀ ਆਈਡੈਂਟੀ ਤੁਹਾਡੇ ਹੱਥਾਂ ਦੇ ਵਿੱਚ ਸੇਫ ਹੋ ਗਈ ਨਾ। ਮੈਂ ਅਜੇ ਪਰਸੋਂ ਚੌਥੇ ਆ यूपी मेरा एक प्रोग्राम सीगा, सारे ही शराबी कबाबी, सारे ही क्लीन शेप जिन्होंने मैंने उत्थे प्रोग्राम सद्या और मैं एक बारी भी उन्होंने ऐलान किया मेरी मौत भी हो सकती, मेरी जान जा सकती है। उत्थे जिन्ने लोग ने आले दुआले सारे गुरमीत राम रहीम दे चेले ने। उत्थे जाके 84 सुना के आई।
ਦੱਸੋ ਮੈਂ ਤੁਹਾਡੇ ਤੇ ਕਿੱਦਾਂ ਮਾਣ ਕਰਾਂ, ਜਿਨ੍ਹਾਂ ਦੀ ਆਪਣਾ ਸਰੂਪ ਜਿਹੜਾ ਹੈ ਤੁਹਾਡੇ ਹੱਥਾਂ 'ਚ ਮਹਿਫੂਜ਼ ਨਹੀਂ ਹੈਗਾ, ਤਾਂ ਤੁਸੀਂ 24 ਘੰਟੇ ਗੰਦ ਦੇ ਵਿੱਚ ਤੁਸੀਂ ਨਹਾਉਂਦੇ ਹੋ। ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਮੈਨੂੰ ਇੱਥੇ ਸੱਦ ਕੇ ਮੇਰਾ ਕੀ ਅਚਾਰ ਬਣਾਉਣਾ ਸੀ? ਕੁੱਬਾਂ ਮਾਰ ਮਾਰੋ, 48 ਬੱਚੇ ਰੋਏ, ਸਾਰਿਆਂ ਨੇ ਪੱਗਾਂ ਬੰਨ੍ਹਣੀਆਂ ਸਿਰਾਂ ਦੇ ਉੱਤੇ, ਸਾਰਿਆਂ ਨੇ ਸ਼ਰਾਬ ਛੱਡ ਦਿੱਤੀ ਹੈ, ਸਾਰੇ ਬਾੜੀ ਪੜਨ ਲੱਗ ਗਏ। ਅਸੀਂ ਤੁਰੀਏ ਤਾਂ ਸਹੀ। ਸਾਡੇ ਵਿੱਚ ਕਿਤੇ ਨਾ ਕਿਤੇ ਕੋਈ ਕਮੀ ਹੁੰਦੀ ਹੈ ਜਿਹੜੀ ਸਾਡੀ ਗੱਲ ਕਈ ਮੰਨੀ ਨਹੀਂ ਜਾਂਦੀ। ਤਾਂ ਜੋ ਕੁਝ ਦਿੱਲੀ ਵੀ ਹੋਇਆ, ਮੇਰੇ ਤੋਂ ਤਾਂ ਕੁਝ ਵੀ ਗੁੱਝਾ ਨਹੀਂ, ਮੇਰੀ ਤੇ ਤਾਰ ਉੱਥੇ ਹੀ ਰਹਿੰਦੀ ਸੀ 24 ਘੰਟੇ। 4-5 ਮੈਂ ਚੱਕਰ ਲਾ ਕੇ ਆਈ ਦਿੱਲੀ, ਯੂਪੀ ਜਾ ਕੇ ਬੋਲ ਕੇ ਆਈ ਕਿ ਇੱਥੇ ਬੀਬੀ ਜੀ ਯੂਪੀ ਆ, ਬੀਬੀ ਜੀ ਯੂਪੀ ਆ, ਇੱਥੇ ਭਿੰਡਰਾਂ ਵਾਲਿਆਂ ਦੀ ਗੱਲ ਨਹੀਂ ਹੋ ਸਕਦੀ। ਮੈਂ ਕਿਹਾ ਜੇ ਇੱਥੇ ਭਿੰਡਰਾਂ ਵਾਲਿਆਂ ਦੀ ਪ੍ਰੀਤਮ ਕੌਰ ਗੱਲ ਨਾ ਕਰਕੇ ਗਈ ਤਾਂ ਪ੍ਰੀਤਮ ਕੌਰ ਅੱਜ ਹੀ ਮਰ ਜਾਣੀ ਹੈ। ਭਿੰਡਰਾਂ ਵਾਲਿਆਂ ਦਾ ਕਰੈਕਟਰ ਤਰੋੜ ਮਰੋੜ ਕੇ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਗਿਆ, ਔਰ ਜੋ ਕੁਝ ਮੇਰੇ ਨਾਲ ਉੱਥੇ ਰਹਿੰਦੇ ਆ, ਮੇਰੀਆਂ ਅੱਖਾਂ ਦੇ ਸਾਹਮਣੇ ਜੋ ਕੁਝ ਉੱਥੇ ਵਾਪਰਿਆ, ਜਿੰਨਾ ਮੈਂ ਉਹਨਾਂ ਨੂੰ ਜਾਣਦੀ ਹਾਂ ਨਾ ਕੋਈ ਨਹੀਂ ਜਾਣਦਾ। ਜਿਹੜਾ ਬੰਦਾ ਆਪਣੇ ਧਰਮ 'ਚ ਪਰਪੱਕ ਨਹੀਂ, ਉਹ ਦੂਜੇ ਦਾ ਸਤਿਕਾਰ ਨਹੀਂ ਕਰ ਸਕਦਾ। ਮੇਰੀ ਗੱਲ ਲਿਖ ਲਓ, ਬੇਸ਼ੱਕ ਸਾਰਿਆਂ ਨੂੰ ਕੌੜੀ ਲੱਗੇ। ਜਿਹੜਾ ਬੰਦਾ ਆਪਣੇ ਧਰਮ ਦੇ ਅਸੂਲਾਂ ਦੇ ਅਨੁਸਾਰ ਨਹੀਂ ਨਾ ਚੱਲ ਰਿਹਾ, ਆਪਣੀ ਪਛਾਣ ਆਪ ਖਤਮ ਕਰ ਰਿਹਾ, ਉਹ ਦੂਜੇ ਦੇ ਧਰਮ ਨੂੰ ਨਹੀਂ ਬਚਾ ਸਕਦਾ। ਜੇ ਦੂਜਿਆਂ ਦੇ ਧਰਮਾਂ ਨੂੰ ਬਚਾਇਆ ਤੇ ਦੂਜਿਆਂ ਦੀ ਰਾਖੀ ਕੀਤੀ ਹੈ, ਦੂਜਿਆਂ ਦੇ ਧਰਮਾਂ ਦੀ, ਤੇ ਫਿਰ ਉਸ ਕਰੈਕਟਰ ਨੇ ਕੀਤੀ ਹੈ ਜਿਹੜਾ ਗੁਰੂ ਦੇ ਅੱਗੇ ਜਿਹਨੇ ਸਰੈਂਡਰ ਕੀਤਾ ਸੀ। ਜੋ ਤੁਧ ਭਾਵੈ ਸਾਈ ਭਲੀ ਕਾਰ। ਤਾਂ ਜਿਹੜੀ ਭਾਣੇ ਦੀ ਖੇਡ ਹੈ, ਜੋ ਕੁਛ ਕਰਨਾ ਸੋ ਕਰ ਰਿਹਾ, ਉਹਨੂੰ ਤਾਂ ਕਿਸੇ ਦੀ ਦਲੀਲ ਅਪੀਲ ਦੀ ਲੋੜ ਨਹੀਂ। ਇਹ ਸਾਡੀਆਂ ਇੱਥੇ ਹੀ ਆ ਸਾਰੀਆਂ ਆ ਚੀਜ਼ਾਂ ਜਿਹੜੀਆਂ ਨੇ ਨਾ, ਫਲਸਫੇ, ਵਿਦਵਤਾ, ਜੋ ਕੁਝ ਵੀ ਹੈਗਾ, ਮੁਬਾਰਕ ਹੈ ਤੁਹਾਨੂੰ, ਪਰ ਉੱਥੇ ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈਗੀ। ਉਹ ਪਤਾ ਨਹੀਂ ਤੁਹਾਨੂੰ ਕੀ ਪਤਾ, ਉਹ ਅਨਪੜ੍ਹ ਹੈ ਕਿ ਪੜ੍ਹਿਆ, ਪਰ ਜੋ ਕੁਛ ਕਰਨਾ ਸੋ ਕਰਿਆ। ਏਡੀ ਵੱਡੀ ਉਹ ਪਾਵਰ ਹੈ, ਉਹ ਇਸ ਸਿਸਟਮ ਦਾ, ਇਸ ਵਰਤਾਰੇ ਦਾ ਉਹ ਮਾਲਕ ਹੈ, ਤੇ ਜੋ ਚਾਹੇ ਉਹ ਕਰ ਸਕਦਾ ਹੈ। ਪਲਾਂ ਦੇ ਵਿੱਚ, ਅੱਖ ਦੇ ਫੋਰ ਵਿੱਚ ਸੰਸਾਰ ਨੂੰ ਖਤਮ ਕਰ ਸਕਦਾ ਤੇ ਪੈਦਾ ਕਰ ਸਕਦਾ ਹੈ। ਉਹਦੇ ਅੱਗੇ ਸਰੈਂਡਰ ਕਰਨ ਦੀ ਲੋੜ ਹੈ। ਫਿਰ ਇਹੀ ਕਹਿਣਾ ਬਣਦਾ ਨਾ, ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਾ ਕਰ। ਉਹਨੂੰ ਗਲਤੀ ਲੱਗੀ ਹੈ, ਤੁਹਾਨੂੰ ਸਿੱਖਾਂ ਦੇ ਘਰ ਜਨਮ ਦਿੱਤਾ ਤੇ ਉਹਨੂੰ ਕੋਈ ਗਲਤੀ ਲੱਗੀ ਹੈ। ਜੇ ਕਿਸੇ ਨੂੰ ਮੁਸਲਮਾਨ ਦੇ ਘਰ ਜਨਮ ਦਿੱਤਾ ਤੇ ਉਹਨੂੰ ਕੋਈ ਗਲਤੀ ਲੱਗੀ ਹੈ। ਕੋਈ ਈਸਾਈ ਬਣਾਤਾ ਤੇ ਉਹਨੂੰ ਕੋਈ ਗਲਤੀ ਲੱਗੀ, ਕੋਈ ਹਿੰਦੂ ਬਣ ਗਿਆ ਤੇ ਉਹਨੂੰ ਕੋਈ ਗਲਤੀ ਲੱਗੀ। ਜਿੱਥੇ ਜਿੱਥੇ ਭੇਜੇ ਆਪਣੇ ਆਪਣੇ ਧਰਮ ਦੇ ਵਿੱਚ ਪਰਪੱਕ ਰਹੋ। ਧਰਮ ਅੰਦਰੂਨੀ ਤੌਰ ਦੇ ਉੱਤੇ ਜਿਹੜਾ ਧਰਮ ਹੈ ਨਾ, ਇਸ ਧਰਮ ਦੀ ਯਾਤਰਾ ਬਾਹਰ ਤੋਂ ਅੰਦਰ ਨੂੰ ਹੈ, ਤੇ ਜਿਹੜਾ ਬੰਦਾ ਅੰਦਰ ਨੂੰ ਤੁਰ ਪਿਆ ਉਹ ਧਰਮੀ ਹੋ ਗਿਆ, ਚਾਹੇ ਉਹ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਪਰ ਆਪਣੀ ਪਛਾਣ ਬਰਕਰਾਰ ਰੱਖਣੀ ਹੈ। ਜੇ ਸਾਡੀ ਪਛਾਣ ਨਾਲ ਹੀ ਸਾਡਾ ਗੁਰੂ ਪ੍ਰਸੰਨ ਹੁੰਦਾ, ਤੇ ਫਿਰ ਅਸੀਂ ਆਪਣੀ ਪਛਾਣ ਤੇ ਆਪਣੇ ਹੱਥਾਂ ਦੇ ਵਿੱਚ ਹੀ ਸੇਫ ਨਹੀਂ ਰੱਖ ਰਹੇ। ਅਸੀਂ ਆਪਣੇ ਹੱਥਾਂ 'ਚ ਆਪਣੀ ਪਛਾਣ ਨੂੰ ਸੇਫ ਰੱਖੀਏ, ਗੁਰੂ ਦੇ ਫਲਸਫੇ ਨੂੰ ਅਸੀਂ ਮੰਨੀਏ। ਭਾਣੇ ਦੀ ਖੇਡ ਹੈ, ਸਾਰੀ ਹੁਕਮ ਦੀ ਖੇਡ ਹੈ, ਜਿਹੜੀ ਅਸੀਂ ਇੱਧਰ ਉੱਧਰ ਤਰੋੜ ਮਰੋੜ ਕੇ ਤੇ ਅਸੀਂ ਕਰਮਕਾਂਡਾਂ ਦੇ ਵਿੱਚ ਜਿਹੜੀ ਆਪਣੀ ਮਤਲਬ ਉਹਨੂੰ ਖਲਾਰਾ ਪਾਇਆ ਹੋਇਆ, ਤੇ ਅਸੀਂ ਦੁਬਦਾ ਦੇ ਵਿੱਚ ਪਏ ਹੋਏ। ਦੁਬਦਾ ਦਾ ਕੋਈ ਇਲਾਜ ਨਹੀਂ ਹੁੰਦਾ। ਆਪੇ ਭਾਂਡੇ ਸਾਜਨੇ ਆਪੇ ਪੂਰਨ ਦੇ, ਇੱਕ ਨੇ ਦੁੱਧ ਸਮਾਈ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਮਨ, ਇੱਕ ਉੱਪਰ ਰਹਿਣ ਖੜੇ, ਤਿੰਨਾਂ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ। ਤਾਂ ਉਸ ਨਦਰ ਦੇ ਫਲਸਫੇ ਨੂੰ, ਉਸ ਇੱਕ ਦੇ ਹੋ ਕੇ ਉਹਨੂੰ ਸਮਰਪਿਤ ਹੋਣਾ ਹੀ ਹੈ ਸਾਡਾ ਇੱਕੋ ਕਾਰਜ ਹੈ ਜ਼ਿੰਦਗੀ ਦਾ। ਇੱਕ ਨੁਕਾਤੀ ਪ੍ਰੋਗਰਾਮ ਹੈ ਵੀ ਤੁਸੀਂ ਉਹਦੇ ਅੱਗੇ ਸਰੈਂਡਰ ਕਰਨਾ ਹੈ, ਸਮਰਪਿਤ ਹੋਣਾ। ਤੇ ਜਿਹੜਾ ਬੰਦਾ ਆਪਣੇ ਇਸ ਸਮਰਪਣ ਦੀ ਭਾਵਨਾ ਤੋਂ, ਇਸ ਵਿਸ਼ੇ ਤੋਂ ਬਾਹਰ ਹੈ, ਤੇ ਉਹ ਆਖੇ ਵੀ ਮੈਂ ਆਹ ਕਰ ਦਾਂਗਾ, ਮੈਂ ਉਹ ਕਰ ਦਾਂਗਾ, ਔਖਾ ਹੈ। ਗੁਰੂ ਸਾਹਿਬ ਨੇ ਜਿਹੜਾ ਖਾਲਸਾ ਪੰਥ ਸਾਜਿਆ ਹੈ, ਜ਼ੁਲਮ ਦੇ ਖਿਲਾਫ ਲੜਨ ਲਈ ਸਾਜਿਆ। ਤੁਸੀਂ ਯੂਨੀਵਰਸਲ ਟਰੁੱਥ ਹੈ ਵੀ ਤੁਸੀਂ ਸਭ ਦੇ ਹੱਕਾਂ ਦੀ ਰਾਖੀ ਕਰਨੀ। ਜਿਹਦੇ ਨਾਲ ਵੀ ਕੋਈ ਧੱਕਾ ਹੁੰਦਾ, ਤੁਹਾਨੂੰ ਉੱਥੇ ਖੜਨਾ ਹੈ। ਤੁਸੀਂ, ਤੁਹਾਡੀ ਇੱਕ ਵੱਖਰੀ ਪਛਾਣ ਦਿੱਤੀ ਹੈ ਗੁਰੂ ਸਾਹਿਬ ਨੇ, ਤੁਹਾਨੂੰ ਸੰਤ ਤੇ ਸਿਪਾਹੀ ਬਣਾਇਆ। ਤੇ ਜਿਹੜਾ ਬੇਪਰਵਾਹ ਨਾ ਹੋਵੇ, ਨਿਰਭਉ ਤੇ ਨਿਰਵੈਰ ਨਾ ਹੋਵੇ, ਇਸ ਕਨਸੈਪਟ ਤੋਂ ਬਾਹਰ ਹੈ, ਉਹ ਅੱਜ ਵੀ ਕਿਸੇ ਦਾ ਮਿੱਤਰ ਨਹੀਂ ਹੈਗਾ ਤੇ ਕੱਲ੍ਹ ਵੀ ਨਹੀਂ ਹੋਊਗਾ। ਉਹ ਕਿਸੇ ਦਾ ਹਮਦਰਦ ਨਹੀਂ ਹੋ ਸਕਦਾ, ਨਾ ਉਹ ਧਰਮੀ ਹੈਗਾ, ਤੇ ਨਾ ਉਹ ਕਿਸੇ ਨੂੰ ਹੋਰ ਨੂੰ ਬਣਾ ਸਕਦਾ, ਨਾ ਕਿਸੇ ਦਾ ਧਰਮ ਬਚਾ ਸਕਦਾ। ਤਾਂ ਧਰਮ ਖਤਰੇ ਦੇ ਵਿੱਚ ਉਦੋਂ ਪੈਂਦਾ ਹੈ ਜਦੋਂ ਸਾਡੀ ਮਾਨਸਿਕਤਾ ਬਿਮਾਰ ਹੁੰਦੀ ਹੈ, ਜਦੋਂ ਸਾਨੂੰ ਆਪਣੇ ਧਰਮ ਤੇ ਖੁਦ ਨੂੰ ਹੀ ਸ਼ੱਕ ਹੋਣਾ ਸ਼ੁਰੂ ਹੋ ਜਾਂਦਾ, ਆਪਣੇ ਫਲਸਫੇ ਤੇ ਖੁਦ ਨੂੰ ਹੀ ਸ਼ੱਕ ਹੋਣਾ ਸ਼ੁਰੂ ਹੋ ਜਾਂਦਾ। ਅਸੀਂ ਆਪਣੇ ਕਿਰਦਾਰ ਤੇ ਆਪ ਹੀ ਸ਼ੱਕ ਕਰ ਰਹੇ ਹਾਂ, ਸ਼ੱਕ ਦੀਆਂ ਨਜ਼ਰਾਂ ਨਾਲ ਆਪਣੇ ਧਰਮ ਨੂੰ ਆਪ ਹੀ ਦੇਖ ਰਹੇ, ਆਪਣੇ ਕਿਰਦਾਰ ਨੂੰ ਦੇਖ ਰਹੇ। ਤਾਂ ਉਹਨਾਂ ਕਿਰਦਾਰਾਂ ਦਾ ਜਨਮ ਜਿੱਥੋਂ ਹੋਣਾ ਸੀ, ਉਹ ਧਰਤੀ ਵੀ ਬੰਜਰ ਹੈ ਅੱਜ। ਇੱਕ ਮਿੰਟ ਸੇ, ਉਸ ਧਰਤੀ ਨੂੰ ਬੰਜਰ ਵੀ ਕਿਹਨੇ ਕੀਤਾ?
ਸਾਡੇ ਮਰਦ ਪ੍ਰਧਾਨ ਸਮਾਜ ਨੇ, ਉਹ ਪਾਲਿਸੀਆਂ ਘੜਨ ਵਾਲੇ ਸਟੇਟ ਗਵਰਨਮੈਂਟ ਨੇ, ਜਿਹੜੇ ਸਿਰਫ ਵੋਟਾਂ ਦੀ ਰਾਜਨੀਤੀ ਕਰਨਾ ਚਾਹੁੰਦੇ ਨੇ। ਉਸ ਧਰਤੀ ਨੂੰ ਬੰਜਰ ਕਰ ਦਿੱਤਾ ਹੈ। ਹੁਣ ਉਹਨਾਂ ਕੁੱਖਾਂ ਦੇ ਵਿੱਚੋਂ ਨਾ ਕੋਈ ਰਾਮ ਪੈਦਾ ਹੋ, ਨਾ ਯਿਸੂ ਪੈਦਾ ਹੋ, ਨਾ ਮੁਹੰਮਦ ਸਾਹਿਬ ਪੈਦਾ ਹੋਣਗੇ, ਤੇ ਨਾ ਹੀ ਸਿੱਖ ਕਰੈਕਟਰ ਕੋਈ ਪੈਦਾ ਹੋਊਗਾ। ਜਿਸ ਕਦਰ ਅੱਜ ਮੈਂ ਜੋ ਹਾਲਾਤ ਦੇਖ ਰਹੀ, ਉਹ ਮਾਂ ਹੈ, ਉਹ ਮੁਸਲਮਾਨ ਨਹੀਂ ਹੈ, ਉਹ ਈਸਾਈ ਨਹੀਂ ਹੈ, ਉਹ ਹਿੰਦੂ ਨਹੀਂ ਹੈ, ਉਹ ਮਾਂ ਹੈ ਜਿਨੇ ਕਿਸੇ ਕਿਰਦਾਰ ਨੂੰ ਪੈਦਾ ਕਰਨਾ ਸੀ। ਤੇ ਇਸ ਔਰਤ ਦੇ ਕਰੈਕਟਰ ਦੀ ਕਿਰਦਾਰ ਕੁਸ਼ੀ ਦਾ ਵੀ ਜਿਹੜਾ ਜੁਮਾ ਹੈ ਨਾ, ਇਸ ਮਰਦ ਪ੍ਰਧਾਨ ਸਮਾਜ ਦੇ ਉੱਤੇ ਆਉਂਦਾ ਹੈ। ਅਸੀਂ ਉਹ ਕਰੈਕਟਰ ਪੈਦਾ ਕਰਨ ਜੋਗੀਆਂ ਨਹੀਂ ਛੱਡੀਆਂ, ਤੇ ਉਹਨਾਂ ਨੂੰ ਹੁਣ ਅਸੀਂ ਦੋਸ਼ ਦੇ ਰਹੇ ਹਾਂ ਬਈ ਇਹ ਹੁਣ ਨਚਾਰਾਂ ਦੇ ਨਾਚ ਦੇਖਦੀਆਂ ਨੇ, ਸਿੰਗਰਾਂ ਦੇ ਗਾਣੇ ਸੁਣਦੀਆਂ ਨੇ, ਫਿਲਮਾਂ ਦੇਖਦੀਆਂ ਨੇ, ਆਹ ਕਰਦੀਆਂ ਨੇ, ਉਹ ਕਰਦੀਆਂ। ਠੀਕ ਹੈ ਕਿ ਨਹੀਂ? ਤੇ ਜਦੋਂ ਸਾਨੂੰ ਇਹ ਪਤਾ ਹੋਵੇਗਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਜਦੋਂ ਤੁਹਾਨੂੰ ਇਹ ਪਤਾ ਲੱਗਿਆ ਵੀ ਸਾਡਾ ਮੂਲ ਕੀ ਹੈ, ਤੇ ਅਸੀਂ ਇੱਕ ਬੂੰਦ ਆ ਸਮੁੰਦਰ ਦੇ ਨਾਲੋਂ ਵਿਛੜੀ ਹੋਈ, ਤੇ ਜਿੰਨੇ ਕਿਸੇ ਕਰੈਕਟਰ ਦੇ ਨਾਲ ਸਾਂਝ ਪਾ ਕੇ ਉਹਨੇ ਸਮੁੰਦਰ ਦਾ ਹਿੱਸਾ ਬਣਨਾ। ਅਸੀਂ ਖੁਦ ਹੀ ਆਪਣੇ ਆਪ ਨੂੰ ਛੋਟਾ ਜਿਹਾ ਕਰਕੇ ਆਪਾਂ ਇੱਕ ਪਾਸੇ ਖੜਾ ਕਰ ਲਿਆ। ਆਓ ਆਪਾਂ ਸਾਰੇ ਰਲ ਮਿਲ ਕੇ, ਜੇ ਸੱਚੀ ਮੁੱਚੀ ਅਸੀਂ ਪੰਜਾਬ ਦਾ ਭਲਾ ਚਾਹੁੰਦੇ ਹਾਂ, ਅਸੀਂ ਜਿਵੇਂ ਰੋਟੀ ਦੀ ਖਾਤਰ ਤੁਸੀਂ ਇਕੱਠੇ ਹੋ ਕੇ ਦਿੱਲੀ ਜਾ ਕੇ ਬੈਠੇ, 300 ਕਿਲੋਮੀਟਰ ਦੂਰ ਮੇਰਾ ਪੰਜਾਬ ਦਾ ਨੌਜਵਾਨ ਤੇ ਸਿੱਖ ਭਾਈਚਾਰਾ ਜਦੋਂ ਆਪਣੀ ਵੱਖਰੀ ਪਛਾਣ ਲੈ ਕੇ ਗਿਆ, ਤੇ ਉਹ ਜਿਹੜੇ ਆਗੂ ਤੁਸੀਂ ਅੱਗੇ ਲਾਏ ਹੋਏ ਸੀ, ਉਹਨਾਂ ਨੂੰ ਹੀ ਉਹਨਾਂ ਦੇ ਸਿੱਖੀ ਦੀ ਵੱਖਰੀ ਪਛਾਣ ਤੋਂ ਉਹਨਾਂ ਨੂੰ ਤਕਲੀਫ ਸ਼ੁਰੂ ਹੋ ਗਈ। ਤੁਸੀਂ ਇੱਥੇ ਨਿਸ਼ਾਨ ਸਾਹਿਬ ਨਹੀਂ ਲਾ ਸਕਦੇ, ਤੁਸੀਂ ਇੱਥੇ ਚਕਾਰੇ ਨਹੀਂ ਛੱਡ ਸਕਦੇ, ਨਿਹੰਗ ਫੌਜਾਂ ਨੂੰ ਵਾਪਸ ਜਾਣਾ ਚਾਹੀਦਾ, ਨੌਜਵਾਨਾਂ ਨੂੰ ਇੱਥੇ ਨਹੀਂ ਰਹਿਣਾ ਚਾਹੀਦਾ। ਕਿੰਨੇ ਉਸ ਚੀਜ਼ ਨੂੰ ਇੰਨਾ ਲਟਕਾਇਆ, ਕਿੰਨੇ ਇੰਨਾ ਨੁਕਸਾਨ ਕਰਾਇਆ। ਇੱਕ ਨਵਰੀਤ ਕੱਲਾ ਸ਼ਹੀਦ ਨਹੀਂ ਹੋਇਆ, 750 ਬੰਦਾ ਉੱਥੇ ਸ਼ਹੀਦ ਹੋਇਆ। ਆਪਣੀ ਜਾਨਾਂ ਤੋਂ ਉਹਨਾਂ ਨੇ ਹੱਥ ਧੋਤੇ ਨੇ, ਉਹਨਾਂ ਦੀ ਕਿਰਦਾਰ ਕੁਸ਼ੀ ਕੀਤੀ ਜਾਂਦੀ ਹੈ। ਸਰਕਾਰ ਪਾਲਿਸੀ ਕੱਢਦੀ ਆ, ਅਸੀਂ ਨਾਰੇ ਮਾਰ ਕੇ ਸੌ ਜਾਣੇ। ਹਾਂਜੀ, तो मैं थोड़ा मैनू मेरा सुभाव इदां दा ही है, तो मैनू नहीं पता मेरा कल किहो जिहा होवेगा, मेरा अंत किहो जिहा होवेगा, पर एक आस जरूर है, एक विश्वास जरूर है बई जो कुछ भी सतगुरु सच्चे पातशाह ने सिर ते हथ रख के सेवा लई है, असीं निर्लेप निरपक्ष ते निर्वैर हो के असीं अपनी सेवा निभा रहे हैं। अज हाँ कल नहीं होवांगे ते कल तुहाडे हथ दे विच होना, तुसीं जिवें तुहाडा जी करेगा करियो, पर सिੱਖੀ कमाओगे ਤਾਂ ਤੁਸੀਂ ਸਿੱਖੀ ਦੇ ਕਰੈਕਟਰ ਦੇ ਨਾਲ ਤੁਸੀਂ ਪੰਜਾਬ ਤੇ ਦੇਸ਼ ਦੇ ਵਿੱਚ ਸ਼ਾਂਤੀ ਸਥਾਪਿਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।